अस्सलाम वालेकुम जी साਰਿਆਂ ਨੂੰ ਜਿੰਨੇ ਵੀ ਸਾਡੇ ਨਾਲ ਇਸ ਵੇਲੇ ਦੋਸਤ ਜੁੜ ਚੁੱਕੇ ਨੇ ਪੰਜਾਬੀ ਲਹਿਰ ਫੇਸਬੁੱਕ ਪੇਜ ਦੀ ਰਾਹੀਂ ਪੰਜਾਬੀ ਲਹਿਰ YouTube ਚੈਨਲ ਦੀ ਰਾਹੀਂ ਉਹਨਾਂ ਸਾਰਿਆਂ ਨੂੰ ਬਹੁਤ ਸਾਰਾ ਸਲਾਮ ਸਤਿ ਸ੍ਰੀ ਅਕਾਲ ਜਿੰਨੇ ਵੀ ਸਾਡੇ ਸਰਦਾਰ ਵੀਰ ਨੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਜਿੰਨੇ ਵੀ ਦੂਜੇ ਸਾਡੇ ਨਾਲ ਜਿੱਥੋਂ ਵੀ ਤੁਸੀਂ ਜੁੜੇ ਹੋ ਉਮੀਦ ਕਰਦੇ ਸਿਹਤਮੰਦ ਹੋ ਖੈਰੀਅਤ ਨਾਲ ਰਹੋਗੇ ਰੋਜ਼ੇ ਦਾ ਮਹੀਨਾ ਰਮਜ਼ਾਨ ਨੂੰ ਮੁਬਾਰਕ ਰੱਖਣਾ ਸਾਰਿਆਂ ਨੂੰ ਸਿਹਤ ਤੰਦਰੁਸਤੀ ਆਵਾਜ਼ ਦਾ ਇੱਕ ਵਾਰੀ ਦੱਸ ਦੇਣਾ ਕਮੈਂਟ ਕਰਕੇ ਆਵਾਜ਼ ਮੇਰੀ ਠੀਕ ਆ ਰਹੀ ਹੈ ਫਿਰ ਅਸੀਂ ਹਿੱਸਾ ਬਣਾਵਾਂਗੇ ਨਾਲ ਆਪਣੇ ਪ੍ਰੋਗਰਾਮ ਦੇ ਰੋਜ਼ਾਨਾ ਦੀ ਤਰ੍ਹਾਂ ਸਰਬਜੀਤ ਸਿੰਘ ਅਰੋੜਾ ਸਾਹਿਬ ਨੂੰ ਉਹ ਵੀ ਸਾਡੇ ਨਾਲ ਆਉਣਗੇ ਅੱਜ ਦਾ ਟੌਪਿਕ ਆਪਾਂ ਦੋਸਤਾਂ ਦੇ ਕਹਿਣ ਤੇ ਚੂਜ਼ ਕੀਤਾ ਸੀ ਪੰਜਾਬ ਦੇ ਜਿਹੜੀਆਂ ਖੇਡਾਂ ਪੰਜਾਬ ਦੀਆਂ ਉਹਨਾਂ ਦਾ ਪੰਜਾਬ ਦੀਆਂ ਖੇਡਾਂ ਕਿਹੜੀਆਂ ਕਿਹੜੀਆਂ ਸੋ ਉਹਦੇ ਤੇ ਅੱਜ ਦੀ ਗੱਲ ਜਿਹੜੀ ਕਰਨੀ ਹੈ ਸੋ ਜਿੰਨੇ ਵੀ ਦੋਸਤ ਨੇ ਉਹਨਾਂ ਨੂੰ ਲਿੰਕ ਵੀ ਅਸੀਂ ਦੇਵਾਂਗੇ ਸੁਖਵਿੰਦਰ ਜੀ ਵੈਲਕਮ ਤੁਸੀਂ ਪ੍ਰੋਗਰਾਮ ਦੇ ਸਭ ਨੇ ਨੋਇਡਾ ਤੋਂ ਹੰਸਰਾਜ ਸਿੰਘ ਖਾਲਸਾ ਹਸਨੈਨ ਆਈ ਲਵ ਯੂ ਮਨੀਸ਼ਵਰ ਕੌਰ ਜੀ ਜੀ ਮੀਆਂ ਜੀ ਟਰਕੀ ਤੋਂ ਰਾਸ਼ਪਾਲ ਔਰ ਜੀ ਪਹਾੜੀ ਕੇ ਚਿਰਾਗ ਜਿੰਨੇ ਵੀ ਦੋਸਤ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਵੈਲਕਮ ਅੱਜ ਦੇ ਪ੍ਰੋਗਰਾਮ ਦੇ ਵਿੱਚ ਅੱਜ ਦੇ ਸੈਸ਼ਨ ਦੇ ਵਿੱਚ ਸੋ ਅੱਜ ਦਾ ਪ੍ਰੋਗਰਾਮ ਅੱਜ ਦਾ ਸੈਸ਼ਨ ਜਿਹੜਾ ਪੰਜਾਬੀ ਦੀਆਂ ਪੁਰਾਣੀਆਂ ਖੇਡਾਂ ਕਿਹੜੀਆਂ ਉਹਨਾਂ ਤੇ ਆਪਾਂ ਗੱਲ ਕਰਾਂਗੇ ਇੱਕ ਦੋਸਤ ਨੇ ਕਮੈਂਟ ਕੀਤਾ ਗੁੱਲੀ ਡੰਡਾ ਬਿਲਕੁਲ ਜੀ ਗੁੱਲੀ ਡੰਡਾ ਵੀ ਪੁਰਾਣਾ ਗੁੱਲੀ ਡੰਡਾ ਵੀ ਬਹੁਤ ਪੁਰਾਣਾ ਨਿੱਕੇ ਹੁੰਦਿਆਂ ਤੋਂ ਬਲਕਿ ਜਦੋਂ ਛੋਟੇ ਛੋਟੇ ਹਾਂ ਉਦੋਂ ਵੀ ਖੇਡਦੇ ਸੀ ਉਮੀਦ ਹੈ ਅਰੋੜਾ ਸਾਹਿਬ ਨੂੰ ਅਸੀਂ ਜੁਆਇਨ ਕਰਾਂਗੇ ਥੋੜੀ ਹੀ ਦੇਰ 'ਚ ਜਿਵੇਂ ਅਰੋੜਾ ਸਾਹਿਬ ਕਲੂ ਦੇਣਗੇ ਓਕੇ ਤਾਂ ਅਰੋੜਾ ਸਾਹਿਬ ਸਕਰੀਨ ਥੋੜੀ ਜਿਹੀ ਤਾਂ ਕਰ ਲਓ ਤੁਸੀਂ ਲੁਕੇ ਜੇ ਪੱਗ ਸਿਰਫ ਦਿਸਦੀ ਹੈ ਤੁਹਾਡੀ ਹਾਂਜੀ ਇਸ ਤਰ੍ਹਾਂ ਹੁਣ ਸੋਹਣੇ ਲੱਗਦੇ ਹੋ ਨਾ ਅਰੋੜਾ ਸਾਹਿਬ ਵੈਲਕਮ ਥੈਂਕ ਯੂ ਵੈਰੀ ਮਚ ਨਾਸਰ ਭਾਈ ਤੇ ਸਾਰੇ ਹੀ ਸਾਨੂੰ ਜਿੱਥੇ ਵੀ ਦੁਨੀਆ ਭਰ ਵਿੱਚ ਪੰਜਾਬੀ ਸਾਨੂੰ ਵੇਖ ਰਹੇ ਉਹਨਾਂ ਨੂੰ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਤੇ ਅਸਲਾਮ ਵਾਲੇਕੁਮ ਸਾਰਿਆਂ ਨੂੰ ਜੀ ਪੰਜਾਬ ਦੀ ਰਵਾਇਤੀ ਖੇਡਾਂ ਦੀ ਗੱਲ ਅੱਜ ਤੁਰੀ ਹੈ ਤੇ ਕੁਝ ਖੇਡਾਂ ਤਾਂ ਐਸੀਆਂ ਨੇ ਜਿਹੜੀ ਅਸੀਂ ਮੇਰੀ ਉਮਰ ਦੇ ਲੋਕਾਂ ਨੇ ਬਚਪਨ 'ਚ ਖੇਡੀਆਂ ਨੇ ਕੁਝ ਨਾਸਰ ਭਾਈ ਤੁਹਾਡੀ ਉਮਰ ਦੇ ਲੋਕਾਂ ਨੇ ਵੀ ਖੇਡੀਆਂ ਨੇ ਪਰ ਕੁਝ ਐਸੀਆਂ ਖੇਡਾਂ ਨੇ ਜਿਹੜੀ ਸਾਡੇ ਤੋਂ ਵੀ ਪਹਿਲਾਂ ਗਵਾਚ ਗਈਆਂ ਕਿਤੇ ਪਿੱਛੇ ਰਹਿ ਗਈਆਂ ਸੁਣੀਦਾ ਹੈ ਪੰਜਾਬ ਵਿੱਚ ਛਿੰਝਾਂ ਪੈਂਦੀਆਂ ਸੀ ਹੁਣ ਛਿੰਝਾਂ ਗਵਾਚ ਗਈਆਂ ਖਰੋਟਾਂ ਰੀਠੇ ਕਿੱਕਲੀ ਕੋਟਲਾ ਛੁਪਾਕੀ ਇਹ ਸਭ ਖੇਡਾਂ ਕਿਤੇ ਕਿਸੇ ਸ਼ਾਇਦ ਸਾਡੇ ਜੋ ਕੁਝ ਲੋਕਾਂ ਨੇ ਖੇਡੀਆਂ ਹੋਣ ਤੇ ਕੁਝ ਨਾ ਖੇਡੀਆਂ ਹੋਣ ਪਰ ਬਾਂਦਰ ਕਿੱਲਾ ਕਈ ਅਜਿਹੀਆਂ ਖੇਡਾਂ ਨੇ ਜਿਹਦਾ ਨਾਮ ਮੈਂ ਗਿਣਾਉਣੇ ਸ਼ੁਰੂ ਕਰਾਂ ਤਾਂ ਬਾਂਦਰ ਕਿਲੇ ਦਾ ਬੜਾ ਸਵਾਲ ਹੁੰਦਾ ਹੈ ਬਹੁਤ ਛੇਤਰ ਫਿਰਦਾ ਹੈ ਅੱਛਾ ਇਹ ਮਜ਼ੇਦਾਰ ਗੱਲ ਹੈ ਕਿ ਨਵੀਂ ਪਨੀਰੀ ਨੂੰ ਜੇ ਅਸੀਂ ਗੱਲ ਦੱਸੀਏ ਜਿਹੜੀ ਹੁਣ ਦੀ ਪਨੀਰੀ ਹੈ ਜਿਹੜੀ ਖਾਸ ਤੌਰ ਤੇ ਜਿਹੜੀ ਸ਼ਹਿਰਾਂ 'ਚ ਰਹਿੰਦੀ ਪਨੀਰੀ ਹੈ ਉਹ ਤੁਸੀਂ ਵੀ ਬਾਂਦਰ ਕਿੱਲਾ ਹੈ ਕੀ ਤੇ ਖੇਡਿਆ ਕਿਵੇਂ ਜਾਂਦਾ ਹੈ ਤੂੰ ਸ਼ਾਇਦ ਉਹਨੂੰ ਯਕੀਨ ਹੀ ਨਾ ਹੋਵੇ ਕਿ ਜੁੱਤੀਆਂ ਨਾਲ ਵੀ ਕੋਈ ਖੇਡ ਖੇਡੀ ਜਾ ਸਕਦੀ ਹੈ ਹਾਂ ਜੁੱਤੀਆਂ ਨਾਲ ਬਾਂਦਰ ਕਿੱਲਾ ਕਹਿੰਦੇ ਬਹੁਤ ਜੁੱਤੀ ਫਿਰਦੀ ਹੁੰਦੀ ਜਿਹਨਾਂ ਦੀ ਦੌੜ ਥੋੜੀ ਨਾ ਤੇਜ਼ ਮੇਰੇ ਵਰਗੇ ਘੱਟ ਉਹਨਾਂ ਨੂੰ ਬੜੀ ਜੁੱਤੀ ਫਿਰਦੀ ਸੀ ਬਹੁਤ ਲੰਗੜਾ ਸ਼ੇਰ ਸਟਾਪੂ ਪਿੱਠੂ ਕਈ ਸਾਰੀਆਂ ਖੇਡਾਂ ਸਨ ਜਿਹੜੀ ਖੇਡੀ ਜਾਂਦੀਆਂ ਸਨ ਇਹ ਰਵਾਇਤੀ ਖੇਡਾਂ ਨੇ ਫਿਰ ਉਸ ਤੋਂ ਬਾਅਦ ਹੋਰ ਦੌਰ ਆਇਆ ਖਿੱਦੋ ਖੂੰਡੀ ਤੋਂ ਤਬਦੀਲ ਹੋ ਕੇ ਹਾਕੀ ਆ ਗਈ ਤੇ ਹਾਕੀ ਦਾ ਗੜ੍ਹ ਬਣਿਆ ਪੰਜਾਬ ਦਾ ਜਲੰਧਰ ਸ਼ਹਿਰ ਤੇ ਜਲੰਧਰ ਸ਼ਹਿਰ ਦੇ ਵਿੱਚ ਵੀ ਜੇ ਅਸੀਂ ਗੱਲ ਕਰੀਏ ਜੇ ਅਸੀਂ ਸੰਸਾਰਪੁਰ ਦੀ ਗੱਲ ਕਰੀਏ ਸੰਸਾਰਪੁਰ ਦੇ ਲੋਕ ਹਾਕੀ ਦੇ ਬੜੇ ਜਾਣੇ ਗਏ ਸੰਸਾਰਪੁਰ ਨੇ ਇੰਡੀਆ ਦੀ ਟੀਮ ਨੂੰ ਜਿਹੜਾ ਕਹਿਣਾ ਕਿ ਜਿਵੇਂ ਇਹ ਗੱਲ ਕਵਾਂ ਕਿ 1947 ਤੋਂ ਪਹਿਲੇ ਵਾਲੇ ਇੰਡੀਆ ਦੇ ਵਿੱਚ ਜਿਹੜੇ ਬਹੁਤੇ ਪਲੇਅਰ ਸੰਸਾਰਪੁਰ ਦੇ ਖੇਡਦੇ ਸਨ ਤੇ ਗੋਲਡ ਮੈਡਲ ਸੀ ਕੋਈ ਕਮੀ ਨਹੀਂ ਰੱਖੀ ਹਾਕੀ ਦੇ ਵਿੱਚ ਪੰਜਾਬੀਆਂ ਨੇ ਬਹੁਤ ਲੰਬੇ ਅਰਸੇ ਤੱਕ ਹੈਲਸਿੰਕੀ ਓਲੰਪਿਕਸ ਦੇ ਵਿੱਚ ਵੀ ਦਿੱਤੇ ਸੋ ਬਹੁਤ ਸਾਰੀ ਖੇਡਾਂ ਜਿਹੜੀ ਸੀ ਰਵਾਇਤੀ ਰਹੀਆਂ ਤੇ ਫਿਰ ਕੁਝ ਨਵੀਆਂ ਖੇਡਾਂ ਜੁੜਦੀਆਂ ਚਲੀਆਂ ਵਾਲੀਬਾਲ ਉਹਨਾਂ ਵਿੱਚ ਇੱਕ ਹੋ ਗਈ ਤੇ ਫਿਰ ਉਹ ਸਾਰੇ ਕੁਝ ਨੇ ਆਖੇ ਨੂੰ ਸਭ ਸਾਫ਼ ਕਰ ਦਿੱਤਾ ਕ੍ਰਿਕਟ ਨੇ ਕ੍ਰਿਕਟ ਹੀ ਇੱਕ ਖੇਡ ਰਹਿ ਗਈ ਜਿਹਨੂੰ ਕਿ ਹਰ ਪਾਸੇ ਜਿਹਨੂੰ ਮਕਬੂਲੀਅਤ ਮਿਲੀ ਤੇ ਕ੍ਰਿਕਟ ਖੇਡੇ ਜਾਣ ਲੱਗ ਪਿਆ ਪਰ ਬਚਪਨ ਦੀ ਅੱਜ ਮੈਂ ਉਹਨਾਂ ਖੇਡਾਂ ਦੀ ਗੱਲ ਕਰਨਾ ਚਾਹੁੰਦਾ ਜੋ ਤੁਸੀਂ ਤੇ ਅਸੀਂ ਆਪਣੇ ਬਚਪਨ 'ਚ ਖੇਡ ਕੇ ਵੱਡੇ ਹੋਏ ਉਦੋਂ ਖਾਸ ਤੌਰ ਤੇ ਉਦੋਂ ਜਦੋਂ ਸ਼ਹਿਰਾਂ ਵਿੱਚ ਬਿਜਲੀ ਦੇ ਕੱਟ ਲੱਗਦੇ ਹੁੰਦੇ ਸੀ ਹਨੇਰਾ ਹੋ ਜਾਣਾ ਅਸੀਂ ਸਾਰੇ ਘਰਾਂ ਤੋਂ ਬਾਹਰ ਭੱਜ ਨਿਕਲਣਾ ਕਿ ਵੀ ਯਾਰ ਹੁਣ ਘਰ 'ਚ ਬਹਿ ਨਹੀਂ ਹੁੰਦਾ ਗਰਮੀ ਬਹੁਤ ਹੈ ਗਰਮੀਆਂ 'ਚ ਕੀ ਖੇਡ ਸਕਦੇ ਹਾਂ ਗਰਮੀਆਂ 'ਚ ਖੇਡਾਂ ਕਿਹੜੀਆਂ ਖੇਡੀਆਂ ਜਾਂਦੀਆਂ ਲੁੱਕਣ ਮੀਟੀ ਖੇਡੀ ਜਾਂਦੀ ਸੀ ਜਾਂ ਫਿਰ ਉਹ ਇੱਕ ਹੋਰ ਹੁੰਦੀ ਊਂਚ ਨੀਚ ਖੇਡਦੀਆਂ ਸੀ ਜਿਹੜੇ ਥੜਿਆਂ ਤੋਂ ਇੱਕ ਨਾ ਹੁਣੇ ਮਨੀਸ਼ਵਰ ਕੌਰ ਨੇ ਕੀਤਾ ਸੀ ਕਮੈਂਟ ਅਸੀਂ ਖੇਡਦੇ ਰਹੇ ਕੋਟਲਾ ਛਪਾਕੀ ਔਰ ਨਾਲ ਕੋਟਲਾ ਛਪਾਕੀ ਹੁੰਦੀ ਸੀ ਨਾਲ ਉਹਦੇ ਪੜ੍ਹਦੇ ਵੀ ਹੁੰਦੇ ਸੀ ਇੱਕ ਕੋਟਲਾ ਛਪਾਕੀ ਅੱਜ ਜੁਮੇਰਾਤ ਆਈ ਹੈ ਜੀ ਜਿਹੜਾ ਅੱਗੇ ਪਿੱਛੇ ਦੇਖਿਓ ਉਹਦੀ ਸ਼ਾਮਤ ਆਈ ਜੇ ਦੇਖੋ ਉਹਦੀ ਸ਼ਾਮਤ ਆਈ ਹੈ ਔਰ ਰਾਉਂਡ ਬਣਾ ਕੇ ਇੱਕ ਉਹ ਕੱਪੜੇ ਦਾ ਬਟਨਾ ਵੱਟਿਆ ਹੁੰਦਾ ਬਿਲਕੁਲ ਜੀ ਬਹੁਤ ਕੁਝ ਇਹੋ ਜਿਹੀ ਨਵੀਆਂ ਖੇਡਾਂ ਸਨ ਜਿਹੜੀਆਂ ਅਸੀਂ ਅੱਜ ਤੁਹਾਡੇ ਨਾਲ ਡਿਸਕਸ ਕਰਾਂਗੇ ਹੋ ਸਕਦਾ ਕੁਝ ਮੈਨੂੰ ਨਾ ਪਤਾ ਹੁਣ ਕੁਝ ਮੈਂ ਤੁਹਾਡੇ ਕੋਲ ਸਿੱਖਾਂਗਾ ਕੁਝ ਮੈਂ ਤੁਹਾਨੂੰ ਦੱਸਾਂਗਾ ਜੇ ਊਚ ਨੀਚ
ਕਾਲੀ ਲੀਕਾਂ ਵਾਲੀ, ਬਾਂਦਰ ਕਿੱਲਾ, ਬਹੁਤ ਸਾਰੇ ਲੋਕ ਸਾਡਾ ਗੱਲਬਾਤ ਕਰ ਰਹੇ ਨੇ, ਸਾਨੂੰ ਦੱਸ ਰਹੇ ਨੇ। ਮਾਲਪੁਰ ਤੋਂ ਫੁੱਟਬਾਲ ਦੀ ਵੀ ਗੱਲ ਤੁਰੀ ਹੈ ਜੀ। ਬਹੁਤ ਖੁਦਾ ਕਬੱਡੀ, ਮਨੋਜ ਭੱਲਾ ਸਾਹਿਬ ਕਹਿ ਰਹੇ ਨੇ ਜੀ। ਲੁੱਕਣ ਮਿਟਾਈ, ਮੁੰਡੇ 10 ਕਿਲੋਮੀਟਰ ਨਿਕਲ ਜਾਂਦੇ ਸੀ। ਖੋ ਖੋ, ਸਟਾਪੂ, ਵਾਹ ਵੀ ਵਾਹ, ਬਹੁਤ ਸਾਰੀ ਖੇਡਾਂ ਦੀ ਤੁਸੀਂ ਗੱਲ ਕਰਦੇ। ਗੋਜਰਾ ਸ਼ਹਿਰ ਕਹਿੰਦੇ ਜੀ ਹਾਕੀ ਵਾਸਤੇ ਬੜਾ ਮਸ਼ਹੂਰ ਹੋਇਆ ਜੀ। ਬਿਲਕੁਲ ਸਹੀ ਗੱਲ ਹੈ ਜੀ ਤੁਹਾਡਾ, ਤੁਹਾਡੀ ਗੱਲ ਗੋਜਰਾ ਤਾਂ ਹੁਣ ਹੀ ਬਹੁਤ ਮਸ਼ਹੂਰ ਹੈ। ਹਾਂਜੀ, ਇੱਕ ਟਾਈਮ ਤੇ ਕਹਿੰਦੇ ਜੀ ਸੰਸਾਰਪੁਰ ਤੋਂ 8 ਟੀਮ ਦੇ ਵਿੱਚ ਪਲੇਅਰ ਹੁੰਦੇ ਸੀ ਜੀ। ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਇਹੀ ਗੱਲਾਂ ਅਸੀਂ ਕਰਨ ਲੱਗੇ ਹਾਂ। ਰੰਗ ਵਿਲੱਖਣ, ਇੱਕ ਇੱਕ ਕਰਕੇ ਅਸੀਂ ਸਾਰੇ ਆਪਣੇ ਦੋਸਤਾਂ ਨੂੰ ਜੋੜਦੇ ਰਹਾਂਗੇ। ਮੈਂ ਸਾਰਿਆਂ ਨੂੰ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਇਹ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰ ਦੇਵਾਂ, ਜਦੋਂ ਅਸੀਂ ਤੁਹਾਨੂੰ ਲਿੰਕ ਭੇਜਦੇ ਹਾਂ, ਅਸੀਂ ਬਾਰ-ਬਾਰ ਲਿੰਕ ਦਿੰਦੇ ਰਵਾਂਗੇ। ਤੁਸੀਂ ਲਿੰਕ ਤੇ ਜਦੋਂ ਕਲਿੱਕ ਕਰਨਾ ਹੈ, ਲਿੰਕ ਤੇ ਕਲਿੱਕ ਕਰੋਗੇ, ਤੁਸੀਂ ਸਾਡੇ ਤੱਕ ਸਟੂਡੀਓ ਤੱਕ ਪਹੁੰਚ ਜਾਓਗੇ। ਸਟੂਡੀਓ ਵਿੱਚ ਵੇਟਿੰਗ ਲਿਸਟ ਚੱਲਦੀ ਹੈ 1 ਤੋਂ ਲੈ ਕੇ 10 ਬੰਦਿਆਂ ਤੱਕ ਦੀ। ਇੱਕ ਇੱਕ ਕਰਕੇ ਅਸੀਂ ਸਾਰਿਆਂ ਨੂੰ ਲਿਆਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਲਿਸਟ ਬਹੁਤ ਲੰਬੀ ਹੋ ਜਾਂਦੀ ਕਈ ਵਾਰ, ਤੇ ਤੁਹਾਨੂੰ ਇੰਤਜ਼ਾਰ ਕਰਨਾ ਪੈਂਦਾ। ਸੋ ਪੇਸ਼ੈਂਟਲੀ ਵੇਟ ਕਰਨਾ। ਨੰਬਰ 1 ਮੇਰੀ ਬੇਨਤੀ ਹੈ, ਤੁਹਾਨੂੰ ਰਿਕੁਐਸਟ ਹੈ ਜੀ। ਨੰਬਰ 2 ਮੇਰੀ ਤੁਹਾਨੂੰ ਰਿਕੁਐਸਟ ਹੈ, ਜਦੋਂ ਆਓ ਤੇ ਗੱਲ ਮੁਖਤਸਰ ਜੀ ਕਰੋ। ਗੱਲ ਉਹ ਕਰੋ ਜੋ ਲੋਕ ਸੁਣਨਾ ਚਾਹੁੰਦੇ। ਖੇਡਾਂ ਦੀ ਗੱਲ ਕਰੋ। ਹੋਰ ਬਹੁਤ ਸਾਰੀ ਚੀਜ਼ਾਂ ਨੇ ਜਿਹੜੀਆਂ ਅਸੀਂ ਜਿਨ੍ਹਾਂ ਬਾਰੇ ਅਸੀਂ ਗੱਲ ਕਰਨਾ ਚਾਹੁੰਦੇ ਹਾਂ, ਪਰ ਅੱਜ ਦਾ ਪ੍ਰੋਗਰਾਮ ਕਿਉਂਕਿ ਖੇਡਾਂ ਬਾਰੇ ਆ, ਪੰਜਾਬ ਦੀਆਂ ਲੁਕੀਆਂ ਖੇਡਾਂ, ਜਿਹੜੀਆਂ ਗੁਆਚੀਆਂ ਖੇਡਾਂ ਦੇ ਬਾਰੇ ਆ, ਸੋ ਸਿਰਫ ਉਹਨਾਂ ਤੱਕ ਅਸੀਂ ਜੇ ਆਪਣੀ ਗੱਲਬਾਤ ਨੂੰ ਮਹਿਦੂਦ ਰੱਖਾਂਗੇ। ਕੁਝ ਦੋਸਤ, ਮੈਂ ਕੱਲ ਵੀ ਗੱਲ ਕਰਦਾ, ਕੁਝ ਦੋਸਤ ਵਿੱਚ ਨਾਰਾਜ਼ ਵੀ ਹੋ ਜਾਂਦੇ ਆ ਕਿ ਤੁਸੀਂ ਸਾਡੀ ਪੂਰੀ ਗੱਲ ਨਹੀਂ ਸੁਣਦੇ, ਸਾਡੇ ਕੋਲ ਇਨਫੋਰਮੇਸ਼ਨ ਜ਼ਿਆਦਾ। ਸੋ ਟਾਈਮ ਨੂੰ ਵੀ ਮੱਦੇਨਜ਼ਰ ਰੱਖਣਾ ਪੈਂਦਾ ਵਾ। ਟਾਈਮ ਨੂੰ ਮੱਦੇਨਜ਼ਰ ਨਾ ਰੱਖੀਏ ਤੇ ਜਿੱਥੇ ਆਪਾਂ ਗੱਲ ਜਿਹੜੇ ਟੌਪਿਕ ਦੇ ਤੇ 10-10 ਘੰਟੇ ਕਰ ਦਈਏ ਤੇ ਗੱਲ ਨਹੀਂ ਮੁੱਕਣੀ। ਸੋ ਦੂਜੇ ਦੋਸਤ ਵੀ ਲਾਈਨ ਅਪ ਹੁੰਦੇ ਨੇ, ਉਹਨਾਂ ਦਾ ਫਿਰ ਧਿਆਨ ਰੱਖਣਾ ਪੈਂਦਾ ਵੀ ਉਹ ਵੀ ਮਾਈਂਡ ਨਾ ਕਰਨ। ਅਸੀਂ ਨਾਰਾਜ਼ ਕਿਸੇ ਨੂੰ ਨਹੀਂ ਕਰਨਾ ਚਾਹੁੰਦੇ ਜੀ। ਮੈਂ ਸਾਰਿਆਂ ਕੋਲੋਂ ਪੇਸ਼ਗੀ ਮਾਫੀ ਮੰਗਦਾ ਨਾ, ਜੇ ਤੁਹਾਡੀ ਕੋਈ ਨਾਰਾਜ਼ਗੀ ਸਾਡੇ ਨਾਲ ਹੋਵੇ, ਪੇਸ਼ਗੀ ਮਾਫੀ ਮੰਗਦੇ। ਸਾਡੀ ਕੋਈ ਨੀਅਤ ਨਹੀਂ ਕਿਸੇ ਨੂੰ ਨਾਰਾਜ਼ ਕਰਨ ਵਾਲੀ। ਸਾਡੀ ਨੀਅਤ ਹੈ ਕਿ ਸਾਰਿਆਂ ਨੂੰ ਉਸ ਵਕਤ ਮਿਲੇ, ਸਾਰਿਆਂ ਨਾਲ ਅਸੀਂ ਥੋੜੀ ਥੋੜੀ ਗੱਲਬਾਤ ਕਰਦੇ ਰਹੀਏ। ਕੁਝ ਗੱਲਾਂ ਤੁਸੀਂ ਸਾਨੂੰ ਦੱਸੋ, ਕੁਝ ਅਸੀਂ ਤੁਹਾਨੂੰ ਦੱਸਾਂਗੇ, ਕੁਝ ਹੋਰਾਂ ਦੀ ਅਸੀਂ ਸੁਣਾਂਗੇ। ਅਸੀਂ ਸਾਰਿਆਂ ਨਾਲ ਰਲ ਮਿਲ ਕੇ ਇਹ ਗੱਲਬਾਤ ਕਰਨੀ ਹੈ। ਸੋ ਖਾਸ ਤੌਰ ਤੇ ਹਰ ਇਲਾਕੇ ਦੀ, ਹਰ ਖਿੱਤੇ ਦੀ ਕੋਈ ਖਾਸ ਖੇਡ ਹੈ। ਜਿਵੇਂ ਇੱਕ ਖੇਡ ਹੈ ਜਿਹੜੀ ਮੈਨੂੰ ਬੜੀ ਇੰਟਰਸਟਿੰਗ ਲੱਗਦੀ ਹੈ, ਮੈਨੂੰ ਨਹੀਂ ਪਤਾ ਕਿਹੜੇ ਖਿੱਤੇ 'ਚ ਖੇਡੀ ਜਾਂਦੀ। ਮੈਂ YouTube ਤੇ ਵੀਡੀਓ ਦੇਖੀ, ਚਪੇੜਾਂ ਵਾਲੀ ਕਬੱਡੀ। ਚਪੇੜਾਂ ਵਾਲੀ ਕਬੱਡੀ ਜਿਹੜੀ ਆ, ਉਹ ਹਿੰਦੁਸਤਾਨੀ ਪੰਜਾਬ ਵਿੱਚ ਨਹੀਂ ਖੇਡੀ ਜਾਂਦੀ, ਨਾ ਕੈਨੇਡਾ 'ਚ ਖੇਡੀ ਜਾਂਦੀ। ਸਾਡੇ ਤੇ ਸਰਕਲ ਕਬੱਡੀ ਖੇਡੀ ਜਾਂਦੀ ਹੈ। ਨੈਸ਼ਨਲ ਸਟਾਈਲ ਕਬੱਡੀ ਹੋਰ ਇਲਾਕਿਆਂ ਵਿੱਚ ਹਿੰਦੁਸਤਾਨ ਦੇ ਖੇਡੀ ਜਾਂਦੀ ਹੈ, ਉਹ ਵੀ ਦੇ ਅਸੀਂ ਵੇਖੀਏ। ਪਰ ਚਪੇੜਾਂ ਵਾਲੀ ਕਬੱਡੀ ਜਿਹਦੇ ਵਿੱਚ ਚਪੇੜਾਂ ਚੰਡਾ ਮਾਰਦੇ ਨੇ, ਉਹ ਬੜੀ ਮੈਨੂੰ ਬਹੁਤ ਚੰਗੀ ਲੱਗਦੀ ਹੈ। ਉਹ ਲੱਗਦਾ ਕਿ ਵਾਕਈ ਬਹੁਤ ਖਤਰਨਾਕ ਕੰਮ ਹੋ ਰਿਹਾ। ਉਹ ਕਿੱਥੇ ਮੈਨੂੰ ਗੱਲ ਯਾਦ ਆ ਗਈ, ਮੇਰੇ ਪਿੰਡ ਦਾ ਮੁੰਡਾ ਐਸਨ ਢਿੱਲੋਂ, ਉਹਨਾਂ ਛੋਲਾ ਬੜਾ ਸੀ, ਕਬੱਡੀ ਬੜੀ ਸੋਹਣੀ ਖੇਡਦਾ ਸੀ। ਆ ਸਰਕਲ ਦੀ ਨਾ, ਤੇ ਫੜਿਆ ਨਹੀਂ ਜਾਂਦਾ ਕਿਸੇ ਕੋਲ, ਬਹੁਤ ਸੋਹਣੀ ਕਬੱਡੀ ਖੇਡਦਾ। ਉਹਨੂੰ ਨਾ, ਉਦੋਂ ਪੁਰਾਣਾ ਦੌਰ ਸੀ, ਅੱਜ ਤੋਂ 15 ਸਾਲਾਂ ਦੀ ਗੱਲ ਹੈ। ਉਦੋਂ ਪੈਸੇ ਪੂਸੇ ਘੱਟ ਹੀ ਹੁੰਦੇ ਸੀ ਭਲਵਾਨਾਂ ਕੋਲ। ਭਲਵਾਨਾਂ ਨੇ ਐਵੇਂ ਰੋਟੀ ਰੋਟੀ ਉਹਨਾਂ ਨੇ ਖਵਾ ਦੇਣੀ ਤੇ ਭਲਵਾਨਾਂ ਨੂੰ ਤੋਰ ਦੇਣਾ। ਤੇ ਉਹ ਉਦੋਂ ਜਿਹੜੇ ਚਪੇੜਾਂ ਵਾਲੀ ਕਬੱਡੀ ਜਿਹੜੇ ਏਰੀਏ ਕਰਾਉਂਦੇ ਸੀ ਨਾ, ਜਿੱਥੇ ਮੈਂ ਰਹਿੰਦਾ, ਇੱਧਰ ਘੱਟ ਕਬੱਡੀ ਹੁੰਦੀ। ਉਹ ਕਬੱਡੀ ਹੁੰਦੀ ਆ ਮੰਡੀ ਭਾਓ ਦੀ, ਪਟਵਾਰ ਏਰੀਆ, ਸ਼ੇਖੂਪੁਰਾ ਵੀ ਹੁੰਦੀ ਆ। ਇਹਨਾਂ ਸਾਈਡਾਂ ਤੇ ਜਿਹੜੀ ਉਹ ਕੋਟ ਵਾਲੀ ਕਬੱਡੀ ਜ਼ਿਆਦਾ, ਉਹਨੂੰ ਨਾ ਆਂਦੇ ਕਬੱਡੀ ਖੇਡਣ, ਦੋ ਤੇ ਨਾਲ ਦੇ ਨਾ ਲੈ ਗਏ। ਤੇ ਉਦੋਂ ਪੈਸੇ ਦਿੰਦੇ ਸੀ 3-4-5 ਹਜ਼ਾਰ ਰੁਪਏ ਇੱਕ ਮੈਚ ਦਾ, ਤੇ ਉਹਨੂੰ ਲੈ ਕੇ ਨਾਲ ਵਿੱਚ ਕਬੱਡੀ ਖੇਡਣ ਜਾਣੀ। ਉਹਨੂੰ ਨਹੀਂ ਪਤਾ ਵੀ ਚਪੇੜਾਂ ਵਾਲੀ ਹੈ। ਤੇ ਉਹ ਉਧਰ ਦੇ ਜਿਹੜੇ ਮੁੰਡੇ ਆ, ਉਹ ਕਬੱਡੀ ਜਿਹੜੇ ਖੇਡਦੇ ਆ ਚਪੇੜਾਂ ਵਾਲੀ, ਉਹ ਬੜੀ ਤਗੜੀ ਕਬੱਡੀ ਖੇਡਦੇ ਆ। ਉਹਨਾਂ ਦਾ ਗਰੁੱਪ ਹੀ ਲੈਦਾ ਉਹਨਾਂ ਮੁੰਡਿਆਂ ਦਾ। ਸੋ ਆਂਦਾ ਸਾਹ ਪਾਉਂਦਾ ਸੀ। ਤੇ ਕਬੱਡੀ ਪਾਉਣ ਜਦੋਂ ਸ਼ੁਰੂ ਉਹਨਾਂ ਨੇ ਤੇ ਚਪੇੜਾਂ ਵਾਲੀ, ਉਹਨੇ ਮੈਂ ਨਹੀਂ ਜੇ ਖੇਡਣਾ, ਉਹਨੇ ਹੁਣ ਏਡੀ ਦੂਰ ਆਏ ਆ, ਰਾਤ ਵੀ ਰਹੇ, ਹੁਣ ਤੇ ਖੇਡਣੀ ਪੈਣੀ ਹੈ, ਕੋਈ ਗੱਲ ਨਹੀਂ। ਖੈਰ ਆਂਦਾ ਮੈਂ ਕਿਹਾ ਵੀ ਲੈ ਵੀ, ਮੈਂ ਤੇ ਤੇਜ਼ ਬਣਾ, ਇਹਨਾਂ ਕੋਲ ਕਿੱਥੇ ਇਹਨਾਂ ਦਾ ਹੱਥ ਹੋਣਾ, ਇੱਕ ਸਾਹ ਲਾਉਣਾ, ਭੱਜਣਾ ਵਾ, 3-4 ਹਜ਼ਾਰ ਰੁਪਇਆ ਲੈਣਾ। ਆਂਦਾ ਉਹ ਮੈਂ ਗਿਆ ਨਾ, ਤੇ ਉਹਨੇ ਚਪੇੜਾ ਮਾਰਨੀ ਇੱਕ ਸ਼ੁਰੂ ਕਰਨਾ ਨਾ, ਚੰਗਾ ਮੇਰਾ ਸਿਰ 'ਚ ਹੋਈ ਤੇ ਮੂੰਹ ਤੇ ਮੇਰਾ ਲਾਲ ਕਰਦਾ ਸਾਰਾ ਕੁਝ। ਆਂਦਾ ਮੈਂ ਉਹਨੂੰ ਆਖਿਆ ਮੇਰੀ ਜਾਨ ਨਹੀਂ ਛੱਡਦਾ। ਆਂਦਾ ਨਹੀਂ ਅੱਜ ਨਹੀਂ। ਉਹ ਇੱਥੇ ਨਾ ਇਹਦਾ ਸਟਾਈਲ ਹੈ ਕਬੱਡੀ ਦਾ ਵੀ, ਇਹਦਾ ਦਾਇਰਾ ਕੋਈ ਨਹੀਂ ਹੁੰਦਾ। ਓਪਨ ਕਬੱਡੀ ਨੂੰ ਕਹਿੰਦੇ, ਤੇ ਖੁੱਲਾ ਵਿਗਾ ਕਿੱਲਾ ਹੁੰਦਾ ਵੀ ਉਹਦੇ ਵਿੱਚ ਤੁਸੀਂ ਜਿੱਥੇ ਮਰਜ਼ੀ ਦੌੜੇ ਫਿਰੋ। ਉਹ ਨਾ ਪਿੱਛੇ ਜਿਹੜੇ ਆਵਾਮ ਸੀ ਨਾ ਖੇਡਣ ਦੇ, ਆਪਣਾ ਵੇਖਣ ਦੇ, ਉਹਨਾਂ 'ਚ ਇੱਕ ਬਾਬਾ ਹੁੱਕਾ ਪੀਣ ਡਿਆ ਸੀ। ਆਂਦਾ ਉਹ ਮੇਰੀ ਜਾਨ ਨਹੀਂ ਛੱਡਦਾ, ਤੂੰ ਸ਼ੁਗਲੀ ਬਣਾ, ਨਹੀਂ ਮੈਂ ਤੈਨੂੰ ਅੱਜ ਖੇਡ ਕੇ ਜਾਏਗਾ। ਉਹ ਪਿੱਛੇ ਨਾ ਬੈਠਾ ਸੀ ਹੁੱਕਾ ਪੀਣ ਡਿਆ ਬਾਬਾ, ਉਹਦੇ ਕੋਲ ਜਾ ਕੇ ਨਾ ਹੁੱਕਾ ਪੀਣ ਡਿਆ, ਮੈਂ ਗਾਲ ਕੱਢ ਕੇ ਆਂਦਾ ਮੈਂ ਬੈਠਾ ਹੀ ਖਲੋਤਾ ਰਿਹਾ ਇੱਥੇ, ਆਂਦਾ ਮੈਂ ਨਹੀਂ ਜਾਣਾ। ਆਂਦਾ ਖੈਰ ਉਹ ਬੰਦਿਆਂ ਆਖਿਆ ਵੀ ਏਦਾਂ ਬੁਰੀ ਗੱਲ ਹੈ, ਤੈਨੂੰ ਪਾਉਣੀ ਪੈਣੀ ਹੈ ਨਾ, ਤੈਨੂੰ ਕਬੱਡੀ ਪਾਉਣੀ ਪੈਣੀ। ਆਂਦਾ ਮੈਂ ਕਿਹਾ ਚਲੋ ਹੌਲੀ ਹੌਲੀ 4 ਖਾਂਦੇ ਆ, 4 ਮਾਰਾਂਗੇ ਤੇ ਤੁਰੇ ਜਾਵਾਂਗੇ। ਆਂਦਾ ਮੈਂ ਜਦੋਂ ਗਿਆ ਨਾ, ਤੇ ਉਹ ਆਂਦਾ ਵੀ ਜ਼ਿਆਦਾ ਉਦੋਂ ਹੁੰਦੀ ਹੈ ਜਿਹੜੀ ਮਾਰਦੇ ਆ ਨਾ, ਉਲਟੀ ਮਾਰਦੇ ਵੀ ਉੱਤੋਂ ਦੀ ਸੁੱਟਦੇ ਆ, ਉਹ ਜ਼ਿਆਦਾ ਜਿਹੜੇ ਸਾਹ ਹੁੰਦੇ ਨਾ ਉਹ ਸੁੱਟਦੇ ਜੀ। ਆਂਦਾ ਉਹ ਨਾ ਜਿਹੜਾ ਜੱਫੇ ਲਾਉਂਦਾ ਸੀ ਨਾ, ਉਹ ਵੀ ਬੜਾ ਤੇਜ਼। ਆਂਦਾ ਮੈਂ ਉਹਦੇ ਲਾਗੇ ਗਿਆ ਨਾ,
ਆਂਦਾ ਵੀ ਤੂੰ ਯਕੀਨ ਨਹੀਂ ਕਰਨਾ, ਅਸੀਂ ਬੈਠੇ ਸਾਂ ਉਹ ਬੱਸ ਦੇ ਵਿੱਚ ਜਾਣ ਡੇ ਸਾਂ, ਕਾਲਜ ਤੋਂ ਆਉਣ ਡੇ। ਆਂਦਾ ਵੀ ਉਹ ਡਰਾਈਵਰ ਦੇ ਕੋਲ ਬੈਠੇ ਤੇ 72 ਸੀਟਾਂ ਵਾਲੀ ਬੱਸ ਸੀ, ਉਹ ਪਿਛਲੀ ਸੀਟ ਨੂੰ ਇਸ਼ਾਰਾ ਕਰ ਗਿਆ। ਆਂਦਾ ਉਹਨੇ ਮੈਨੂੰ ਐਡੀ ਦੂਰ ਸੁੱਟਿਆ ਜਿੱਥੇ ਉਹ ਪਿਛਲੀ ਸੀਟ ਹੈ। ਮੈਨੂੰ ਪਤਾ ਉਦੋਂ ਲੱਗਾ ਜਦੋਂ ਮੈਂ ਜ਼ਮੀਨ ਤੇ ਮੇਰਾ ਸਿਰ ਨਾ ਮਿੱਟੀ ਦੇ ਵਿੱਚ ਸੀ। ਆਂਦਾ ਇੱਕ ਕਬੱਡੀ ਜਿਹੜੀ ਔਖੀ ਹੈ, ਕੋਟਾਂ ਵਾਲੀ ਕਬੱਡੀ ਸਰਕਲ ਵਾਲੀ ਕਬੱਡੀ ਨਾਲੋਂ ਬਹੁਤ ਔਖੀ। ਜੀ ਬਿਲਕੁਲ ਜੀ, ਇਹ ਵੱਖਰੀ ਵੱਖਰੀ ਖੇਡਾਂ ਨੇ, ਇਹਦਾ ਇੱਕ ਆਪਣਾ ਸਵਾਦ ਹੈ ਹਰ ਖੇਡ ਦਾ, ਤੇ ਹਰ ਚੀਜ਼ ਦਾ ਇੱਕ ਨਵੇਕਲਾ ਅੰਦਾਜ਼ ਹੈ। ਚਪੇੜਾਂ ਵਾਲੀ ਕਬੱਡੀ ਅੰਮ੍ਰਿਤਸਰ ਵੀ ਖੇਡੀ ਜਾਂਦੀ ਜੀ, ਹਨੀਪਾਲ ਸਿੰਘ ਜੀ ਸਾਨੂੰ ਦੱਸ ਰਹੇ। ਪਿੱਠੂ ਗਰਾਂ ਨਿਮੇਸ਼ਵਰ ਕੌਰ ਦੀ ਗੱਲ ਕਰ ਰਹੇ ਨੇ ਜੀ। ਅੱਛਾ ਜੀ, ਕਿਸੇ ਵੇਲੇ ਕਹਿੰਦੇ ਜੀ ਗੁਰਦਾਸਪੁਰ 'ਚ ਵੀ ਇਹ ਕਬੱਡੀ ਖੇਡਦੇ ਹੁੰਦੇ ਸੀ, ਇਹ ਗੱਲ ਸਾਨੂੰ ਖਾਲਦ ਜੱਟ ਸਾਹਿਬ ਦੱਸ ਰਹੇ ਨੇ। ਫਿਲਮ ਬਣੀ ਸੀ ਚੱਕ ਦੇ, ਤਕਰੀਬਨ ਕੁੜੀਆਂ ਹਰਿਆਣਾ ਤੇ ਪੰਜਾਬ ਦੀਆਂ ਸਾਨੂੰ ਸਵੇਰੇ। ਹਾਂਜੀ ਬਿਲਕੁਲ ਜੀ, ਤੁਹਾਡੀ ਗੱਲ ਸਹੀ ਹੈ ਜੀ। ਚੱਕ ਦੇ ਇੰਡੀਆ ਜਿਹੜੀ ਹਾਕੀ ਦੀ ਖੇਡ ਸੀ, ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਅੱਛਾ ਜੀ, ਹੁਣ ਥੋੜੀ ਜਿਹੀ ਗੱਲ ਕਰਦੇ ਹਾਂ ਜੀ ਕਲੀ ਜੋਟਾ ਹਾਂਜੀ, ਬੰਟੇ ਦੀ ਰੱਸੀ ਟੱਪਣੀ। ਹਾਂਜੀ, ਰੱਸੇ ਟੱਪਣ ਵਾਲਾ ਵੀ ਰਿਵਾਜ਼ ਖਤਮ ਹੁੰਦਾ ਚਲਾ ਜਾ ਰਿਹਾ ਜੀ, ਬਹੁਤ ਘੱਟ ਹੋ ਗਿਆ ਜੀ। ਬਹੁਤ ਸਾਰੇ ਸਾਡੇ ਦੋਸਤ ਨਵੀਂ ਨਵੀਂ ਖੇਡਾਂ ਦੱਸ ਰਹੇ ਨੇ। ਅੱਛਾ, ਖੇਡਾਂ ਨਾਲ ਜੁੜੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਖੇਡਾਂ ਨਾਲ ਜੁੜੀਆਂ ਉਹਨਾਂ ਦੇ ਬੋਲੀਆਂ ਨੇ, ਗੀਤ ਨੇ, ਕਵਿਤਾਵਾਂ ਨੇ, ਉਹਨਾਂ ਨੂੰ ਵੀ ਥੋੜਾ ਜਿਹਾ ਯਾਦ ਕਰਦੇ ਰਹਾਂਗੇ। ਜੇ ਤੁਹਾਨੂੰ ਕੋਈ ਚੀਜ਼ ਯਾਦ ਹੋਵੇ ਤਾਂ ਉਹਦਾ ਜ਼ਿਕਰ ਕਰ ਲੈਣਾ। ਅੱਛਾ, ਨਾਲ ਉਹ ਵੀ ਹੋਈ ਜਾਵੇ, ਡਿਸਕਸ ਹੋਈ ਜਾਵੇ ਇਸ ਤਰ੍ਹਾਂ ਜੀ ਬਿਲਕੁਲ। ਫਿਰ ਉਸ ਤੋਂ ਇਲਾਵਾ ਕੁਝ ਇਹ ਨਹੀਂ ਕਿ ਖੇਡਾਂ ਸਿਰਫ ਭੱਜ ਦੌੜ ਕੇ ਖੇਡੀ ਜਾਂਦੀ, ਕੋਈ ਬਹਿ ਕੇ ਵੀ ਖੇਡੀ ਜਾਂਦੀਆਂ ਸਨ। ਜਿਵੇਂ ਕਲੀ ਜੋਟੀ ਦੀ ਗੱਲ ਹੋਈ, ਗੀਟੇ ਖੇਡਣਾ, ਰੀਠੇ ਹੋ ਗਏ, ਬਹੁਤ ਸਾਰੀ ਇਸ ਤਰ੍ਹਾਂ ਦੀ ਖੇਡਾਂ ਸਨ। ਇਹ ਜਿਹੜੀਆਂ ਪੁਰਾਣੀਆਂ ਖੇਡਾਂ ਸਨ ਜਿਨ੍ਹਾਂ ਨੂੰ ਖੇਡਿਆ ਜਾਂਦਾ ਸੀ। ਇਹਨੂੰ 44 ਕਬੱਡੀ ਸਰਗੋਦਾ ਸ਼ਾਗਰ ਮੇਲੇ ਵਿੱਚ ਇਹ ਰਾਣਾ ਖਾਲਿਦ ਸਾਹਿਬ ਨੇ ਸਾਨੂੰ ਦੱਸਿਆ। ਗੁੱਲੀ ਡੰਡੇ ਦੀ ਵੀ ਗੱਲ ਹੋਈ ਹੈ। ਸੋ ਮੇਰੇ ਖਿਆਲ ਅਸੀਂ ਇੱਕ ਇੱਕ ਕਰਕੇ ਸਾਰੀਆਂ ਹੀ ਖੇਡਾਂ ਦੀ ਗੱਲ ਕਰਨੀ ਹੈ। ਜਿਹੜੇ ਤੁਹਾਡੇ ਇਲਾਕੇ ਦੀ ਕੋਈ ਖਾਸ ਖੇਡ ਹੈ ਜਿਸ ਦਾ ਤੁਸੀਂ ਜ਼ਿਕਰ ਕਰਨਾ ਚਾਹੁੰਦੇ ਹੋ, ਜਿਸ ਦੀ ਬਾਤ ਤੁਸੀਂ ਪਾਉਣੀ ਹੈ, ਉਹਨੂੰ ਬਾਤ ਪਾਓ, ਗੱਲ ਸਾਡਾ ਸ਼ੇਅਰ ਕਰੋ, ਸਾਨੂੰ ਖੁਸ਼ੀ ਹੋਏਗੀ। ਮੈਂ ਆਪਣੇ ਬਚਪਨ ਦੇ ਵਿੱਚ ਕੁਝ ਖੇਡਾਂ ਖੇਡੀਆਂ ਨੇ ਜਿਹੜੀਆਂ ਕਿ ਕੁਝ ਹੈ ਤਾਂ ਪੇਂਡੂ ਕਿਸਮ ਦੀ ਸੀ, ਪਰ ਨਾ ਉਹਨਾਂ ਦੇ ਸ਼ਹਿਰੀ ਜਿਹੇ ਹੋ ਗਏ। ਜਿਸ ਚ ਗੈਲਰੀ ਖੇਡ ਹੁੰਦੀ ਸੀ, ਗੈਲਰੀ ਕਿਹਾ ਜਾਂਦਾ ਸੀ। ਕਬੱਡੀ ਦਾ ਹੀ ਬਦਲਿਆ ਹੋਇਆ, ਵਿਗੜਿਆ ਹੋਇਆ ਜਿਹਨੂੰ ਕਹਿ ਲਓ ਇੱਕ ਰੂਪ ਸੀ। ਜੇ ਇੱਕ ਪਾਲੇ 4 ਖਿਡਾਰੀ, ਦੂਜੇ ਪਾਸੇ 4 ਹੁੰਦੇ ਸੀ। ਉਧਰੋਂ ਜਦੋਂ ਇੱਕ ਨੇ ਰੇਡ ਪਾਉਣ ਆਉਣਾ, ਜਿਵੇਂ ਸਾਹ ਨੂੰ ਪਾਉਣ ਆਉਣਾ ਵੀ ਕਹਿ ਦਿੰਦੇ ਆ, ਉਹਨੂੰ ਬਾਕੀ ਨੇ ਫੜਨਾ ਹੁੰਦਾ ਸੀ। ਪਰ ਉਹਦੀ ਇੱਕ ਮਿਆਦ ਹੁੰਦੀ ਸੀ, ਇੱਕ ਲਾਈਨ 'ਚ ਦੌੜ ਸਕਦੇ ਸੀ, ਜਾਂ ਸੱਜੇ ਜਾਂ ਖੱਬੇ। ਉਸ ਕਿਸਮ ਦੀ ਖੇਡ ਹੋਇਆ ਕਰਦੀ ਸੀ। ਉਹ ਅਸੀਂ ਬਚਪਨ 'ਚ ਖੇਡੀ ਹੈ, ਪਰ ਉਹ ਕਿਤੇ ਖਤਮ ਹੋ ਗਈ। ਚੋਰ ਸਿਪਾਹੀ ਦੀ ਗੱਲ ਹੋਈ ਜੀ। ਵੰਜੀ ਮੈਂ ਨਹੀਂ ਖੇਡੀ ਜੀ। ਸੁਖਬਿੰਦਰ ਸਿੰਘ ਢਿੱਲੋਂ, ਮਾਫ ਕਰਨਾ ਜੀ, ਸੁਖਬਿੰਦਰ ਸਿੰਘ ਢਿੱਲੋਂ ਜੀ ਕਹਿੰਦੇ ਵੰਜੀ ਦੀ ਗੱਲ ਕਰ ਰਹੇ ਨੇ। ਇਹ ਮੈਂ ਨਹੀਂ ਖੇਡੀ ਜੀ, ਤੁਸੀਂ ਸਾਨੂੰ ਦੱਸਣਾ ਹੈ ਜੀ। ਇਹ ਵੀ ਕੋਈ ਖੇਡ ਹੈ ਤੇ ਕਿਹੜੀ ਖੇਡ ਹੈ, ਜਾਂ ਤੁਸੀਂ ਹੋਰ ਕੋਈ ਗੱਲ ਕਰਨਾ ਚਾਹੁੰਦੇ ਉਹ ਵੀ ਸਾਨੂੰ ਦੱਸਣਾ ਜੀ। ਮੇਰੇ ਕੋਲ ਨਾਸਰ ਸਾਹਿਬ ਜਿਹੜਾ ਅੱਜ ਦਾ ਟੌਪਿਕ ਹੈ ਨਾ, ਉਹ ਆਪਣੇ ਜਿਹੜੇ ਲੋਕਲ ਜਿਹੜੇ ਪਿੰਡਾਂ ਥਾਵਾਂ ਤੇ ਮੇਲੇ ਲੱਗਦੇ ਤੇ ਉੱਥੇ ਖੇਡਾਂ ਹੁੰਦੀਆਂ। ਸੋ ਉਹਦੇ ਵਿੱਚ ਕੁੜੀਆਂ ਦੀਆਂ ਵੀ ਜਿਹੜੀਆਂ ਵੈਸੇ ਮੇਲਿਆਂ 'ਚ ਤਾਂ ਨਹੀਂ ਹੁੰਦੀਆਂ, ਵੈਸੇ ਜਿਹੜੀਆਂ ਨਿੱਕੀਆਂ ਬਾਲੜੀਆਂ ਘਰਾਂ 'ਚ ਖੇਡਦੀਆਂ, ਉਹ ਵੀ ਮੇਲਿਆਂ ਦੀ ਵੀ ਆਪਾਂ ਗੱਲ ਕਰਨੀ ਆ। ਮੇਲਿਆਂ ਦੇ ਵਿੱਚ ਜਿਵੇਂ ਕੰਪੈਰੀਜ਼ਨ ਵੀ ਆਪਾਂ ਕਰਨਾ ਵੀ ਇੱਧਰ ਤੇ ਉੱਧਰ ਮੇਲੇ ਕਿਵੇਂ ਲੱਗਦੇ। ਇੱਧਰ ਜਿਹੜੇ ਮੈਂ ਇੱਧਰ ਦੇ ਪੰਜਾਬ ਦੀ ਗੱਲ ਦੱਸਾਂ, ਇੱਥੇ ਮੇਲੇ ਲੱਗਦੇ, ਸ਼ਾਇਦ ਉੱਧਰਲੇ ਸਾਈਡ ਕੁਝ ਡਿਫਰੈਂਟ ਹੋਵੇ ਕੰਮ। ਇੱਥੇ ਮੇਲਿਆਂ 'ਚ ਖਾਸ ਤੌਰ ਤੇ ਸਾਰਾ ਸਾਲ ਉਸ ਏਰੀਏ ਦੇ ਲੋਕ ਉਡੀਕਦੇ ਮੇਲਾ ਹੋਣਾ ਤੇ ਉੱਥੇ ਖੇਡਾਂ ਹੋਣੀਆਂ। ਉੱਥੇ ਮੁਖਤਲਿਫ ਕਿਸਮ ਦੀਆਂ ਘੋਲ, ਕਬੱਡੀ, ਇਸ ਤਰ੍ਹਾਂ ਦੀਆਂ ਜਿਹੜੀਆਂ ਖੇਡਾਂ ਹੁੰਦੀਆਂ। ਫਿਰ ਇੱਥੇ ਮੇਲਿਆਂ ਤੇ ਕਵਾਲੀਆਂ ਹੁੰਦੀਆਂ, ਜਿਵੇਂ ਤੁਹਾਡੇ ਉਧਰ ਅਖਾੜੇ ਲੱਗਦੇ ਆ। ਸੋ ਇਸ ਤਰ੍ਹਾਂ ਦੇ ਮੇਲਿਆਂ ਦੀ ਆਪਾਂ ਗੱਲ ਕਰਨੀ ਆ ਵੀ ਮੇਲਿਆਂ ਦਾ ਜਿਹੜਾ ਆਪਾਂ ਗੱਲ ਕਰੀਏ ਵੀ ਉੱਥੇ ਮਾਹੌਲ ਕੀ ਆ, ਉੱਧਰ ਤੇ ਇੱਧਰ ਜੇ ਉਹਨਾਂ ਨੂੰ ਆਪਾਂ ਕੰਪੈਰੀਜ਼ਨ ਇੱਕ ਦੂਜੇ ਦਾ ਕਰੀਏ ਵੀ ਕਿੰਨਾ ਕੁ ਫਰਕ ਜੀ। ਸੋ ਨਾਸਰ ਭਾਈ, ਮੇਲਿਆਂ ਦੀ ਜੇ ਗੱਲ ਕਰੀਏ ਤੇ ਮੇਲੇ ਹਰ ਇਲਾਕੇ ਦੇ ਆਪਣੇ ਖਾਸ ਮੇਲੇ ਨੇ, ਪਰ ਇੱਕ ਬੜਾ ਇੰਟਰਸਟਿੰਗ ਮੇਲਾ ਜਿਹਦਾ ਮੈਂ ਜ਼ਿਕਰ ਕਰਨਾ ਬਣਦਾ ਹੈ। ਇਹ ਕਰੀਬ ਹਰ ਜਿਹਨੂੰ ਕਹਿ ਲਓ ਕਿ 150 ਕਿਲੋਮੀਟਰ ਬਾਅਦ ਮੇਲਾ ਲੱਗਦਾ, ਤੇ ਸਿਰਫ ਪੰਜਾਬ ਹੀ ਨਹੀਂ, ਪੰਜਾਬ ਤੋਂ ਬਾਹਰ ਵੀ ਇਹ ਮੇਲਾ ਲੱਗਦਾ ਹੈ। ਤੇ ਉਹ ਹੈ ਗੁੱਗੇ ਪੀਰ ਦਾ ਮੇਲਾ। ਤੁਹਾਡੇ ਇਲਾਕੇ ਵੀ ਗੁੱਗੇ ਪੀਰ ਦਾ ਮੇਲਾ ਹੁੰਦਾ ਜੀ? ਬਿਲਕੁਲ। ਇਹ ਨਾਰੋਵਾਲ ਵਾਲੀ ਸਾਈਡ ਤੇ ਗੁੱਗੇ ਪੀਰ ਦਾ ਮੇਲਾ ਤੇ ਮੁਖਤਲਿਫ ਉਹਦੇ 'ਚ ਹਕਾਇਤਾਂ ਪਾਈਆਂ ਜਾਂਦੀਆਂ ਵਾ। ਉਹਦੇ 'ਚ ਹੁਣ ਪਤਾ ਨਹੀਂ ਕੀ ਸੱਚਾਈ ਤੇ ਕੀ ਝੂਠ। ਉਹਦੇ 'ਤੇ ਮੈਨੂੰ ਨਾਰੋਵਾਲ ਦੇ ਕੁਝ ਦੋਸਤ ਉਹਦੇ ਤੋਂ ਦੱਸਦੇ ਸਨ। ਗੁੱਗੇ ਪੀਰ ਦਾ ਇੱਧਰ ਮੰਨਣ ਵਾਲੇ ਵੀ ਉਹ ਗੂਗਲ ਦਿਖਾਉਂਦੇ, ਉਹਦੇ ਨਾਲ ਸੱਪ ਨਹੀਂ ਆਉਂਦੇ ਕੋਈ ਇਸ ਤਰ੍ਹਾਂ ਦੀ ਕਰਕੇ। ਹਾਂਜੀ, ਸੱਪਾਂ ਵਾਲਾ ਮੇਲਾ। ਇਹਨੂੰ ਲੋਕ ਬਹੁਤ ਸਾਰੇ ਸੱਪ ਪੂਜਦੇ ਨੇ। ਉੱਥੇ ਸੱਪਾਂ ਦੀ ਪੂਜਾ ਜਾਂ ਸੱਪਾਂ ਦੇ ਉੱਤੇ ਉਹਦੀ ਉਪਾਸਨਾ ਕੀਤੀ ਵੀ ਸੱਪ ਨਾ ਆਵੇ। ਸੱਪ ਤੋਂ ਲੋਕ ਡਰਦੇ ਆ, ਨਹੀਂ ਸੱਪ ਨੂੰ ਪੂਜਦੇ। ਗੁੱਗਾ ਪੀਰ ਜਿਹੜਾ ਸੱਪਾਂ ਦਾ ਪੀਰ ਹੈ ਜੀ। ਤੇ ਇਹ ਮੇਲਾ ਮੈਂ ਹਰਿਆਣੇ ਵਿੱਚ, ਪੰਜਾਬ ਵਿੱਚ, ਯੂਪੀ ਵਿੱਚ ਹਰ ਪਾਸੇ ਦੇਖਿਆ ਹੈ।
ਇਹ ਹਰ ਪਾਸੇ ਮੇਲਾ ਹੁੰਦਾ ਹੈ। ਇਹ ਸਿਰਫ ਇਹ ਅਜੀਬ ਜਿਹੀ ਗੱਲ ਹੈ ਜੀ, ਇਹ ਹਰ ਪਾਸੇ ਹੈ। ਰੌਸ਼ਨੀ ਦੇ ਮੇਲਾ ਜ਼ਿਕਰ ਕੀਤਾ ਰਮੇਸ਼ਵਰ ਕੌਰ, ਰੌਸ਼ਨੀ ਦਾ ਮੇਲਾ ਤਾਂ ਜੀ ਸਭ ਨਾਲੋਂ ਵੱਡਾ ਮੇਲਾ ਜਗਰਾਉਂ ਦਾ, ਪੁਰਾਣਾ ਮੇਲਾ। ਇਸ ਵਾਰ ਤੇ ਬੋਲੀਆਂ ਵੀ ਲਿਖੀਆਂ ਗਈਆਂ ਜੀ, ਰੌਸ਼ਨੀ ਮੇਲਾ ਰੁਪਿੰਦਰ ਸੰਧੂ ਜੀ ਵੀ ਉਹਦਾ ਜ਼ਿਕਰ ਕਰ ਰਹੇ ਨੇ ਜੀ। ਇਹ ਵੀ ਦਾ ਬਹੁਤ ਤਗੜਾ ਮੇਲਾ, ਜਿਹਨੂੰ ਕਹਿੰਦੇ ਮੇਲਾ ਭਰਦਾ ਸੀ, ਤੇ ਇਹਦੇ ਬਾਰੇ ਤਾਂ ਬਹੁਤ ਸਾਰੇ ਗੀਤ ਵੀ ਲਿਖੇ ਗਏ ਨੇ। ਮੇਲੇ ਜਗਰਾਵੇਂ ਦੇ ਲੱਗਦੀ ਰੌਸ਼ਨੀ ਭਾਰੀ, ਇਹ ਲਿਖਿਆ ਕਿ ਨਹੀਂ ਜੀ, ਮੈਂ ਯਾਦ ਕਰਨ ਦੀ ਕੋਸ਼ਿਸ਼ ਕਰੇ। ਇਹ ਲਾਈਨ ਜਾਂ ਤਾਂ ਬਾਬੂ ਰਜਵਲੀ ਦੀ ਲਿਖੀ ਹੋਈ ਹੈ ਤੇ ਜਾਂ ਫਿਰ ਨੰਦ ਲਾਲ ਨੂਰਪੁਰੀ ਦੀ, ਮੈਂ ਗਲਤ ਜੇ ਨਹੀਂ ਹੈ ਤਾਂ ਇਹਨਾਂ ਦੋਵਾਂ ਚੋਂ ਕਿਸੇ ਲਿਖੀ ਹੋਈ ਲਾਈਨ ਹੈ। ਮੈਨੂੰ ਲਾਈਨ ਕਿਤੇ ਚੇਤੇ ਆ ਗਈ ਪਰ ਮੈਨੂੰ ਕਵਿਤਾ ਯਾਦ ਨਹੀਂ ਆ ਰਹੀ। ਤੇ ਰੌਸ਼ਨੀ ਦੇ ਮੇਲੇ ਦੀ ਗੱਲ ਤੁਰੀ ਹੈ। ਮੇਲੋं पे कवाली के अलावा एक दोस्त दस रहे बाजी भी ਹੁੰਦੀ ਹੈ। ਬਾਜ਼ੀਆਂ ਪਹਿਲੇ ਪਾਈਆਂ ਜਾਂਦੀਆਂ ਸੀ, ਬਾਜ਼ੀ ਕਰਨ ਵਾਲਾ ਗਰੁੱਪ ਹੁੰਦਾ ਜੀ, ਹਾਂਜੀ ਪਹਿਲੇ ਬਾਜ਼ੀਆਂ ਪਾਈਆਂ ਜਾਂਦੀਆਂ ਸੀ। ਹੁਣ ਬਾਜ਼ੀਆਂ ਪੈਣੀਆਂ ਜਿਹੜੀਆਂ ਨੇ ਪੰਜਾਬ 'ਚ ਘੱਟ ਹੋ ਗਈਆਂ। ਕਿਲ੍ਹਾ ਰਾਏਪੁਰ ਦੀ ਖੇਡ ਬਿਲਕੁਲ ਇੱਧਰ ਵੀ ਬਾਜ਼ੀਆਂ ਪੈਣੀਆਂ ਘੱਟ ਹੋ ਗਈਆਂ, ਬਲਕਿ ਮੈਨੂੰ ਦੋਸਤਾਂ ਨੇ ਕਿਹਾ ਵੀ ਉਹ ਬਾਜ਼ੀਗਰਾਂ ਦੇ ਘਰ ਇੱਧਰ ਕਿੱਧਰ ਰਹਿੰਦੇ ਵੀ, ਤੇ ਐਵਰੀ ਈਅਰ ਬਾਜ਼ੀਗਰ ਆਉਂਦੇ ਹੁੰਦੇ ਸੀ ਪਿੰਡਾਂ ਦੇ ਵਿੱਚ ਆ ਕੇ ਉਹਨਾਂ ਇੱਕ ਉਹ ਟੋਇਆ ਜਿਹਾ ਕੱਢਣਾ, ਉਹਦੇ ਉੱਤੇ ਫੱਟਾ ਲਾਉਣਾ। ਫਿਰ ਉਹ ਜਿੱਦਣ ਜਿਹੜੇ ਪਿੰਡ ਵਾਲੇ, ਸਾਡੇ ਤੇ ਇੱਧਰ ਫਰਾਈਡੇ ਨੂੰ ਹੁੰਦਾ ਸੀ ਜ਼ਿਆਦਾ, ਫਰਾਈਡੇ ਦੀ ਨਮਾਜ਼ ਤੋਂ ਬਾਅਦ ਸਾਰੇ ਪਿੰਡ ਵਾਲਿਆਂ ਇਕੱਠੇ ਹੋ ਜਾਣਾ ਉੱਥੇ। ਫਿਰ ਉਹਨਾਂ ਨੇ ਉਹ ਬਾਜ਼ੀਗਰਾਂ ਨਾਲ ਆ ਕੇ ਉਹਦੇ ਤੇ ਆਖਣਾ ਪਿੰਡ ਦਾ ਸਾਰਿਆਂ ਨਾਲ ਲੰਮਾ ਬੰਦਾ ਆ ਜੇ, ਉਹਨੇ ਪਹਿਲਾਂ ਛੱਜ ਲੈ ਕੇ ਖਲੋਣਾ, ਫਿਰ ਉਹਨੇ ਉਸ ਤੋਂ ਲੰਮੀ ਸ਼ੈ ਲੈ ਕੇ ਖਲੋਣਾ, ਫਿਰ ਉਸ ਤੋਂ ਲੰਮੀ ਸ਼ੈ ਕੇ ਲੈ ਕੇ ਖਲੋਣਾ। ਉਹਨਾਂ ਪਿੱਛੋਂ ਦੌੜ ਕੇ ਆ ਕੇ ਫੱਟੇ ਤੇ ਪੈਰ ਰੱਖ ਕੇ ਤੇ ਬਾਜ਼ੀਆਂ ਪਾਉਣੀਆਂ। ਵੀ ਉਹ ਪੁਰਾਣੇ ਦੌਰ ਦੀ ਜਿਮਨਾਸਟਿਕ ਜੀ, ਉਹ ਬਹੁਤ ਖੂਬ ਚੀਜ਼ ਸੀ। ਉਹ ਮੈਂ ਆਪਣੇ ਬਚਪਨ 'ਚ ਕਿਤੇ ਵੇਖੀ ਆ, ਪਰ ਹੁਣ ਉਹ ਕਿਤੇ ਨਹੀਂ ਦਿਸਦੀ। ਰਸਾਂ ਦੇ ਉੱਤੇ ਰੱਸੀ ਉੱਤੇ ਨੱਟ ਤੁਰਦੇ ਹੁੰਦੇ ਸੀ, ਉਹ ਵੀ ਗਵਾਚ ਗਏ। ਬਾਜ਼ੀਗਰਾਂ ਦੇ ਪੰਜਾਬ ਦੇ ਵਿੱਚ ਬਹੁਤੇ ਜਿਹੜੇ ਪਰਿਵਾਰ ਸੀ ਉਹ ਸੈਟਲ ਹੋ ਗਏ, ਪੜ੍ਹਾਈ ਲਿਖਾਈ ਵਾਲੇ ਪਾਸੇ ਤੁਰ ਗਏ, ਤੇ ਕੁਝ ਉਹਨਾਂ 'ਚ ਗਾਉਣ ਵਾਲੇ ਪਾਸੇ ਚਲੇ ਗਏ, ਤੇ ਚੰਗੇ ਗਾਉਣ ਵਾਲੇ ਵੀ ਬਣੇ ਬਾਜ਼ੀਗਰਾਂ ਦੇ ਬੱਚੇ। ਸੋ ਪਰ ਕੁਝ ਚੀਜ਼ਾਂ ਨੂੰ ਹਿੰਦੁਸਤਾਨ ਵਿੱਚ ਪੰਜਾਬ ਦੇ ਵਿੱਚ ਅੱਜ ਵੀ ਬਚਾ ਕੇ ਰੱਖਿਆ ਗਿਆ ਹੈ। ਪੰਜਾਬ ਵਿੱਚ ਕਿਲ੍ਹਾ ਰਾਏਪੁਰ ਨਾਂ ਦਾ ਇੱਕ ਸ਼ਹਿਰ ਹੈ ਜੀ, ਜਿੱਥੇ ਹਰ ਸਾਲ ਖੇਡ ਮੇਲਾ ਲੱਗਦਾ ਹੈ। ਕਿਲ੍ਹਾ ਰਾਏਪੁਰ ਦੀਆਂ ਜਿਹੜੀ ਖੇਡਾਂ ਨੇ ਉਹਨੂੰ ਮਿਨੀ ਓਲੰਪਿਕ ਵੀ ਕਿਹਾ ਜਾਂਦਾ। ਕਿਲ੍ਹਾ ਰਾਏਪੁਰ ਦੀ ਖੇਡਾਂ ਵਿੱਚ ਬਹੁਤ ਸਾਰੀ ਖੇਡਾਂ ਹੁੰਦੀਆਂ ਨੇ ਜੀ, ਬਹੁਤ ਗੱਡੇ ਭਜਾਏ ਜਾਂਦੇ ਨੇ ਜੀ, ਟਰੈਕਟਰ ਭਜਾਏ ਜਾਂਦੇ ਨੇ ਜੀ, ਉਹਦੇ ਉਸ ਤੋਂ ਇਲਾਵਾ ਮੁੰਗਲੀਆਂ ਫੇਰੀਆਂ ਜਾਂਦੀਆਂ ਜੀ, ਤੇ ਹੋਰ ਜਿਹੜੇ ਗਾਉਣ ਦਾ ਪ੍ਰੋਗਰਾਮ ਤਾਂ ਹੁੰਦਾ ਹੀ ਆ, ਭਾਰ ਚੱਕਣ ਦੇ ਜਿਹੜੇ ਉੱਥੇ ਰਵਾਇਤੀ ਖੇਡਾਂ ਦਾ ਬਹੁਤ ਜ਼ੋਰ ਹੁੰਦਾ ਹੈ ਕਿਲ੍ਹਾ ਰਾਏਪੁਰ ਦੇ ਵਿੱਚ। ਕੋਈ ਇਸ ਤਰ੍ਹਾਂ ਦਾ ਸਰਕਾਰੀ ਕਿਸਮ ਦਾ ਵੀ ਮੇਲਾ ਜਿੱਥੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਹਾਡੇ ਵਾਲੇ ਪਾਸੇ, ਨਾਸਰ ਸਾਹਿਬ? ਤੇ ਮੇਲੇ ਤੇ ਜ਼ਰੂਰ ਲੱਗਦੇ ਆ ਸਰਕਾਰੀ, ਬਿਲਕੁਲ ਸਰਕਾਰੀ ਵੀ ਹੁੰਦੇ ਨੇ ਮੇਲੇ। ਉਹਦੇ ਵਿੱਚ ਜਿਸ ਤਰ੍ਹਾਂ ਆਪਾਂ ਗੱਲ ਕਰ ਲਈਏ, ਘੋੜਿਆਂ ਦੀਆਂ ਦੌੜਾਂ ਹੁੰਦੀਆਂ, ਨੇਜ਼ਾਬਾਜ਼ੀ ਹੁੰਦੀ ਆ, ਪੁਰਾਣੀਆਂ ਕੁਛ ਨਾ ਕੁਛ ਹਰ ਇਹਦੇ ਵਿੱਚ ਜਿਹੜੀ ਗਵਰਨਮੈਂਟ ਆ, ਸਾਰੀਆਂ ਜ਼ਿਲ੍ਹੇ ਦੀ ਗਵਰਨਮੈਂਟ, ਉਹ ਕਿਤੇ ਨਾ ਕਿਤੇ ਤਹਿਸੀਲ ਲੈਵਲ ਤੇ ਵੀ ਮੇਲੇ ਕਰਾਉਂਦੇ, ਮੱਝਾਂ ਦੀ ਚਵਾਈ ਦਾ, ਇਸ ਤਰ੍ਹਾਂ ਕਰਕੇ ਕਬੱਡੀ, ਛੋਟੀਆਂ ਛੋਟੀਆਂ ਜਿੰਨੀਆਂ ਵੀ ਰੱਸੇ ਵਾਲੀਆਂ ਖੇਡਾਂ, ਸਾਰੀਆਂ ਕਿਤੇ ਨਾ ਹੁਣ ਘਟ ਗਈਆਂ ਅੱਗੇ ਨਾਲੋਂ। ਇੱਕ ਅੱਧੀ ਸ਼ਾਇਦ ਹੁੰਦੀ ਹੋਵੇ, ਲੇਕਿਨ ਅੱਗੇ ਨਾਲੋਂ ਘਟੀਆਂ ਨੇ। ਅੱਛਾ ਜੀ, ਹੁੰਦੀਆਂ ਹੈ ਨੇ ਜ਼ਰੂਰ। ਅੱਛਾ ਜੀ। ਇਹ ਕੁਝ ਮੇਲੇ ਜਿਹੜੇ ਨੇ ਇਹ ਪੁਰਾਣੀਆਂ ਰਵਾਇਤਾਂ, ਰਸਮੋ ਰਵਾਇਤਾਂ ਨੂੰ ਬਚਾ ਕੇ ਰੱਖਣ ਵਿੱਚ ਬਹੁਤ ਵੱਡਾ ਕਾਰਗਰ ਰੋਲ ਅਦਾ ਕਰਦੇ ਨੇ। ਹਨੀਪਾਲ ਸਿੰਘ ਜੀ ਦੱਸ ਰਹੇ ਭੋਗੀਵਾਲ ਗੁਰਦਾਸਪੁਰ ਕੁਸ਼ਤੀ ਛਿੰਝਾਂ ਮੇਲਾ ਹੁੰਦਾ, ਜੋ 150 ਸਾਲ ਪੁਰਾਣਾ ਚੱਲ ਰਿਹਾ ਹੈ ਤੇ ਅੱਜ ਵੀ ਚੱਲ ਰਿਹਾ, ਤੇ ਪੰਜਾਬ 'ਚ ਹਰ ਪਹਿਲਵਾਨ ਇੱਥੇ ਆਉਂਦਾ। ਬਹੁਤ ਸ਼ੁਕਰੀਆ ਜੀ ਤੁਹਾਡਾ ਇਸ ਗੱਲ ਵਾਸਤੇ ਜੀ। ਗੱਤਕਾ ਜੀ, ਹਾਂ ਗੱਤਕਾ ਜਿਹੜਾ ਹੈ, ਉਹ ਗੱਤਕਾ ਬੜਾ ਪੋਪੂਲਰ ਹੈ ਜੀ ਅੱਜ ਵੀ, ਖਾਸ ਤੌਰ ਦੇ ਉੱਤੇ ਸਿੱਖ ਕੌਮ ਵਿੱਚ ਗੱਤਕਾ ਬੜਾ ਪੋਪੂਲਰ ਹੈ। ਉਹ ਅੱਜ ਵੀ ਰੱਜ ਕੇ ਖੇਡਿਆ ਜਾਂਦਾ ਗੱਤਕਾ, ਡਾਂਗਾ ਨਾਲ, ਕਿਰਪਾਨਾਂ ਨਾਲ, ਨੇਜ਼ਿਆਂ ਨਾਲ, ਬਰਛਿਆਂ ਨਾਲ, ਹੋਰ ਭਾਂਤ ਦੀ ਚੀਜ਼ਾਂ ਨਾਲ। ਜਿਹੜਾ ਗੱਤਕੇਬਾਜ਼ੀ ਦਾ ਸ਼ੌਕ ਅੱਜ ਵੀ ਬਹੁਤੇ ਸਿੱਖ ਪਰਿਵਾਰਾਂ ਵਿੱਚ ਅਜੇ ਵੀ ਹੈ, ਤੇ ਕਿਤੇ ਨਾ ਕਿਤੇ ਸਾਰਿਆਂ ਨੇ ਥੋੜਾ ਬਹੁਤ ਉਸਨੂੰ ਖੇਡਿਆ ਜ਼ਰੂਰ ਹੈ। ਅਮਰਿੰਦਰ ਸਿੰਘ ਢਿੱਲੋਂ ਜੀ ਗੱਲ ਕਰ ਰਹੇ ਨੇ ਜੀ ਚਿਰਾਗਾਂ ਦੇ ਮੇਲੇ ਦੀ, ਕਬੂਤਰਬਾਜ਼ੀ ਹੁੰਦੀ ਹੈ ਜੀ ਮੇਲੇ ਵਿੱਚ। ਮਨੋਜ ਭੱਲਾ ਜੀ ਦੱਸ ਰਹੇ ਨੇ ਜ਼ਿਆਦਾ ਮੇਲੇ ਮਾਲਵੇ ਦੇ ਏਰੀਏ 'ਚ ਹੁੰਦੇ ਆ ਜੀ, ਸੋ ਮਝੈਲੋ ਦੁਆਬੇ ਵਾਲੇ ਨੂੰ, ਬਾਕੀ ਸਾਰੇ ਵੈਸੇ ਅਰੋੜਾ ਸਾਹਿਬ ਆਪਾਂ ਗੱਲ ਕਰਦੇ ਹੁੰਦੇ ਵੈਸੇ ਫਾਰਮਲ, ਇਹ ਜਿਹੜੇ ਮੇਲੇ ਆ, ਮੇਲੇ ਜਿਹੜੇ ਜਿੱਥੇ ਪੀਰਾਂ ਦੀਆਂ ਦਰਗਾਹਾਂ ਦੀਆਂ ਸਜਾਏ ਜਾਂਦੀ, ਇਹ ਐਂਟਰਟੇਨਮੈਂਟ ਦਾ ਜ਼ਰੀਆ ਹੁੰਦੀ। ਨਾ ਪਹਿਲੋਂ ਸਿਨੇਮਾ ਹੁੰਦਾ ਸੀ, ਨਾ ਪਹਿਲੋਂ ਇਸ ਤਰ੍ਹਾਂ ਦੀ ਜਿਸ ਤਰ੍ਹਾਂ ਹੁਣ ਜਦੀਦ ਦੌਰ ਆ ਫੈਸਿਲਿਟੀਜ਼ ਹੁੰਦੀਆਂ ਸੀ। ਪਿੰਡ ਵਾਲੇ ਕੰਮਾਂ ਤੋਂ ਵਿਹਲੇ ਹੋ ਕੇ ਸ਼ਾਮ ਨੂੰ ਫਿਰ ਡੰਗਰਾਂ ਦੇ ਪੱਠਾ ਦੱਥਾ ਕਰਕੇ ਮੁੜ ਕੇ ਮੇਲੇ ਨੂੰ ਜਾਂਦੇ ਸੀ। ਪੂਰਾ ਪਿੰਡ ਇਕੱਠਾ ਹੋ ਕੇ। ਮੇਰੇ ਆਪਣੇ ਪਿੰਡ ਆਪਣੇ ਬਜ਼ੁਰਗਾਂ ਦੇ ਲੱਗਦਾ ਬਾਬਾ ਬਲੇਸ਼ਾ ਸਰਕਾਰ, ਸਾਡੇ ਪੂਰੇ ਏਰੀਏ ਦੇ ਲੋਕ ਜਿਹੜੇ ਆ ਉਹ ਇਕੱਠੇ ਹੋ ਕੇ ਆਉਂਦੇ ਰਾਤ ਨੂੰ, ਜਥੇ ਬਣ ਕੇ 12 15 20 ਲੋਕ, ਡਾਂਗਾਂ ਫੜੀਆਂ ਹੁੰਦੀਆਂ, ਆ ਕੇ ਜਲੇਬੀਆਂ ਖਾਣੀਆਂ, ਕਵਾਲੀ ਸੁਣਨੀ। ਖਾਸ ਤੌਰ ਤੇ ਹੁੰਦਾ ਵੀ ਲੰਗਰ ਜਦੋਂ ਚੱਲਣਾ ਵਾ, ਲੰਗਰ ਖਾਣਾ। ਹੁਣ ਤੇ ਥੋੜਾ ਜਿਹਾ ਬਦਲ ਗਿਆ, ਫਿਰ ਉਹ ਕੰਮ ਹੋਰ ਪਾਸੇ ਨੂੰ ਤੁਰ ਪਿਆ, ਜਦੋਂ ਕਮਾਈ ਵਾਲਾ ਜ਼ਰੀਆ ਲੋਕ ਬਣਾ ਲੈਂਦੇ ਆ। ਮੇਲਿਆਂ ਦੇ ਵਿੱਚ
ਐਂਟਰਟੇਨ ਵਾਲੀਆਂ ਪਹਿਲਾਂ ਚੀਜ਼ਾਂ ਇਹ ਹੁੰਦੀਆਂ ਸੀ, ਖੇਡਾਂ ਹੁੰਦੀਆਂ ਸੀ ਜਾਂ ਕਵਾਲੀ ਹੋ ਜਾਂਦੀ ਸੀ, ਜਿਸ ਤਰ੍ਹਾਂ ਗੱਤਕਾ ਤੁਸੀਂ ਦੱਸਿਆ ਉਧਰਲੀ ਸਾਈਡ ਤੇ ਗੱਤਕਾ ਹੋਏਗਾ, ਇੱਧਰੋਂ ਲੈ ਕੇ ਆ ਜਾਂਦੇ ਆ ਵੇਟ ਵਗੈਰਾ ਉਹ ਚੁੱਕਣ ਦਾ, ਵੀ ਕੁਛ ਨਾ ਕੁਛ ਕੁਸ਼ਤੀਆਂ ਵਾਲਾ ਸਮਾਨ ਇਸ ਤਰ੍ਹਾਂ ਦਾ ਕਰਕੇ ਨਾ, ਵੀ ਜਿਹੜਾ ਸਾਡੇ ਇਲਾਕੇ ਦੀ ਜੋ ਪਹਿਚਾਣ ਹੈ ਪੰਜਾਬ ਦੀ ਉਹਨੂੰ ਉਜਾਗਰ ਕਰਦੇ। ਹੁਣ ਕੁਛ ਕੰਮ ਹੋਰ ਪਾਸੇ, ਜਾਂ ਸਰਕਸ ਲੱਗਦੀ ਹੁੰਦੀ ਸੀ, ਕੁਝ ਲੈ ਕੇ ਆ ਜਾਣਾ ਨਾ, ਛੋਟੀਆਂ ਛੋਟੀਆਂ ਦੁਕਾਨਾਂ ਲੱਗਦੀਆਂ ਹੁੰਦੀਆਂ ਸੀ ਜਲੇਬੀਆਂ ਪਕੌੜਿਆਂ ਵਾਲੀਆਂ। ਹੁਣ ਕੰਮ ਹੋਰ ਪਾਸੇ ਨੂੰ ਤੁਰ ਪਿਆ, ਵੀ ਉਹਦੇ ਵਿੱਚ ਲਕੀ ਨਾਨੀ ਸਰਕਸ ਆ ਗਈ, ਫਿਰ ਉਹ ਖੁਸਰਿਆਂ ਵਾਲਾ ਕੰਮ ਆ ਗਿਆ, ਫਿਰ ਦੂਜਾ ਵਿੱਚ ਨੱਚਣ ਵਾਲੇ ਵਾਲਾ ਕੰਮ ਆ ਗਿਆ, ਕੰਮ ਹੋਰ ਪਾਸੇ ਨੂੰ ਤੁਰ ਪਿਆ। ਜੀ ਤੁਹਾਡੀ ਗੱਲ ਸਹੀ ਹੈ, ਪਰ ਨਾਸਰ ਸਾਹਿਬ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ, ਜੋ 2 ਸਾਲ ਪਹਿਲਾਂ ਮੈਂ ਤੁਹਾਡੇ ਕੋਲ ਆਇਆ ਸੀ, ਅਸੀਂ ਮੇਰੇ ਪਿੰਡ ਵੱਲ ਗਏ ਸੀ, ਚੱਕ 92 ਸਾਨੂੰ ਰੁਕਣ ਦਾ ਮੌਕਾ ਮਿਲਿਆ, ਤਾਹਿਰ ਭਾਈ ਦੀ ਮਿਹਰਬਾਨੀ ਨਾਲ। ਤਾਹਿਰ ਮਲਕ ਸਾਹਿਬ ਸਾਨੂੰ ਉੱਥੇ ਲੈ ਕੇ ਗਏ ਚੱਕ 92, ਜਿੱਥੇ ਮੇਲਾ ਚੱਲਦਾ ਸੀ ਉਸ ਵੇਲੇ, ਉੱਥੇ ਉੱਥੇ ਬਿਲਕੁਲ ਤੁਹਾਡੀ ਵੀਡੀਓ 'ਚ ਹੈ ਵੀ ਆ ਘੋੜਿਆਂ ਦੀ ਨੇਜ਼ਾਬਾਜ਼ੀ ਹੋਣ ਡਈ। ਤੁਸੀਂ ਸਰ, ਮੈਂ ਸਿਰਫ ਸੁਣਿਆ ਸੀ, ਮੈਂ ਆਪਣੇ ਬਚਪਨ ਵਿੱਚ ਆਪਣੇ ਦਾਦਾ ਜੀ ਤੋਂ ਸੁਣੀਆਂ ਸੀ, ਬਾਪੂ ਜੀ ਤੋਂ ਗੱਲਾਂ ਸੁਣੀਆਂ ਸੀ, ਪਰ ਮੈਨੂੰ ਆਪਣੀ ਅੱਖੀ ਵੇਖਣ ਦਾ ਮੌਕਾ ਮਿਲਿਆ, ਕਿਉਂਕਿ ਉਹ ਚੀਜ਼ਾਂ ਹੁਣ ਇੰਡੀਆ ਵਿੱਚ ਨਹੀਂ। ਉਹ ਉਸ ਖੇਡ ਨੂੰ ਤੁਸੀਂ ਡਿਸਕ੍ਰਾਈਬ ਕਰੋ ਜਰਾ ਆਪਣੇ ਅਲਫਾਜ਼ ਵਿੱਚ, ਫਿਰ ਮੈਂ ਉਸ ਦੀ ਥੋੜੀ ਜਿਹੀ ਹੋਰ ਬਾਤ ਪਾਵਾਂਗਾ ਜੀ। ਬਿਲਕੁਲ, ਸਾਡੇ ਏਰੀਏ 'ਚ ਖਾਸ ਤੌਰ ਤੇ ਤੁਹਾਡੇ ਜਿਹੜਾ ਉਹ ਏਰੀਆ ਝੰਗ ਚਨਿਓਟ ਤੁਹਾਡੇ ਵਾਲਾ ਸਰਗੋਧਾ, ਉਧਰ ਬਹੁਤ ਜ਼ਿਆਦਾ ਫੇਮਸ ਆ। ਬਲਕਿ ਕਿਉਂਕਿ ਇਹ ਜ਼ਰਾ ਮਹਿੰਗਾ ਸ਼ੌਕ ਆ, ਮਹਿੰਗੇ ਤੋਂ ਮਤਲਬ ਵੀ ਘੋੜੇ ਦੀ ਸਾਂਭ ਕੀ ਆਂਦੇ ਹੁੰਦੇ, ਵੀ ਉਦਣ ਵੀ ਆਪਾਂ ਇੱਕ ਮੁਹਾਵਰਾ ਸੀ ਵੀ ਮੱਝ ਵੇਚ ਕੇ ਘੋੜੀ ਲਈ ਤੇ ਕੀ ਕਹਿੰਦੇ ਦੁੱਧ ਤੋਂ ਵੀ ਗਏ ਤੇ ਲਿੱਦ ਵੀ ਸੁੱਟਣੀ ਪਈ। ਉਹ ਗੱਲ ਹੈ ਵੀ ਔਖਾ, ਘੋੜੀ ਪਾਲਣੀ ਜਾਂ ਘੋੜਾ ਪਾਲਣਾ ਬੜਾ ਕੰਮ ਔਖਾ, ਮਹਿੰਗਾ ਸ਼ੌਕ ਆ। ਮੇਰੇ ਪਿੰਡ ਵੀ ਇਹਨਾਂ ਮੁੰਡਿਆਂ ਨੇ ਬਣਾਇਆ ਵਾ 2 ਕਿੱਲੇ ਦਾ ਪੂਰਾ ਪਹਿਲੋਂ ਦਾ ਟਰੈਕ ਬਣਾਇਆ ਵਾ, ਜਿੱਥੇ ਪ੍ਰੈਕਟਿਸ ਕਰਦੇ ਆ, ਤੇ ਉਹ ਘੋੜੀ 3-4-5 ਲੱਖ ਦੀ ਘੋੜੀ ਜਿਹੜੀ ਆਉਂਦੀ ਆ, ਜਿੱਤੇ ਉਹ ਨੇਜ਼ਾਬਾਜ਼ੀ ਕਰਦੇ ਆ। ਤੋ ਇਹ ਸ਼ੌਕ ਜਿਹੜਾ ਜ਼ਿਆਦਾ ਥੱਲੇ, ਜੇ ਆਪਾਂ ਬਹਾਵਲਪੁਰ ਦੀ ਗੱਲ ਕਰੀਏ, ਰਿਆਸਤ ਬਹਾਵਲਪੁਰ ਦੀ, ਉੱਥੇ ਜ਼ਿਆਦਾ, ਜਾਂ ਝੰਗ ਚਨਿਓਟ ਸਰਗੋਧਾ ਇੱਧਰ ਜ਼ਿਆਦਾ ਨੇਜ਼ਾਬਾਜ਼ੀ ਵਾਲਾ। ਇਹਦੇ ਫੈਸਲਾਬਾਦ ਦੇ ਵਿੱਚ ਐਵਰੀ ਆਪਣੇ ਈਅਰ ਇਹਦੇ ਹੁੰਦੇ, ਸਰਕਾਰੀ ਲੈਵਲ ਤੇ ਵੀ ਤੇ ਪ੍ਰਾਈਵੇਟਲੀ ਵੀ ਇਹਦੇ ਮੁਕਾਬਲੇ ਹੁੰਦੇ ਆ ਨੇਜ਼ਾਬਾਜ਼ੀ ਵਾਲੇ। ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਇਹ ਇਸ ਕਿਸਮ ਦੇ ਜਿਹੜੇ ਮੇਲੇ, ਉਹ ਜਿਹੜੀ ਜਿਸ ਖੇਡ ਦੀ ਅਸੀਂ ਗੱਲ ਕਰ ਰਹੇ, ਨੇਜ਼ਾਬਾਜ਼ੀ ਦੀ ਗੱਲ ਕਰ ਰਹੇ, ਮੈਂ ਇਸ ਕਰਕੇ ਮੈਂ ਚੜ੍ਹਦੇ ਪੰਜਾਬ ਵਾਲਿਆਂ ਨੂੰ ਦੱਸਣਾ ਚਾਹਾਂਗਾ ਕਿ ਉਸ ਪਾਸੇ ਇਹ ਖੇਡ ਬਹੁਤ, ਜੇ ਕਿਤੇ ਹੈ ਵੀ ਤੇ ਮੈਂ ਘੱਟੋ ਘੱਟ ਨਹੀਂ ਵੇਖੀ। 4 ਸਵਾਰ ਇੱਕ ਦੂਰੋਂ ਘੋੜਾ ਭਜਾਉਂਦੇ ਹੋਏ ਆਉਂਦੇ ਆ, ਤੇ ਕਿੱਲੇ ਗੱਡੇ ਹੁੰਦੇ, ਉਦੋਂ ਕਿੱਲੇ ਨੂੰ ਨੇਜ਼ੇ ਨਾਲ ਪੱਟ ਕੇ ਲਿਜਾਣਾ ਹੁੰਦਾ ਹੈ। ਇਹ ਖੇਡ ਦੀ ਵੀ ਚਾਰੋਂ ਤੇ 4 ਲੈ ਜਾਣਗੇ, 2 ਜਾਣਗੇ, 3 ਜਾਣਗੇ, ਇਹ ਟੀਮਾਂ ਦੇ ਮੁਕਾਬਲੇ। ਸਪੀਡ ਵੀ ਘੋੜੀ ਤੁਹਾਨੂੰ ਪਤਾ ਜੀ, ਫੁੱਲ ਸਪੀਡ 'ਚ ਉਹਨੂੰ ਪੁੱਟਣਾ ਹੁੰਦਾ, ਤੇ ਸਪੀਡ ਵੀ ਬਹੁਤ ਹੁੰਦੀ, ਬਹੁਤ ਸਪੀਡ ਹੁੰਦੀ ਜੀ। ਤੇ ਇਹੀ ਖੇਡ ਹੈ ਜੀ, ਤੇ ਇਹ ਬੜੀ ਜ਼ਬਰਦਸਤ ਖੇਡ ਹੈ। ਤੇ ਮੈਂ ਆਪਣੇ ਦਾਦਾ ਜੀ ਤੋਂ ਬਚਪਨ ਸੁਣਿਆ ਸੀ, ਮੈਨੂੰ ਇਸ ਕਰਕੇ ਬੜੀ ਚੰਗੀ ਲੱਗਦੀ ਸੀ, ਉਹ ਖੇਡਦੇ ਸੀ, ਤੇ ਮੈਂ ਤਾਂ ਸਿਰਫ ਸੁਣੀ ਸੀ, ਮੈਨੂੰ ਵੇਖਣ ਦਾ ਮੌਕਾ ਮਿਲਿਆ ਤੇ ਮੈਂ ਬੜਾ ਖੁਸ਼ ਹੋਇਆ ਜੀ ਵੇਖ ਕੇ। ਸੋ ਬਹੁਤ ਸਾਰੀ ਚੀਜ਼ਾਂ ਨੇ। ਹਰਿਆਣੇ ਦੇ ਵਿੱਚ ਇੱਕ ਹੋਰ ਮੇਲੇ ਦੀ ਖੇਡ ਹੈ ਜੀ, ਉਹ ਖੇਡ ਮੁਕਾਬਲਾ, ਖੇਡ ਤਾਂ ਉਹ ਕਹਿਣਾ ਗਲਤ ਹੋਏਗਾ, ਮੁਕਾਬਲਾ ਹੈ। ਮੁਕਾਬਲਾ ਬੜਾ ਸਖਤ ਮੁਕਾਬਲਾ ਹੈ। ਉਹ ਸਿਰਫ ਉਹਨੂੰ ਵੱਡੇ ਭਲਵਾਨ ਹੀ ਉਹਦੇ 'ਚ ਹਿੱਸਾ ਲੈ ਸਕਦੇ ਨੇ। ਮੁਕਾਬਲਾ ਕੀ ਕਹਿੰਦੇ, ਕਿਲੋ ਦੁੱਧ ਪੀ ਕੇ ਕਿਲੋ ਬਰਫੀ ਖਾਣੀ ਹੈ ਜੀ। ਤੇ ਮਾੜਾ ਬੰਦਾ ਤਾਂ ਕਿਲੋ ਬਰਫੀ ਸੋਚ ਵੀ ਸਕਦਾ, ਕਿ ਪਹਿਲਾਂ ਕਿਲੋ ਦੁੱਧ ਪਿਆ ਜਾਂਦਾ ਹੈ ਤੇ ਤੱਤਾ ਕਰਕੇ, ਉਸ ਵਕਤ ਹੁਣ ਕਿਲੋ ਬਰਫੀ ਖਾਣੀ ਹੈ। ਤੇ ਜਿਹੜੇ ਤੇ ਲੱਗਦਾ ਜ਼ਰੂਰ ਕਹਿਣਾ ਸੌਖਾ ਲੱਗਦਾ ਹੈ, ਪਰ ਜਿਹੜੇ ਵੱਡੇ ਤਗੜੇ ਭਲਵਾਨ ਹੁੰਦੇ ਆ, ਉਹ ਵੀ ਹਾਰ ਜਾਂਦੇ ਨੇ ਜੀ। ਉਹ ਇੱਕ ਖੇਡ ਉੱਥੇ ਦੀ, ਇਹ ਹਰਿਆਣੇ ਦੇ ਇਲਾਕੇ ਦੀ ਵੀ ਖੇਡ ਹੈ ਜੀ, ਜਿਹੜੀ ਜਦੋਂ ਮੈਨੂੰ ਚੇਤੇ ਆ ਗਿਆ। ਸੁਵਿੰਦਰ ਜੀ, ਨੋਇਡਾ ਵਾਲਿਓ, ਤੁਸੀਂ ਗੁਰਮੁਖੀ ਲਿਖਦੇ ਜੇ, ਮੈਨੂੰ ਗੁਰਮੁਖੀ ਜਰਾ ਜੋੜ ਕਰਨੇ ਪੈਂਦੇ, ਘੱਟ ਹੁੰਦੀ ਹੈ, ਤੇ ਮੈਂ ਲਿੰਕ ਪੇਸਟ ਕਰ ਦਿੱਤਾ। ਜਿਹੜੇ ਦੋਸਤ ਆਉਣਾ ਚਾਹੁੰਦੇ ਹੋਣ, ਤੇ ਅਸੀਂ ਹੁਣ ਮੇਲਿਆਂ ਦੀ ਗੱਲ ਕਰਨ ਡਏ ਸਨ, ਹੁਣ ਲੋਕਲ ਆਪਾਂ ਖੇਡਾਂ ਦੀ ਵੀ ਗੱਲ ਜਿਹੜੀ ਉਹ ਜ਼ਰੂਰ ਕਰਨੀ ਆ। ਜਿਹੜੇ ਦੋਸਤ ਨਾਲ ਆਉਂਦੇ ਜਾਣਗੇ, ਉਹਨਾਂ ਨੂੰ ਹਿੱਸਾ ਬਣਾਉਂਦੇ ਜਾਵਾਂਗੇ। ਤੋ ਅੱਜ ਦਾ ਪ੍ਰੋਗਰਾਮ ਸਾਡਾ ਪੰਜਾਬ ਦੀਆਂ ਖੇਡਾਂ ਤੇ ਜੀ। ਸੁਖਵਿੰਦਰ ਸਿੰਘ ਢਿੱਲੋਂ ਜੀ ਨੇ ਇੱਕ ਵਾਰ ਫਿਰ ਦੱਸਿਆ ਜੀ ਕਿ ਨਿਹੰਗ ਖੇਡਦੇ ਆ ਜੇ ਵੀ, ਬਿਲਕੁਲ ਜੀ, ਨਿਹੰਗ ਅਜੇ ਵੀ ਖੇਡਦੇ ਜੀ ਨੇਜ਼ਾਬਾਜ਼ੀ, ਪਰ ਹੁਣ ਘੱਟ ਹੁੰਦਾ ਚਲਾ ਜਾ ਰਿਹਾ, ਕਿਉਂਕਿ ਜਿਸ ਤਰ੍ਹਾਂ ਨਾਸਰ ਭਾਈ ਨੇ ਜ਼ਿਕਰ ਕੀਤਾ ਕਿ ਘੋੜੀਆਂ ਮਹਿੰਗੀਆਂ ਹੁੰਦੀ ਚਲੀ ਜੇ, ਲੋਕ ਮਿਹਨਤ ਕਰਨੀ ਹੁੰਦੀ ਹੈ, ਤੇ ਘੋੜੀਆਂ ਦਾ ਜਿਹੜਾ ਰੱਖ ਰਖਾਅ ਹੈ, ਇਹ ਪਿੰਡਾਂ ਵਿੱਚ ਤਾਂ ਹੋ ਸਕਦਾ, ਸ਼ਹਿਰਾਂ ਵਿੱਚ ਘੋੜੀਆਂ ਨਹੀਂ। ਤੇ ਸੱਚਾਈ ਇਹ ਹੈ ਕਿ ਚੜ੍ਹਦੇ ਪੰਜਾਬ ਦੇ ਵਿੱਚ ਸ਼ਹਿਰੀਕਰਨ ਬਹੁਤ ਜ਼ਿਆਦਾ ਹੋ ਗਿਆ, ਕਿਉਂਕਿ ਮੈਂ ਦੋਵੇਂ ਪਾਸੇ ਵੇਖਿਆ ਵਿਚਰਿਆ, ਇਸ ਕਰਕੇ ਮੈਂ ਦੋਨੋਂ ਕੰਪੈਰੀਜ਼ਨ ਜਦੋਂ ਕਰਕੇ ਦੇਖਦਾ, ਤੇ ਸ਼ਹਿਰੀਕਰਨ ਜ਼ਿਆਦਾ ਹੋਣ ਕਰਕੇ ਘੋੜੀਆਂ ਦੀ ਅਹਿਮੀਅਤ ਘਟਦੀ ਚਲੀ ਗਈ ਹੈ। ਘੋੜੀ ਵੇਚ ਕੇ ਇੱਥੇ ਜੋ ਕਹਿੰਦਾ, ਮੱਝ ਵੇਚ ਕੇ ਘੋੜੀ ਲਈ ਸਾਡੇ ਹੋ ਗਿਆ, ਘੋੜੀ ਵੇਚ ਕੇ ਕਾਰ ਲਈ, ਤੇ ਮੁੜ ਕੇ ਫਿਰ ਪੈਟਰੋਲ ਗੈਸ ਭਰਾਣੀ ਪਈ ਜਾਏ, ਪੈਟਰੋਲ ਭਰਾਣਾ ਪਿਆ, ਤੇ ਫਿਰ ਉਹ ਲਾਉਣਾ ਪਤਾ ਉਦੋਂ ਆ ਜਦੋਂ ਮਿਹਨਤ ਲੈਤ ਲਈ ਜਾਂਦੀ ਹੈ। ਤੇ ਪਰ ਇਹ ਜਿਹੜੇ ਸ਼ੌਕ ਵਾਲੀ ਚੀਜ਼ਾਂ ਜਿਹੜੀਆਂ ਮੁੱਕਦੀਆਂ ਚਲੀ ਜਾ ਰਹੀਆਂ ਨੇ ਜੀ। ਅੱਛਾ ਜੀ, ਸੋ ਲਿੰਕ ਇੱਕ ਵਾਰ ਮੈਂ ਫਿਰ ਜੀ ਸ਼ੇਅਰ ਕਰ ਰਿਹਾ ਜੀ, ਲਿੰਕ ਤੁਹਾਡੇ ਨਾਲ ਮੈਂ ਨਾਲ ਦੀ ਨਾਲ ਲਿੰਕ ਵੀ ਸ਼ੇਅਰ ਕਰੀ ਜਾਂਦਾ, ਤੇ ਨਾਲ ਹੋਰ ਗੱਲਾਂ ਵੀ ਕਰਾਂਗੇ ਜੀ।
ਰਸ਼ਪਾਲ ਜੀ ਤੁਹਾਡੇ ਨਾਲ 1 ਮਿੰਟ ਚ ਗੱਲ ਕਰਦੇ ਆ। ਵਰਿੰਦਰ ਬੜਾ ਜੀ ਕਹਿੰਦੇ ਜੀ ਨਾਸਰ ਢਿੱਲੋਂ ਸਾਹਿਬ, ਮੈਂ ਕਰਨਾਲ ਹਰਿਆਣਾ ਤੋਂ ਹਾਂ ਜੀ, ਸਾਡੇ ਬਜ਼ੁਰਗ ਦਾ ਪਿਛੋਕੜ ਗੋਂਦਲਾ ਵਾਲਾ ਜ਼ਿਲ੍ਹਾ ਸ਼ੇਖੂਪੁਰਾ ਪਾਕਿਸਤਾਨ ਹੈ, ਪਲੀਜ਼ ਆਉਣਾ ਚਾਹੁੰਦੇ ਹਾਂ। ਜ਼ਰੂਰ ਜੀ, ਇਹ ਵੱਖਰੀ ਗੱਲ ਹੈ ਜੀ, ਇਹਦੇ ਬਾਰੇ ਵੀ ਗੱਲ ਕਰਾਂਗੇ। ਤੁਸੀਂ ਨਾਸਰ ਭਾਈ ਨੂੰ ਡਾਇਰੈਕਟਲੀ ਤੁਸੀਂ ਮੈਸੇਜ ਭੇਜ ਸਕਦੇ ਹੋ, ਉਹ ਕਦੇ ਵੀ ਕਿਸੇ ਨੂੰ ਨਾ ਨਹੀਂ ਕਰਦੇ। ਤੁਸੀਂ ਉਹਨਾਂ ਨੂੰ ਮੈਸੇਜ ਕਰ ਲਵੋ, ਉਹਨਾਂ ਨੂੰ WhatsApp ਤੇ ਉਹਨਾਂ ਨੂੰ ਮੈਸੇਜ ਕਰ ਦਿਓ, ਜਾਂ ਵੈਸੇ ਮੈਸੇਜ ਕਰਕੇ ਉਹਨਾਂ ਨੂੰ Facebook ਤੇ ਕਰ ਦਵੋ, ਉਹ ਕੋਈ ਨਾ ਕੋਈ ਤੁਹਾਡਾ ਜ਼ਰੀਆ ਬਣਾ ਦੇਣਗੇ ਜੀ। ਅੱਛਾ ਜੀ, फाद अशरफ साहब कहते 36 एग खाने का मुकाबला भी होता है, देखना 36 आंडे खाण ਦਾ। ਵਾਹ ਜੀ ਵਾਹ, ਬੜੀ ਵਧੀਆ ਗੱਲ ਤੁਸੀਂ ਦੱਸੀ ਜੀ। ਇਹ ਮੁਕਾਬਲਾ ਮੈਂ ਨਹੀਂ ਸੀ ਵੇਖਿਆ, ਇਹ ਵੀ ਕਦੇ ਨਾ ਕਦੇ ਵੇਖਣ ਨੂੰ ਮਿਲੇਗਾ। ਰਸ਼ਪਾਲ ਔਲਖ ਸਾਹਿਬ, ਮੈਂ ਉਮੀਦ ਕਰਦਾ ਕਿ ਅੱਜ ਤੁਹਾਡਾ ਮਾਈਕ ਘੱਟੋ-ਘੱਟ ਠੀਕ ਚੱਲ ਰਿਹਾ ਹੋਵੇਗਾ, ਤੁਹਾਨੂੰ ਵੀ ਸਾਡੀ ਗੱਲ ਸੁਣ ਰਹੀ ਹੋਏਗੀ ਤੇ ਤੁਸੀਂ ਗੱਲ ਆਪਣੀ ਸ਼ੁਰੂ ਕਰ ਸਕਦੇ ਜੀ, ਤੁਹਾਨੂੰ ਗੱਲ ਸੁਣ ਰਹੀ ਹੈ ਜੀ। ਹਾਂਜੀ, ਤੁਹਾਨੂੰ ਦੋਵਾਂ ਨੂੰ ਸਤਿ ਸ੍ਰੀ ਅਕਾਲ ਤੇ ਸਲਾਮ ਅਲੈਕੁਮ। ਨਾਸਿਰ ਭਾਈ, ਮੈਂ 45-50 ਸਾਲ ਪਹਿਲਾਂ ਦੀ ਤੱਕ ਜਿਹੜੀਆਂ ਖੇਡਾਂ ਦੇਖੀਆਂ ਨੇ ਜੀ, ਚਲੋ ਕਬੱਡੀ ਸਾਡੇ ਦੋਵਾਂ ਪਾਸੇ ਬੜੀ ਸਾਂਝੀ ਸੀ, ਅਸੀਂ ਸਕੂਲਾਂ 'ਚ ਸਰਕਲ ਤੇ ਜਿਹੜੀ ਦੂਜੀ ਨੈਸ਼ਨਲ ਸਟਾਈਲ ਕਬੱਡੀ ਖੇਡਦੇ ਰਹੇ ਹਾਂ। ਨਾਸਿਰ ਭਾਈ, ਇੱਕ ਸਾਡੇ ਨਾ ਪਟਿਆਲੇ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਕਾਲਜ ਹੈ, ਜਿਹੜਾ ਲਾਹੌਰ ਤੋਂ ਟ੍ਰਾਂਸਫਰ ਹੋ ਕੇ ਇੱਥੇ ਆਇਆ ਆਜ਼ਾਦੀ ਤੋਂ ਬਾਅਦ। ਉਹਦਾ ਮੈਂ ਪੋਸਟ ਗ੍ਰੈਜੂਏਟ ਹਾਂ। ਗੁਰਦਾਸ ਮਾਨ ਮੇਰੇ ਤੋਂ 3 ਸਾਲ ਪਹਿਲਾਂ ਉੱਥੇ ਪੜ੍ਹਦਾ ਹੁੰਦਾ ਸੀ। ਫਿਰ ਤੁਹਾਨੂੰ ਪਤਾ ਮੈਂ ਖੇਡਾਂ ਨਾਲ ਹੀ ਸੰਬੰਧਿਤ ਰਿਹਾ, ਮੇਰੀ ਸਾਰੀ ਉਮਰ ਹੀ ਖੇਡਾਂ ਨਾਲ ਸੰਬੰਧਿਤ ਰਹੀ ਹੈ, ਬੜੀ ਇਹਨਾਂ ਦੀ ਖੋਜ ਪੜਤਾਲ ਵੀ ਕੀਤੀ ਹੈ। ਸਾਡੇ ਪੰਜਾਬ 'ਚ ਮੇਲੇ ਲੱਗਦੇ ਨੇ ਜੀ, ਬਹੁਤੇ ਮੇਲੇ ਸਾਡੇ ਸ਼ੁਰੂ ਹੋ ਜਾਂਦੇ ਨੇ ਦੁਸਹਿਰੇ ਤੋਂ ਲੈ ਕੇ ਫਿਰ ਵਿਸਾਖੀ ਤੱਕ ਚੱਲਦੇ ਨੇ ਆਮ ਤੌਰ ਤੇ, ਕਿਉਂਕਿ ਕਣਕਾਂ ਦਾ ਗਰਮੀਆਂ 'ਚ ਬਹੁਤੇ ਹੁੰਦੇ ਆ। ਕਣਕ ਜਦੋਂ ਜੱਟ ਚੁੱਕ ਲੈਂਦੇ ਨੇ, ਫਿਰ ਪੈਸੇ ਪੂਸੇ ਆ ਜਾਂਦੇ ਨੇ, ਮੇਲਿਆਂ ਦਾ ਕੰਮ ਸ਼ੁਰੂ ਕਰ ਲਿਆ। ਨਹੀਂ, ਸਾਡੇ ਮੋਸਟਲੀ ਸਿਆਲਾਂ 'ਚ ਜ਼ਿਆਦਾ ਹੁੰਦੇ ਆ, ਕਿਉਂਕਿ ਧਾਰਮਿਕ ਰੰਗ ਵੀ ਜ਼ਿਆਦਾ ਹੈ ਸਾਡੇ, ਜਿਵੇਂ ਛਪਾਰ ਦਾ, ਜਗਰਾਵਾਂ ਦਾ, ਇਹ ਉਹਦੇ ਨਾਲ ਜੁੜਦੇ ਨੇ, ਗੁੱਗੇ ਪੀਰ ਨਾਲ। ਬਾਕੀ ਸਾਡੇ ਬਹੁਤੇ ਸਭਾ ਦਾ ਮੇਲਾ ਜਾਂ ਆਨੰਦਪੁਰ ਸਾਹਿਬ, ਸਾਡੇ ਨਿਹੰਗ ਸਿੰਘ ਅਨੰਦਪੁਰ ਸਾਹਿਬ ਟਾਗਨਵਾਰ ਬਹੁਤ ਕਰਦੇ ਨੇ, ਜਿਹੜਾ ਤੁਸੀਂ ਕਹਿੰਦੇ ਹੋ ਨਾ ਕਿਲਾ ਪੁੱਟਣਾ ਨੇਜ ਨਾਲ, ਨਿਹੰਗ ਸਿੰਘ 2 ਘੋੜਿਆਂ ਤੇ ਚੜ੍ਹ ਕੇ ਦੌੜਨਾ। ਕਿਲਾ ਰਾਏਪੁਰ ਦੀਆਂ ਖੇਡਾਂ ਨੇ ਬੜੀਆਂ ਪੁਰਾਣੀਆਂ ਖੇਡਾਂ ਸਾਂਭੀਆਂ ਨੇ ਜੀ। ਮੈਨੂੰ ਬੜੇ ਸਾਲ ਉੱਥੇ ਜਾਣ ਦਾ ਮੌਕਾ ਮਿਲਿਆ। ਮੁਗਦਰ ਚੁੱਕਣੇ, ਮੁਗਲੀਆਂ ਫੇਰਨੀਆਂ, ਅੱਜ ਕੱਲ੍ਹ ਦੰਦਾਂ ਨਾਲ ਹਲ ਚੁੱਕਣੇ, ਕਬੱਡੀ ਦਾ ਖੈਰ ਜਿਹੜੀਆਂ ਪੁਰਾਣੀਆਂ ਨੇ ਉਹ ਤਾਂ ਹੈਗੀ ਨਾ, ਹਾਕੀ ਵੀ ਉੱਥੇ ਹੈਗੀ ਸੀ। ਕੋਈ ਐਸੀ ਇਹ ਦੱਸੋ ਖੇਡ ਜਿਹੜੀ ਹੁਣ 45 ਸਾਲ ਪਹਿਲਾਂ ਤੁਸੀਂ ਵੇਖਦੇ ਹੋ ਤੇ ਹੁਣ ਸਮਝਦੇ ਪੰਜਾਬ 'ਚ ਨਹੀਂ ਹੈ? ਸਾਡੇ ਪੰਜਾਬ ਦੇ ਵਿੱਚ, ਜਿਹੜੀ ਮੈਂ ਮਾਲ ਵਿੱਚ ਜਿੱਥੇ ਵੱਡਾ ਆਇਆ ਨਾ ਜੀ, ਉੱਥੇ ਗਰਮੀਆਂ ਦੇ ਵਿੱਚ ਲੋਕ ਸੱਥਾਂ ਹੁੰਦੀਆਂ ਨੇ ਸਾਡੇ ਪਿੰਡਾਂ ਦੇ ਵਿੱਚ ਨਾ, ਸੱਥਾਂ 'ਚ ਬਹਿ ਕੇ ਲੋਕ 2 ਤਰ੍ਹਾਂ ਦੀਆਂ ਗੇਮਾਂ ਖੇਡ ਦਿੰਦੇ ਸੀ। ਇੱਕ ਬਾਜੀ ਪਾਉਣੀ, ਇੱਕ ਸੀਪ। ਤਾਸ਼ ਦੀ ਜਿਹੜੀ ਸੀ ਨਾ, ਸਭ ਤੋਂ ਵੱਡੀ ਗੇਮ ਹੁੰਦੀ ਸੀ ਸਾਡੇ। ਤਾਸ਼ ਖੇਡਣੀ ਬਜ਼ੁਰਗਾਂ ਨੇ, ਬੜੀ ਸੀਪ ਲੱਗਦੀ ਹੁੰਦੀ ਸੀ, ਦਿਓਰ ਭਰਜਾਈ ਬਣਾਉਣੇ, ਸੀਪ ਲੱਗਣੀ, ਵੱਖਰੀਆਂ 20 ਟੋਲੀਆਂ ਬਹਿ ਕੇ ਖੇਡਦੀਆਂ ਹੁੰਦੀਆਂ ਸੀ। ਅੱਛਾ, ਇੱਕ ਹੋਰ ਗੇਮ ਹੁੰਦੀ ਹੈ ਜੀ, ਉਹ ਤੇ ਅੱਜ ਵੀ ਚੱਲਦੀ ਹੈ, ਸੀਪ ਚੱਲਦੀ ਹੈ, ਤੇ ਬਾਬੇ ਲੜ ਵੀ ਪੈਂਦੇ ਆ ਸੀਪ ਖੇਡਦੇ। ਪਰ ਬਾਬੇ ਮੁੱਕਦੇ ਜਾ ਰਹੇ ਨੇ ਨਾ ਢਿੱਲੋਂ ਸਾਹਿਬ, ਬਾਬੇ ਖਤਮ ਹੁੰਦੇ ਜਾ ਰਹੇ ਨੇ। ਦੂਜੀ ਗੱਲ ਹੁੰਦੀ ਸੀ ਇੱਕ 12 ਕਟੈਨ। ਸਾਡੇ 12 ਟੈਣੀ ਖਾਨੇ ਮਾਰ ਕੇ, ਇੱਕ ਪਾਸੇ ਰੋੜੇ, ਇੱਕ ਪਾਸੇ ਡੱਕੇ ਰੱਖ ਕੇ, ਉਹ ਤੀਲੀਆਂ ਤੋੜ ਕੇ ਤੇ ਬਣਾਉਂਦੇ ਹੁੰਦੇ। ਹਾਂ, ਬੜੀ ਦਿਮਾਗੀ ਖੇਡ ਸੀ ਉਹ, ਬੜੀ ਮਤਲਬ ਖੇਡਣੀ ਪੈਂਦੀ ਸੀ ਉਹ ਵੀ, ਜਿਵੇਂ ਚੈਸ ਹੁੰਦੀ ਸੀ ਨਾ, ਚੈਸ ਵਰਗੀ ਖੇਡ ਸੀ ਜੀ ਉਹ। ਬਾਕੀ ਦੀ ਕੋਟਲਾ ਛਪਾਕੀ ਤੇ ਜਿਹੜੀਆਂ ਛੋਟੀਆਂ ਮੋਟੀਆਂ ਕੁੜੀਆਂ ਖੇਡਦੀਆਂ, ਹਾਈਡ ਐਂਡ ਸੀਕ ਜਿਹਨੂੰ ਅੱਜ ਕੱਲ੍ਹ ਕਹਿ ਦਿੰਦੇ ਆ ਆਪਾਂ। ਇੱਕ ਹੋਰ ਹੁੰਦੀ ਸੀ ਭੰਡੋ ਭੰਡਾਰੀਆ, ਕਿੰਨਾ ਕੁ ਪਾਰ, ਇੱਕ ਮੁੱਠ ਚੁੱਕ ਲੈ ਦੂਜੀ ਤਿਆਰ। ਇਹ ਛੋਟੀਆਂ ਬੱਚਿਆਂ ਵਾਲੀਆਂ ਜਿਹੜੀਆਂ ਸਨ ਉਹ। ਪਰ ਕਬੱਡੀਆਂ ਤਾਂ ਜੀ ਮਤਲਬ ਆਮ ਜਿਹੜੀ ਸੀ ਉਹ ਸਭ ਤੋਂ ਜ਼ਿਆਦਾ ਸਾਡੇ ਖੇਡੀ ਜਾਣ। ਛਿੰਝਾਂ ਮੈਂ ਆਪ ਦੇਖੀਆਂ ਜੀ, ਮੇਰਾ ਕੋਲ ਹਰ ਦੂਜੇ ਪਿੰਡ 'ਚ ਸਾਡੇ ਛਿੰਝ ਪੈਂਦੀ ਹੁੰਦੀ ਸੀ ਸਿਆਲਾਂ ਦੇ। ਹੁਣ ਘਟ ਗਈਆਂ, ਛਿੰਝਾਂ ਬਹੁਤ ਘਟ ਗਈਆਂ ਨੇ। ਹੁਣ ਦੂਸਰਾ ਇੰਟਰਸਟ ਵੀ ਘਟ ਗਿਆ, ਗਿਆਨ ਨਿਆਣਿਆਂ ਦਾ ਇੰਟਰਸਟ ਵੀ ਘਟਿਆ ਪਿੰਡਾਂ ਦੇ ਵਿੱਚ। ਤੇ ਹੁਣ ਵੀ ਜੇ ਆਪਾਂ ਗੱਲ ਕਰੀਏ, ਪੂਰਾ ਸਾਲ ਜਦੋਂ ਮੈਨੂੰ ਯਾਦ ਹੈ, ਨਿੱਕੇ ਹੁੰਦੇ ਡੀਕਦੇ ਹੁੰਦੇ ਵੀ ਈਦ ਆਉਣੀ ਆ, ਫਿਰ ਵੱਡੀ ਈਦ ਆਉਣੀ, ਫਿਰ ਮੇਲਾ ਆਉਣਾ। ਮੇਲਾ 3 ਦਿਨ ਲੱਗਦਾ ਸੀ, ਉਹਦਾ ਬਹੁਤਾ ਚਾਅ ਹੋਣਾ ਸੀ ਵੀ 3 ਦਿਨ ਮੌਜਾਂ ਮਾਰਾਂਗੇ। ਬਿਲਕੁਲ। ਨਾਸਿਰ ਭਾਈ, ਇੱਕ ਗੱਲ ਤੁਹਾਨੂੰ ਦੱਸਣੀ ਸੀ, ਮੈਨੂੰ ਤੁਹਾਡੀ ਮੱਝਾਂ ਦਾ ਵਾੜਾ ਸਭ ਤੋਂ ਚੰਗਾ ਲੱਗਦਾ। ਜਦੋਂ ਵੀ ਤੁਸੀਂ ਜਾਂਦੇ ਹੋ, ਖੋਲਦੇ ਹੋ, ਮੈਨੂੰ ਆਪਣਾ ਬਚਪਨ, ਆਪਣਾ ਵਾੜਾ ਜ਼ਰੂਰ ਯਾਦ ਆਉਂਦਾ। ਹੁਣ ਤਾਂ ਮੈਨੂੰ ਚਲੋ ਹੁਣ ਆਇਓ, ਤੁਹਾਨੂੰ ਮੱਝਾਂ ਦਾ ਵਾੜਾ ਵਿਖਾਵਾਂਗੇ ਜੀ। ਤੁਹਾਡੇ ਕੋਲ ਆਉਣਾ ਜ਼ਰੂਰ, ਬਸ ਆ ਕਰੋਨਾ ਜਾਂ ਲੰਘ ਜਾਣ ਤੋਂ ਮਾਰਦੇ ਆ ਤੁਹਾਡੇ ਕੋਲ ਗੇੜਾ। ਬਹੁਤ ਸ਼ੁਕਰੀਆ ਰਸ਼ਪਾਲ ਜੀ ਤੁਹਾਡਾ। ਥੈਂਕ ਯੂ ਜੀ। ਅੱਛਾ, ਮਨੋਜ ਭੱਲਾ ਜੀ ਸਾਹਿਬ ਦੱਸ ਰਹੇ ਨੇ ਜੀ, ਕਹਿੰਦੇ ਬਸੰਤ ਬਹੁਤ ਮਸ਼ਹੂਰ ਹੈ ਕਰਨਾਲ ਦੀ। ਕਹਿੰਦੇ ਕਰਨਾਲ ਦੀ ਜਿਹੜੀ ਬਸੰਤ ਪੰਚਮੀ ਹੈ ਪਾਕਿਸਤਾਨ ਤੋਂ ਆਈ ਹੈ। ਕਹਿੰਦੇ ਅਸੀਂ ਓਰੀਜਨਲ ਨਹੀਂ ਸੀ ਹੁੰਦੀ, ਇਹ ਪਾਕਿਸਤਾਨ ਤੋਂ ਅਸੀਂ ਨਾਲ ਲੈ ਕੇ ਆਏ, ਤੇ ਅੱਜ ਵੀ ਬਸੰਤ ਦੇ ਤਿਉਹਾਰ ਨੂੰ ਅਸੀਂ ਬੜੇ ਸ਼ੌਕ ਨਾਲ ਮਨਾਉਂਦੇ ਹਾਂ। ਘੋੜਾ ਕਬੱਡੀ ਦੀ ਗੱਲ ਕੀਤੀ ਨਿਰਮਲ ਸਿੰਘ ਜੀ ਨੇ। ਖਾਲਦ ਜੱਟ ਜੀ ਕਹਿੰਦੇ ਮੇਰੇ ਉਸਤਾਦ ਬੋਲਦੇ ਕਿ ਉਹ 2 ਬੰਦੇ ਘੋੜੇ ਰੱਖ ਸਕਦੇ, ਉਹ ਜੋ ਰਾਜਕੀ ਵੀਰ ਜਾਂ ਫਿਰ ਜਿਹੜਾ ਰਾਜਕੀ ਗਰੀਬ ਉਹੀ ਰੱਖ ਸਕਦੇ ਨੇ ਜੀ। ਸੋ ਬਹੁਤ ਸਾਰੇ ਜੀ ਲੋਕਾਂ ਨੇ ਬਹੁਤ ਜਰਗ ਦੇ ਮੇਲੇ ਦੀ ਗੱਲ ਕੀਤੀ ਹੈ। ਜਗਦੇਵ ਸਿੰਘ ਕੰਗੂੜਾ ਜੀ ਨੇ, ਜਗਦੇਵ ਸਿੰਘ ਜੀ ਕਹਿੰਦੇ ਨੇ ਚੜ੍ਹਦੇ ਪੰਜਾਬ ਵਿੱਚ ਜਰਗ ਦਾ ਮੇਲਾ ਬੜਾ ਮਸ਼ਹੂਰ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਸੀਪ ਦੀ ਆਪਣੀ ਚੱਸ ਹੈ, ਬਿਲਕੁਲ ਜੀ, ਸੀਪ ਦੀ ਆਪਣੀ ਚੱਸ ਹੈ, ਬਿਲਕੁਲ ਅਸੀਂ ਮੰਨ ਲੈਂਦੇ ਹਾਂ ਜੀ, ਇਹ ਕੋਈ ਸ਼ੱਕ ਵਾਲੀ ਗੱਲ ਵੀ ਨਹੀਂ।
ਬਹੁਤ ਸਾਰੀ ਖੇਡਾਂ ਜੇ ਤੁਸੀਂ ਪੰਜਾਬ ਦੀ ਖੇਡਾਂ ਨੂੰ ਵੇਖੋ, ਜਿਹੜੀ ਬਚਪਨ ਦੀਆਂ ਜਿਹੜੀ ਖੇਡਾਂ ਨੇ ਉਹ ਤੁਹਾਡੇ ਸਰੀਰਕ ਬਲ ਵਾਲੀ ਖੇਡਾਂ ਨੇ, ਜਿਹਦੇ ਚ ਬੰਦਾ ਜ਼ੋਰ ਲੱਗਦਾ ਹੈ, ਜਿਹੜੇ ਡੌਲਿਆਂ ਦੇ ਜ਼ੋਰ ਤੇ ਜਿਹੜੀ ਖੇਡੀ, ਜਿਵੇਂ ਜਿਵੇਂ ਉਮਰ ਵੱਧਦੀ ਜਾਂਦੀ ਹੈ ਫਿਰ ਉਹ ਦਿਮਾਗੀ ਜ਼ੋਰ ਵੱਲ ਸੀਪ ਵਾਲੇ ਪਾਸੇ ਤਬਦੀਲ ਹੋ ਜਾਂਦੀ, ਜੋ ਬੰਦੇ ਸਰੀਰ ਕੰਮ ਘੱਟ ਕਰਦਾ, ਦਿਮਾਗ ਵੱਧ ਕਰਦਾ, ਫਿਰ ਦਿਮਾਗੀ ਖੇਡਾਂ ਚ ਤਬਦੀਲ ਹੋ ਜਾਂਦੀਆਂ ਨੇ। ਮੈਨੂੰ ਮੇਰੇ ਜਦੋਂ ਤੱਕ ਮੈਂ ਆਪਣੇ ਬਚਪਨ ਦੀ ਗੱਲ ਕਰਾਂ, ਸਾਡੇ ਬੋੜਾਂ ਦਾ ਤੁਹਾਨੂੰ ਪਤਾ, ਪਿੱਪਲਾਂ ਬੋੜਾਂ ਦਾ ਪੰਜਾਬ 'ਚ ਬਹੁਤ ਰਿਵਾਜ ਹੈ। ਜੀ ਜੀ ਜੀ। ਬੋੜ ਪਿੱਪਲ ਜਿਹੜੇ ਬੜੇ ਲਾਏ ਜਾਂਦੇ, ਤੇ ਗਰਮੀਆਂ 'ਚ ਘਰਾਂ 'ਚ ਪੈਣ ਦਾ ਜਾਂ ਏਸੀਆਂ ਦਾ ਕੰਸੈਪਟ ਤੇ ਹੈ ਹੀ ਨਹੀਂ ਸੀ। ਉਦੋਂ ਸਾਰੀ ਦੁਪਹਿਰ ਰਹਿਣਾ ਨਿਆਣਿਆਂ ਨੇ ਬੋੜਾਂ ਦੇ ਨਾਲੇ, ਤੇ ਉਹ ਬਹੁਤ ਵਧੀਆ ਗੋਲਾਂ ਖਾਣੀਆਂ ਜਾਂ ਤੂਤ ਦੀਆਂ ਉਹ ਖਾਣੀਆਂ, ਉਹਦੇ ਜਿਹੜੇ ਲੱਗਦੇ ਉਹ, ਤੇ ਨਾਲੇ ਛੂਹਣ ਛਪਾਈ ਖੇਡਣੀ ਬੋੜਾਂ ਤੇ ਚੜ ਕੇ, ਵੀ ਥੱਲੇ ਇੱਕ ਜਣੇ ਨੇ ਖਲੋ ਜਾਣਾ ਵੀ ਫਲਾਣੇ ਥਾਂ ਹੱਥ ਲਾ ਲਿਆ ਤੇ ਟਹਿਣੇ ਤੇ ਚੜ ਜਾਣਾ, ਤੇ ਸਾਰਿਆਂ ਕਿਸੇ ਨੇ ਉਸ ਟਹਿਣੀ ਤੇ ਕਿਸੇ ਨੇ ਉਸ ਟਹਿਣੇ ਤੇ, ਇੱਕ ਜਣੇ ਨੇ ਛੂਹਣ ਲੱਗ ਪੈਣਾ। ਤੇ ਉਹ ਬੋਰਡ ਵੀ ਘਟ ਗਏ ਤੇ ਉਹ ਛੂਹਣ ਛਪਾਈ ਖੇਡਣ ਵਾਲੇ ਵੀ ਘਟ ਗਏ। ਉਹ ਕੰਮ ਥੋੜਾ ਜਿਹਾ ਹੋਰ ਪਾਸੇ ਨੂੰ ਤੁਰ ਪਿਆ। ਸ਼ਾਇਦ ਕਿਤੇ ਹਾਲੀ ਜਿਹੜੇ ਸ਼ਹਿਰਾਂ ਤੋਂ ਦੂਰ ਪਿੰਡ ਨੇ ਉੱਥੇ ਹੋਵੇ ਇਸ ਤਰ੍ਹਾਂ ਦਾ। ਸੁਖਵਿੰਦਰ ਜੀ, ਤੁਹਾਡੇ ਨੋਇਡਾ 'ਚ ਤੇ ਮੈਨੂੰ ਲੱਗਦਾ ਨਹੀਂ ਹੋਣਾ ਏਦਾਂ ਕੰਮ। ਨਹੀਂ, ਸਤਿ ਸ਼੍ਰੀ ਅਕਾਲ ਭਾਜੀ। ਨੋਇਡਾ 'ਚ ਤਾਂ ਕੁਛ ਨਹੀਂ ਆਈ, ਨੋਇਡਾ 'ਚ ਤਾਂ ਆਇਆ ਹੀ ਖਰ ਤੇ ਬਚਪਨ ਦਾ ਪਿੰਡ ਬੀਤਿਆ, ਤਾਂ ਪਿੰਡ ਦੀ ਥੋੜੀ ਜਿਹੀ ਹੈ ਕਿ ਅੱਗੇ ਬਾਜੀ ਪੈਂਦੀ ਹੁੰਦੀ ਸੀ ਪਿੰਡ 'ਚ। ਹਾਂਜੀ ਬਾਜੀ। ਤੇ ਹਾਂ, ਉਹ ਮਤਲਬ ਮੈਂ ਵੀ ਇੱਕ ਬਾਜੀ ਦੇਖੀ ਆ, ਕਹਿੰਦੇ ਕਿ 14 ਸਾਲ ਦੇ ਵਿੱਚ ਇੱਕ ਵਾਰੀ ਬਾਜੀ ਪੈਂਦੀ ਹੁੰਦੀ ਸੀ। ਮੈਂ ਸ਼ਾਇਦ 7-8 ਸਾਲ ਦਾ ਸੀ ਜਦੋਂ ਬਾਜੀ ਪੈਂਦੀ ਦੇਖੀ, ਤਾਂ ਉਦੋਂ ਇੱਕ ਸੂਲੀ ਦੀ ਛਾਲ ਲਾਉਂਦੇ ਹੁੰਦੇ ਸੀ ਐਂਡ ਤੇ ਉਹ। ਤੁਹਾਡੀ ਸਾਰਿਆਂ ਨਾਲ ਨਾਲੇ ਇਹ ਵੀ ਗੱਲ ਹੈ ਨਾ, ਉਹ ਸਾਲ ਪਿੰਡ ਵਾਲੇ ਡੀਕਦੇ ਹੋਣੇ ਜਿਹਦਾ ਗਿੱਟਾ ਗੋਡਾ ਢਿੱਲਾ ਹੋਣਾ ਨਾ, ਉਹ ਬਾਜੀਗਰਾਂ ਨੂੰ ਵਿਖਾਉਣਾ ਵੀ ਇਹ ਗਿੱਟੇ ਗੋਡੇ ਠੀਕ ਕਰ ਲੈਂਦੇ ਠੀਕ ਕਰ ਲੈਂਦੇ ਹਾਂਜੀ। ਹਾਂ, ਤੇ ਫਿਰ ਜਿਵੇਂ ਸੀਪ ਦੀ ਭਾਜੀ ਨੇ ਗੱਲ ਕੀਤੀ, ਮੇਰੇ ਯਾਦ ਆ ਮੇਰੇ ਕਾਲਜ 'ਚ ਨਾ ਜਲੰਧਰ ਮੇਰਾ ਹੋਸਟਲ ਦਾ ਨੀਚੇ ਵਾਲਾ ਕਮਰਾ ਹੁੰਦਾ ਸੀ, ਤਾਂ ਮੇਰਾ ਕਮਰਾ ਮਸ਼ਹੂਰ ਸੀ ਸੀਪ ਵਾਸਤੇ। ਜੇ ਮੈਂ ਖੁਦ ਵੀ ਕਹਿ ਦੇਣਾ ਨਾ ਮੈਂ ਨਹੀਂ ਖੇਡਣੀ, ਤਾਂ ਮੈਨੂੰ ਕਹਿੰਦੇ ਸਰਦਾਰਾ ਤੂੰ ਪਾਸੇ ਹੋ ਜਾ, ਅਸੀਂ ਆਪੇ ਖੇਡ ਲਾਂਗੇ। ਮੇਰੇ ਬੈੱਡ ਤੇ ਬੈਠ ਕੇ ਖੇਡਦੇ ਹੁੰਦੇ, ਮੈਂ ਸਾਈਡ ਤੇ ਬੈਠਾ ਹੁੰਦਾ ਸੀ। ਮੈਂ ਭਰਜਾਈ ਨੂੰ ਦੱਸਦਾ ਵੀ ਸੀਪ ਖੇਡਦਾ ਰਿਹਾ। ਆਪਣੇ ਜਿਹੜੀ ਖੇਡ ਜਿਹੜੀ ਕੀਤੀ, ਜਿਹੜੀ ਤੁਸੀਂ ਆਪ ਖੇਡੀ ਹੋਵੇ ਬਚਪਨ ਦੀ ਕੋਈ ਖਾਸ ਖੇਡ? ਮੈਂ ਵੰਜੀ ਦੀ ਆਵੇ, ਜਿਵੇਂ ਗੱਲ ਕੀਤੀ ਸੀ ਨਾ ਪਹਿਲਾਂ ਵੰਜੀ ਦੀ। ਹਾਂਜੀ 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 ਹਾਂਜੀ। ਵਾਂਝੂ ਸਾਡੇ ਵਾਂਝੂ ਕਹਿੰਦੇ, ਤੁਹਾਡੇ ਵੰਜੀ ਕਹਿੰਦੇ, ਸਾਡੇ ਵਾਂਝੂ ਕਹਿੰਦੇ। ਹਾਂ, ਸਾਡੇ ਵੰਜੀ ਕਹਿੰਦੇ ਆਈ। ਤਾਂ ਇਹਦੇ ਵਿੱਚ ਹੁੰਦਾ ਸੀ ਅਰੋੜਾ ਸਾਹਿਬ, ਇਹ ਦੱਸਾਂ, ਬੜੀ ਜਾਨ ਵਾਲੀ, ਬੜੀ ਫੁਰਤੀ ਵਾਲੀ ਗੇਮ ਨੇ ਵਾਂਝੂ। ਅੱਛਾ, ਮੈਂ ਇੱਕ ਮਜ਼ੇਦਾਰ ਗੱਲ ਤੁਹਾਨੂੰ ਹੋਰ ਦੱਸ ਦਿੰਦਾ ਜੀ। ਇਹਨੂੰ ਦਿੱਲੀ ਸ਼ਹਿਰ ਵਿੱਚ, ਜਿੱਥੇ ਤੁਸੀਂ ਅੱਜ ਬੈਠੇ ਨੋਇਡਾ 'ਚ ਬੈਠੇ ਹੋ, ਮੈਂ ਆਪਣੇ ਨਿਆਣਪੁਣੇ 'ਚ ਖੇਡੀ। ਇਹਨੂੰ ਦਿੱਲੀ ਸ਼ਹਿਰ ਵਿੱਚ ਗੈਲਰੀ ਕਹਿ ਕੇ ਖੇਡਿਆ ਜਾਂਦਾ ਰਿਹਾ, ਤੇ ਮੈਂ ਇਸੇ ਖੇਡ ਤੋਂ ਮੈਂ ਖੇਡੀ ਹੋਈ ਹੈ। ਤੇ ਜਿਹੜਾ ਉਹ ਜਿੰਨੇ ਵਾਰੀ ਹੁੰਦੀ, ਜਿਹੜਾ ਵਿੱਚੋਂ ਤੇਜ਼ ਹੁੰਦਾ ਸੀ ਨਾ, ਤੇ ਕਈ ਬੰਦੇ ਤੇਜ਼ ਵੀ ਥੋੜੇ ਜਿਹੇ ਲੰਬੇ ਹੁੰਦੇ ਸੀ, ਤੇ ਚਪੇੜ ਚੰਗੀ ਰੱਖ ਮਾਰਦੇ ਹੁੰਦੇ, ਜਿਹੜਾ ਵਿੱਚ ਫਸ ਜਾਂਦਾ ਹੁੰਦਾ ਸੀ ਨਾ, ਤੇ ਇਹਦਾ ਬੜਾ ਸਵਾਦ ਆਉਂਦਾ ਹੁੰਦਾ ਸੀ। ਇਹਦੇ ਥੋੜੇ ਫਰਕ ਨਾਲ ਹੀ ਨਾਮ ਬਹੁਤ ਬਦਲ ਜਾਂਦੇ ਆ। ਮੇਰਾ ਪਿੰਡ ਬਰਗਾੜੀ ਆ, ਸਾਡੇ ਵੰਜੀ ਕਹਿੰਦੇ ਆ। ਨਾਲ ਬੰਬੀਹਾ ਪਿੰਡ ਆ, ਉੱਥੇ ਨੰਗਣੀ ਕਹਿ ਦਿੰਦੇ ਆ। 5 ਕਿਲੋਮੀਟਰ ਦੇ ਏਰੀਆ 'ਚ ਹੀ, ਜਿਵੇਂ ਤੁਸੀਂ ਗੈਲਰੀ ਦੀ ਗੱਲ ਕੀਤੀ ਜਾਂ ਵੰਜ ਦੀ ਕੀਤੀ, ਤਾਂ ਵੰਜ ਦਾ ਉਹ ਵਿੱਚ ਵਾਲਾ ਜਿਹੜਾ ਬੰਦਾ ਹੁੰਦਾ ਸੀ, ਉਹਨੂੰ ਵੰਜ ਕਹਿ ਦਿੰਦੇ ਸੀ, ਕਿ ਉਹ ਵੰਜ ਦੇ ਵਿੱਚ ਭਜਦਾ ਹੁੰਦਾ ਸੀ ਪੌੜੀ ਦੇ ਟੰਬੇ ਵਾਂਗੂ। ਅੱਛਾ ਜੀ। ਕਹਿੰਦੇ ਤੂੰ ਵੰਜ ਤੋਂ ਮੈਨੂੰ ਯਾਦ ਆ ਗਿਆ, ਗਾਲ ਵੀ ਹੈ ਨਾ ਵੰਜ ਤੋਂ। ਉਹਦਾ ਜ਼ਿਕਰ ਨਾ ਹੀ ਕਰੀਏ, ਅਸੀਂ ਉਹਨੂੰ ਰਹਿਣ ਦਿੱਤੇ ਜੀ। ਬੜੀ ਮਿਹਰਬਾਨੀ, ਤੁਸੀਂ ਬੜੀ ਓਕੇ ਭਾਜੀ, ਓਕੇ, ਬਹੁਤ ਸ਼ੁਕਰੀਆ। ਓਕੇ ਜੀ। ਇਹ ਗੈਲਰੀ ਜੀ, ਜਰਨੈਲ ਭੁੱਲਰ ਸਾਹਿਬ ਕਹਿੰਦੇ ਗੈਲਰੀ, ਉਹਨਾਂ ਨੇ ਵੀ ਤਸਦੀਕ ਕਰਤੀ ਜੀ। ਗੈਲਰੀ, ਉਹਨਾਂ ਨੇ ਗੈਲਰੀ ਕਹਿ ਕੇ ਸ਼ਾਇਦ ਕਿਤੇ ਖੇਡਿਆ ਵਾ ਜੀ। ਹਰ ਥਾਂ ਤੇ ਨਾਂ ਬਦਲ ਜਾਂਦੇ ਆ। ਤੇ ਨਵੀਸ਼ਵਰ ਕੌਰ ਜੀ ਕਹਿੰਦੇ ਕੋਠੇ ਸਾਹਿਬ ਦਾ ਮੇਲਾ ਵੇਰਕੇ ਜੀ। ਬਿਲਕੁਲ ਜੀ, ਤੁਹਾਡੀ ਵੀ ਗੱਲ ਸੁਣਦੇ ਲਿਬਰਾ ਗੋਲਡ ਜੀ, ਤੁਸੀਂ ਵੀ ਗੱਲ ਕਰੋ ਜੀ। ਸਾਰੇ ਦੀ ਗੱਲ ਸੁਣਨੀ ਹੈ, ਤੁਸੀਂ ਵੀ ਕੋਸ਼ਿਸ਼ ਕਰੋ ਨਾਲ ਸੁਣਨ ਦੀ, ਅਸੀਂ ਤੁਹਾਡੀ ਵੀ ਗੱਲ ਸੁਣਾਂਗੇ। ਹਾਂਜੀ, ਖਾਲਿਬ ਅਮੀਰ, ਤੁਸੀਂ ਕਿਹੜੀ ਖੇਡ ਦੀ ਗੱਲ ਕਰਨਾ ਚਾਹੁੰਦੇ ਹੋ? ਇਹ ਮੇਰਾ ਤਲਕ ਸਰਗੋ ਤੋਂ ਖੁਸ਼ਹਾਲ ਤੋਂ ਸਾਡੇ ਮੇਲੇ 'ਚ ਨੇਜ਼ਾਬਾਜ਼ੀ, ਕਬੱਡੀ ਹੁੰਦੀ ਹੈ, ਤੇ ਅੱਜ ਕੱਲ ਜ਼ਿਆਦਾ ਮਸ਼ਹੂਰ ਹੈ ਸਾਡੇ ਇਲਾਕੇ ਵਾਲੀਬਾਲ, ਨੈਟ ਵਾਲੀਬਾਲ। ਜੀ, ਉਹ ਜ਼ਿਆਦਾ ਮਸ਼ਹੂਰ ਚੱਲ ਰਿਹਾ। ਤੁਸੀਂ ਮੇਰੇ ਦਾਦੀ ਦੇ ਪੇਕੇ ਪਿੰਡ ਤੋਂ ਬੋਲ ਰਹੇ ਹੋ ਜੀ ਅਮੀਰ ਸਾਹਿਬ। ਮੇਰੀ ਦਾਦੀ ਦਾ ਪੇਕਾ ਪਿੰਡ ਪਿਸ਼ਾਬ ਹੈ ਜੀ। ਸੋ ਮੈਨੂੰ ਖੁਸ਼ੀ ਹੋਈ। ਪਹਿਲੀ ਗੱਲ ਤਾਂ ਤੁਸੀਂ ਜ਼ਿਕਰ ਕੀਤਾ, ਤੁਸੀਂ ਨੇਜ਼ੇਬਾਜ਼ੀ ਦਾ ਜ਼ਿਕਰ ਕੀਤਾ, ਤੁਸੀਂ ਵਾਲੀਬਾਲ, ਤੁਸੀਂ ਆਪ ਕੀ ਖੇਡਦੇ ਰਹੇ ਹੋ? ਕੀ ਖੇਡਿਆ ਤੁਸੀਂ ਬਚਪਨ ਵਿੱਚ? बचपन में गुल्ली डंडा खेल रहा है, चिद्दे खेले, और जो गोगड़े छपक जुमराट है, जिन्हें आगे जी चिद्दे, तो जिन्हें आगे
ਜੀ ਜੀ ਇਹ ਖੇਡੀ ਆ ਕ੍ਰਿਕਟ ਖੇਡਣ ਇਹ ਜੀ ਗੇਮਾਂ ਖੇਡੀਆਂ ਜੀ ਬਚਪਨ ਵਿੱਚ। ਵਾਹ ਜੀ ਵਾਹ। ਨਹੀਂ ਚਿੱਬੇ ਦੀ ਸਮਝ ਨਹੀਂ ਆਈ, ਚਿੱਬੇ ਦੀ ਕੀ ਦੱਸਿਆ? ਉਹ ਸਿੱਧੇ ਨਹੀਂ ਆਉਂਦੇ ਜੋ ਕੱਚ ਦੇ ਉਹਨੇ ਉਂਗਲੀ ਚ ਪਾ ਕੇ ਤੇ ਖੇਡਣਾ ਬਹਿ ਕੇ। ਅੱਛਾ 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 ਜੀ, ਅੱਛਾ ਜੀ। ਅੱਛਾ ਅੱਛਾ ਅੱਛਾ। ਉਹ ਤੇ ਖੇਡਦੇ ਇਹ ਜੀ। ਦੱਸੋ, ਇਹ ਦੱਸੋ ਵੀ ਕਦੀ ਇੱਕ ਠੀਕਰੀਆਂ ਖੇਡਦੇ ਹੁੰਦੇ ਸੀ, ਖਾਲਿਦ ਅਰੋੜਾ ਸਾਹਿਬ, ਵਿਨੀ ਕਾਲੋਂ, ਠੀਕਰੀਆਂ ਵੀ ਕਦੀ ਕਿਸੇ ਨੇ ਖੇਡੀਆਂ? ਨਹੀਂ ਨਹੀਂ ਉਹ ਮੈਂ ਨਹੀਂ ਖੇਡੀਆਂ ਜੀ, ਉਹਦਾ ਮੈਨੂੰ ਨਹੀਂ ਅੱਛਾ, ਪਤਾ ਜੀ। ਚਲੋ ਜੀ, ਚਲੋ अस्सलाम ਮਿਹਰਬਾਨੀ। वालेकुम जी। ਵਾਲੇਕੁਮ ਸਲਾਮ। ਹਾਂਜੀ ਕਾਲੋਂ ਸਾਹਿਬ, साहब की हाल जे, ठीक ठाक हो? ਵਧੀਆ ਵਧੀਆ ਵਧੀਆ। ਤੁਸੀਂ ਕੀ ਖੇਡਿਆ? ਅਸੀਂ ਤੇ ਆ ਬੰਟੇ ਭੁੰਟੇ ਬੜੇ ਖੇਡਦੇ ਰਹੇ ਆ। ਅੱਛਾ ਬੰਟੇ। ਫਿਰ ਇੱਕ ਪਿੱਠੂ ਗਰਮ ਹੁੰਦਾ ਸੀ, ਉਹ ਬੜਾ ਖੇਡਿਆ। ਪਿੱਠੂ ਗਰਮ। ਉਹ ਤੁਸੀਂ ਬਾਲ ਹੁੰਦੀ ਨਾਸਰ ਸੀ। ਸਾਹਿਬ ਖੇਡੇ ਕਦੇ? ਹਾਂਜੀ ਨਾਸਰ ਸਾਹਿਬ ਨੂੰ ਪੁੱਛਦੇ ਜੀ, ਨਾਸਰ ਸਾਹਿਬ ਤੁਸੀਂ ਕਦੇ ਪਿੱਠੂ ਗਰਮ ਖੇਡਿਆ ਜੀ? ਪਿੱਠੂ ਗਰਮ ਬਹੁਤ ਖੇਡਿਆ। ਫਿਰ ਉਸ ਤੋਂ ਬਾਅਦ ਬਾਂਦਰ ਛੋਟੀਆਂ ਕਿਲਾ ਛੋਟੀਆਂ ਖੇਡਦੇ ਗੇਮਾਂ ਰਹੇ ਆ। ਮੈਂ ਬਾਂਦਰ ਕਿਲਾ ਬਹੁਤ ਛਿੱਤਰ ਫੇਰਿਆ ਮੈਂ ਦੌੜ ਚ, ਮੈਂ ਹੌਲਾ ਉਹਨਾਂ ਛਿੱਤਰ ਬਹੁਤ ਖਾਦੇ। ਅੱਛਾ ਇੱਕ ਹੋਰ, ਉਹਨੂੰ ਹੁਣ ਪਿੱਠੂ ਕਿਲਾ ਸ਼ਾਇਦ ਉਹਨੂੰ ਹੀ ਆਂਦੇ ਆ, ਉਹ ਜਿਹੜਾ ਉਹ ਛਾਲ ਘੋੜੀ ਬਣਾ ਕੇ ਉੱਤੇ ਉੱਤੇ ਛਾਲਾਂ ਮਾਰੀ ਜਾਣੇ, ਉਹਨੂੰ ਕੀ ਆਂਦੇ? ਮੇਰਾ ਨਾਂ ਉਹਦੇ ਚ ਨਿਕਲਣ ਡਿਆ ਉਹਦਾ। ਉਹ ਇੱਕ ਜਾਣੇ ਨੇ ਕੰਧ ਨੂੰ ਹੱਥ ਲਵਾ ਲੈਣੇ ਤੇ ਇੱਕ ਨੇ ਛਾਲ ਮਾਰਨੀ ਸਾਰਿਆਂ ਨੂੰ ਅਗਲੇ ਤੇ, ਉਸਨੇ ਉਸ ਤੋਂ ਪਿਛਲੇ ਤੇ, ਇਸ ਤਰ੍ਹਾਂ ਕਰਕੇ ਕੋਈ ਗੇਮ, ਉਹਦਾ ਮੈਨੂੰ ਨਾਂ ਹੁਣ ਮੇਰੇ ਜ਼ਿਹਨ ਚੋਂ ਨਿਕਲਣ ਡਿਆ। ਅਸੀਂ ਤੇ ਵੇਖੋ ਜੀ, ਜ਼ਿਆਦਾ ਤੁਹਾਨੂੰ ਦੱਸਿਆ ਵੀ ਬੰਦ ਕਿਲਾ ਚੱਲਦਾ ਰਿਹਾ ਸਾਡੇ ਟਾਈਮ ਤੇ, ਪਿੱਠੂ ਗਰਮ ਚੱਲਦਾ ਰਿਹਾ, ਬੰਟੇ ਭੁੰਟੇ ਬੜੇ ਖੇਡੇ ਆ। ਤੇ ਬਾਕੀ ਜਿਹੜਾ ਵਾ ਵੀ, ਪਰ ਇੱਕ ਗੱਲ ਹੈਗੀ ਅੱਜ ਮੈਂ ਪੁਆਇੰਟ ਜਿਹੜੀ ਮੈਂ ਗੱਲ ਕਰਨੀ ਸੀ ਵੀ, ਅਫਸੋਸ ਵਾਲੀ ਗੱਲ ਆ ਵੀ ਇਹ ਚੀਜ਼ਾਂ ਖਤਮ ਹੋ ਗਈਆਂ ਨੇ ਹੁਣ। ਹਾਂ ਬਿਲਕੁਲ ਬਿਲਕੁਲ, ਹੁਣ ਮੁੱਕ ਗਈਆਂ। ਹੁਣ ਤੇ ਮੋਬਾਈਲ ਤੇ ਕੀ ਉਹਨੂੰ ਕਹਿੰਦੇ ਆ, ਮੋਟੂ ਪਤਲੂ ਇੱਕੋ ਤੇ ਗੇਮ ਕਿਹੜੇ ਕਿਹੜੇ ਚੱਲਦੀ ਕਾਰਟੂਨ ਹੁਣ। ਲੱਗਦੇ ਨਿਆਣਿਆਂ ਨੂੰ। ਮੈਂ ਦੱਸਦਾ, ਮੇਰੀ ਪੌਣੇ 2 ਸਾਲ ਦੀ ਕੁੜੀ ਆ, ਤੇ ਉਹ ਹਾਂਜੀ ਆਪਣੇ ਆਈਪੈਡ ਤੇ ਸਾਰਾ ਕੁਝ ਚਲਾ ਲੈਂਦੀ ਆ ਵੀ ਕਾਰਟੂਨ ਕਿਹੜੇ ਲਾਉਣੇ ਆ, ਤੇ ਜੇ ਉਹਨੂੰ ਆਖਦਾ ਨਾ ਵੀ ਆਹ ਲਾ ਦਿਓ, ਨਹੀਂ ਮੈਂ ਉਹੀ ਵੇਖਣੇ, ਆਪੇ ਲਾ ਲੈਂਦੀ। ਹੁਣ ਨਿਆਣਿਆਂ ਤੇ ਮੋਬਾਈਲਾਂ ਤੇ ਬਹੁਤਾ ਪਤਾ ਭਾਈ, ਆ ਲਾਕਡਾਊਨ ਨੇ ਕੁਝ ਬਹੁਤਾ ਕਾਰਟੂਨ ਵਾਲਾ ਜਿਹੜਾ ਕੰਮ ਵਧਾਤਾ। ਤੇ ਲਾਕਡਾਊਨ ਦੀ ਗੱਲ ਕਰਨ ਦੇ ਹਾਂ ਵੀ 2 ਦਿਨ ਹੋਏ ਆ ਲਾਕਡਾਊਨ ਦੇ ਚੱਕਰ ਚ ਨਾ, ਤੇ ਆਪਾਂ ਇੱਥੇ ਹੁਣੀ ਖੇਡਣ ਦੇ ਹਾਂ। 2-3 ਦਿਨ ਪਹਿਲਾਂ ਹੀ ਬਾਂਦਰ ਕਿਲਾ ਤੇ ਰੱਸੀ ਖਿੱਚੋ ਕੰਮ ਆਪਾਂ ਕੀਤਾ, 2 ਦਿਨ ਹੀ ਹੋਏ ਆ। ਲਾਕਡਾਊਨ ਦਾ ਇਹੋ ਫਾਇਦਾ ਹੋਇਆ ਜੀ ਇਸ ਵੇਲੇ। ਚਲੋ ਬਹੁਤ ਮਿਹਰਬਾਨੀ ਵਿਲੇ ਕਾਲੋਂ ਜੀ, ਤੁਹਾਡਾ ਬਹੁਤ ਸ਼ੁਕਰੀਆ। ਅੱਛਾ ਜੀ, ਇਹ ਗੁਰਜੀਤ ਸਿੰਘ ਮੋਮੀ ਜੀ ਕਹਿੰਦੇ ਇਹਨੂੰ ਕਹਿੰਦੇ ਘੋੜੀ ਖੜਾਸ ਕਹਿੰਦੇ, ਪਰ ਮੈਨੂੰ ਹੁਣ ਯਾਦ ਆਇਆ ਜੀ, ਅਸੀਂ ਇਹਨੂੰ ਲੰਮੀ ਘੋੜੀ ਕਹਿ ਕੇ ਖੇਡਿਆ, ਜਿਹੜੀ ਜਿਸ ਗੇਮ ਦਾ ਲੰਮੀ ਘੋੜੀ, ਪਰ ਇਹਦਾ ਨਾਮ ਹੋਰ ਨਾ ਦੱਸੇ, ਘੋੜੀ ਖੜਾਸ। ਇਹ ਗੁਰਜੀਤ ਸਿੰਘ ਮੋਮੀ ਜੀ ਨੇ ਦੱਸਿਆ। ਅਜੇ ਜੀ ਨਵੀਂ ਖੇਡ ਨਵੀਂ। ਅਸਲਾਮ ਵਾਲੇਕੁਮ ਜੀ, ਸਤਿ ਸ੍ਰੀ ਅਕਾਲ ਜੀ। ਜੀ ਸਰ ਮੋਠੀਆਂ ਵਾਲਿਓ, ਥੋੜੇ ਜਿਹੇ ਟਾਈਮ 'ਚ ਜਿੰਨੇ ਵੀ ਦੋਸਤ ਆਉਣ ਉਹਨਾਂ ਨੂੰ ਰਿਕੁਐਸਟ ਕਰਾਂਗੇ, ਥੋੜੇ ਜਿਹੇ ਟਾਈਮ 'ਚ ਅਗਲਿਆਂ ਨੂੰ ਵੀ ਥੋੜਾ ਜਿਹਾ ਟਾਈਮ ਨਾਸਰ ਭਾਈ, ਮੈਂ ਤੁਹਾਨੂੰ ਉਹਦਾ ਨਾਮ ਦੱਸਦਾ, ਉਹਨੂੰ ਕਹਿੰਦੇ ਅਸਲ ਦਾ ਨਾਮ ਆ ਕਾਨਾ ਘੋੜੀ। ਮੇਰੇ ਦਾਦਾ ਜੀ ਦੱਸਦੇ ਹੁੰਦੇ ਹਿੰਦੁਸਤਾਨ 'ਚ ਖੇਡਦੇ ਹੁੰਦੇ ਕਾਨਾ ਘੋੜੀ। ਮੈਂ 1986 ਦੀ ਪੈਦਾਇਸ਼ ਆ, ਜਿੰਨੀਆਂ ਖੇਡਾਂ ਸਾਰੀਆਂ ਖੇਡੀਆਂ ਮੈਂ, ਇੱਕ ਵੀ ਖੇਡ ਅਸੀਂ ਫੈਸਲਾਬਾਦੀ ਨਹੀਂ ਛੱਡੀ। ਕਾਨਾ ਘੋੜੀ, ਪਿੱਠੂ ਗਰਮ, ਉਹ ਠੀਕਰੀਆਂ ਰੱਖ ਕੇ ਗੇਂਦ ਮਾਰਨੀ, ਮੁੜ ਕੇ ਠੀਕਰੀਆਂ ਇਕੱਠੀਆਂ ਕਰਨੀਆਂ, ਬਾਕੀਆਂ ਭੱਜਣਾ, ਜਿਹਦੇ ਸਾਰੀਆਂ ਗੇਮਾਂ ਖੇਡੀਆਂ ਜਨਾਬ। ਅੱਛਾ ਇੱਕ ਹੋਰ ਹੁੰਦਾ ਸੀ, ਗੁੱਲੀ ਡੰਡਾ ਤੇ ਹੁੰਦਾ ਹੀ ਸੀ, ਤੇ ਗੁੱਲੀ ਡੰਡਾ ਜਦੋਂ ਖੇਡਣਾ ਨਾ, ਰਾਬ ਗੁੱਲੀ ਰੱਖ ਕੇ ਰਾਬ ਦੇਈ ਦੀ, ਦੂਰ ਸੁੱਟੀ ਦੀ। ਹਾਂ, ਨਾਲੇ ਉਹ ਨਾ ਆਪਣੇ ਜਿੰਨੀ ਦੇਰ ਉਹ ਚੱਲ ਜਾਣੀ ਨਾ ਗੁੱਲੀ, ਜਿੰਨੀ ਦੂਰ ਨਾ, ਗੁੱਲੀ ਨਾਲ ਸਿਰ ਬਹੁਤ ਪਾੜਦੇ ਹੁੰਦੇ ਸੀ, ਲਾਮੇ ਵੀ ਬਹੁਤ ਘਰ ਆਉਂਦੇ ਹੁੰਦੇ ਸੀ, ਗੁੱਲੀ ਜੀ ਤੇ ਵੱਜ ਜਾਣੀ। ਤੇ ਇਹ ਹੋਰ ਉਹ ਜਦੋਂ ਹਾਰ ਜਾਣਾ, ਉਥੋਂ ਦੂਜਾ ਜਿਹੜਾ ਨਾਲ ਖੇਡਣ ਡਿਆ ਹੁੰਦਾ, ਉਹਨੂੰ ਚੁੱਕ ਕੇ ਮੋਢਿਆਂ ਤੇ ਲਿਆਉਣਾ, ਮੋਢਿਆਂ ਤੇ ਲਿਆਉਣਾ। ਤੇ ਦੂਸਰੀ ਚੀਜ਼, ਉਹ 3-3 ਹਾਣੀ ਹੁੰਦੀ ਸੀ, ਇੱਕ ਟੋਣਾ ਫਿਰ ਦੂਸਰੇ ਦਾ ਟੋਣਾ, ਕਈ ਦਫਾ ਤੇ ਇੱਕੋ ਟੋਣੇ ਦੀ ਵਾਰੀ ਆਉਂਦੀ, ਦੂਸਰੇ ਦੀ ਆਉਂਦੀ ਨਹੀਂ ਸੀ। ਜੇ ਦੂਸਰਾ ਟੋਣਾ ਵੱਜ ਜਾਣਾ ਤੇ ਗੁੱਲੀ ਗਵਾਚ ਜਾਣੀ, ਉੱਥੋਂ ਪਹੁੰਚਣੀ ਨਾ ਵਾਪਸ ਰਾਤ ਤੱਕ। ਕੋਈ ਐਸੀ ਖੇਡ ਦੱਸੋ ਜਿਹੜੀ ਸਾਨੂੰ ਨਾਂ ਯਾਦ ਹੋਵੇ, ਇੱਕ ਦਾ ਕੋਈ ਨਾਂ ਦੱਸ ਦਿਓ। ਤੇ ਢਿੱਲੋਂ ਸਾਹਿਬ ਖੇਡਦਾ ਇਸ ਟਾਈਮ, ਮੈਂ ਸਾਰੀਆਂ ਖੇਡੀਆਂ, ਮੈਨੂੰ ਯਾਦ ਤੇ ਕੋਈ ਨਹੀਂ। ਦੂਸਰੀ ਚੀਜ਼ ਇਹ ਕਿ ਢਿੱਲੋਂ ਸਾਹਿਬ, ਮੈਂ ਨਾ ਕਾਈਂਡਲੀ ਮੈਂ ਫੇਸਬੁੱਕ ਤੇ ਵੀ ਤੁਹਾਨੂੰ ਮੈਸੇਜਿਸ ਕਰ ਰਿਹਾ ਵਾਂ, ਔਰ YouTube ਤੇ ਮੈਸੇਜ ਕਰ ਰਿਹਾ ਆਪਣੇ ਨੰਬਰ ਦੇ। ਤੁਹਾਡੇ ਨਾਲ ਮੇਰਾ ਰਾਬਤਾ ਨਹੀਂ ਹੋ ਸਕ ਰਿਹਾ। ਮੈਂ ਬਜ਼ੁਰਗਾਂ ਨੂੰ ਸੁਬਾਹ ਰੈਡੀ ਕੀਤਾ, ਪਲੀਜ਼ ਕਾਈਂਡਲੀ ਤੁਸੀਂ ਉਹਨਾਂ ਦਾ ਇੰਟਰਵਿਊ ਲੈ ਲਓ, ਕਿਉਂਕਿ ਖੁਦਾ ਨਾ ਖਾਸਤਾ ਉਹ ਚੰਦ ਦਿਨ ਦੇ ਮਹਿਮਾਨ ਨੇ। ਤੁਸੀਂ ਹੁਣੇ 1 ਮਿੰਟ 'ਚ ਮੈਨੂੰ ਮੇਰਾ ਜਿਹੜਾ ਫੇਸਬੁੱਕ ਪੇਜ ਆ ਨਾਸਰ ਢਿੱਲੋਂ, ਉਹਦੇ ਤੇ ਮੈਸੇਜ ਕਰੋ, ਤੁਹਾਨੂੰ ਮੈਂ ਰਿਪਲਾਈ ਕਰ ਦੂੰ। ਹੁਣੇ ਕਰੋ। ਤੁਹਾਡਾ ਨਾਂ ਕੀ ਲਿਖਿਆ? ਨਾਸਰ ਢਿੱਲੋਂ ਵਾਲੇ ਤੇ ਕਰਨਾ ਜੀ। ਤੁਹਾਡਾ ਨਾਂ ਕੀ ਹੈ ਵੈਸੇ? ਨਾਂ ਉਠੀਆਂ ਲਿਆ ਨਾ ਤੁਸੀਂ? ਮੇਰਾ ਨਾਮ ਜੀ ਮੁਜਾਹਿਦ ਗੁੱਲ ਜੀ। ਹੁਣੇ ਕਰਿਓ, ਮੈਂ ਤੁਹਾਨੂੰ ਰਿਪਲਾਈ ਕਰਦਾ। ਬਹੁਤ ਸ਼ੁਕਰੀਆ।
ਅੱਛਾ ਜੀ, ਸੋ ਬਹੁਤ ਸਰ ਜੀ ਸਤਪਾਲ ਭੱਲਾ ਜੀ ਕਹਿੰਦੇ ਉਹਨੂੰ ਘੋੜਾ ਕਬੱਡੀ ਵੀ ਕਹਿੰਦੇ ਨੇ ਜੀ। ਸੋ ਇਹ ਵੀ ਜ਼ਿਕਰ ਕਰ ਦਵਾਂ ਜੀ, ਨਵੀਂ ਘੋੜੇ ਨੂੰ ਘੋੜਾ ਕਬੱਡੀ ਵੀ ਕਹਿੰਦੇ ਨੇ ਜੀ। ਸੋ ਸਤਿ ਹਰੀ ਸ੍ਰੀ ਸਿੰਘ ਅਕਾਲ ਜੀ ਢਿੱਲੋਂ ਦੁਕਾਨ ਸਾਹਿਬ। ਜੀ ਉਹਨੂੰ ਵੀ ਗੱਲ ਕਰ ਲੈਂਦੇ ਆ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਜੀ ਕਿਹਦਾ ਭਲਵਾਨੀ ਕਰਦਾ। ਮੈਂ ਇੱਥੋਂ ਅੰਮ੍ਰਿਤਸਰ ਤੋਂ ਆ, ਪੰਜਾਬ ਤੋਂ। ਕੰਨ ਜੀ ਤੇ ਤੇਰੇ ਸਹੀ ਭਲਵਾਨੀ ਕਰਦਾ ਤੇ ਮੈਂ ਇੰਡੀਆ ਵੱਲੋਂ ਭਲਵਾਨਾਂ ਦੇ ਕੰਨ ਟੁੱਟੇ ਹੁੰਦੇ ਆ ਨਾ। ਆਹੋ ਆਪਣੇ ਟੁੱਟੇ ਆ ਜੀ। ਹਾਂ ਟੁੱਟੇ ਆ। ਤੇ ਮੈਂ ਵਰਲਡ ਚੈਂਪੀਅਨਸ਼ਿਪ ਖੇਡਿਆ ਪੰਜਾਬ ਵੱਲੋਂ, ਇੰਡੀਆ ਵੱਲੋਂ ਭਾਜੀ, ਸੋਰੀ। ਹਾਂ, ਕਹਿੰਦਾ ਸੀ ਤੁਸੀਂ ਕਰਦੇ ਮੇਲਿਆਂ ਦੀ ਗੱਲ ਕਰਦੇ, ਸਾਡੇ ਪੰਜਾਬ 'ਚ ਬਹੁਤ ਪੁਰਾਣੇ ਮੇਲੇ ਹੁੰਦੇ ਆ ਜੀ। ਇੱਕ ਸਾਡੇ ਪੰਜਾਬ ਮਾਝੇ ਏਰੀਆ 'ਚ ਭਾਗੋਵਾਲ ਦੀ ਛਿੰਝ ਪੈ ਜਾਂਦੀ ਆ, ਘੱਟ ਤੋਂ ਘੱਟ 150 ਸਾਲ ਪੁਰਾਣੀ ਛਿੰਝ ਆ ਜੀ। ਤੇ ਇੱਕ ਸਾਡੇ ਬਾਰਡਰ ਪਾਕਿਸਤਾਨ ਤੇ ਛਿੰਝ ਪੈ ਜਾਂਦੀ ਆ ਕਿਰਲਗੜ੍ਹ ਵਾਲੀ, ਉਹ ਵੀ ਛਿੰਝ ਘੱਟ ਤੋਂ ਘੱਟ 100-150 ਸਾਲ ਪੁਰਾਣੀ। ਮੈਂ ਸਵੇਰੇ ਗੱਲ ਕਰਨਿਆ ਸੀ, ਜੇ ਕੋਈ ਅੰਮ੍ਰਿਤਸਰ ਤਰਨਤਾਰਨ ਦੇ ਏਰੀਆ 'ਚ ਹੋਵੇ, ਉੱਥੇ ਬਾਬੇ ਜੱਲਣ ਸ਼ਾਹ ਦਾ ਮੇਲਾ ਲੱਗਦਾ ਹੁੰਦਾ ਸੀ, ਜਿਹਨੂੰ ਸਾਂਝਾ ਪੀਰ ਵੀ ਕਹਿੰਦੇ ਹੁੰਦੇ ਸੀ। ਕਿਸੇ ਨੇ ਉਹ ਮੇਲਾ ਵੇਖਿਆ ਤੇ ਜ਼ਰੂਰ ਸਾਨੂੰ ਜੁਆਇਨ ਕਰਿਓ। ਸਾਡਾ ਸਵੇਰ ਦਾ ਸੈਸ਼ਨ ਸੀ ਉਸ ਮੇਲੇ ਤੇ, ਉਹਦੇ ਤੇ ਕੋਈ ਇਨਫੋਰਮੇਸ਼ਨ ਚਾਹੀਦੀ ਹੈ। ਅਗਰ ਕਿਸੇ ਦੋਸਤ ਨੂੰ ਕੋਲ ਹੋਵੇ ਉੱਥੋਂ ਦਾ ਨਾ ਮੇਲਾ ਵੇਖਿਆ ਹੋਵੇ ਤੇ ਸਾਡੇ ਨਾਲ ਕੰਟੈਕਟ ਕਰਿਓ ਜੀ। ਭਾਜੀ ਕੀ ਹੋਰ ਹਣੀ ਜੀ ਤੋਂ ਐਸੀ ਕੋਈ ਖੇਡ, ਕੋਈ ਐਸੀ ਗੇਮ ਪੰਜਾਬ ਦੀ ਜਿਹੜੀ ਹੁਣ ਵੇਖਣ 'ਚ ਬਲਕਿ ਸਾਰੀਆਂ ਲੱਭਦੀਆਂ, ਕੋਈ ਐਸੀ ਜਿਹੜੀ ਅਸੀਂ ਡਿਸਕਸ ਨਾ ਕੀਤੀ ਹੋਵੇ? ਤੁਸੀਂ ਭਾਜੀ ਹੁਣਾਂ ਨੇ ਸਰਬਜੀਤ ਸਿੰਘ ਹੁਣਾਂ ਗੱਲ ਕੀਤੀ, ਕਿਹੜੀ ਚਪੇੜਾਂ ਵਾਲੀ ਕਬੱਡੀ ਆ, ਤੁਸੀਂ ਦੱਸਿਆ ਆ ਪਾਕਿਸਤਾਨ 'ਚ ਖੇਡੀ ਜਾਂਦੀ ਹੈ, ਕਿਹੜੀ ਹਿੰਦੁਸਤਾਨ ਦੇ ਪੰਜਾਬ 'ਚ ਖੇਡੀ ਜਾਂਦੀ ਆ ਕੱਲੀ ਮਾਝੇ ਏਰੀਆ 'ਚ ਖੇਡੀ ਜਾਂਦੀ ਆ, ਅੰਮ੍ਰਿਤਸਰ ਗੁਰਦਾਸਪੁਰ 'ਚ। ਹੋਰ ਆ ਕਬੱਡੀ ਕਿਤੇ ਨਹੀਂ ਖੇਡੀ ਜਾਂਦੀ ਜੀ। ਆ ਕਬੱਡੀ ਦਾ ਸਵਾਦ ਵੱਖਰਾ ਹੁੰਦਾ ਜੀ, ਕਦੋਂ ਚਪੇੜਾਂ ਦੋਵਾਂ ਦੇ ਬਰਾਬਰ ਦੇ ਜ਼ੋਰ ਮੱਲ ਖਲੋ ਜਾਂਦੇ ਆ, ਕਿ ਆਪ 'ਚ ਚਪੇੜਾਂ ਭਿੜਕੇ ਵੱਧਦੀਆਂ, ਉਦੋਂ ਪਤਾ ਲੱਗਦਾ ਜੀ। ਕਿਹੜੀ ਸਰਕਲ ਸਟੈਂਡ ਕਬੱਡੀ ਆ, ਕੰਮ ਹੱਥ ਲਾ ਕੇ ਭੱਜ ਜਾਣਾ। ਇਹ 'ਚ ਤੇ ਉਹ ਪਤਾ ਲੱਗਦਾ ਕਿੰਨੇ ਮਾਰ ਕੇ ਬਿਠਾਉਣਾ, ਕਿੰਨੇ ਜਾਣਾ। ਅੱਛਾ ਹਰੀਪਾਲ ਜੀ, ਤੁਸੀਂ ਵੀ ਖੇਡੀ ਚਪੇੜਾਂ ਵਾਲੀ ਕਬੱਡੀ? ਚਪੇੜਾਂ ਵਾਲੀ ਖੇਡੀ ਆ ਜੀ, ਥੋੜਾ ਚਿਰ ਹੀ ਖੇਡੀ ਆ, ਫਿਰ ਭਲਵਾਨੀ ਵਾਲੇ ਬੰਦੇ ਆ ਗਏ ਜੀ। ਅੱਛਾ, ਚਪੇੜਾਂ ਤੋਂ ਡਰ ਕੇ ਤੁਸੀਂ ਕਿਹਾ ਯਾਰ ਕੰਮ ਔਖਾ, ਭਲਵਾਨੀ ਠੀਕ ਆ। ਏਦਾਂ ਹੀ ਆ, ਜੂਰੀ ਕਿਸੇ ਕੋ ਅੱਖ ਉੱਖ ਕਢਾਉਣੀ ਆ ਤੇ ਆਪਣਾ ਭਲਵਾਨੀ ਕਰ ਲਈਏ। ਚਲੋ ਮਿਹਰਬਾਨੀ, ਬਹੁਤ ਸ਼ੁਕਰੀਆ ਹਨੀ ਜੀ। ਠੀਕ ਹੈ ਜੀ, ਬਹੁਤ ਮਿਹਰਬਾਨੀ ਜੀ। ਸੋ ਬਹੁਤ ਸਾਰੇ ਸਾਡੇ ਦੋਸਤ ਸਾਡੇ ਨਾਲ ਬਹੁਤ ਸਾਰੀ ਗੱਲਾਂ ਕਰ ਰਹੇ ਨੇ, ਬਹੁਤ ਸਾਰੀ ਨਵੀਂ ਗੱਲਾਂ ਦੱਸ ਰਹੇ। ਐਨੀਮੇਸ਼ਨ ਕਾਲਜ ਇੱਕ ਵਾਰ ਫਿਰ ਕਿ ਹਰ ਵੀਰਵਾਰ ਤੱਕੀ ਜਾਣਾ, ਬਾਂਦਰ ਕਿਲੇ ਦੀ ਗੱਲ ਹੋਈ ਹੈ। ਅੱਛਾ ਜੀ, ਅਸੀਂ ਜਿਹੜਾ ਵੀ ਸਾਡਾ ਬਾਂਦਰ ਕਿਲੇ ਪੱਟੀ ਸਾਹਿਬ ਤੁਹਾਡੀ ਨਾ ਆਵਾਜ਼ ਤੁਹਾਡੀ ਡਿਸਟਰਬ ਹੁੰਦੀ ਹੈ। ਤੁਸੀਂ ਜਾਂ ਤੇ ਦੂਜਾ ਮੋਬਾਈਲ ਚੇਂਜ ਕਰ ਲਓ, ਜਾਂ ਤੁਸੀਂ ਰੀਕਨੈਕਟ ਕਰੋ, ਦੁਬਾਰਾ ਲੌਗ ਆਊਟ ਕਰਕੇ ਦੁਬਾਰਾ ਆਓ, ਫਿਰ ਅਸੀਂ ਤੁਹਾਨੂੰ ਲੈਂਦੇ। ਤੁਹਾਡੀ ਆਵਾਜ਼ ਡਬਲ ਹੁੰਦੀ ਹੈ। ਅੱਛਾ ਮੀਆਂ ਜੀ ਸਾਨੂੰ ਕਹਿ ਰਹੇ ਜੀ ਸਾਨੂੰ ਵੀ ਕਾਲ ਦੇ ਲਓ ਜੀ, ਸਾਰਿਆਂ ਨੂੰ ਕਾਲ ਦੇ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਜਸਵੀਰ ਸਿੰਘ ਜੀ ਸਵੇਰੇ 2 ਘੰਟੇ ਲੀਕ ਦੇ ਰਹੇ। ਲਓ ਜੀ, ਬਿਲਕੁਲ ਜੀ ਬਿਲਕੁਲ। ਅਸੀਂ ਇੱਕ ਵਾਰ ਫਿਰ ਲਿੰਕ ਸ਼ੇਅਰ ਕਰ ਰਹੇ ਹਾਂ ਜੀ, ਸਾਰਿਆਂ ਲਈ ਲਿੰਕ ਸ਼ੇਅਰ ਕਰ ਰਹੇ ਹਾਂ ਸਾਂਝੇ ਤੌਰ ਦੇ ਉੱਤੇ। ਕੋਈ ਅਸੀਂ ਕਿਸੇ ਨੂੰ ਰੋਕ ਨਹੀਂ ਰਹੇ, ਜਿਹੜਾ ਵੀ ਲਿੰਕ ਤੇ ਕਲਿੱਕ ਕਰਕੇ ਸਾਡੇ ਕੋਲ ਜੁੜਨਾ ਜੇ ਜ਼ਰੂਰ ਜੁੜੇ ਜੀ। ਅੱਛਾ ਜੀ, ਇੱਕ ਦੋ ਸਾਜੇ ਨੇਮ ਨੇ ਕਿਹਾ ਕੋਠਾ ਕੌੜੀ, ਇਹ ਕੀ ਹੈ ਜੀ? ਖੋਟਾ ਕੌੜੀ ਜੀ, ਉਹੀ ਜਿਹਦੀ ਆਪਾਂ ਗੱਲ ਕਰਦੇ ਸੀ। ਅੱਛਾ ਖੋਤਾ ਘੋੜੀ ਹੈ ਜੀ ਇਹ। ਅੱਛਾ, ਲੁੱਕਣ ਮਿੱਟੀ ਵੀ ਖੇਡਦੇ ਸੀ ਜਿਹੜੀ ਈਸਟ ਪੰਜਾਬ ਵਿੱਚ। ਇਹ ਪੁੱਛਿਆ ਜੁਨੈਦ ਚੌਹਾਨ ਸਾਹਿਬ ਨੇ। ਬਿਲਕੁਲ ਜੀ, ਲੁੱਕਣ ਮਿੱਟੀ ਤਾਂ ਦੀ ਹਰ ਪਾਸੇ ਖੇਡੀ ਜਾਂਦੀ ਹੈ। ਇਹਨੂੰ ਇੰਗਲੈਂਡ ਵਿੱਚ ਵੀ ਖੇਡਦੇ ਨੇ, ਇਹਨੂੰ ਅਮਰੀਕਾ 'ਚ ਵੀ ਖੇਡਦੇ ਨੇ, ਇਹਨੂੰ ਕੈਨੇਡਾ 'ਚ ਵੀ ਖੇਡਦੇ ਨੇ, ਨਾਮ ਬਦਲੇ ਜਾਂਦੇ ਆ। ਇਹਨੂੰ ਹਾਈਡ ਐਂਡ ਸੀਕ ਕਹਿ ਦਿੰਦੇ, ਕਿਤੇ ਲੁੱਕਣ ਮਿੱਟੀ ਕਹਿ ਦਿੰਦੇ ਨੇ, ਤੇ ਕਿਤੇ ਛੁਪਨ ਛੁਪਾਈ ਵੀ ਕਹਿ ਦਿੱਤਾ ਜਾਂਦਾ ਇਹਨੂੰ, ਪਰ ਖੇਡੀ ਹੱਥ ਆ ਜਾਂਦੀ ਹੈ, ਇਹ 'ਚ ਕੋਈ ਸ਼ੱਕ ਨਹੀਂ ਜੀ। ਅਰਸਲਾਨ ਗੁੱਜਰ ਸਾਹਿਬ ਕੋਲ ਫਿਰ ਸਾਡਾ ਕੀ ਹਾਲ ਹੈ? अल्लाह का शुक्र जी, फिट जबरदस्त अल्हम्दुलिल्लाह। आज ते माशाल्लाह बड़े सोहने लग रहे हो, दोनों ने मैचिंग शर्ट पहनी हुई है। तुसी ਇਹ ਮੈਨੂੰ ਦਿਖਾਏ ਤੇ ਜੀ ਕਹਿੰਦੇ ਮੈਂ ਮੈਚ ਕਰਕੇ ਆਣਾ ਜੀ ਮੇਰੇ ਨਾਲ। ਮੈਂ ਕਿਹਾ ਫਿਰ ਮੈਂ ਬਰਾਬਰ ਦੀ ਟੱਕਰ ਦੇਵਾਂ ਨਾ। ਸਾਰੇ ਕਹਿੰਦੇ ਨਾਸਰ ਬਹੁਤ ਸੋਹਣਾ ਲੱਗਦਾ, ਮੈਂ ਕਿਹਾ ਮੈਂ ਟੱਕਰ ਦੇਣੀ ਅੱਜ। ਇਹ ਤੁਸੀਂ ਉਲਟੀ ਗੱਲ ਕਹਿਣ ਦੇ। ਅਸਲਾਨ ਜੀ ਕਿਹੜੀ ਖੇਡ ਤੁਸੀਂ ਖੇਡੀ ਆ, ਜਾਂ ਹੁਣ ਕੋਈ ਖੇਡ ਹੈ ਜਿਹੜੀ ਨਹੀਂ ਲੱਭਦੀ? ਖੇਡ ਜੀ ਇਹ ਤੇ ਜਿਹੜੀਆਂ ਦਸੀਆਂ ਨਾ ਅੱਜ ਤੇ ਕੁਝ ਚੀਜ਼ਾਂ ਸਾਨੂੰ ਨਵੀਆਂ ਸੁਣਨ ਨੂੰ ਮਿਲੀਆਂ ਵੈਸੇ ਅੱਜ ਸ਼ੋਅ ਤੇ। ਲੇਕਿਨ ਇਹ ਬਾਂਦਰ ਕਿਲਾ ਹੋ ਗਿਆ, ਗੁੱਲੀ ਡੰਡਾ ਹੋ ਗਿਆ, ਇਹ ਤੇ ਚਲੋ ਸਾਡੇ ਮਤਲਬ ਹੋਸ਼ ਚ ਜਾਂ ਦੇਖਦੇ ਰਹੇ ਆ ਜਦੋਂ ਪਿੰਡਾਂ ਚ ਜਾਂ ਛੋਟੇ ਹੁੰਦੇ ਰਹੇ ਆ। ਹੁਣ ਤੇ ਅੱਜ ਕੱਲ ਤੇ ਨਿਊ ਜਨਰੇਸ਼ਨ ਸਿਰਫ ਪਬਜੀ ਆ ਗਈ ਤੇ ਦੂਸਰੀ ਗੇਮ ਆ ਗਈ, ਤੁਸੀਂ ਪਹਿਲੇ ਵੀ ਦੱਸ ਰਹੇ ਸੀ ਛੋਟੇ ਬੱਚਿਆਂ ਨੂੰ। ਤੇ ਮੈਂ ਦੂਸਰੀ ਗੱਲ ਐਡ ਕਰਨਾ ਚਾਹ ਰਿਹਾ ਸੀ, ਉਹ ਗੇਮ ਉਹ ਨੀ ਬੱਚੀਆਂ ਹੁੰਦੀਆਂ ਨੇ, ਬੱਚੀਆਂ ਖੇਲਦੀਆਂ ਰਹੀਆਂ ਛੋਟੇ ਬਚਪਨ ਚ, ਉਹ ਹੁੰਦੇ ਨਾ ਘੁੱਗੇ, 5 ਲੈਂਦੇ ਨਾ ਪੱਥਰ, 5 ਪੱਥਰ ਲੈ ਕੇ ਛੋਟੇ, ਤੇ ਉਹਨਾਂ ਨੂੰ ਉੱਪਰ ਸੁੱਟਣਾ ਤੇ ਉਹ ਫਿਰ ਪਕੜਨਾ।
ਲੜਕੀਆਂ ਅਕਸਰ ਖੇਲਦੀਆਂ ਰਹੀਆਂ, ਗੀਟੇ ਬੜੀ ਮਜ਼ੇ ਦੀ ਗੇਮ ਹੁੰਦੀ ਰਹੀ ਹੈ। ਇਹ ਭੁੱਗੇ ਕਹਿੰਦੇ ਨੇ ਜਾਂ ਸ਼ਾਇਦ ਮੁxtਲਿਫ ਰੀਜਨ 'ਚ ਹੋਰ ਕੁਝ ਕਹਿੰਦੇ ਨੇ। ਹਾਂਜੀ ਹੋ ਸਕਦਾ ਕਿਤੇ ਹੋਰ ਵੀ, ਇਹਨੂੰ ਪੰਜਾਬ ਵਿੱਚ ਬਹੁਤੇ ਥਾਂ ਤੇ ਇਹਨੂੰ ਗੀਟੇ ਕਿਹਾ ਜਾਂਦਾ ਹੈ। ਇਹ ਫਿਰ ਇਹਨੂੰ ਇੱਕ ਉੱਤੇ ਸੁੱਟਣਾ, ਫਿਰ ਕੈਚ ਕਰਨੇ, ਫਿਰ ਦੋ ਉੱਤੇ ਸੁੱਟਣੇ, ਫਿਰ ਕੈਚ ਕਰਨੇ, ਫਿਰ ਉਸ ਤੋਂ ਬਾਅਦ ਘਰ ਬਣਾਇਆ ਜਾਂਦਾ ਸੀ ਇਸ ਤਰ੍ਹਾਂ, ਹੱਥ ਖੁੱਲਾ ਰੱਖ ਕੇ, ਜੋ ਹੱਥ ਖੁੱਲਾ ਰੱਖ ਕੇ ਉਹ ਥੱਲੋਂ ਲੰਘਾਣੇ, ਫਿਰ ਬੰਦ ਹੱਥ ਨਾਲ ਉਹਨੂੰ ਕੋਠੀ ਕਹਿੰਦੇ ਸੀ, ਕੋਠੀ ਬਣਾਈ ਜਾਣੀ ਤੇ ਇਹ ਹੁੰਦੀ ਸੀ ਜੀ। ਜੀ ਬਹੁਤ ਸ਼ੁਕਰੀਆ ਬਿਲਕੁਲ। ਅਸਲਾਨ ਜੀ। ਇਹ ਕੁੜੀਆਂ ਦੀ ਇੱਕ ਹੋਰ ਖੇਡ ਦਾ ਮੈਨੂੰ ਚੇਤਾ ਹੁੰਦਾ, ਸਟਾਪੂ। ਸਟਾਪੂ ਤੇ ਸ਼ਾਇਦ ਹਲੇ ਵੀ ਕਿਤੇ ਹੋਵੇ ਲੇਕਿਨ ਘੱਟ ਆ, ਕਿਉਂ ਜੀ ਰੋੜਾ ਸਾਹਿਬ? ਜੀ ਬਿਲਕੁਲ, ਸਟਾਪੂ ਅਜੇ ਵੀ ਕਿਤੇ ਕਿਤੇ ਖੇਡਿਆ ਜਾਂਦਾ ਜੀ। ਲੋਕੀ ਮੈਂ ਉਹਨਾਂ ਵੀਰਾਂ ਨੂੰ ਕਹਿ ਦੇਵਾਂ ਜੀ ਜੋ ਬਦਜ਼ੁਬਾਨੀ ਕਰ ਰਹੇ ਨੇ ਕਮੈਂਟਸ ਵਿੱਚ, ਬਦਜ਼ੁਬਾਨੀ ਨਾ ਕਰੋ ਜੀ। ਅਸੀਂ ਸਾਰਿਆਂ ਨੂੰ ਨਾਲ ਲੈਣਾ ਚਾਹੁੰਦੇ ਹਾਂ, ਅਸੀਂ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਅਸੀਂ ਲਿੰਕ ਬਾਰ-ਬਾਰ ਪੋਸਟ ਕਰ ਰਹੇ ਹਾਂ, ਤੁਸੀਂ ਜ਼ਰੂਰ ਕੋਸ਼ਿਸ਼ ਕਰੋ ਜੀ ਨਾਲ ਸਾਡੇ ਜੁੜਨ ਦੀ। ਅਸੀਂ ਸਾਨੂੰ ਖੁਸ਼ੀ ਹੋਏਗੀ ਤੁਹਾਡੇ ਨਾਲ ਗੱਲ ਕਰਕੇ। ਸਤਪਾਲ ਭੱਲਾ ਜੀ ਕਹਿੰਦੇ ਮੈਂ 76 ਸਾਲਾਂ ਦਾ, ਯੂਜ਼ ਟੂ ਪਲੇ ਠੀਕਰੀ ਢੱਕਣ, ਬੋਤਲ ਦੇ ਢੱਕਣ ਨਾਲ ਖੇਡਦੇ ਹੁੰਦੇ, ਠੀਕਰੀ ਢੱਕਣ ਕਹਿੰਦੇ ਸੀ। ਸਤਪਾਲ ਭੱਲਾ ਜੀ ਤੁਸੀਂ ਵੀ ਜੇ ਸਾਡੇ ਨਾਲ ਜੁੜ ਸਕੋ, ਗੱਲ ਕਰ ਸਕੋ, ਸਾਨੂੰ ਖੁਸ਼ੀ ਹੋਏਗੀ। ਉਹ ਕਿਉਂਕਿ ਤੁਹਾਡੀ ਉਮਰ ਦੇ ਉਹ ਸਾਡੇ ਦੋਸਤ ਮਿੱਤਰ ਜੋ ਜਿਹਨਾਂ ਨੇ ਸਾਡੇ ਤੋਂ ਵੀ ਉਹ ਪੁਰਾਣੀਆਂ ਖੇਡਾਂ ਖੇਡੀਆਂ ਨੇ ਜਿਹੜੀਆਂ ਅਸੀਂ ਨਹੀਂ ਖੇਡੀਆਂ ਸਨ, ਉਹਨਾਂ ਬਾਰੇ ਜਾਣ ਕੇ ਖੁਸ਼ੀ ਹੋਏਗੀ। ਜ਼ਰੂਰ ਸਾਡੇ ਨਾਲ ਜੁੜਨਾ। ਸਾਜਨ ਜੀ ਕਹਿੰਦੇ ਇਹਨੂੰ ਬੀਟੇ ਕਹਿੰਦੇ ਆ, ਬੀਟੇ ਵੀ ਗੀਟੇ ਕਿਹਾ ਔਰ ਬੀਟੇ ਵੀ ਕਿਹਾ ਜਾਂਦਾ ਜੀ। ਬਹੁਤ ਅੱਛੀ ਗੱਲ ਹੈ ਜੀ। ਅਸੀਂ ਜਾਣਨਾ ਚਾਹੁੰਦੇ ਵੱਖੋ ਵੱਖਰੇ ਥਾਵਾਂ ਤੇ ਕੀ ਨਾਂ ਨੇ ਜੀ, ਬਹੁਤ ਖੁਸ਼ੀ ਆ। ਅੱਛਾ ਜੀ, ਮਨਿੰਦਰ ਅੰਜੂ ਜੀ ਕਹਿ ਰਹੇ ਨੇ ਜੀ ਇਹਨੂੰ ਗਿਟਿਆ ਕਿਹਾ ਜਾਂਦਾ ਜੀ। ਬਿਲਕੁਲ ਸਹੀ ਕਿਹਾ ਜੀ। ਕੋਠੀ ਬਣਾਉਣੀ ਦੀ ਵੀ ਗੱਲ ਕੀਤੀ ਹੈ ਰਮੇਸ਼ਵਰ ਕੌਰ ਨੇ ਜੀ। ਸੋ ਸਾਰੇ ਬਹੁਤ ਸਾਰੇ ਦੋਸਤ ਸਾਡੇ ਬਹੁਤ ਸਾਰੀ ਨਵੀਂ ਗੱਲਾਂ ਕਰ ਰਹੇ ਨੇ। ਸੰਧੂ ਸਾਹਿਬ ਇੱਕ ਵਾਰ ਫਿਰ ਅੱਜ ਸਾਡੇ ਨਾਲ ਨੇ ਜੀ। ਕੀ ਬਾਤ ਹੈ ਜੀ ਸੰਧੂ ਸਾਹਿਬ। ਸਲਾਮ, ਸਤਿ ਸ੍ਰੀ ਅਕਾਲ ਭਾਜੀ। ਸਤਿ ਸ੍ਰੀ ਅਕਾਲ। ਵਾਲੇਕੁਮ ਸਲਾਮ ਜੀ। ਮੈਂ ਕਿਹਾ ਅੱਜ ਬੜੀ ਮੈਚਿੰਗ ਕੀਤੀ ਆ। ਕੱਲ ਤੁਸੀਂ ਗਰੁੱਪ ਦੇ ਵਿੱਚ ਸਿਗਨਲ ਦੀ ਮੈਚਿੰਗ ਕਰ ਲਈ, ਕਿਸੇ ਦੀ ਆਵਾਜ਼ ਆਵੇ ਨਾ ਆਵੇ, ਅੱਜ ਤੁਸੀਂ ਸ਼ਰਟ ਦੀ ਮੈਚਿੰਗ ਕਰ ਲਈ। ਰੱਬ ਖੈਰ ਹੀ ਕਰੇ। ਵੇਖ ਲਓ ਫਿਰ ਹੁਣ ਤੁਹਾਡਾ ਕਰਕੇ ਮੈਚਿੰਗ ਵੀ ਬਣ ਗਈ। ਮੈਨੂੰ ਤਾਂ ਵੈਸੇ ਅੱਜ ਦੂਜਾ ਦਿਨ ਆ ਪਾਏ ਨੂੰ। ਮੈਂ ਸਵੇਰੇ ਪਾਉਣਾ ਨਮਾਜ਼ ਵੇਲੇ, ਫਿਰ ਸਾਰਾ ਦਿਨ ਸੁੱਤਾ ਰਹਿਣਾ, ਸ਼ਾਮ ਨੂੰ ਇਸ ਵੇਲੇ ਫਿਰ ਪਾ ਲੈਣਾ। ਮੇਰਾ ਤਾਂ ਡੇਢ ਦਿਨ ਹੋ ਗਿਆ। ਕੱਲੇ ਨਹੀਂ ਸੌਂਦੇ, ਹਰ ਬੰਦੇ ਸੌਂਦਾ ਭਾਜੀ। ਰੋਜ਼ੇ ਰੱਖ ਕੇ ਤਾਂ ਸੁੱਤਾ ਰਹਿੰਦੇ ਸਾਰੀ ਜਨਤਾ ਜੀ ਇੱਥੇ ਤਾਂ ਜੀ। ਹਾਂਜੀ ਸੰਧੂ ਸਾਹਿਬ। ਅੱਛਾ ਜੀ, ਖੇਡਾਂ ਦੀ ਗੱਲ ਹੋ ਰਹੀ ਹੈ ਜੀ। ਹੁਣ ਤੁਸੀਂ ਤਾਂ ਬਚਪਨ ਹੀ ਯਾਦ ਕਰਾਤਾ, 30-32 ਸਾਲ ਪਿੱਛੇ ਲੈ ਗਏ ਹੋ ਤੁਸੀਂ। ਕੀ ਯਾਦ ਕਰੀਏ ਤੇ ਕੀ ਤੁਹਾਨੂੰ ਦਸੀਏ। ਬੰਟੇ ਅਸੀਂ ਖੇਲੇ ਜੀ, ਖਰੋਟ ਅਸੀਂ ਖੇਲੇ, ਪਿੱਠੂ ਗਰਮ ਅਸੀਂ ਖੇਲਿਆ, ਗੁੱਲੀ ਡੰਡਾ ਅਸੀਂ ਖੇਲਿਆ, ਬਾਂਦਰ ਕੀਲਾ ਖੇਡਦੇ ਰਹੇ ਆ ਜੀ। ਸਹੀ ਹੈ ਨਾ। ਇਹ ਹੁਣ ਇਹੀ ਖੇਡਾਂ ਸੀਗੀਆਂ। ਹੁਣ ਤਾਂ ਮੈਂ ਪਿਛਲੇ ਸਾਲ ਵੀ ਚੱਕਰ ਮਾਰ ਕੇ, ਮੈਨੂੰ ਤਾਂ ਕੋਈ ਨਹੀਂ ਦੇਖਿਆ ਜੀ ਗੁੱਲੀ ਡੰਡੇ ਵਾਲਾ ਉੱਥੇ ਜਵਾਕ ਹੋਵੇ, ਕੋਈ ਗੁੱਲੀ ਡੰਡਾ ਖੇਲਦਾ ਹੋਵੇ। ਨਹੀਂ ਉਹ ਤਾਂ ਪੰਜਾਬ ਚ ਰਿਹਾ ਹੀ ਨਹੀਂ ਕੁਛ ਹੁਣ। ਬਿਲਕੁਲ ਬਾਂਦਰ ਕੀਲਾ ਲੋਕ ਨਿਆਣੇ ਨਾ ਜਿੱਦਾਂ ਵੈਸੇ ਹੁਣ ਸ਼ਰਮਾਉਂਦੇ ਹੈਗੇ ਆ, ਪਤਾ ਨਹੀਂ ਮਾਂ ਪਿਓ ਉਹਨਾਂ ਨੂੰ ਰੋਕਦੇ ਆ ਵੀ ਇਹ ਖੇਡਾਂ ਨਹੀਂ ਖੇਡਣੀਆਂ। ਐਵੇਂ ਦਾ ਹਿਸਾਬ ਹੋ ਗਿਆ ਜੀ ਸਾਡੇ। ਸੰਧੂ ਸਾਹਿਬ ਸਾਨੂੰ ਡਿਸਕ੍ਰਾਈਬ ਕਰੋ ਬਾਂਦਰ ਕਿਲਾ ਖੇਡਿਆ ਕਿਵੇਂ ਜਾਂਦਾ। ਉਹਨਾਂ ਲੋਕਾਂ ਲਈ ਜਿਹਨਾਂ ਨੇ ਕਦੀ ਖੇਡੇ ਨੂੰ ਦੱਸੋ ਵੀ ਬਾਂਦਰ ਕਿਲਾ ਹੁੰਦਾ ਕੀ, ਖੇਡਿਆ ਕਿਵੇਂ ਜਾਂਦਾ। ਬਾਂਦਰ ਕਿਲਾ ਭਾਜੀ ਏਦਾਂ ਹੁੰਦਾ ਵੀ ਜਾਂ ਤਾਂ ਕਿਲਾ ਕਰ ਲੈਂਦੇ ਹੈਗੇ ਆ, ਇੱਕ ਦਾਇਰਾ ਮਾਰ ਕੇ ਉਹਦੇ ਚ ਕਿਲਾ ਸੈਂਟਰ ਚ ਗੱਡ ਲੈਂਦੇ ਆ, ਤੇ ਜਾਂ ਕੁਛ ਏਰੀਆ ਜਗ੍ਹਾ ਦੇ ਉੱਤੇ ਆਪਣੀ ਸੂਰਤ ਹਾਲ ਤੇ ਆ ਵੀ ਜਾਂ ਤਾਂ ਕਈਆਂ ਨੇ ਨਾ ਉਹਦੇ ਵਿੱਚ ਟਾਇਰ ਨੱਪਿਆ ਹੁੰਦਾ ਸਾਈਕਲ ਵਾਲਾ ਪੁਰਾਣਾ ਜੀ। ਠੀਕ ਆ। ਉਹਨਾਂ ਕੱਪੜ ਬੰਨ ਲੈਂਦੇ ਤੇ ਸਾਰੇ ਆਪਣੀਆਂ ਜੁੱਤੀਆਂ ਰੱਖ ਲੈਂਦੇ ਤੇ ਇਕੱਠੀਆਂ ਕਰ ਲੈਂਦੇ। ਉਹਨੇ ਰਾਉਂਡ ਬੋਰਡ 'ਚ ਸਪੈਸੀਫਿਕ ਏਰੀਆ ਰੱਖਿਆ ਹੁੰਦਾ ਵੀ ਜਿੱਥੇ ਤੱਕ ਉਹ ਕੱਪੜਾ ਜਾ ਸਕੇ। ਤੇ ਉਹਦੇ 'ਚ ਇਹ ਆ ਵੀ ਜੁੱਤਾ ਜਿਹਦੇ ਹੱਥ ਹਰ ਬੰਦੇ ਨੇ ਆਪਣੀ ਇੱਕ ਪੈਰ ਰੱਖਿਆ ਹੁੰਦਾ ਤੇ ਇੱਕ ਪੈਰ ਕੋਲ ਹੁੰਦਾ ਹੈਗਾ ਤੇ ਆਪਣਾ ਪੈਰ ਮਾਰ ਕੇ ਉਹ ਜੁੱਤੀਆਂ ਕੱਢਣੀਆਂ ਹੁੰਦੀਆਂ। ਹਾਂਜੀ। ਉਹ ਜਦੋਂ ਜੁੱਤੀਆਂ ਸਾਰੀਆਂ ਨਿਕਲ ਜਾਂਦੀਆਂ ਤਾਂ ਫਿਰ ਇੱਕ ਜਗ੍ਹਾ ਡਿਸਾਈਡ ਕੀਤੀ ਹੁੰਦੀ ਭੱਜਣਾ ਹੁੰਦਾ ਉਧਰ ਨੂੰ। ਉਹ ਜਿਹਦੇ ਚ ਜੁੱਤੀਆਂ ਹੱਸ ਕੇ ਉਹਨੂੰ ਮਗਰੋਂ ਫਿਰ ਰਲ ਕੇ ਜੁੱਤੀ ਫੇਰਨੀ ਹੁੰਦੀ ਆ ਜੀ। ਉਹਦੇ ਪਿੱਛੇ ਬਾਰਿਸ਼ ਹੁੰਦੀ ਹੈ ਜੁੱਤੀਆਂ ਦੀ। ਬਹੁਤ ਸ਼ੁਕਰੀਆ ਸੰਧੂ ਸਾਹਿਬ। ਥੈਂਕ ਯੂ ਭਾਜੀ। ਬਹੁਤ ਵਧੀਆ ਜੀ, ਬਹੁਤ ਸ਼ੁਕਰੀਆ ਇੱਕ ਵਾਰ ਤੁਹਾਡਾ। ਫਿਰ ਅਸੀਂ ਚਾਹੁੰਦੇ ਕਿ ਉਹ ਖੇਡਾਂ ਜਿਹੜੇ ਅਸੀਂ ਨਹੀਂ ਖੇਡੀਆਂ ਉਹਨਾਂ ਦਾ ਜੋ ਜ਼ਿਕਰ ਹੁੰਦਾ ਹੈ ਖੇਡ ਦੇ ਨਾਲ, ਉਹਨੂੰ ਡਿਸਕ੍ਰਾਈਬ ਕਰੋ ਕਿ ਵੀ ਇਹ ਕੀ ਹੈ, ਜਾਂ ਕਾਗਜ਼ ਤੇ ਜੇ ਬਾਹ ਕੇ ਵੀ ਸਾਨੂੰ ਦਿਖਾ ਸਕਦੇ ਹੋ। ਜੇ ਖਾਸ ਕਿਸੇ ਦਾ ਕੋਈ ਡਿਜ਼ਾਈਨ ਹੈ ਜੋ ਉਹਨੂੰ ਵਿਖਾਓ ਜ਼ਰੂਰ ਵੀ ਇਸ ਤਰ੍ਹਾਂ ਖੇਡੀ ਜਾਂਦੇ ਹੈ। ਜਿਸ ਤਰ੍ਹਾਂ ਵਰਡ ਸਾਨੂੰ ਦੱਸਿਆ ਗਿਆ, ਸਾਨੂੰ ਝਾਟੀ ਪਤਾ ਲੱਗ ਗਿਆ ਵੀ ਕਿਹੜੀ ਖੇਡ ਹੈ। ਸੋ ਸ਼ਾਹ ਜੀ ਤੁਸੀਂ ਸਾਡੇ ਨਾਲ ਹੋ ਜੀ। ਸ਼ਾਹ ਜੀ ਆਇਆਂ ਨੂੰ ਵੈਲਕਮ ਸਰ। ਸਤਿ ਸ੍ਰੀ ਅਕਾਲ ਸਰ ਜੀ, ਭਾਜੀ ਤੇ ਨਾਸਰ ਢਿੱਲੋਂ ਭਾਜੀ, अस्सलाम वालेकुम। ਮੈਂ ਇੱਥੇ US ਵਿੱਚ ਹੈਗਾ ਤੇ ਮੈਨੂੰ ਬਚਪਨ ਦੀ ਜਿਹੜੀ ਯਾਦ ਹੈਗੀ ਹੈ ਉਹ ਮੇਰਾ ਖਿਆਲ ਘੱਟ ਖੇਡੀ ਮੈਂ। ਡੱਬੀਆਂ ਨਹੀਂ ਹੁੰਦੀਆਂ ਸਿਗਰਟਾਂ ਦੀਆਂ, ਖਾਲੀ ਡੱਬੀਆਂ ਹੁੰਦੀਆਂ ਸਨ। ਉਦੋਂ ਡੱਬੀਆਂ ਖੇਡਣ ਸਾਂ ਅਸੀਂ ਛੋਟੇ ਹੁੰਦੇ ਨਾ। ਉਦੋਂ ਬ੍ਰਾਂਡ ਹੁੰਦੇ ਸਨ K2 ਤੇ ਮਿਲਤ ਤੇ ਉਹ ਬਗਲੇ ਵਾਲੀ ਡੱਬੀ ਤੇ ਮਾਰਬਨ ਤੇ ਇਹ ਤੇ ਯਕੀਨ ਕਰੋ ਉਹ ਸਾਡੇ ਬਚਪਨ ਵਿੱਚ ਐਸਾ ਹੁੰਦਾ ਸੀ ਕਿ ਜਿਸ ਤਰ੍ਹਾਂ ਸਾਡੇ ਕੋਲ ਕਰੰਸੀ ਨੋਟਸ ਹੁੰਦੇ ਨੇ
ਤੇ ਉਹ ਅਸੀਂ ਯਾਰਾਂ ਦੋਸਤਾਂ ਨੇ ਨਾ ਇੰਨੀਆਂ ਰੂੜੀਆਂ ਫਿਰਨੀਆਂ। ਮੈਂ ਡਾਕਟਰ ਹਾਂ ਇੱਥੇ ਨਾ, ਤੇ ਮੈਂ ਪਿੰਡੀ ਦੀਆਂ ਸਾਰੀਆਂ ਰੂੜੀਆਂ ਫਿਰ ਛੱਡਣੀਆਂ ਔਰ ਡੱਬੀਆਂ ਇਕੱਠੀਆਂ ਕਰਨ ਵਾਸਤੇ। ਜਿਹਨੂੰ ਕੇਟੂ ਦੀ ਡੱਬੀ ਲੱਭ ਜਾਣੀ ਨਾ, ਕੇਟੂ ਦੀ ਡੱਬੀ ਹੁੰਦੀ ਸੀ ਇਕੁਇਵਲੈਂਟ ਟੂ ਮਾਰਵਨ ਦੀਆਂ 2 ਡੱਬੀਆਂ ਦੇ। ਤੇ ਉਹ ਅਸੀਂ ਜਨਾਬ ਡੱਬੀਆਂ ਖੇਡਣੀਆਂ ਕਰਨੀਆਂ। ਉਹ ਐਸਾ ਖੇਡਣੇ ਸਾਂ ਕਿ ਮਤਲਬ ਇੱਕ ਲਾਈਨ ਬਾਲ ਲੈਣੀ ਤੇ ਦੀਵਾਰ ਦੇ ਕਿਸੇ ਅਗੇਂਸਟ ਖਲੋ ਜਾਣਾ ਤੇ ਅਸਾਂ ਡੱਬੀਆਂ ਸੁੱਟੀ ਜਾਣੀਆਂ। ਤੇ ਜਦੋਂ ਜਿਹਦੀ ਡੱਬੀ ਜਿਹਦੇ ਉੱਤੇ ਆ ਜਾਏ ਨਾ, ਉਹਨੇ ਜਿੰਨੀਆਂ ਡੱਬੀਆਂ ਇਕੱਠੀਆਂ ਹੋਈਆਂ ਹੋਣੀਆਂ ਉਹ ਉਹਦੀਆਂ ਹੋਣੀਆਂ, ਜਿਸ ਤਰ੍ਹਾਂ ਤਾਸ਼ ਦੇ ਪੱਤੇ ਹੁੰਦੇ ਨਾ ਉਸਾਂ ਦੀਆਂ ਹੋਣੀਆਂ। ਤੇ ਉਹ ਮੈਨੂੰ ਯਾਦ ਹੈ ਆਪਣੇ ਬਚਪਨ ਦੀ। ਉਹ ਮਤਲਬ ਬੜੀ ਸਟੂਪਿਡ ਜਿਹੀ ਗੇਮ ਹੁੰਦੀ ਸੀ, ਲੇਕਿਨ ਮੇਰੇ ਘਰ ਦੋ ਤੋੜੇ ਡੱਬੀਆਂ ਦੇ ਖਾਦ ਦੇ ਤੋੜੇ ਨਹੀਂ ਹੁੰਦੇ, ਤਾਂ ਮੈਂ 2 ਤੋੜੇ ਡੱਬੀਆਂ ਦੇ ਭਰੇ ਹੁੰਦੇ ਸਨ। ਸ਼ਾਹ ਜੀ ਮੈਂ ਵੀ ਤੁਹਾਡੇ ਵਾਂਗ ਖੇਡ ਖੇਡੀ ਹੋਈ ਹੈ, ਸੋ ਮੈਂ ਅੱਛਾ ਅਰੋੜਾ ਸਾਹਿਬ, ਸ਼ਾਹ ਜੀ ਮੈਨੂੰ ਆਂਦੇ ਵੀ ਗੱਲ ਬੜੀ ਮਜ਼ੇਦਾਰ ਆਂਦੇ ਵੀ ਰੂੜੀਆਂ ਫਿਰਨੀਆਂ। ਅੱਜ ਹੀ ਨਾ ਮੇਰੇ ਪਿੰਡ ਨਾਲ ਦੇ ਪਿੰਡ ਦਾ ਨਾਈ ਸੀ, ਉਹ ਮੇਰੇ ਕੋਲ ਬੈਠਾ ਆਂਦਾ ਵੀ ਮੈਂ ਇੱਕ ਵਾਰੀ ਨਿੱਕੇ ਹੁੰਦਾ ਨਾ 2-4 ਸਾਲ ਦੀ ਗੱਲ ਹੈ, ਆਂਦਾ ਇੱਕ ਘੁਮਿਆਰ ਨੇ ਮੈਨੂੰ ਬਹੁਤ ਕੁੱਟਿਆ। ਮੈਂ ਕਿਉਂ, ਕੀ ਹੋਇਆ? ਆਂਦਾ ਉਹ ਨਾ ਵੇਚਣ ਆਉਂਦਾ ਸੀ ਛੰਨੇ ਤੇ ਬਣੇ ਦੇ ਮਿੱਟੀ ਦੇ, ਤੇ ਉਹਨੇ ਜਿੱਥੇ ਕੋਈ ਰੂੜੀ ਹੋਣੀ ਨਾ, ਰੂੜੀ ਜ਼ਰਾ ਨਰਮ ਹੁੰਦੀ ਹੈ, ਉੱਥੇ ਉਹਨੇ ਨਾ ਚਪਣੀ ਜਾਂ ਜਿਹੜਾ ਛੰਨਾ ਨਾ ਚੁੱਕ ਕੇ ਬੀਬੀਆਂ ਨੂੰ ਵਹਾਉਣਾ ਆਣਾ, ਆਹ ਵੇਖ ਮੈਂ ਸੁੱਟਿਆ ਏਡਾ ਪੱਕਾ ਟੁੱਟਦਾ ਨਹੀਂ। ਆਂਦਾ ਮੈਂ ਉਹਨੇ ਚੁੱਕ ਕੇ ਪੱਕੀ ਸੁੱਟਦਾ, ਪੱਕੇ ਥਾਂ ਸੁੱਟਦਾ, ਮੈਨੂੰ ਬਹੁਤ ਕੁੱਟਿਆ ਨਾ। ਸੋ ਉਦੋਂ ਰੂੜੀਆਂ ਤਾਂ ਮੈਨੂੰ ਤੇ ਉਹ ਪ੍ਰਾਪਰਟੀ ਹੁੰਦੀ ਸੀ ਸਾਡੀ ਨਾ, ਮਤਲਬ ਉਹਨੂੰ ਮਤਲਬ ਇਹ ਉਦੋਂ ਲੋਕਾਂ ਨੇ ਸਿਗਰਟ ਪੀ ਕੇ ਨਾ ਤੇ ਡੱਬੀਆਂ ਕਚਰੇ ਦੇ ਵਿੱਚ ਸੁੱਟ ਦੇਣੀਆਂ, ਤੇ ਅਸੀਂ ਬੱਚਿਆਂ ਨੇ ਫਿਰਦੇ ਰਹਿਣਾ। ਤੇ ਯਕੀਨ ਕਰੋ ਇੰਨੀਆਂ ਗੰਦੀਆਂ ਕਈ ਦਫਾ ਜਾਣਾ ਨਾ, ਗੰਦ ਵੀ ਲਗਾਉਣਾ ਸੀ, ਡੱਬੀ ਧੋ ਕੇ ਸੁਕਾ ਲੈਣੀ ਕਰਨੀ। ਉਹ ਮੈਨੂੰ ਯਾਦ ਹੁੰਦਾ ਯਾਰ ਅਸੀਂ ਕਿੰਨੇ ਮਾਸੂਮ ਹੁੰਦੇ ਸਾਂ। ਔਰ ਉਹ ਸਾਡੀਆਂ ਛੋਟੀ ਛੋਟੀ ਪ੍ਰਾਪਰਟੀਆਂ, ਕਈ ਡੱਬੀਆਂ ਖੋਹ ਕੇ ਲੈ ਜਾਣੀਆਂ ਤੇ ਉਹਦੇ ਘਰ ਸ਼ਿਕਾਇਤ ਲੈ ਕੇ ਜਾਣੀ, ਉਹ ਮੇਰੀਆਂ ਡੱਬੀਆਂ ਲੈ ਗਿਆ, ਕਾਫੀ ਹੋ ਜਾਣੀਆਂ ਤੇ ਉਹਨੂੰ ਛੋਟੇ ਛੋਟੇ ਰਿੰਗ ਬਣਾ ਕੇ ਜਿਹੜੀਆਂ ਗੋਲੀਆਂ, ਖਨੋਟ ਤੇ ਗੋਲੀਆਂ ਜਰਾਬ ਚ ਪਾ ਕੇ ਤੇ ਜਰਾਬ ਉਤੋਂ ਬੰਦ ਕਰਕੇ ਤੇ ਉਹ ਵੀ ਲਗਾਈਆਂ ਹੋਈਆਂ। ਐਗਜ਼ੈਕਟਲੀ ਉਹ ਵੀ ਹੁੰਦਾ ਸੀ। ਬਿਲਕੁਲ ਸਹੀ ਹੈ। ਖਰੋਟ ਵੀ ਖੇਡਣੇ ਕਰਨੇ, ਖਰੋਟ ਵੀ ਤੁਸੀਂ ਖੇਡੇ ਹੋਣੇ ਨੇ ਸ਼ਾਇਦ। ਮੈਂ 66 ਦੀ ਮੈਂ ਪੈਦਾਇਸ਼ ਹੈਗਾ, ਤੇ ਮਤਲਬ ਖਰੋਟ ਖੇਡੇ ਨੇ। ਪਤੰਗਬਾਜ਼ੀ ਬੜੀ ਕੀਤੀ। ਪਤੰਗਬਾਜ਼ੀ ਤਾਂ ਹੁਣ ਵੀ ਮਤਲਬ ਹੁਣ ਤੇ ਬੈਨ ਹੋ ਗਈ, ਲੇਕਿਨ ਉਹ ਵੀ ਬੜੀ ਕੀਤੀ। ਲੇਕਿਨ ਅਜੀਬ ਵੀ ਖੇਡਾਂ ਖੇਡੀਆਂ। ਫਿਰ ਇੱਕ ਗੇਮ ਹੁੰਦੀ ਸੀ, ਅਸੀਂ ਉਹਨੂੰ ਚੀਚੋ ਚੇਚ ਕਚੋਲੀਆਂ ਕਹਿੰਦੇ ਹੁੰਦੇ ਸਾਂ। ਉਹ ਐਸਾ ਹੁੰਦੀ ਸੀ ਕਿ ਤੁਸੀਂ ਨਾ, ਤੁਹਾਡੇ ਕੋਲ ਕੋਲਾ ਲੈ ਕੇ ਨਾ, ਤੁਸੀਂ ਜਾਂ ਕੋਈ ਚਾਕ ਲੈ ਕੇ, ਉਹ ਤੁਸੀਂ ਨਾ ਮਤਲਬ ਡਿਫਰੈਂਟ ਜਗ੍ਹਾ ਤੇ ਨਾ ਇੱਟਾਂ ਦੇ ਥੱਲੇ ਲਕੀਰਾਂ ਮਾਰਨੀਆਂ ਤੇ ਉਹ ਛੁਪਾ ਦੇਣੀਆਂ। ਫਿਰ ਦੂਜੀ ਪਾਰਟੀ ਨੇ ਉਹਨੂੰ ਲੱਭਣਾ ਕਰਨਾ, ਤੇ ਉਹ ਜਿਹੜਾ ਨਾ ਫਿਰ ਉਹ ਮਤਲਬ ਇੱਕ ਸਰਟਨ ਏਰੀਆ ਹੁੰਦਾ ਸੀ ਉਹਦੇ ਵਿੱਚ, ਉਦੋਂ ਬਾਹਰ ਨਹੀਂ ਤੁਸੀਂ ਜਾਣਾ। ਮਤਲਬ ਤੁਹਾਡੇ ਮਤਲਬ ਘਰ ਦੇ ਵਿੱਚ ਜਾਂ ਵਿਹੜੇ ਦੇ ਵਿੱਚ, ਤੇ ਉਹ ਕਿਸੇ ਇੱਟ ਦੇ ਥੱਲੇ, ਕਿਸੇ ਹਾਂਡੀ ਦੇ ਥੱਲੇ ਲਕੀਰਾਂ ਲਾ ਦੇਣੀਆਂ। ਤੇ ਫਿਰ ਉਹਨੂੰ ਕਹਿਣਾ ਤੇਰੀ ਵਾਰੀ, ਤੂੰ ਮੇਰੀਆਂ ਲਕੀਰਾਂ ਲੱਭਣੀਆਂ ਨੇ, ਤੂੰ ਉਹ ਤੇ ਉਹਨਾਂ ਨੇ ਸਾਡੀਆਂ ਲੱਭਣੀਆਂ, ਤੇ ਐਂਡ ਤੇ ਜਿਹਦੀਆਂ ਲਕੀਰਾਂ ਵੱਧ ਜਾਣੀਆਂ ਉਹਨੇ ਜਿੱਤ ਜਾਣਾ। ਤੇ ਯਸੂ ਪੰਜੂ ਵੀ ਖੇਡਿਆ। ਯਸੂ ਪੰਜੂ ਤੁਹਾਨੂੰ ਯਾਦ ਹੋਣਾ। ਯਸੂ ਪੰਜੂ ਤੇ ਬਹੁਤ ਹੱਥ ਲਾਲ ਹੁੰਦੇ ਯਸੂ ਪੰਜੂ। ਹਾਂ, ਚਪੇੜਾ ਮਾਰ। ਉਹ ਸ਼ਾਹ ਜੀ ਥੋੜਾ ਜਿਹਾ ਡਿਸਕ੍ਰਾਈਬ ਕਰ ਦਿਓ ਡਾਕਟਰ ਸਾਹਿਬ, ਥੋੜਾ ਜਿਹਾ ਵੀ ਯਸੂ ਪੰਜੂ ਹੁੰਦਾ ਕਿਵੇਂ ਸੀ? ਇਹਨਾਂ ਅਰੋੜਾ ਸਾਹਿਬ ਨੂੰ ਪਤਾ ਹੋ ਜਿਹੜੇ ਯਸੂ ਪੰਜੂ ਜਿਹੜਾ ਨਾ, ਇਹ ਗੇਮ ਹੁੰਦੀ ਹੈ ਕਿ ਮਤਲਬ ਅਸੀਂ 4 ਜਾਂ 5 ਦਾ ਗਰੁੱਪ ਬਹਿ ਜਾਂਦੇ ਹਾਂ, 5 ਮੁੰਡੇ ਜਾਂ ਕੁੜੀਆਂ ਵੀ, ਤੇ ਉਹ ਆਪਣਾ ਆਪਣਾ ਨਾਂ ਰੱਖ ਲੈਂਦੇ ਨੇ। ਮਤਲਬ ਨਾਸਰ ਭਾਜੀ ਦਾ ਨਾਂ ਹੋ ਗਿਆ ਜੀ, ਪਿਕ ਕਰ ਲਓ ਤੁਹਾਡਾ ਕੀ ਨਾਂ ਯਸੂ, ਤੁਸੀਂ ਆਪਣਾ ਨਾਂ ਪਿਕ ਕਰ ਲਿਆ ਪੰਜੂ। ਤੇ ਉਹ ਅਸੀਂ ਆਪਣੀਆਂ ਉਂਗਲਾਂ ਨਾਲ, ਮਤਲਬ ਤੁਹਾਡੇ ਕੋਲ ਚੋਇਸ ਹੁੰਦੀ ਹੈ, ਤੁਸੀਂ 4 ਉਂਗਲਾਂ ਰੱਖਣੀਆਂ ਨੇ ਜਾਂ 5, ਤੇ ਉਹ ਐਸਾ ਉਂਗਲਾਂ ਕਰਕੇ ਨਾ ਤੇ ਇੱਕਦਮ ਥੱਲੇ ਰੱਖੀ ਦੀਆਂ ਨੇ, 3 ਰੱਖ ਦੋ 2, ਤੇ ਉਹ ਕਹਿਣਾ ਕਰਨਾ ਯਸੂ ਪੰਜੂ ਹਾਥ ਪੁੱਤਰ ਡੋਲੀ, ਤੇ ਡੋਲੀ ਮੇਰਾ ਨਾਂ ਆਣਾ ਤੇ ਮੈਂ ਭੋਗਿਆ। ਹੁਣ ਬਾਕੀ 4 ਰਹਿ ਗਏ, ਉਹਨਾਂ ਨੇ ਫਿਰ ਉਹ ਆਪਣੀਆਂ ਆਪਣੀਆਂ ਉਂਗਲਾਂ ਰੱਖੀਆਂ। ਜਿਹੜਾ ਐਂਡ ਤੇ ਰਹਿ ਜਾਣਾ ਨਾ, ਤੇ ਉਹਨੂੰ ਜਿਸ ਤਰ੍ਹਾਂ ਮਾਫੀ ਮੰਗੀ ਦੀ ਨਾ, ਉਹਨੇ ਆਪਣੇ ਹੱਥ ਅੱਗੇ ਕਰਨੇ ਤੇ ਮਾਰ ਕੇ ਚਪੇੜਾ ਉਹਦੇ ਹੱਥ ਲਾਲ ਕਰ ਦੇਣੇ। ਜਦੋਂ ਮਿਸ ਹੋ ਜਾਣਾ ਉਹ ਇਸ ਤਰ੍ਹਾਂ ਕਰਨੇ ਨਾ, ਇਸ ਤਰ੍ਹਾਂ ਕਰਨਾ, ਜਿੰਨੀ ਦੇਰ ਹੱਥ ਖਾਲੀ ਨਹੀਂ ਜਾਣਾ ਉਨੀ ਦੇਰ ਉਹਨੂੰ ਕੁੱਟ ਪੈਣੀ। ਅੱਛਾ ਜੀ, ਹੁਣ ਇਹਦੇ ਬਰਾਬਰ ਦੀ ਖੇਡ ਮੈਂ ਜਿਹੜੀ ਮੈਂ ਬਚਪਨ ਚ ਖੇਡੀ, ਉਹਨੂੰ ਕਹਿੰਦੇ ਸੀ ਚਿੜੀ ਉੱਡ, ਤੋਤਾ ਉੱਡ, ਕਾਂ ਉੱਡ। ਐਗਜ਼ੈਕਟਲੀ, ਉਹ ਵੀ ਖੇਡੀ ਹੈ। ਉਹਦੀ ਬੇਸ ਤੇ ਜਿਹੜਾ ਪੈਂਦੇ ਸੀ, ਹੱਥ ਬੰਨ ਲੈਣੇ, ਮੈਂ ਉਹ ਖੇਡੀ ਹੈ ਜੀ। ਹਾਂ, ਉਹ ਅੱਛਾ ਡਾਕਟਰ ਸਾਹਿਬ ਇੱਕ ਦੋਸਤ ਨੇ ਮੈਸੇਜ ਕੀਤਾ ਵਾ ਖੁੱਤੀ ਲੂਣ ਤੇ, ਇਹ ਕਿਸੇ ਨੇ ਖੇਡੀ ਖੁੱਤੀ ਲੂਣ? ਨਹੀਂ, ਮੈਨੂੰ ਯਾਦ ਨਹੀਂ, ਖੁੱਤੀ ਲੂਣ ਨਹੀਂ ਯਾਦ। ਮਤਲਬ ਖੁੱਤੀ ਬੰਟੇ ਖੇਡਣੇ ਸਾਂ, ਜਦੋਂ ਬੰਟੇ ਸੁੱਟਣੇ ਸਾਂ, ਖੁੱਤੀ ਦੇ ਵਿੱਚ ਉਹ ਬੰਟਾ ਆ ਜਾਣਾ, ਤੇ ਜਿੰਨੇ ਬੰਟੇ ਤੁਹਾਡੇ ਹੋਣੇ, ਮਤਲਬ ਤੁਸੀਂ ਤੇ ਮੈਂ 4-4 ਬੰਟੇ ਪਾ ਲੈਣੇ, ਤੇ ਉਹ ਸੁੱਟਣੇ। ਤੇ ਜੇ ਇੱਕ ਬੰਟਾ ਵਿੱਚ ਆ ਗਿਆ ਖੁੱਤੀ ਦੇ, ਤੇ ਜਿਹੜੇ 8 ਦੇ 8 ਬੰਟੇ ਤੁਹਾਡੇ ਹੋ ਜਾਣੇ। ਤੇ ਜੇ 2 ਬੰਟੇ ਆ ਗਏ, ਤੇ ਫਿਰ ਉਹਨੂੰ ਕਹਿਣਾ ਸਾੜਾ ਪੈ ਗਿਆ। ਉਹ ਸਾੜਾ ਪੈਣਾ, ਤੁਸੀਂ 2 ਬੰਟੇ ਆਪਣੇ ਦੇਣੇ ਨੇ, ਤੇ ਫਿਰ ਦੁਬਾਰਾ ਵਾਰੀ ਦੁਬਾਰਾ ਕਰਨੀ ਹੈ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਸਾਨੂੰ ਟਾਈਮ ਦਿੱਤਾ, ਜੁੜੇ ਰਹਿਣਾ, ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਦਾ ਮੇਲਾ ਅੱਜ ਲੁੱਟ ਕੇ ਲੈ ਗਏ ਨੇ। ਇਮਰਾਨ ਅਲੀ ਸਾਹਿਬ ਕਹਿ ਰਹੇ ਨੇ ਜੀ ਸ਼ਾਹ ਜੀ ਨੇ ਅੱਤ ਕਰਵਾਤੀ। ਸਹੀ ਗੱਲ ਹੈ ਜੀ, ਸ਼ਾਹ ਜੀ ਨੇ ਬਹੁਤ ਸਾਰੀਆਂ ਖੇਡਾਂ ਦੀ ਗੱਲ ਕਰ ਦਿੱਤੀ ਹੈ। ਅਸੀਂ
ਅਮਨ ਸੰਧੂ ਜੀ ਨਾਲ ਸਾਡੇ ਜੁੜੇ ਨੇ। ਅਮਨ ਜੀ ਤੁਹਾਡੇ ਨਾਲ ਇੱਕ ਮਿੰਟ ਗੱਲ ਕਰਨੀ ਹੈ, ਪਰ ਉਸ ਤੋਂ ਪਹਿਲਾਂ ਬਹੁਤ ਸਾਰੇ ਹੋਰ ਦੋਸਤਾਂ ਨੂੰ ਬਾਰ-ਬਾਰ ਇਹ ਗੱਲ ਕਹਿ ਮੈਂ ਰਹੇ। ਵੀ ਇੱਕ ਦੋ ਕਮੈਂਟ ਪੜ੍ਹਨਾ। ਲਾਲਾ ਲੂਣ ਇੱਕ ਨੇ ਲਿਖਿਆ ਵੀ ਉਹ ਗੇਮ ਹੈ ਲਾਲਾ ਲੂਣ। ਹਾਂਜੀ, ਉਹ ਜੀ ਕੋਸ਼ਿਸ਼ ਕਰੋ ਕਿ ਸਾਡੇ ਨਾਲ ਜੁੜੋ। ਸਾਨੂੰ ਇੱਕ ਦੋਸਤ ਨੇ ਹੋਰ ਕਿਹਾ, ਅਮਰੀਸ਼ ਕੰਬੋਜ ਜੀ ਕਹਿ ਰਹੇ ਕਿ ਲਾਈਵ ਨਹੀਂ ਹੋ ਪਾ ਰਿਹਾ, ਤੁਸੀਂ ਕਲਿੱਕ ਕਰੋ, ਨਾਲ ਜੁੜੋ, ਅਸੀਂ ਤੁਹਾਡਾ ਜੁੜਾਂਗੇ ਜੀ, ਤੁਹਾਡਾ ਗੱਲ ਕਰਾਂਗੇ। ਚੀਚੋ ਚੀਜ਼ ਕਨੇਰੀਆ ਤੋਂ ਤੇਰੀਆ ਤੋਂ ਮੇਰੀਆ ਰਮੇਸ਼ਵਰ ਕੌਰ ਜੀ ਕਹਿ ਰਹੇ ਨੇ ਜੀ ਬਿਲਕੁਲ ਸਹੀ ਜੀ, ਇਹੀ ਗੱਲ ਦੀ ਗੱਲ ਹੋਈ। ਪਰਚੀਆਂ, ਚਿੜੀਓ ਡਕਾਉਟ ਦੀ ਵੀ ਗੱਲ ਹੋ ਰਹੀ ਹੈ ਜੀ, ਬਹੁਤ ਸਾਰੀ ਖੇਡਾਂ ਦੀ ਗੱਲਾਂ ਹੋ ਰਹੀਆਂ ਨੇ, ਨਵੀਆਂ ਖੇਡਾਂ ਦੀ ਗੱਲਾਂ ਹੋ ਰਹੀਆਂ ਨੇ। ਅਸੀਂ ਗੱਲਾਂ ਸਾਰੀਆਂ ਕਰਨੀਆਂ ਨੇ, ਪਰ ਪਹਿਲਾਂ ਅਮਨ ਸੰਧੂ ਜੀ ਨਾਲ ਗੱਲ ਕਰਨੀ ਹੈ। ਅਮਨ ਜੀ ਆਇਆਂ ਨੂੰ ਵੈਲਕਮ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਤੇ ਸਲਾਮ ਜੀ ਨਾਸਰ ਭਾਈ ਰੋੜਾ ਸਾਹਿਬ। ਇੱਕ ਸਾਡੇ ਨਾ, ਮੈਂ ਉਦੋਂ 7 ਮਹੀਨੇ ਸਾਡੇ ਬਜ਼ੁਰਗ ਖੇਡਦੇ ਹੁੰਦੇ ਸੀਗੇ, ਉਹਨੂੰ ਪਾਸ਼ਾ ਕਹਿੰਦੇ ਹੁੰਦੇ ਸੀ ਜੀ ਉਹ। ਜਿੱਦਾਂ ਹੁਣ ਨਹੀਂ ਤਾਸ਼ ਤੇ ਨਹੀਂ, ਜਿੱਦਾਂ ਨਾ ਉਹਨਾਂ ਨੇ ਇੱਕ ਬਣਿਆ ਹੁੰਦਾ ਸੀ, ਜਿੱਦਾਂ ਲੁੱਡੋ ਹੁੰਦੀ ਨੀ ਖੇਡਦੇ ਆਪਾਂ, ਲੁੱਡੋ ਵਾਂਗੂ ਇੱਕ ਬਣਿਆ ਹੁੰਦਾ ਸੀਗਾ ਜੋ ਕੱਪੜੇ ਦਾ ਬਣਿਆ ਹੁੰਦਾ ਸੀ, ਤੇ ਉਹਦੇ ਨਾਲ ਕੌਡੀਆਂ ਨਾਲ ਖੇਡਦੇ ਹੁੰਦੇ ਸੀਗੇ। ਲਾਈਕ ਉਹ ਕੌਡੀਆਂ 5-6 ਹੁੰਦੀਆਂ ਸੀ, ਉਹਨੂੰ ਨਾ ਹੱਥ ਦੇ ਮਾਰਨਾ, ਜਿੰਨੀਆਂ ਪੁੱਠੀਆਂ ਆ ਗਈਆਂ ਸਿੱਧੀਆਂ ਆ ਗਈਆਂ, ਉਹਦੇ ਹਿਸਾਬ ਨਾਲ ਹੁੰਦੀ ਸੀ। ਜਿਵੇਂ ਆਪਾਂ 1 2 3 4 5 6 ਲੁੱਡੋ ਦੇ ਚੱਲਦਾ, ਉਦਾਂ ਉਹਦੇ ਤੇ ਚੱਲਦਾ ਹੁੰਦਾ ਸੀਗਾ। ਉਹਦੇ ਹਿਸਾਬ ਨਾਲ ਉਵੇਂ ਉਹ ਪਿਆਦੇ ਅੱਗੇ ਕਰੀ ਜਾਣੇ ਤੇ ਅੱਗੇ ਕਰੀ ਜਾਣੇ, ਤੇ ਜਿਹੜਾ ਹੁਣ ਜਿਵੇਂ 4 ਬੰਦੇ ਖੇਡਦੇ ਹੁੰਦੇ ਸੀਗੇ। ਹੋਰ ਸੰਧੂ ਸਾਹਿਬ ਕੋਈ ਐਸੀ ਜਿਹੜੀ ਹੁਣ ਆਪਾਂ ਡਿਸਕਸ ਨਾ ਕੀਤੀ ਹੋਵੇ ਇੱਥੇ? ਵਾਂਝੂ ਅਸੀਂ ਡਿਸਕਸ ਕੀਤਾ ਜੀ ਪੰਜਾਬੀ ਬॉयਜ਼ ਅੱਗੇ, ਵਾਂਝੂ ਕੀ ਹੁੰਦਾ ਵਾ ਉਹ ਵੀ ਡਿਸਕਸ ਕੀਤਾ ਵਾ। ਰਾਜੇ ਦੀ ਵਜ਼ੀਰ ਕੌਣ, ਇਹ ਵੀ ਇੱਕ ਨੇ ਪੰਜਾਬ ਉਹਨਾਂ ਨੇ ਲਿਖਿਆ ਜੀ। ਹਾਂ, ਵਾਂਝੂ ਸਾਡੇ ਜੀ ਉਹਨੂੰ ਗੈਲਰੀ ਕਹਿੰਦੇ ਹੁੰਦੇ ਸੀਗੇ। ਤੇ ਜਿਹੜਾ ਤੁਸੀਂ ਸ਼ਾਹ ਜੀ ਸਾਡੇ ਨਾਲ ਸ਼ਾਹ ਜੀ ਜੁੜਨਾ ਚਾਹੁੰਦੇ ਸੀ ਨਾਲ, ਮੈਂ ਇਹਨਾਂ ਨੂੰ ਲਿਆ ਲਾਈਨ ਤੇ। ਸ਼ਾਹ ਜੀ ਕੀ ਕਹਿਣਾ ਚਾਹੁੰਦੇ ਆ? ਇੱਕ ਗੇਮ ਹੁੰਦੀ ਸੀ ਨਾ, ਉਹਨੂੰ ਕਹਿੰਦਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਕੀ ਚੱਕ ਤੇ ਦੂਜੀ ਤਿਆਰ। ਐਸਾ ਹੁੰਦਾ ਸੀ ਕਿ ਉਹ ਅਸੀਂ ਕੁੜੀਆਂ ਮੁੰਡੇ ਰਲ ਕੇ ਖੇਡਣ ਹੁੰਦੇ ਸੀ ਨਾ। ਉਹ ਇੱਕ ਕੁੜੀ ਨੇ ਨਾ ਜਾਂ ਮੁੰਡੇ ਨੇ, ਉਹ ਜਿਸ ਤਰ੍ਹਾਂ ਆਪਣਾ ਸਿਰ ਥੱਲੇ ਨੂੰ ਛੁਪਾ ਦੇਣਾ, ਜਿਸ ਤਰ੍ਹਾਂ ਸਜਦਾ ਕਰੀਦਾ, ਨਮਾਜ਼ ਪੜ੍ਹਦਾ, ਮੱਥਾ ਨਹੀਂ ਟੇਕੀਦਾ, ਉਸ ਤਰ੍ਹਾਂ। ਤੇ ਚਾਰਾਂ ਨੇ ਬਹਿ ਜਾਣਾ, ਤੇ ਜਿਹੜੇ ਦੋ ਸਨ ਉਹਨਾਂ ਨੇ ਇੱਕ ਦੂਜੇ ਦੀ ਮੁੱਕੀ ਦੇ ਉੱਤੇ ਨਾ ਮੁੱਕੀ ਰੱਖ ਲੈਣੀ ਕਰਨੀ, ਤੇ ਉਹਨੂੰ ਪੁੱਛਣਾ ਕਰਨਾ ਵੀ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਕੀ ਚੁੱਕ ਲੈ ਤੇ ਦੂਜੀ ਤਿਆਰ। ਤੇ ਉਹ ਜਿਹਦੀ ਸਭ ਤੋਂ ਟਾਪ ਤੇ ਮੁੱਕੀ ਹੋਣੀ ਨਾ, ਜੇ ਉਹਨੇ ਬੁੱਝ ਲੈਣਾ ਤੇ ਫਿਰ ਉਹਨੇ ਆ ਜਾਣਾ, ਜਿਹੜਾ ਉਹ ਬਣ ਜਾਣਾ ਘੋੜੀ ਜੀ, ਤੇ ਦੂਸਰਿਆਂ ਨੇ ਉਹਦੇ ਤੇ ਜੇ ਚਾਰੇ ਮਿਸ ਕਰ ਦੇਣੇ, ਤੇ ਫਿਰ ਜਦੋਂ ਉਹਨੇ ਗਲਤ ਦੱਸਣਾ ਨਾ, ਤੇ ਉਹਦੀ ਇਹਦੇ ਵਕੀ ਦੇ ਵਿੱਚ ਖਿੱਚ ਕੇ ਘਸਾਉਂਦਾ। ਬਹੁਤ ਵਧੀਆ। ਇੱਕ ਅਮੀਨ ਸਾਹਿਬ ਨੇ ਬੜੀ ਚੀਜ਼ ਪੁਰਾਣੀ ਯਾਦ ਕਰਵਾਤੀ, ਜਿਹਦਾ ਕਿਸੇ ਨੇ ਅਜੇ ਤੱਕ ਜ਼ਿਕਰ ਨਹੀਂ ਕੀਤਾ, ਇਸ ਕਰਕੇ ਬੜਾ ਜ਼ਰੂਰੀ ਉਹਦਾ ਜ਼ਿਕਰ ਕਰਨਾ। ਅਮੀਨ ਚੌਹਾਨ ਜੀ ਜੇ ਸਾਡੇ ਨਾਲ ਜੁੜ ਸਕੋ, ਲਾਹੌਰ ਤੋਂ ਨੇ ਅਮੀਨ ਚੌਹਾਨ ਜੀ, ਸਾਡੇ ਨਾਲ ਜੁੜ ਸਕੋ ਜ਼ਰੂਰ, ਅਸੀਂ ਤੁਹਾਨੂੰ ਲਿੰਕ ਭੇਜਦੇ ਹਾਂ, ਤੁਸੀਂ ਜ਼ਰੂਰ 2 ਮਿੰਟ ਵਾਸਤੇ ਆਓ। ਅਮੀਨ ਚੌਹਾਨ ਸਾਹਿਬ ਨੇ ਕਿਹਾ ਲਾਟੂ ਖੇਡਣ ਦੀ ਗੱਲ, ਉਹ ਲਾਟੂ ਦੀ ਗੱਲ ਕਿਸੇ ਨੇ ਅਜੇ ਤੱਕ ਬਾਤ ਹੀ ਨਹੀਂ ਕੀਤੀ ਜੀ। ਲਾਟੂ ਤਾਂ ਅਸੀਂ ਸਾਰੇ ਨੇ ਖੇਡਿਆ ਹੋਣਾ। ਜੀ ਹਾਂ, ਬਿਲਕੁਲ। ਲਾਟੂ ਇੱਕ ਤੇ ਹੁੰਦਾ ਛਾਂਟੇ ਵਾਲਾ ਲਾਟੂ, ਉਹ ਬਹੁਤ ਫੇਮਸ ਹੁੰਦਾ ਸੀ, ਛਾਂਟੇ ਵਾਲਾ, ਉਹਨੂੰ ਛਾਂਟੇ ਮਾਰਨੇ ਲਾਟੂ ਨੂੰ। ਹਾਂਜੀ, ਹੁਣ ਤੇ ਆ ਗਏ ਨਾ ਇਲੈਕਟ੍ਰਿਕ ਲਾਟੂ, ਇੰਜ ਕਰੋ ਤੇ ਲਾਟੂ ਚੱਲਣ ਲੱਗ ਪੈਂਦੇ, ਉਦੋਂ ਛਾਂਟੇ ਵਾਲੇ ਹੁੰਦੇ ਸੀ। ਉਹਦਾ ਇਲੈਕਟ੍ਰਿਕ ਦਾ ਜਿਹੜਾ ਇਹ ਜ਼ੋਰ ਲਾ ਕੇ ਰੱਸੀ ਲੇਟਣੀ, ਤੇ ਫਿਰ ਉਹਨੂੰ ਲੱਤੀ ਕਹਿੰਦੇ ਨਾ, ਉਹਦਾ ਲੱਤੀ ਬਲੇਡ ਨਹੀਂ, ਤੇ ਉਹਨੂੰ ਚਕਈ ਕਹਿੰਦੇ ਹਾਂ। ਅਸੀਂ ਤਾਂ ਉਹਨੂੰ ਚਕਈ ਕਹਿੰਦੇ ਸਾਂ। ਚਕਈ ਦੇ ਉੱਤੇ ਲੱਤੀ ਬਲੇਡ ਕੇ, ਤੇ ਫਿਰ ਉਹ ਮਤਲਬ ਉਹਨੂੰ ਸੁੱਟਣਾ ਇਸ ਤਰ੍ਹਾਂ ਕਰਕੇ, ਤੇ ਕਾਫੀ ਦੇਰ ਤੱਕ ਉਹਨੇ ਜਾਂ ਚੱਲਦੇ ਰਹਿਣਾ, ਤੇ ਜਿਹਦਾ ਐਂਡ ਤੇ ਡਿੱਗਣਾ ਤੇ ਉਹ ਉਹਨੇ ਜਿੱਤ ਜਾਣੀ, ਦੂਜੀ ਚਕਈ ਜਿਹੜੀ ਹੈ ਨਾ। ਤੇ ਸਾਰਾ ਦਿਨ ਅਸੀਂ ਉਹਦੀ ਚੁੰਝੀ ਤੇਜ਼ ਕਰਦੇ ਰਹਿੰਦੇ ਸਾਂ। ਉਹ ਥੱਲੇ ਕਿਲ ਜਾ ਲੱਗਾ ਹੁੰਦਾ ਸੀ, ਤੇ ਉਹਦੀ ਟਿਪ ਬਣਾਈ ਹੁੰਦੀ ਸੀ ਤਾਂ ਕਿ ਉਹ ਜਿਹੜਾ ਤੇਜ਼ ਚੱਲੇਗਾ। ਤੇ ਉਹਨੂੰ ਕਈ ਦਫਾ ਤੇਲ ਵੀ ਲਾਣਾ ਕਰਨਾ ਉਹਨੂੰ। ਫਿਰ ਇੱਕ ਹੋਰ ਗੱਲ ਯਾਦ ਕਰਾਈ ਗਈ ਹੈ, ਭੰਬੀਰੀ। ਰਮਜ਼ਾਨ ਬਦੇਸ਼ਾ ਸਾਹਿਬ ਨੇ ਸਾਨੂੰ ਕਿਹਾ ਭੰਬੀਰੀਆਂ ਦਾ ਭੁੱਲ ਹੀ ਗਏ, ਜਿਹੜੀ ਬਹੁਤ ਛੋਟੀ ਭੰਬੀਰੀਆਂ ਹੁੰਦੀਆਂ ਸੀਗੀਆਂ, ਉਹ ਕਿਤੇ ਬਾਜੀ ਕਰਦੀਆਂ ਆਣਾ ਗਲੀ ਚ ਭੰਬੀਰੀਆਂ ਵੇਚਦੀ ਹੁੰਦੀ ਸੀਗੀ, ਤੇ ਉਹ ਨਿੱਕੇ ਹੁੰਦੇ ਨੂੰ ਭੰਬੀਰੀ ਮਿਲ ਜਾਣੀ, ਐਨਾ ਦਾ ਖਜ਼ਾਨਾ ਲੱਭ ਗਿਆ। ਮੈਨੂੰ ਆਪਣੇ ਬਚਪਨ ਦੀ ਯਾਦ ਹੈ, ਮੈਂ ਬਹੁਤ ਨਿੱਕਾ ਜਿਹਾ ਹੁੰਦਾ ਸੀ, ਭੰਬੀਰੀ ਮਿਲ ਜਾਣੀ, ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਬਹੁਤ ਵੱਡਾ। ਸਾਨੂੰ ਜਿਵੇਂ ਅੱਜ ਦਾ ਬੱਚਾ ਨਿੰਟੈਂਡੋ 4-5 ਲੈ ਕੇ ਮਹਿਸੂਸ ਕਰਦਾ, ਸਾਨੂੰ ਭੰਬੀਰੀ ਤੇ ਉਸ ਬਾਅਦ ਆਇਆ ਕਰਦਾ ਸੀ। ਅਸੀਂ ਛੋਟੇ ਹੁੰਦੇ ਨਾ, ਉਹ ਤੰਬੂੜ ਨੀ ਹੁੰਦਾ ਕਾਲਾ ਭੂੰਡ, ਜਿਹੜਾ ਇਹਨੂੰ ਫੜ ਕੇ ਰੱਸੀ ਬੰਨ ਲੈਣੀ, ਧਾਗਾ ਬੰਨ ਲੈਣਾ, ਇਹਨੂੰ ਉਠਾਣਾ ਕਰਨਾ। ਨਹੀਂ ਉਹ ਡਾਕਟਰ ਸਾਹਿਬ ਮੈਨੂੰ ਯਾਦ ਆ ਗਿਆ, ਉਹਨੂੰ ਉਹਦੀ ਪੁਸ਼ਲ ਤੋੜ ਕੱਢ ਕੇ ਵਿੱਚ ਤੁੰਨ ਦੇਣਾ ਕਾਗਜ਼, ਤੇ ਉਹਨੂੰ ਡਾਲਣਾ ਵੀ ਪਛਾਣ ਲਵੇ ਜਾਣ ਡਿਆ। ਉਹਦਾ ਡੰਗ ਕੱਢ ਲੈਣਾ ਨਾ, ਉਹਦਾ ਪਿੱਛੇ ਉਹਨੂੰ ਡੰਗ ਕੱਢ ਕੇ ਤੇ ਉਹਨੂੰ ਅਸੀਂ ਬੰਨ ਲੈਂਦੇ ਹਾਂ ਧਾਗੇ ਨਾਲ, ਤੇ ਉਹ ਫਿਰ ਉਹ ਜਣਾ ਉਹਨੇ
3-4 ਫੁੱਟ ਦਾ ਧਾਗਾ ਲੈ ਕੇ ਤੇ ਉਹਨੇ ਅੱਗੇ ਅੱਗੇ ਉੱਡਣਾ, ਅਸੀਂ ਪਿੱਛੇ ਦੌੜਨਾ। ਇੱਕ ਹੋਰ ਉਹਦਾ ਟਾਇਰ ਚਲਾਉਂਦੇ ਸਾਂ, ਜਿਹੜਾ ਨਹੀਂ ਛੋਟੇ ਹੁੰਦੇ ਆ ਸਾਈਕਲ ਦਾ ਟਾਇਰ ਪੁਰਾਣਾ ਲੈ ਕੇ ਨਾ, ਓ ਮਾਈ ਗਾਡ, ਉਹ ਮੈਨੂੰ ਐਸਾ ਲੱਗਦਾ ਹੁੰਦਾ ਸੀ ਕਿ ਮੈਂ ਇਹਦੇ ਉੱਤੇ ਬੈਠਾ ਹੋਇਆ ਰਾਈਡ ਕਰਨਾ ਪਿਆ ਜਿਹੜਾ ਨਾ। ਤੇ ਉਹਨੂੰ ਸੋਟੀਆਂ ਮਾਰ ਮਾਰ ਕੇ, ਯਕੀਨ ਕਰੋ ਪੂਰਾ ਪਿੰਡ ਮੈਂ ਘੁੰਮਣਾ ਹੁੰਦਾ ਸਾਂ ਉਹਦੇ ਉੱਤੇ ਨਾ। ਤੇ ਉਂਝ ਮੈਨੂੰ ਕੋਈ ਕਵੇ ਨਾ ਕਿ ਜਾ ਨਾਲ ਦੀ ਦੁਕਾਨ ਤੋਂ ਦਹੀਂ ਲੈ ਆਇਆ, ਮੇਰੇ ਕੋਲ ਨਹੀਂ ਸੀ ਜਾਇਆ ਜਾਂਦਾ। ਲੇਕਿਨ ਉਹ ਜਦੋਂ ਮੈਨੂੰ ਟਾਇਰ ਦੇ ਦੋ ਤੇ ਉਹਨੂੰ ਮਤਲਬ ਸੋਟੀਆਂ ਮਾਰ ਮਾਰ ਕੇ ਤੇ ਚਲਾਈ ਜਾਣਾ, ਤੇ ਬੜੀ ਸਾਰਾ ਦਿਨ ਹੀ ਫਿਰਦਾ ਰਹਿਣਾ ਉਹਦੇ ਨਾਲ ਨਾ, ਟਾਇਰ ਦੇ ਨਾਲ। ਉਹ ਵੀ ਖੇਡ ਹੁੰਦੀ ਜਿਹਦਾ ਨਾਂ ਤੇ ਕੋਈ ਖਾਸ ਨਹੀਂ ਹੈਗਾ, ਲੇਕਿਨ ਉਹ ਟਾਇਰ ਚਲਾਈਦਾ ਹੁੰਦਾ। ਉਹ ਸਿਹਤਮੰਦ ਐਕਟੀਵਿਟੀ ਉਹ ਵੀ, ਕਿਉਂਕਿ ਉਹਦੇ ਨਾਲ ਇੱਕ ਦੌੜ ਵੀ। ਹਾਂ, ਬਹੁਤ ਸ਼ੁਕਰੀਆ। ਹੋਰ ਵੀ ਦੋਸਤ ਸਾਡੇ ਨਾਲ ਜੁੜੇ ਨੇ ਡਾਕਟਰ ਸਾਹਿਬ, ਹੋਪਫੁਲੀ ਤੁਸੀਂ ਇੰਜੋਏ ਕਰਦੇ ਹੋਗੇ ਅੱਜ ਦਾ ਸ਼ੋਅ। ਬਹੁਤ ਸ਼ੁਕਰੀਆ ਤੁਹਾਡਾ ਜੀ। ਹਾਂਜੀ ਸੰਧੂ ਸਾਹਿਬ। ਹਾਂਜੀ ਨਾਸਰ ਭਾਈ, ਇੱਕ ਜਿਹੜੀ ਤੁਸੀਂ ਗੱਲ ਕਰਦੇ ਸੀ ਨਾ, ਜਿਹੜੇ ਆਪਾਂ ਪਿੱਪਲਾਂ ਬੋੜਾਂ ਤੇ ਖੇਡਦੇ ਹੁੰਦੇ ਸੀਗੇ, ਉਹ ਸਾਡੇ ਇਹਨੂੰ ਡੰਡਾ ਡੁੱਕ ਖੇਡਦੇ ਹੁੰਦੇ ਸੀਗੇ, ਕਹਿੰਦੇ ਹੁੰਦੇ ਸੀਗੇ। ਉਹ ਜਿਹੜਾ ਬੰਦਾ ਜਿਹੜੀ ਥੱਲੇ ਹੁੰਦਾ ਸੀ, ਉਹਨੇ ਚਲਾ ਕੇ ਡੰਡਾ ਲੱਤ ਵਿੱਚ ਨਹੀਂ ਮਾਰਨਾ, ਜਦੋਂ ਉਹਨੇ ਚੱਕਣ ਜਾਣਾ ਉਹਨਾਂ ਚਿਰ ਬਾਕੀ ਨੇ ਤਾਂ ਚੜ ਜਾਣਾ ਪਿੱਪਲਾਂ ਬੋੜਾਂ ਦੇ ਉੱਤੇ, ਉਹ ਫਿਰ ਅੱਗੇ ਦੇ ਅੱਗੇ ਚਲੇ ਜਾਣਾ। ਅੱਛਾ, ਉਹਦੇ ਤੇ ਇਹ ਹੁਣ ਐਵੇਂ ਵੀ ਟਾਹਣੀ ਤੇ ਚੜ ਜਾਣਾ, ਜਦੋਂ ਉਹਨੇ ਛੂਹਣ ਜਾਣਾ ਫੜਨ ਜਾਣਾ, ਫਿਰ ਉਹ ਸ਼ਮਕ ਦਾ ਸਹਾਰਾ ਲੈ ਕੇ ਥੱਲੇ ਉਤਰ ਜਾਣਾ, ਫਿਰ ਦੁਬਾਰਾ ਉਹਦੇ ਤੇ। ਬਿਲਕੁਲ ਹਾਂਜੀ। ਇੱਕ ਸਾਡੇ ਹੋਰ ਹੁੰਦੇ ਸੀ ਸਾਡੇ ਨਾ, ਜਿਵੇਂ ਇੱਕ ਗੋਲ ਬਣਾ ਲੈਣਾ ਕੋਈ, ਹੈ ਨਾ, ਸਰਕਲ ਬਣਾ ਕੇ ਉਹਦੇ ਵਿੱਚ ਨਾ ਕੋਈ ਕੱਪੜਾ ਵਗੈਰਾ ਜਾਂ ਕੋਈ ਰੱਖ ਲੈਂਦੇ ਹੁੰਦੇ ਸੀਗੇ। ਉਹ ਜਿਵੇਂ ਅਲੱਗ-ਅਲੱਗ 2 ਟੀਮਾਂ ਬਣ ਗਈਆਂ, ਉਹ 2 ਬੰਦੇ ਜਾਂਦੇ ਸੀ ਤੁਹਾਡੇ ਅਲੱਗ-ਅਲੱਗ ਟੀਮ ਦੇ, ਉਹ ਜਿਹਨੇ ਪਹਿਲਾਂ ਚੱਕ ਲੈਣਾ ਉਹਨੂੰ ਦੋਨੇ ਸਰਕਲ ਕਰੀ ਜਾਂਦੇ ਫਿਰ ਉਹ ਸਰਕਲ ਦੇ ਆਲੇ ਦੁਆਲੇ, ਉਹ ਚੱਕ ਕੇ ਭੱਜਣਾ ਤੇ ਦੂਜੇ ਨੂੰ ਉਹਨੂੰ ਸੁਣਾ ਮਗਰੋਂ ਜਾ ਕੇ। ਹਾਂਜੀ। ਇਹ ਤਾਂ ਅੰਗਰੇਜ਼ੀ ਇਹਨੂੰ ਕਹਿੰਦੇ ਡੌਗ ਬੋਨ ਕਹਿੰਦੇ ਸੀ। ਅੰਗਰੇਜ਼ੀ ਦੇ ਨਾਮ ਮੈਨੂੰ ਪਤਾ ਡੌਗ ਬੋਨ, ਮੈਨੂੰ ਪੰਜਾਬੀ 'ਚ ਵੀ ਪਤਾ ਕੀ ਕਹਿੰਦੇ, ਖੇਡਿਆ ਮੈਂ ਵੀ, ਪਰ ਅੰਗਰੇਜ਼ੀ ਨਾਮ ਮੈਨੂੰ ਜ਼ਰੂਰ ਇਹਦਾ ਪਤਾ, ਕਿਉਂਕਿ ਮੈਂ ਸ਼ਹਿਰ ਦਾ ਜੰਪ ਵਾਲਾ, ਇਸ ਕਰਕੇ ਅੰਗਰੇਜ਼ੀ ਦਾ ਨਾਮ ਮੈਂ ਦੱਸ ਦਿੰਦਾ ਜੀ ਇਹਦਾ। ਬਹੁਤ ਸ਼ੁਕਰੀਆ ਅਮਰ ਜੀ, ਬਹੁਤ ਸ਼ੁਕਰੀਆ ਤੁਸੀਂ ਜੁਆਇਨ ਕੀਤਾ। ਇੰਜੋਏ ਕਰਿਓ, ਸਾਡੇ ਨਾਲ ਰਹੋ, ਅਸੀਂ ਹੋਰ ਦੋਸਤਾਂ ਨੂੰ ਨਾਲ ਲੈਂਦੇ। ਅੱਛਾ ਜੀ, ਖੋ ਦੀ ਗੱਲ ਕੀਤੀ ਗੁਰਬਾਗ ਵਿਰਕ ਜੀ ਨੇ, ਕਹਿੰਦੇ ਗੜੇ ਗਰੁੱਪ, ਰਮਨਪ੍ਰੀਤ ਸਿੰਘ ਜੀ ਕਹਿ ਰਹੇ, ਪੀਪਣੀ ਰੋਹਿਤ ਜੈਨ ਜੀ ਕਹਿ ਰਹੇ ਨੇ, ਕਾਲਾ ਥੋੜਾ ਮੈਂ ਮੰਗਦਾ, ਅਬਦੁਲ ਰਸ਼ੀਦ ਜੀ, ਬਹੁਤ ਸਾਰੀ ਨਵੀਂ ਖੇਡ, ਭੰਬੀਰਾ, ਬਹੁਤ ਸਾਰੀ ਨਵੀਂ ਖੇਡਾਂ ਦੀ। ਹਰਿੰਦਰ ਸਿੰਘ ਕਹਿੰਦੇ ਕਾਗਜ਼ ਦੇ ਜਹਾਜ਼ ਉਡਾਉਣੇ, ਕਾਗਜ਼ ਜਹਾਜ਼ ਬਣਾ, ਕਾਗਜ਼, ਇਹ ਵੀ ਬੜੀ ਖੇਡ ਹੁੰਦੀ ਸੀ ਜੀ, ਕਾਗਜ਼ ਦੇ ਜਹਾਜ਼ ਉਡਾਉਣੇ। ਜਾਂ ਫਿਰ ਉਸ ਤੋਂ ਬਾਅਦ ਫਿਰ ਜਦੋਂ ਥੋੜੀ ਜਿਹੀ ਸ਼ਰਾਰਤ ਜ਼ਿਆਦਾ ਹੋ ਗਈ ਤੇ ਰਬੜਾਂ ਲੈ ਕੇ ਕਾਗਜ਼ ਦੇ ਨੂੰ ਮੋੜ ਕੇ ਚਲਾਉਣਾ, ਜਿਵੇਂ ਤੀਰਅੰਦਾਜ਼ੀ ਦਾ ਸਮਝ ਲਓ ਕਿ ਬਦਲਿਆ ਰੂਪ ਸੀ, ਉਹ ਕਾਗਜ਼ ਮਾਰਨੇ, ਉਹ ਵੀ ਕੰਮ ਹੁੰਦਾ ਸੀ। ਸੋ ਇਹ ਬਹੁਤ ਸਾਰੀ ਅਜਬ ਅਜਬ ਖੇਡਾਂ ਅਸੀਂ ਖੇਡੀਆਂ ਨੇ ਜੀ। ਜਿਹੜੇ ਸਾਡੇ ਦੋਸਤ ਸਾਡੇ ਨਾਲ ਜੁੜਨਾ ਚਾਹੁੰਦੇ ਨੇ, ਜ਼ਰੂਰ ਵਿਰਕ ਸਾਹਿਬ ਇੱਕ ਗੇਮ ਐਸੀ ਦੱਸੋ ਜਿਹੜੀ ਤੁਸੀਂ ਦੱਸਣਾ ਚਾਹੁੰਦੇ ਜੇ, ਜਿਹੜੀ ਤੁਹਾਨੂੰ ਯਾਦ ਹੋਵੇ, ਜਿਹੜੇ ਪੁਰਾਣੇ ਪੰਜਾਬ ਦੀ ਯਾਦ ਦਵਾਉਂਦੀ ਹੋਵੇ, ਪੁਰਾਣੇ ਬਚਪਨ ਦੀ ਯਾਦ ਦਵਾਉਂਦੀ ਹੋਵੇ, ਇੱਕ ਗੇਮ ਦਾ ਐਸੀ ਦੱਸੋ ਜਿਹੜੀ ਖੇਡੀ ਹੋਵੇ ਤੁਸੀਂ, ਅਸੀਂ ਹੁਣ ਤੱਕ ਨਾ ਡਿਸਕਸ ਕੀਤੀ ਹੋਵੇ। ਹੈਲੋ ਜੀ। ਹਾਂਜੀ ਅਰੋੜਾ ਸਾਹਿਬ, ਸਲਾਮ ਅਲੈਕਮ। ਚਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਤੇ ਮੈਂ ਕੁਝ ਦੱਸਣ ਲੱਗਿਆ ਸੀ, ਉਹ ਤੇ ਪਹਿਲਾਂ ਹੀ ਸ਼ਾਹ ਜੀ ਦੱਸ ਗਏ, ਕਿਉਂਕਿ ਮੈਂ ਮਲੇਰਕੋਟਲੇ ਦਾ ਜੰਪ ਵਾਲਾ, ਤੇ ਉਹ ਡੱਬੀਆਂ ਵਾਲੀ ਗੇਮ ਮੈਂ ਵੇਖਿਆ ਖੇਡਦਿਆਂ ਨੂੰ। ਤੇ ਤੁਸੀਂ ਵੀ ਚੁਗੀਆਂ ਡੱਬੀਆਂ ਇਕੱਠੀਆਂ? ਨਹੀਂ ਮੈਂ ਨਹੀਂ, ਕਿਉਂਕਿ ਡੈਡੀ ਸਾਡੇ ਨਾ ਸ਼ਰਾਬ ਸਿਗਰਟ ਨੂੰ ਹੱਥ ਨਹੀਂ ਸੀ ਲਾਉਣ ਦਿੰਦੇ ਬਿਲਕੁਲ ਹੀ, ਤੇ ਕੁੱਟ ਬਹੁਤ ਮਤਲਬ। ਪਰ ਮੈਨੂੰ ਇਹਨਾਂ ਯਾਦ ਆ ਕਿ ਜਿਹੜੇ ਮੁੰਡੇ ਖੇਡਦੇ ਹੁੰਦੇ ਸੀ ਉਹਨਾਂ ਵਿੱਚ, ਜਿਵੇਂ ਇੰਡੀਆ 'ਚ ਜਿਵੇਂ ਲੈਂਪ ਦੀ ਡੱਬੀ ਆਮ ਆ ਤੇ ਸਸਤੀ ਵਾਲੀ ਹੈ, ਤਾਂ ਲੈਂਪ ਦੀ ਡੱਬੀ ਨਹੀਂ ਸ਼ਾਮਲ ਕਰਦੇ, ਇਹਦੇ ਵਿੱਚ ਸ਼ਾਮਲ ਕਰਨੀ, ਬਾਕੀ ਡੱਬੀਆਂ ਹੋਣੀਆਂ ਚਾਹੀਦੀਆਂ ਮਹਿੰਗੀਆਂ ਡੱਬੀਆਂ ਹੋਣੀਆਂ ਚਾਹੀਦੀਆਂ। ਹਾਂਜੀ, ਜਿਹੜੀਆਂ ਮਹਿੰਗੀਆਂ ਹੁੰਦੀਆਂ ਸੀ, ਮਤਲਬ ਲੈਂਪ ਵਿੱਚ ਲੇਬਰ ਕਲਾਸ ਪੀਂਦੀ ਸੀ, ਸ਼ਾਇਦ ਥੋੜ੍ਹੀਆਂ ਸਸਤੀਆਂ ਹੁੰਦੀਆਂ ਸੀਗੀਆਂ। ਤੇ ਇੱਕ ਹੁੰਦਾ ਸੀ ਜਿਹੜਾ ਉਹਨਾਂ ਨੇ ਕਿਹਾ ਵੀ ਚੱਕਾ, ਸਾਈਕਲ ਦੇ ਟਾਇਰ ਦਾ ਚੱਕਾ, ਤੇ ਉਹਨੂੰ ਡੰਡੇ ਨਾਲ ਵੀ, ਤੇ ਨਾਲ ਇੱਕ ਥੋੜੀ ਜਿਹੀ ਬਣਾ ਕੇ ਨਾ ਬੈਂਡ ਜਿਹਾ ਪਾ ਕੇ ਤਾਰ ਦਾ, ਤੇ ਉਹਦੇ ਨਾਲ ਵੀ ਬੜਾ ਭਜਾਉਂਦੇ ਹੁੰਦੇ ਸੀ, ਮਤਲਬ ਉਹ ਥੋੜਾ ਜਿਹਾ ਟੈਕਨੀਕ ਬਣਾ ਲੈਂਦੇ ਸੀ। ਬਿਲਕੁਲ ਏਦਾਂ ਹੀ। ਤੇ ਬਾਂਟਿਆਂ ਦੇ ਵਿੱਚ ਜਿਵੇਂ ਬਾਂਟੇ 3-4 ਟੈਕਨੀਕਾਂ ਹੁੰਦੀਆਂ ਸੀ ਬਾਂਟਿਆਂ ਦੀਆਂ। ਇੱਕ ਤੇ ਮਤਲਬ ਗੇਮਾਂ, ਇੱਕ ਤੇ ਜਿਹੜੀਆਂ ਐਂ ਕੁੱਤੀ ਸੁੱਟਣੀਆਂ ਤੇ ਨਿਸ਼ਾਨਾ ਲਾਉਣਾ, ਤੇ ਉਹ ਸੀ। ਤੇ ਇੱਕ ਹੁੰਦੀ ਸੀ ਜਿਹਨੂੰ ਪਿਲਟਕਾ ਕਹਿੰਦੇ ਹੁੰਦੇ ਸੀ। ਪਿਲਟਕਾ ਵੀ ਮਤਲਬ ਥੱਲੇ ਬਹਿ ਕੇ ਉਂਗਲੀ ਨੂੰ ਐਂ ਕਰਕੇ, ਤੇ ਮਤਲਬ ਬਹਿ ਕੇ ਉਹ ਨਿਸ਼ਾਨਾ ਲਾਉਣਾ, ਤੇ ਉਹਨੂੰ ਪਿਲਟਕਾ। ਤੇ ਇੱਕ ਹੁੰਦੀ ਸੀ ਪੂਰਨਕਾ, ਵੀ 4 ਵਾਲੇ ਬਹਿ ਜਾਣਾ, ਵੀ ਇੱਕ ਦੋਈਆ ਤੇਈਆ, ਤੇ ਇੱਕ ਨੂੰ ਪਤਾ ਨਹੀਂ ਪੂਰ, ਤੇ ਇੱਕ ਨੂੰ ਨੱਕਾ। ਉਹ 3 ਤੇ ਦਾਲ ਆਉਂਦੇ ਸੀ, ਜਿੰਨੇ ਵੰਡ ਕਿਸੇ ਨੇ ਲਾ ਦੇਣੇ, ਤੇ ਉਹਦੀ ਮੁੱਠੀ ਚੋਂ ਜਿੰਨੇ ਨਿਕਲ ਆਉਣੇ, ਮਤਲਬ 4-4 ਤੋਂ ਵੰਡ ਕੇ ਫਿਰ ਇੱਕ ਹੋ ਜਾਂਦਾ ਸੀ, ਹਨਾ ਵੀ ਇੱਕ ਖਾਲੀ ਰੱਖਦੇ ਸੀ। ਜੇ ਖਾਲੀ ਵਾਲਾ ਰਹਿ ਗਿਆ ਤਾਂ ਸਾਰੇ ਲੈ ਜਾਂਦਾ ਸੀ, ਤੇ ਨਹੀਂ ਉਹ ਜਿੰਨੇ ਵਾਂਡੇ ਉਹਨੇ ਲਾਏ ਹੁੰਦੇ ਸੀ ਉਹਦੇ ਕੋਲ ਲੈ ਲੈਂਦਾ ਸੀ। ਤੇ ਹਾਂਜੀ, ਬਾਕੀ ਨਹਿਰਾਂ ਸੂਆਂ 'ਚ ਇੱਕ ਜਿਹਨੂੰ ਛੂਹਣ ਦਾ, ਉਹ ਵੀ ਬਾਵਾ ਰਿਵਾਜ ਸੀ, ਵੀ ਇੱਕ ਪਾਸੇ ਉਹ ਵੀ ਰਿਵਾਜ ਸੀ। ਹਾਂਜੀ। ਤੇ ਬਾਕੀ ਮੈਂ ਜਿਹੜੇ ਵੀਰ ਥੋੜੀ ਡਿਸਟਰਬੈਂਸ ਆਉਂਦੀ, ਮੈਂ ਦੱਸਣਾ ਚਾਹੁੰਦਾ ਨਾ ਜੀ,
ਜਦੋਂ ਆਪਾਂ ਕਈ ਵੀਰ, ਕਿਉਂਕਿ ਮੈਨੂੰ ਵੀ ਪਤਾ, ਆਪਾਂ ਫੋਨ ਵੀ ਲਾਉਂਦੇ ਆ ਤੇ ਟੀਵੀ ਵੀ ਲਾਉਂਦੇ ਆ, ਉਹ ਦੋ ਜਿਹੜੀ ਆਵਾਜ਼ ਹੈ ਨਾ ਫੋਨ ਤੇ ਟੀਵੀ ਤੇ ਆ, ਉਹ 'ਚ 4-5 ਸੈਕਿੰਡ ਦਾ ਫਰਕ ਪੈਂਦਾ। ਹਾਂਜੀ ਹਾਂਜੀ ਹਾਂਜੀ। ਉਹ ਫਿਰ 2 ਆਵਾਜ਼ਾਂ ਆਉਂਦੀਆਂ ਨੇ, ਜਦੋਂ ਮਤਲਬ ਲੈਣ ਤੇ ਆਉਣਾ ਤੇ ਟੀਵੀ ਬੰਦ ਕਰ ਦਿਓ। ਜਿਵੇਂ ਹੁਣ ਤੁਸੀਂ ਮੈਨੂੰ ਲੈਣ ਤੇ ਲਿਆਂਦਾ ਤੇ ਮੈਂ ਨਾਲੇ ਟੀਵੀ ਬੰਦ ਕਰਤਾ ਤੇ ਫੋਨ ਦੀ ਆਵਾਜ਼ ਉੱਚੀ ਰੱਖੀ ਹੈ। ਜਦੋਂ ਨਿਕਲੇਗਾ ਤੇ ਮੈਂ ਫੋਨ ਬੰਦ ਕਰ ਦਾਂਗਾ ਤੇ ਟੀਵੀ ਤੇ ਸੁਣ ਲਾਂਗਾ, ਉਹ ਡਿਸਟਰਬੈਂਸ ਹੋ ਜਾਂਦੀ। ਬਹੁਤ ਸ਼ੁਕਰੀਆ ਜਤਿੰਦਰ ਜੀ, ਤੁਹਾਡਾ ਬਹੁਤ ਸ਼ੁਕਰੀਆ। ਓਕੇ ਓਕੇ। ਅੱਛਾ ਜੀ, ਬਹੁਤ ਨਾਸਰ ਭਾਈ, ਬਹੁਤ ਸਾਰੀ ਖੇਡਾਂ ਦੇ ਨਾਮ ਹੋਰ ਨੇ। ਕਾਗਜ਼ ਦੀ ਕਸ਼ਤੀ, ਗੁਲੇਲ, ਰੋਹਿਤ ਚੰਦ ਜੀ ਕਹਿੰਦੇ ਗੁਲੇਲ। ਉਸ ਤੋਂ ਬਾਅਦ ਜਿਹੜੇ ਲੂਣ ਮਧਾਣੀ ਵੀ ਖੇਡਦੇ ਸੀ, ਬਲਵਿੰਦਰ ਚਾਹਲ। ਲੂਣ ਮਧਾਣੀ ਮੈਂ ਨਹੀਂ ਖੇਡੀ, ਇਸ ਕਰਕੇ ਮੈਂ ਉਹਦੀ ਗੱਲ ਕਰਨਾ ਚਾਹਾਂਗਾ ਬਾਅਦ ਵਿੱਚ। ਊਚ ਨੀਚ ਦਾ ਪਾਪੜਾ ਰਮਨਪ੍ਰੀਤ ਸਿੰਘ ਜੀ ਕਹਿ ਰਹੇ ਆ। ਅੰਬ ਦੀ ਗਿੱਟਕ ਦੀ ਪੀਪਣੀ ਬਣਾਈ ਜਾਂਦੀ ਸੀ, ਇਹ ਮੈਂ ਵੀ ਬਣਾਈ ਜੀ। ਅੰਬ ਦੀ ਗਿੱਟਕਾਂ ਦੀ ਪੀਪਣੀਆਂ ਬਣਾਉਣੀਆਂ, ਇਹਦੀ ਵੀ ਗੱਲ ਕਰਦੇ ਹਾਂ ਥੋੜੀ ਜਿਹੀ ਅੱਗੇ ਚੱਲ ਕੇ। ਅਤਾ ਗੌਸ ਸਾਹਿਬ ਕਹਿੰਦੇ ਜੀ ਕਾਲ ਤੇ ਲਓ ਜ਼ਰੂਰ। ਇਹਨੇ ਲੰਗੜੇ ਸ਼ੇਰ ਦੀ ਵੀ ਗੱਲ ਕਰਾਂਗੇ ਜੀ। ਲੁੱਕਣ ਮੀਟੀ, ਖਿੱਦੋ ਖੂੰਡੀ ਦੀ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਜੀ। ਡੱਬੀਆਂ, ਫੋਟੋਆਂ, ਉੱਚਾ ਟਿੱਬਾ, ਮੀਆਂ ਅਨਵਰ ਸਾਹਿਬ ਕਹਿੰਦੇ ਉੱਚਾ ਟਿੱਬਾ, ਉੱਚੇ ਟਿੱਬੇ ਦੀ ਵੀ ਗੱਲ ਕਰਦੇ ਆ ਜੀ। ਬਹੁਤ ਸਾਰੀ ਹੋਰ, ਕਲੀ ਜੋਟਾ, ਨੱਕਾਪੂਰ, ਹਰਿੰਦਰ ਸਿੰਘ ਕਹਿੰਦੇ ਜੀ ਨੱਕਾਪੂਰ, ਹਾਂਜੀ ਉਹ ਵੀ ਖੇਡਿਆ ਜੀ। ਚੋਰ ਸਿਪਾਹੀ, ਕਾਗਜ਼ ਦੀ ਕਸ਼ਤੀ ਬਣਾ ਕੇ ਬਾਰਿਸ਼ ਵਿੱਚ ਖੇਡਣਾ। ਯਾਰ ਇੰਨੀਆਂ ਸਾਰੀ ਖੇਡਾਂ ਤਾਂ ਸਾਡੇ ਕੋਲ ਬਹੁਤ ਸਾਰੀਆਂ ਇਕੱਠੀਆਂ ਨੇ। ਧੱਫਾ ਮਾਰਨ ਦੀ ਖੇਡ, ਲਓ ਜੀ ਬਹੁਤ। ਅੱਛਾ ਅਰੋੜਾ ਸਾਹਿਬ, ਜਿਹੜੇ ਜਿਨ੍ਹਾਂ ਦੇ ਉਦੋਂ ਪੁਰਾਣੀ ਮੈਂ ਗੱਲ ਕਰਦਾ, ਜ਼ਿਆਦਾ ਜਿਨ੍ਹਾਂ ਨੂੰ ਡਰਾਈਵਰੀ ਦਾ ਸ਼ੌਕ ਸੀ, ਉਦੋਂ ਇੱਕ ਬੜੀ ਵਧੀਆ ਮੈਨੂੰ ਗੱਲ ਯਾਦ ਆ ਗਈ। ਉਹ ਸਾਡੇ ਪਿੰਡ ਦੇ ਮੁੰਡੇ ਸੀ, ਉਹਨਾਂ ਦੇ ਨਾ ਉਹਨਾਂ ਨੂੰ ਉਦੋਂ ਰੱਖੇ ਸੀ, ਟਰੱਕ ਚਲਾਉਂਦੇ ਸੀ ਉਹ ਡਰਾਈਵਰੀ ਦਾ ਉਹਨਾਂ ਦੇ ਫਿਰ ਖਾਨਦਾਨੀ ਸ਼ੌਕ ਹੋ ਜਾਂਦਾ। ਉਹਨਾਂ ਨੇ ਕਰਨਾ, ਪਿੰਡਾਂ ਦੇ ਵਿੱਚ ਹੁੰਦੀਆਂ ਸੀ ਪਹਿਲੋਂ ਬਣਦੀਆਂ ਵੱਡੇ ਛਾਬੇ, ਉਹ ਛਾਬੇ ਦਾ ਵਿਚਲਾ ਕੱਢ ਕੇ ਨਾ ਤੇ ਉਹਨਾਂ ਦੇ ਮੁੰਡਿਆਂ ਨੇ ਛਾਬੀ ਫੜ ਕੇ ਤੇ ਐਂ ਘੁਮਾਉਂਦੇ ਫਿਰਨਾ, ਹੈਂ ਕਰਦੇ ਫਿਰਨਾ। ਉਹ ਪਿੰਡਾਂ ਦੇ ਵਿੱਚ ਇਹ ਵੀ ਚੱਲਦਾ ਹੁੰਦਾ ਸੀ। ਮੈਂ ਕਿਹਾ ਇਹਦੀ ਬੜੀ ਜ਼ਬਰਦਸਤ ਯਾਦ ਹੈ। ਉਹ ਵੀ ਖੇਡ 'ਚ ਹੀ ਆ ਜਾਂਦੀ ਹੈ, ਕਿਉਂਕਿ ਗਲੀਆਂ 'ਚ ਭੱਜੇ ਫਿਰਨਾ, ਰੇਸਾਂ ਲਾਉਂਦੇ ਫਿਰਨਾ। ਜੀ ਹਾਫਿਜ਼ ਅਬਦੁੱਲਾ ਜੀ, ਇਹ ਕਿਸੇ ਨੇ ਇਸ ਤਰ੍ਹਾਂ ਕਿਸੇ ਨੇ ਵੇਖਿਆ ਤੇ ਜ਼ਰੂਰ ਕਮੈਂਟ ਸੈਕਸ਼ਨ 'ਚ ਦੱਸਿਓ ਜੀ। ਜ਼ਰੂਰ। ਹਾਂਜੀ ਸਮੀਉल्लाह, अस्सलाम वालेकुम जी, सत श्री अकाल जी। जी ਸਮੀਉल्लाह ਸਾਹਿਬ, ਮੈਂ ਕਾਫੀ ਸਾਰੀਆਂ ਜੀ ਮੈਂ ਦੱਸਣ ਲੱਗਾ ਜੀ। ਐਸੀ ਦੱਸੋ ਜਿਹੜੀ ਹੁਣ ਤੱਕ ਅਸੀਂ ਨਾ ਡਿਸਕਸ ਕੀਤੀ ਹੋਵੇ। ਜੀ ਤੁਹਾਨੂੰ ਉਹੀ ਦੱਸਾਂ ਲਾ ਜਨਾਬ, ਉਹੀ ਦੱਸਾਂ ਲਾ। ਮੈਂ ਕਾਫੀ ਸਾਰੀ ਸੋਚ ਕੇ ਬੈਠਾ ਤਾਂ, ਲੇਕਿਨ ਸ਼ਾਹ ਜੀ ਕਾਫੀ ਸਾਰੀ ਦੱਸ ਗਏ ਨੇ ਤੁਹਾਨੂੰ। ਤੇ ਉਹ ਇੱਕ ਗੇਮ ਹੁੰਦੀ ਸੀ, ਮੇਰਾ ਖਿਆਲ ਹੈ ਉਹ ਅਜੇ ਤੱਕ ਤੁਸੀਂ ਜ਼ਿਕਰ ਨਹੀਂ ਕੀਤਾ। ਜਿਹੜਾ ਹੁੰਦਾ ਨਾ ਕੱਪੜਾ ਜਿਹਾ, ਉਹਨੂੰ ਘੁਮਾ ਕੇ ਉਹਨੂੰ ਵੱਟ ਚਾੜ ਕੇ, ਕੋਕਲਾ ਛਪਾਤੀ ਉਹਨੂੰ ਅਸੀਂ ਆਂਦੇ ਹੁੰਦੇ ਸਾਂ। ਪਤਾ ਨਹੀਂ ਸ਼ਾਇਦ ਤੁਸੀਂ ਜਾਣਦੇ ਹੋ ਕਿ ਨਹੀਂ। ਉਹ ਸਾਰੇ ਬੈਠੇ ਹੁੰਦੇ ਸਨ ਇੰਝ, ਮਤਲਬ ਮੂੰਹ ਤੇ ਇਸ ਤਰ੍ਹਾਂ ਕਰਕੇ, ਤੇ ਕੋਕਲਾ ਛਪਾਤੀ ਜੁਮੇਰਾਤ ਆਈ, ਜਿਹੜੇ ਅੱਗੇ ਪਿੱਛੋਂ ਵੇਖੇ ਦਾ ਉਹਦੀ ਸ਼ਾਮਤ ਆਈ ਆ। ਉਹ ਫਿਰ ਜਿਹੜਾ ਵੀ ਕੋਈ ਅੱਗੋਂ ਪਿੱਛੋਂ ਵੇਖਦਾ ਸੀ ਤੇ ਉਹਨੂੰ ਮਗਰੋਂ ਮਾਰੀਦਾ ਹੁੰਦਾ ਸੀ। ਉਹਨੂੰ ਮਗਰੋਂ ਮਾਰਦੇ ਸੀ। ਹਾਂ ਬਿਲਕੁਲ ਬਿਲਕੁਲ। ਹਾਂਜੀ ਹਾਂਜੀ। ਅਮੀਨ ਚੌਹਾਨ ਸਾਡੇ ਨਾਲ ਜੁੜੇ ਨੇ। ਚੌਹਾਨ ਜੀ, ਜੇ ਆਉਣਾ ਚਾਹੋ ਸਾਡੇ ਨਾਲ ਤਾਂ ਅਸੀਂ ਤੁਹਾਨੂੰ ਲਿੰਕ ਦਿੰਦੇ ਹਾਂ, ਤੁਸੀਂ ਜ਼ਰੂਰ ਆਇਓ। ਹਾਂਜੀ ਹਾਫਿਜ਼, ਕੀ ਕਹਿ ਰਹੇ ਸੋ? ਇੱਕ ਤਰਕੋਨੇ ਜਿਹੜੇ ਹੁੰਦੇ ਨਾ, ਉਹ ਉਹਦੇ ਤੇ ਲੈ ਕੇ, ਤੀਲੇ ਦੇ ਉੱਤੇ ਲੈ ਕੇ ਉਹ ਮਾਰੀ ਦਿੰਦੇ ਸਨ, ਤੀਲੇ ਦੇ ਅੱਗੇ ਚੜਾ ਕੇ। ਉਹ ਵੀ ਇੱਕ ਬਿਲਕੁਲ ਬਿਲਕੁਲ, ਤਰਕੋਨੇ ਸੱਟ ਬੜੀ ਲੱਗਦੀ ਹੋਈ। ਹਾਂਜੀ ਹਾਂਜੀ। ਔਰ ਦੂਸਰਾ ਮੇਲਿਆਂ ਦੀ ਗੱਲ ਹੈ ਤੇ ਸਾਡੇ ਕੋਲ ਇੱਥੇ ਨੋਸ਼ੋ ਪਾਕ ਨੂੰ ਆਖਦੇ ਅਸਲ ਨਾਮ ਰਨਮਾਲ ਸ਼ਰੀਫ ਹੈ। ਪੰਜਾਬ ਦਾ ਸਾਰਿਆਂ ਨਾਲੋਂ ਵੱਡਾ ਮੇਲਾ ਲੱਗਦਾ ਹੁੰਦਾ ਸੀ ਇੱਥੇ, ਤੇ ਹੁਣ ਤੇ ਲੇਕਿਨ ਖਤਮ ਹੋ ਗਿਆ। ਉੱਥੇ ਲੱਕੀ ਰਾਣੀ ਸਰਕਸ, ਕਬੱਡੀ, ਔਰ ਕਾਫੀ ਜ਼ਿਆਦਾ ਸ਼ੋਅ ਹੁੰਦੇ ਸਨ। 3 ਦਿਨਾਂ 'ਚ ਬੜਾ ਵੱਡਾ ਮੇਲਾ ਹੁੰਦਾ ਸੀ। ਹੁਣ ਉਹ ਮੇਲਾ ਤੇ ਲੱਗਦਾ, ਲੇਕਿਨ ਉਹ ਹਿਸਾਬ ਦਾ ਨਹੀਂ ਹੈ। ਉਹਦੀ ਮਤਲਬ ਘਟ ਗਿਆ, ਉਹਦਾ ਰੁਝਾਨ ਲੋਕਾਂ ਦਾ ਘਟ ਗਿਆ, ਔਰ ਮੇਲਾ ਵੀ ਉਹਦਾ ਵੱਡਾ ਨਹੀਂ ਰਿਹਾ ਜੀ। ਬਹੁਤ ਸ਼ੁਕਰੀਆ ਹਾਫਿਜ਼ ਜੀ, ਬਹੁਤ ਸ਼ੁਕਰੀਆ ਤੁਸੀਂ। ਇੱਕ ਮਿੰਟ, ਸਿਰਫ ਇੱਕ ਮਿੰਟ ਜੀ। ਉਹ ਅੱਜ ਲੋਕ ਕਿਸੇ ਕਹਾਣੀਆਂ, ਮੈਂ ਅੱਜ ਉਹਦੀ ਤਿਆਰੀ ਕੀਤੀ ਸੀ ਕੱਲ, ਕਿਉਂਕਿ ਉਹਦਾ ਹਿੰਟ ਦਿੱਤਾ ਸੀ। ਮੈਂ ਅੱਜ ਉਹਦੀ ਪੂਰੀ ਤਿਆਰੀ ਕਰਕੇ ਬੈਠਾ ਹਾਂ। ਤੁਸੀਂ ਟੌਪਿਕ ਬਦਲ ਲਿਆ ਤੇ ਉਹ ਰੱਖਾਂਗੇ, ਅਸੀਂ ਟੌਪਿਕ ਰੱਖਾਂਗੇ ਆਉਣ ਵਾਲੇ ਦਿਨਾਂ 'ਚ। ਅਸੀਂ ਡਿਸਾਈਡ ਨਹੀਂ ਸੀ ਕੀਤਾ, ਉਹ ਅਸੀਂ ਰੱਖਾਂਗੇ ਜੀ। ਠੀਕ ਹੈ, ਤੁਸੀਂ ਕੱਲ ਹਿੰਟ ਦਿੱਤਾ ਸੀ ਥੋੜਾ ਜਿਹਾ, ਤੇ ਮੈਂ ਬਰਲ ਉਹਦੀ ਤਿਆਰੀ ਕੀਤੀ ਸੀ। ਤੇ ਉਹ ਜਦੋਂ ਉਹ ਰੱਖਿਆ ਤਿਆਰੀ ਕਰਕੇ ਰੱਖਿਓ, ਅਸੀਂ ਕਰਾਂਗੇ ਉੱਤੇ ਵੀ ਰੱਖਾਂਗੇ। ਤਿਆਰੀ ਆਪਣੀ ਪੂਰੀ ਰੱਖੋ, ਇਮਤਿਹਾਨ ਦੀ ਕਿਸੇ ਨੂੰ ਪਾਵੇ ਜੀ। ਠੀਕ ਹੈ ਜੀ ਰੋੜਾ ਸਾਹਿਬ, ਬਹੁਤ ਸ਼ੁਕਰੀਆ ਜੀ। ਜੀ ਅੱਛਾ ਜੀ, ਬਹੁਤ ਸਾਰੇ ਸਾਡੇ ਦੋਸਤ ਕਹਿੰਦੇ ਕਾਲ ਵੀ ਕਾਲੋ ਸਾਹਿਬ, ਤੁਹਾਨੂੰ ਕਾਲ ਅਸੀਂ ਨਹੀਂ ਕਰ ਸਕਦੇ, ਤੁਸੀਂ ਸਾਨੂੰ ਜ਼ਰੂਰ ਜੁਆਇਨ ਕਰ ਸਕਦੇ ਜੇ। ਆ ਮੈਂ ਲਿੰਕ ਫੇਰ ਪੇਸਟ ਕਰ ਦਿੱਤਾ ਜੇ, ਇਹਦੇ ਤੇ ਕਲਿੱਕ ਕਰਕੇ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਜੇ। ਅਸੀਂ ਤੁਹਾਨੂੰ ਕਾਲ ਨਹੀਂ ਕਰ ਸਕਦੇ ਜੀ। ਜੀ ਢਿੱਲੋਂ ਸਾਹਿਬ। ਜੀ ਪਲਵਿੰਦਰ ਜੀ। ਹਾਂਜੀ ਸਲਾਮ ਵਾਲੇਕੁਮ ਜੀ, ਸਤਿ ਸ਼੍ਰੀ ਅਕਾਲ। ਵਾਲੇਕੁਮ ਸਲਾਮ ਜੀ। ਮੈਂ ਨਾ ਤਿੰਨ ਗੇਮਾਂ ਲੈ ਗਿਆ ਨਵੀਆਂ, ਜਿਹੜੀਆਂ ਅੱਗੇ ਨਹੀਂ ਹੋਈਆਂ। ਇੱਕ ਨੁਕਰਾ ਮਲਣ। ਇੱਕ ਰੂਮ 'ਚ 4 ਨੁਕਰਾਂ ਹੁੰਦੀਆਂ ਤੇ 5 ਬੰਦੇ ਹੁੰਦੇ ਸੀ। ਇੱਕ ਨੇ ਸੈਂਟਰ 'ਤੇ ਖਲੋ ਜਾਣਾ, 4 ਨੁਕਰਾਂ ਮਲ ਲੈਣੀਆਂ, ਉਹਨਾਂ ਆਪਸ 'ਚ ਨੁਕਰਾਂ ਚੇਂਜ ਕਰਨੀਆਂ ਤੇ ਉਹ ਨੁਕਰਾਂ ਮਲਣੀਆਂ। ਹਾਂਜੀ। ਇੱਕ ਹੁੰਦਾ ਸੀ ਕਿ ਅਸੀਂ ਨਿੱਕੇ ਹੁੰਦੇ
ਜੁੱਤੀਆਂ ਦੇ ਜਿਹੜੇ ਹੁੰਦੇ ਨਾ ਕੈਂਚੀ ਚੱਪਲ, ਉਹਨੂੰ ਕੱਟ ਕੇ ਟਾਇਰ ਬਣਾ ਕੇ ਤੇ ਗੱਡੀ ਧੋਂਦੇ ਹੁੰਦੇ ਆ। ਕੈਂਚੀ ਚੱਪਲ ਨੂੰ ਕੱਟ ਕੇ ਕਈ ਵਾਰੀ ਕਿਸੇ ਵਾਰੀ ਚੋੜੀ ਕੱਟ ਨਵੀਂ ਚੱਪਲ ਹੀ ਲਾਈ, ਉਹ ਕੱਟ ਲੈਣੀ। ਤੇ ਇੱਕ ਹੁੰਦਾ ਸੀ ਕਿ ਜਿਹੜੀ ਹੁੰਦੀ ਹੈ ਨਾ ਬਿਜਲੀ ਵਾਲੀ ਤਾਰ, ਤਾਰ ਦੇ ਟਾਇਰ ਬਣਾ ਕੇ ਵੱਡੇ, ਤੇ ਉਹਦਾ ਵੀ ਰੇੜਾ ਜਿਹਾ ਬਣਾਉਣਾ। ਬਹੁਤ ਖੂਬ ਜੀ। ਇਹ ਸ਼ਾਹ ਜੀ ਨੇ ਦੱਸੀਆਂ ਨਵੀਆਂ, ਵੈਸੇ ਅੱਗੇ ਡਿਸਕਸ ਨਹੀਂ ਹੋਇਆ। ਮਤਲਬ ਇਹ ਕੋਨੇ ਵਾਲੀ ਤੁਸੀਂ ਕਹਿੰਦੇ ਨਾ, ਇਹਨੂੰ ਕੋਨਾ ਮਲੱਕਣ ਵੀ ਕਿਹਾ ਜਾਂਦਾ ਸੀ। ਇਹ ਕੋਨੇ ਮਲਣਾ ਜਿਹੜਾ ਹੈ, ਇਹ ਖੇਡੀ, ਇਹ ਮੈਂ ਆਪਣੇ ਬਚਪਨ 'ਚ ਖੇਡੀ ਹੈ ਜੀ। ਮੈਨੂੰ ਇਸ ਕਰਕੇ ਤੁਹਾਡੀ ਇੱਕ ਗੇਮ ਹੋਰ ਹੈਗੀ ਆ, ਉਹਨੂੰ ਜਿਵੇਂ ਆਪ ਕਹਿ ਰਹੇ 12 ਟਨ ਦੀ ਨਿੱਕੀ ਭੈਣ, ਉਹ 'ਚ ਚਾਰ ਸਾਈਡਾਂ ਹੁੰਦੀ ਸੀ। ਇੱਕ ਸਾਈਡ ਲੀਕਾਂ ਵਾਹ ਕੇ, ਇੱਕ ਸਾਈਡ ਫ੍ਰੀ ਛੱਡੀ ਹੁੰਦੀ। ਨਾ ਉਹਦਾ ਅਜੀਬ ਜਿਹਾ ਨਾਂ ਲੈ ਨਹੀਂ ਸਕਦਾ ਇਸ ਟਾਈਮ, ਤੇ ਦੋ ਗੀਟੇ ਹੁੰਦੇ ਸੀ ਬੰਦੇ ਕੋਲ। ਤੇ ਫਿਰ ਏਦਾਂ ਖੇਡਾਂ ਤੋਂ ਸਾਈਡਾਂ ਮੱਲੀ ਹੁੰਦੀ, ਵੀ ਜਿਵੇਂ 12 ਟਨ ਦੀ ਭੈਣ ਹੀ ਹੁੰਦੀ ਇੱਕ ਕਿਸਮ ਦੀ। ਅੱਛਾ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਪਲਵਿੰਦਰ ਜੀ। ਤੁਹਾਨੂੰ ਹੋਰ ਵੀ ਸਾਡੇ ਨਾਲ ਦੋਸਤ ਨੇ। ਅੱਛਾ ਡਾਕਟਰ ਸਾਹਿਬ, ਇੱਕ ਦੋ ਗੱਲਾਂ ਹੋਰ ਡਿਸਕਸ ਆਪਾਂ ਕਰਨੀਆਂ। ਇੱਕ ਤਾਂ ਜਿਵੇਂ ਉਹਨੇ ਦੱਸਿਆ ਵੀ ਨਾਂ ਨਹੀਂ ਲੈ ਸਕਦੇ, ਤੇ ਇੱਕ ਦੋ ਵੇਂਦੀਆਂ ਮੇਰੇ ਜ਼ਿਹਨ 'ਚ ਹੈ ਨਹੀਂ, ਤੇ ਉਹਦਾ ਜਿਹਦਾ ਨਾਂ ਨਹੀਂ ਲੈ ਸਕਦੇ, ਲੇਕਿਨ ਹਿੰਟ ਦੇਵਾਂਗੇ। ਸਾਡੇ ਨਾਲ ਹੁਣ ਕੌਣ ਜੁੜੇ ਨੇ, ਗੱਲ ਕਰੋ ਜੀ। ਚੀਮਾ ਸਾਹਿਬ ਸਵੇਰ ਡਿਸਕਨੈਕਟ ਹੋ ਗਏ ਨੇ। ਹੁਣ ਸਾਡੇ ਨਾਲ ਆਮਰ ਮਿਨਾਸ। ਆਮਰ ਜੀ ਕੀ ਕਹਿਣਾ ਚਾਹੁੰਦੇ ਹੋ? ਹਾਂਜੀ, ਅਸਲਾਮ ਵਾਲੇਕੁਮ ਨਾਸਿਰ ਭਾਈ, ਅਰੋੜਾ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅਸੀਂ ਸਰ ਦੌੜ ਦੀ ਗੇਮ, ਮਤਲਬ ਕਿ ਨੱਪਣ ਨਪਾਈ ਨੂੰ ਕਹਿੰਦੇ ਆ ਆਪਣੀ ਜ਼ਬਾਨ ਦੇ ਵਿੱਚ। ਪਤਾ ਨਹੀਂ ਤੁਸੀਂ ਸੁਣੀ ਹੈ ਜਾਂ ਨਹੀਂ। ਨੱਪਣ ਨਪਾਈ 5-7 ਬੰਦੇ, ਆਹੋ 5-7 ਬੰਦੇ ਹੁੰਦੇ ਆ, ਤੇ ਇੱਕ ਬੰਦੇ ਨੂੰ ਉਹ ਗਿਣਤੀ ਗਿਣ ਕੇ ਨਾ, ਬਾਈ ਹਾਂਜੀ ਇਹ ਤੇਰਾ ਨਾਂ ਆ ਗਿਆ, ਹੁਣ ਤੂੰ 5 ਬੰਦਿਆਂ 'ਚ ਇੱਕ ਬੰਦੇ ਨੂੰ ਫੜਨਾ, ਫਿਰ ਉਹਦੀ ਵਾਰੀ ਆ ਜਾਣੀ, ਫਿਰ ਉਹ 5 ਨੂੰ ਫੜਦਾ ਆ। ਪਤਾ ਨਹੀਂ, ਮੇਰੇ ਵੀ ਨਹੀਂ ਹਿਸਾਬ 'ਚ। ਜੇ ਕੋਈ ਕਮੈਂਟ ਸੈਕਸ਼ਨ 'ਚ ਸਾਨੂੰ ਦੱਸ ਸਕੇ ਜ਼ਰੂਰ ਦੱਸਿਓ, ਜਿਹੜੀ ਅਮਰ ਕਹਿ ਰਿਹਾ। ਅਮਰ ਥੋੜਾ ਜਿਹਾ ਉਹਨੂੰ ਦੱਸ ਦਿਓ ਡਿਟੇਲ ਦੇ ਨਾਲ, ਕੀ ਚੀਜ਼ ਆ, ਕਿਵੇਂ ਆ। ਮਤਲਬ ਕਿ 5 ਬੰਦੇ, ਠੀਕ ਹੈ ਜੀ। ਇੱਕ ਜਿਸ ਬੰਦੇ ਦਾ ਨਾਂ ਆ ਗਿਆ ਨਾ, ਜਿੱਦਾਂ ਪਰਚੀਆਂ ਨਹੀਂ ਪਾਈਦੀਆਂ, ਪਰਚੀ ਪਾ ਕੇ ਹਾਂਜੀ ਤੇਰਾ ਅਮਰ ਤੁਹਾਡੀ ਨਾ ਆਵਾਜ਼ ਡਿਸਟਰਬ ਕਰਦੀ ਹੈ, ਡਿਸਕਨੈਕਟ ਹੁੰਦੀ। ਤੁਸੀਂ ਨਾ ਇਹਨੂੰ ਚੇਂਜ ਕਰ ਲਓ ਇੱਕ ਵਾਰੀ, ਲਿੰਕ ਦੁਬਾਰਾ ਇਹਨੂੰ ਕਲੋਜ਼ ਕਰਕੇ ਦੁਬਾਰਾ ਔਨ ਕਰਿਓ, ਫਿਰ ਅਸੀਂ ਤੁਹਾਨੂੰ ਲੈਣ ਦੀ ਕੋਸ਼ਿਸ਼ ਕਰਦੇ। ਤੁਹਾਡੀ ਆਵਾਜ਼ ਡਿਸਟਰਬ ਹੁੰਦੀ, ਡਿਸਟੋਰਸ਼ਨ ਆਉਂਦੀ ਹੈ। ਸਾਡੇ ਨਾਲ ਇਮਰਾਨ ਚੀਮਾ ਸਾਹਿਬ, अस्सलाम वालेकुम जी। ढिल्लों साहब क्या हाल ने, ठीक हो? अरोड़ा साहब सत श्री अकाल जी। सत श्री अकाल जी। अरोड़ा साहब, मैं ਤੁਹਾਡੀਆਂ ਸਾਰੀਆਂ ਗੇਮਾਂ ਮੈਂ ਸੁਣਦਾ ਹਾਂ, ਤੇ ਮੈਂ ਜਿਹੜੀ ਗੇਮ ਉਹ ਦੱਸਣੀ ਜਿਹੜਾ ਤੁਹਾਨੂੰ ਪਤਾ ਨਾ ਹੋ। ਜੀ ਜ਼ਰੂਰ ਦੱਸੋ ਜ਼ਰੂਰ, ਉਹਦਾ ਸਵਾਲ ਹੋਣਾ। ਛੋਟੇ ਹੁੰਦਿਆਂ ਨਾ, ਅਸੀਂ ਵੀ ਚਲੋ ਉਮਰ ਤਾਂ ਸਾਡੀ ਤੁਹਾਡੇ ਬੱਚਿਆਂ ਜੀ ਹੋਣੀ ਹੈ, ਲੇਕਿਨ ਇੱਕ ਗੇਮ ਸੀ ਹੁੰਦੀ ਮੇਰੂ ਡੱਬਾ। ਮੇਰੂ ਡੱਬਾ, ਉਹ ਨਾ ਗੇਂਦ ਹੁੰਦਾ, ਗੇਂਦ ਜਿਹੜਾ ਨਾ ਜਿਵੇਂ ਇੱਕ ਖੁੱਡ ਜੀ ਬਣਾ ਕੇ ਤੇ ਉੱਤੇ ਰੱਖਣਾ ਗੇਂਦ, ਤੇ ਥੱਲੇ ਰੱਖਣਾ ਡੰਡਾ ਨਾਲ ਚੁੱਕ ਕੇ, ਤੇ ਫਿਰ ਦੂਰ ਸੱਟ ਮਾਰੀ ਦੀ, ਉਹ ਗੇਂਦ ਅੱਗੇ ਮੁਹਾਲਫ ਟੀਮ ਜਿਹੜੀ ਉਹ ਕੈਚ ਕਰਦੀ ਹੁੰਦੀ ਸੀ। ਉਹ ਸਾਡੇ ਵਾਲੇ ਏਰੀਆ ਦੇ ਵਿੱਚ ਹੋਰ ਨਾਂ ਦਿੱਤਾ ਜਾਂਦਾ ਸੀ, ਜਿਹੜਾ ਮੈਂ ਇੱਥੇ ਦੱਸ ਨਹੀਂ ਸਕਦਾ। ਪਹਿਲਾ ਨਾਂ ਦੱਸ ਦੇਣਾ। ਪਹਿਲਾ ਨਾਂ ਉਹਨੂੰ ਆਂਦੇ ਹੁੰਦੇ ਸੀ ਮਿਲ, ਦੂਜਾ ਨਾਮ ਬੜਾ ਭੈੜਾ ਜਿਹਾ। ਮੈਨੂੰ ਸਮਝ ਲੱਗ ਗਈ ਹੈ, ਮੈਨੂੰ ਸਮਝ ਲੱਗ ਗਈ ਹੈ। ਉਹ ਬਿਲਕੁਲ ਸਾਡੇ ਵੀ ਖੇਡਿਆ ਜਾਂਦਾ। ਇੱਧਰ ਉਹਦਾ ਨਾਂ ਉਹ ਸੀ ਕਿ ਉਹ ਬਾਣ, ਜਦੋਂ ਕਣਕ ਵੱਢੀ ਜਾਂਦੀ ਸੀ ਨਾ, ਤੇ ਬਾਣ ਹੁੰਦੇ ਸੀ, ਉਦੋਂ ਬਾਣਾਂ 'ਚ ਗਰਮੀ 'ਚ ਬਹੁਤੀ ਖੇਡੀ ਜਾਂਦੀ, ਵੀ ਬੋੜਾਂ ਤੇ ਜਦੋਂ ਖੇਡ ਖੂਡ ਕੇ ਥੱਕ ਜਾਣਾ, ਫਿਰ ਆ ਜਾਣਾ ਵੀ ਹੁਣ ਬਾਣ 'ਚ ਖੇਡਣਾ ਵਾ। ਉਹ ਜਿਹੜੀ ਨਾਂ ਤੁਸੀਂ ਲਿਆ ਵਾ ਮਿਲ, ਤੇ ਅਗਲਾ ਨਾਂ ਮੈਂ ਨਹੀਂ ਲੈਣਾ, ਉਹ ਖੇਡਣੀ ਮਾਰਨੇ ਦੂਰ। ਤੇ ਇੱਕ ਗੇਮ ਹੋਰ ਸੀ ਜੀ, 5 ਠੀਕਰਾਂ ਬਣਾ ਕੇ ਉਹ ਰੱਖਣੀਆਂ ਨੇ, ਤੇ ਗੇਂਦ ਦੇ ਨਾਲ ਉਹ ਸੱਟਣੀਆਂ ਨੇ। ਉਹਨੂੰ ਆਂਦੇ ਹੁੰਦੇ ਹਨ, ਕੀ ਇਹਦਾ ਨਾਮ ਹੈ, ਬਾਂਦਰ ਕਿਲਾ ਨਹੀਂ, ਦੂਸਰਾ ਕੀ ਉਹਦਾ ਨਾਂ, ਮੇਰੂ ਡੱਬਾ ਨਹੀਂ, ਉਸਦਾ ਨਾਂ ਹੋਰ ਸੀ, ਨਾਂ ਮੈਨੂੰ ਯਾਦ ਨਹੀਂ ਪਿਆ ਆਉਂਦਾ। ਉਹ ਬੜੀ ਮਸ਼ਹੂਰ ਗੇਮ ਸੀ। ਉਹ ਠੀਕਰਾਂ ਸੜਨੀਆਂ ਨੇ, ਉਹ ਡਿੱਗ ਪੈਣੀਆਂ ਨੇ, ਦੂਜੀ ਮੁਹਾਲਫ ਟੀਮ ਨੇ ਜੋੜਨ ਨਹੀਂ ਦੇਣੀਆਂ। ਅੱਛਾ ਜੀ। ਉਹਨੇ ਗੇਂਦ ਜਦੋਂ ਮਾਰਨੀ ਹੈ, ਉਹ ਫਿਰ ਗੇਮ ਖਤਮ ਹੋ ਜਾਣੀ ਹੈ, ਸਾਡੀ ਵਾਰੀ ਦੂਜਿਆਂ ਦੀ ਆ ਜਾਣੀ ਉੱਤੇ। ਇਹਨੂੰ ਪਿੱਠੂ, ਤੁਸੀਂ ਪਿੱਠੂ ਦੀ ਗੱਲ ਕਰ ਰਹੇ ਹੋ ਜੀ। ਪਿੱਠੂ ਇਹਨੂੰ ਕਿਹਾ ਜਾਂਦਾ ਸੀ ਜੀ ਜੀ। ਸਾਡੇ ਇਲਾਕੇ ਜਿਹਨੂੰ ਪਿੱਠੂ ਗਰਮ ਵੀ ਕਹਿੰਦੇ ਸੀ, ਪਿੱਠੂ ਕਿਹਾ ਜਾਂਦਾ ਸੀ। ਇਹ ਉਸ ਖੇਡ ਦੀ ਗੱਲ ਕਰ ਰਹੇ ਹੋ ਸਕਦਾ ਕੋਈ ਹੋਰ ਵੀ ਨਾ ਹੋਵੇ, ਪਰ ਸਾਹਿਬ ਬਹੁਤ ਅੱਛਾ ਕੀਤਾ ਤੁਸੀਂ, ਯਾਦ ਇੱਕ ਫਿਰ ਕਰਾਤੀ ਗੇਮ। ਤੇ ਇੱਕ ਹੋਰ ਹੈ ਗੇਮ, ਮੈਂ ਤੁਹਾਨੂੰ 2 ਗੇਮਾਂ ਨਹੀਂ 3 ਗੇਮਾਂ ਦੱਸ ਕੇ ਜਾਣੀ, ਮੈਂ ਟਾਰਗੇਟ ਅੱਜ ਬਣਾਇਆ ਸੀ। ਅੱਛਾ ਜੀ, ਹਾਂਜੀ ਹਾਂਜੀ। ਇੱਕ ਗੇਮ ਹੋਰ ਸੀ ਕਿ 5 ਨਾ ਖੁੱਤੀਆਂ ਕੱਢਦੇ ਨੇ, 5 ਖੁੱਤੀਆਂ, ਤੇ ਗੇਂਦ ਦੇ ਨਾਲ ਉਹ ਗੇਂਦ ਨਹੀਂ ਹੈ, ਉਹਨੇ ਫੜ ਕੇ ਫਿਰ ਉਹ ਉੱਤੇ ਜਿਹੜਾ ਬੈਠਾ ਹੋਣਾ ਉਹਨੂੰ ਗੇਂਦ ਮਾਰਨੀ। ਅੱਛਾ ਜੀ। ਉਹ ਗੇਮ ਬੜੀ ਗੇਮ ਦਾ
ਉਹਦਾ ਨਾ ਜ਼ਿਆਦਾਤਰ ਤੇ ਆਂਦੇ ਹਨਾ ਖੁੱਤੀ ਗੇਂਦੀਆਂ ਨੇ ਹਾਂ ਜਿਕਰ ਕੋ ਨਾ ਸਿਰਾ। ਅੱਛਾ ਜੀ ਚਲੋ ਜੀ ਇੱਕ ਕਮੈਂਟ ਸੈਕਸ਼ਨ 'ਚ ਵੀ ਦੱਸਿਓ ਜਿਹੜੀ ਇਹਨਾਂ ਨੇ ਦੱਸੀ ਹੈ, ਜੇ ਕਿਸੇ ਨੂੰ ਪਤਾ ਹੋਵੇ, ਮੈਨੂੰ ਵੀ ਨਹੀਂ ਪਤਾ। ਗੁੱਲੀ ਬਹੁਤ ਡੰਡੇ ਸ਼ੁਕਰੀਆ ਤੁਹਾਡਾ। ਗੁੱਲੀ ਡੰਡੇ ਦੀ ਕਾਫੀ ਦਫਾ ਡਿਸਕਸ ਹੋ ਗਿਆ। ਅੱਛਾ ਚਲੋ ਠੀਕ ਹੈ ਅਰੋੜਾ ਸਾਹਿਬ, ਓਕੇ ਸਤਿ ਸ਼੍ਰੀ ਅਕਾਲ। ਓਕੇ ਮੈਂ ਜਾਣਦਾ ਇਮਤਿਆਜ਼ ਸਾਹਿਬ ਸਾਡੇ ਨਾਲ ਨੇ, ਪਰ ਉਸ ਤੋਂ ਪਹਿਲਾਂ ਬਹੁਤ ਸਾਰੇ ਹੋਰ ਕਮੈਂਟ ਨੇ ਜਿਹਦਾ ਮੈਂ ਜ਼ਿਕਰ ਕੁਇਕਲੀ ਕਰ ਲਵਾਂ। ਰਾਣਾ ਜਮੀਲ ਸਾਹਿਬ ਨੇ ਕਿਹਾ ਕਿੱਕਲੀ ਪਾਉਣਾ ਇੱਕ ਬੜੀ ਪੁਰਾਣੀ ਚੀਜ਼, ਧੱਪਾ ਲਾਉਣਾ ਗੇਮ ਸੀ, ਡੂਮਣਾ ਛੇੜਨਾ ਕਿਹਾ ਜੀ ਹਰਿੰਦਰ ਸਿੰਘ ਨੇ, ਡੂਮਣਾ ਛੇੜਨਾ, ਚੋਰ ਸਿਪਾਹੀ ਬਲਵਿੰਦਰ ਸਿੰਘ ਢਿੱਲੋਂ, ਬਰਫ਼ ਪਾਉਣੀ ਹੈ ਰਮਨਪ੍ਰੀਤ ਸਿੰਘ ਕਹਿ ਰਹੇ ਨੇ ਜੀ, ਐਕਸਪ੍ਰੈਸ ਜਸਵੀਰ ਸਿੰਘ ਜੀ, ਬਹੁਤ ਟਰਾਲੀ ਵਿੱਚ ਗੁੱਟਾ ਮਲਣਾ, ਬਹੁਤ ਸਾਰੀ ਬਾਂਦਰ ਕਿਲਾ ਜੀ, ਬਾਂਦਰ ਕਿਲਾ ਦੀ ਬਹੁਤ ਗੱਲ ਤੁਸੀਂ ਕੀਤੀ ਹੈ। ਨਾਨਕੇ ਦਿਖਾਉਣ ਖੇਡ ਹੁੰਦੀ ਸੀ, ਜਸਵੀਰ ਕੌਰ ਜੀ ਕਹਿੰਦੇ ਨੇ। ਸਤਪਾਲ ਭੱਲਾ ਜੀ ਕਨੈਕਟ ਨਹੀਂ ਹੋ ਪਾਇਆ। ਸਤਪਾਲ ਜੀ ਭੱਲਾ ਜੀ ਕੋਸ਼ਿਸ਼ ਕਰੋ, ਅਸੀਂ ਤੁਹਾਡੇ ਨਾਲ ਜ਼ਰੂਰ ਗੱਲ ਕਰਨਾ ਚਾਹੁੰਦੇ ਹਾਂ, ਅਸੀਂ ਤੁਹਾਡੀ ਗੱਲਬਾਤ ਵਿੱਚ ਤੁਹਾਡੀ ਦਿਲਚਸਪੀ ਹੈ, ਤੁਸੀਂ ਜ਼ਰੂਰ ਕਨੈਕਟ ਕਰਕੇ ਕੋਸ਼ਿਸ਼ ਕਰੋ ਜੀ। ਅੱਛਾ ਜੀ, ਬਹੁਤ ਸਾਰੀ ਖੇਡਾਂ ਦੀ ਗੱਲ ਹੋ ਰਹੀ ਹੈ, ਜੇ ਕਿਤੇ ਕੋਈ ਸਾਡੇ ਕੋਲ ਰਹਿ ਜਾਂਦੀ ਹੈ, ਤੁਹਾਡੇ ਕਿਸੇ ਦਾ ਕਮੈਂਟ ਪੜ੍ਹੋ ਰਹਿ ਜਾਂਦਾ ਹੈ, ਮੈਂ ਉਹਦੇ ਵਾਸਤੇ ਪਹਿਲਾਂ ਮਾਫੀ ਮੰਗ ਲੈਣਾ ਜੀ। ਜੇ ਤੁਸੀਂ ਸਾਡਾ ਕਨੈਕਟ ਨਹੀਂ ਕਰ ਪਾ ਰਹੇ, ਲਿੰਕ ਅਸੀਂ ਬਾਰ-ਬਾਰ ਸ਼ੇਅਰ ਕਰ ਰਹੇ ਹਾਂ, ਇੱਕ ਵਾਰ ਮੈਂ ਫੇਰ ਲਿੰਕ ਸ਼ੇਅਰ ਕਰ ਰਿਹਾ ਜੀ, ਇਹ ਲਿੰਕ ਸ਼ੇਅਰ ਕਰ ਦਿੱਤਾ ਹੈ, ਇਸ ਲਿੰਕ ਨੂੰ ਕਲਿੱਕ ਕਰਕੇ ਤੁਸੀਂ ਕਨੈਕਟ ਕਰ ਸਕੋਗੇ। ਤੁਹਾਨੂੰ ਵੇਟ ਕਰਨੀ ਪੈ ਸਕਦੀ ਹੈ 5-7 ਮਿੰਟ ਸਾਡੇ ਨਾਲ ਗੱਲ ਕਰਨ ਵਾਸਤੇ। ਸਟੂਡੀਓ ਹੁਣ ਫੁੱਲ ਜਾ ਰਿਹਾ, 10 ਦੀ ਲਿਮਿਟ ਆ। ਜਿਵੇਂ ਹੀ ਆ ਮੈਂ ਦੋਸਤਾਂ ਨੂੰ ਵਿੱਚੋਂ ਟਾਈਮ ਦਿੰਦਾ ਜਾਵਾਂਗਾ, ਤੁਸੀਂ ਅਗਲੇ ਦੋਸਤ ਆਉਂਦੇ ਜਾਣਾ। 10 ਦੋਸਤ ਸਾਡੇ ਕੋਲ ਲਾਈਨ ਅਪ ਨੇ, ਪੈਂਡਿੰਗ ਨੇ। ਇਮਤਿਆਜ਼ ਭਾਈ ਕਿਹੜੀ ਗੇਮ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ? अस्सलाम वालेकुम नासिर भाई, सत श्री अकाल अरोड़ा साहब। गेमां ते नासिर भाई शाह जी और सारियां मेरे ख्याल ਤੁਹਾਨੂੰ ਦੱਸ ਗਏ ਨੇ, ਉਹ ਤੇ ਗੁੰਜਾਇਸ਼ ਹੁਣ ਕੋਈ ਬੱਚੀ ਨਹੀਂ ਪਿੱਛੇ। ਸ਼ਾਹ ਜੀ ਨੇ ਕੋਟਾ ਪੂਰਾ ਕਰਤਾ। ਹਾਂਜੀ ਤੇ ਬਾਕੀ ਮੈਂ ਜੰਗ ਪੰਜਾਬ ਤੋਂ ਬੋਲ ਰਿਹਾ। ਨਾਸਿਰ ਭਾਈ ਤੇ ਜਾਣਦੇ ਹੋਣਗੇ, ਤੇ ਅਰੋੜਾ ਸਾਹਿਬ ਦਾ ਪਤਾ ਨਹੀਂ ਕਿ ਜੰਗ ਦੇ ਬਾਰੇ ਉਹਨਾਂ ਨੇ ਸੁਣਿਆ ਜਾਂ ਨਹੀਂ ਸੁਣਿਆ। ਲੈ ਸੁਣਿਆ ਕਿਉਂ ਨਹੀਂ, ਉਦੋਂ ਦੇਣ ਇਹ ਉਦੋਂ ਦੇਣ। ਅੱਛਾ ਜੀ, ਅੱਛਾ ਤੇ ਜੰਗ ਦੀ ਆਪਾਂ ਗੱਲ ਕਰ ਥੋੜਾ ਜਿਹਾ ਅੱਗੇ ਵੰਜੂ ਤੇ ਅੱਗੇ ਆ ਜਾਂਦਾ ਸਰਗੋਦਾ ਦੇ ਨਾਲ ਹੀ ਇਹਨਾਂ ਦਾ ਪਿੰਡ ਹੀ ਬਦਰਬਾਨ। ਹਾਂ ਮੈਂ ਵੀਡੀਓ ਤੇ ਅਰੋੜਾ ਸਾਹਿਬ ਦੀ ਦੇਖੀ ਸੀ, ਉਹ ਜਿਹੜੀ ਇਹਨਾਂ ਦੀ ਤੁਸੀਂ ਬਣਾਏ ਸੀ ਨਾ। ਤੇ ਜੰਗ ਦੀ ਜਦੋਂ ਆਪਾਂ ਗੱਲ ਕਰਦੇ ਆ ਤੇ ਨਾਸਿਰ ਭਾਈ ਨੇ ਤੇ ਸੁਣਿਆ ਹੀ ਹੋਏਗਾ, ਸ਼ਾਹ ਜੀਵਨੇ ਦਾ ਇੱਕ ਬੜਾ ਮਸ਼ਹੂਰ ਮੇਲਾ ਲੱਗਦਾ ਹੈ। ਹਾਂਜੀ ਤੇ ਉਹ ਤੁਸੀਂ ਗੱਲ ਕਰ ਰਹੇ ਸੀ ਨੇਜ਼ਾਬਾਜ਼ੀ ਦੀ। ਅਸੀਂ ਵਾਵਾ ਸਾਲ ਹੋ ਗਏ ਮੇਲੇ ਤੇ ਜਾਣ ਦੇ ਸ਼ਾਹ ਜੀਵਨੇ, ਤੇ ਉਹ ਮੇਰਾ ਚਾਚਾ ਦਾ ਬਹੁਤ ਸਕੂਟਰ ਬਹੁਤ ਭਜਾਉਂਦਾ। ਉਹਨੇ ਮਾਰ ਕੇ ਤਿੰਨ ਇੱਕ ਦੂਜੇ ਚ ਮਾਰਿਆ ਆਪਸ ਦੇ ਵਿੱਚ, ਤਿੰਨਾਂ ਸਕੂਟਰਾਂ ਦੇ, ਤੇ ਇੱਕ ਦੀ ਵਿੱਚੋਂ ਲੱਤ ਡੈਮੇਜ ਹੋ ਗਈ ਸੀ, ਤੇ ਬਹੁਤ ਸਾਰੀਆਂ ਸੱਟਾਂ ਸਾਨੂੰ ਲੱਗੀਆਂ ਸਾਰਿਆਂ ਨੂੰ। ਮੋਟਰਸਾਈਕਲ ਬਹੁਤ ਭਜਾਉਂਦੇ ਆ ਇੱਥੋਂ ਫੈਸਲਾਬਾਦ ਬਹੁਤ ਜਾਂਦੇ ਹੋਏਗਾ ਤੁਹਾਡੇ ਵਾਸਤੇ। ਹਾਂਜੀ ਤੇ ਉਹ ਆਪਾਂ ਗੱਲ ਕਰ ਰਹੇ ਸੀ ਨੇਜ਼ਾਬਾਜ਼ੀ ਦੀ ਤੇ ਕਬੱਡੀ ਦੀ। ਚਪੇੜਾਂ ਵਾਲੀ ਕਬੱਡੀ ਜਿਹੜੀ ਹੈ ਨਾ, ਉਹ ਬਹੁਤ ਮਸ਼ਹੂਰ ਹੈ, ਬੜੀ ਇੰਟਰਨੈਸ਼ਨਲ ਲੈਵਲ ਸਤ੍ਹਾ ਤੇ ਨਾ ਮੇਲਾ ਮਸ਼ਹੂਰ ਹੈ ਸ਼ਾਹ ਜੀਵਨੇ ਦਾ। ਤੇ ਅਰੋੜਾ ਸਾਹਿਬ ਤੋਂ ਇਹ ਪੁੱਛਣਾ ਚਾਹੁੰਦਾ ਕਿ ਉਧਰ ਆਪਾਂ ਚੜ੍ਹਦੇ ਪੰਜਾਬ ਵੱਲ ਗੱਲ ਕਰੀਏ ਤੇ ਨੇਜ਼ਾਬਾਜ਼ੀ ਦੀ ਕੀ ਪੋਜੀਸ਼ਨ ਹੈ, ਤੇ ਚਪੇੜਾਂ ਵਾਲੀ ਕਬੱਡੀ ਤੋਂ ਮੁਰਾਦ ਇਹ ਹੈ ਕਿ ਦੋ ਬੰਦੇ ਹੋਣਗੇ, ਇੱਕ ਨੇ ਵੱਜਣਾ ਹੁੰਦਾ ਹੈ ਤੇ ਇੱਕ ਨੇ ਫੜਨਾ ਹੁੰਦਾ ਹੈ। ਇਕੱਲਾ ਫੜਨਾ ਨਹੀਂ ਹੁੰਦਾ, ਮੂੰਹ ਲਾਲ ਵੀ ਜਾਂਦੇ। ਇਹਨਾਂ ਜ਼ੁਬਾਨ ਚ ਕਹਿੰਦੇ, ਮੈਂ ਦੱਸਦਾ ਜਾਵਾਂ, ਕਹਿੰਦੇ ਦੇਵ ਦਾ ਸਵਾਦ ਕੋਈ ਨਹੀਂ, ਚਾਟਾ ਮਾਰ ਤਾੜ ਦੀ ਆਵਾਜ਼ ਆਉਣੀ ਚਾਹੀਦੀ ਹੈ। ਅੱਛਾ ਜੀ, ਇਸ ਤਰ੍ਹਾਂ ਹੀ ਮੈਨੂੰ ਥੋੜਾ ਜਿਹਾ ਨਾ, ਚਲੋ ਭੁੱਲ ਜਾਂਦਾ ਮੈਂ, ਇਹ ਸਾਰੀ ਗੱਲ ਤੁਸੀਂ ਆਪਣੀ ਜ਼ੁਬਾਨ ਚ ਦੱਸਿਓ ਵੀ ਤਾੜ ਦੀ ਆਵਾਜ਼ ਆਉਣੀ ਚਾਹੀਦੀ ਹੈ, ਦਿਆਂ ਦਾ ਵਜੇ ਨਾ। ਬਿਲਕੁਲ, ਸਾਡੀ ਜ਼ਬਾਨ ਤੇ ਪਰਸੋਂ ਤੁਸੀਂ ਡਿਸਕਸ ਕਰ ਰਹੇ ਸੀ, ਅਰੋੜਾ ਸਾਹਿਬ ਕਹਿ ਰਹੇ ਸੀ ਕਿ ਉਹ ਜੰਗਲੀ ਜ਼ਬਾਨ ਹੈ ਇਹਨਾਂ ਦੀ, ਤੇ ਬਿਲਕੁਲ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਤੇ ਤਾੜ ਮਤਲਬ ਕਿ ਸਹੀ ਆਵਾਜ਼ ਆਣੀ ਚਾਹੀਦੀ, ਖੜਾਕ ਦੀ ਆਵਾਜ਼ ਆਣੀ ਚਾਹੀਦੀ ਹੈ, ਕਿ ਆਡੀਅנס ਜਿਹੜੀ ਬੈਠੀ ਹੈ ਉਹਨਾਂ ਨੂੰ ਪਤਾ ਲੱਗੇ ਕਿ ਬਈ ਸਹੀ ਵੱਜੀ ਉਹਦੇ। ਇਹ ਹੋਣਾ ਵੀ ਬਹੁਤ ਸ਼ੁਕਰੀਆ ਇੰਦਰ, ਬਹੁਤ ਸ਼ੁਕਰੀਆ ਤੇਰਾ। ਮੈਨੂੰ ਵੈਸੇ ਅਰੋੜਾ ਸਾਹਿਬ, ਮੈਂ ਜ਼ਾਤੀ ਤੌਰ ਤੇ ਮੈਨੂੰ ਬਹੁਤ ਪਸੰਦ ਹੈ। ਮੇਰੇ ਬਹੁਤ ਸਾਰੇ ਦੋਸਤ ਨੇ ਚਨਿਓਟ ਦੇ, ਝੰਗ ਦੇ। ਮੈਂ ਪਹਿਲਾਂ ਦੱਸਦਾ ਜਾਵਾਂ, ਪੁਲਿਸ 'ਚ ਵੀ 12 ਸਾਲ ਸਰਵ ਕੀਤਾ। ਮੇਰੇ ਤਕਰੀਬਨ 500 ਦੇ ਕੋਲ ਦੋਸਤ ਨੇ ਸਾਰੇ। ਸਾਡਾ ਉਹਨਾਂ ਦਾ ਬਹੁਤ ਮਜ਼ਾਕ ਰਿਹਾ। ਮੈਂ ਬੜੀ ਸ਼ੁਗਰ ਵਾਲੀ ਗੱਲ ਦੱਸਾਂ, ਅਸੀਂ ਜਦੋਂ ਟ੍ਰੇਨਿੰਗ ਕਰਨ ਗਏ 2007 ਦੀ ਗੱਲ ਹੈ, ਤੇ ਸਾਡੇ ਨਾਲ ਜਿਹੜੇ ਜੰਗ ਦੇ ਵੀਰ, ਮੈਂ ਉਹਨਾਂ 'ਚ ਬੜਾ ਥੋੜਾ ਜਿਹਾ ਹੁੰਦਾ ਸੀ, ਮੈਂ ਮਜ਼ਾਕ ਬੜੇ ਕਰਨ ਦਾ ਆਦਤ ਸਾਰਿਆਂ। ਮੇਰਾ ਇੱਕ ਦੋਸਤ ਸੀ, ਉਹਨੇ ਕਹਿਣਾ ਉੱਥੇ ਨਾ ਜਿਹੜਾ ਹੁੰਦਾ ਸੀ ਨਾ ਮੈਸ ਸਾਡਾ, ਉਹ ਬੜਾ ਜ਼ਬਰਦਸਤ ਹੁੰਦਾ ਸੀ। ਰੋਜ਼ ਉਹਨਾਂ ਚਿਕਨ ਦੇਣਾ, ਇੱਕ ਟਾਈਮ ਲਾਜ਼ਮੀ ਦੇਣਾ, ਜਾਂ ਮਟਨ ਜਾਂ ਚਿਕਨ।
ਉਹਨੇ ਜਦੋਂ ਛੁੱਟੀ ਹੋਣੀ ਛੁੱਟੀ ਨਹੀਂ ਜਾਣਾ, ਉਹ ਦਫਾ ਕਰੋ ਇੱਥੇ ਰੋਜ਼ ਮੁਰਗੈਟ ਲੱਭਦਾ ਈ ਘਰ ਜਾ ਕੇ ਮੋੜੋ ਕੋਈ ਸੁੱਕੀ ਰੋਟੀ ਤੇ ਮੁਰਗੈਟ ਬਿਲਕੁਲ ਇਸ ਤਰ੍ਹਾਂ। ਅੱਛਾ ਜੀ, ਸੋ ਇੰਤਜ਼ਾਰ ਸਾਹਿਬ ਤੁਹਾਡੇ ਸਵਾਲ ਦਾ ਮੁਕਤਸਰ ਜਵਾਬ ਇਹ ਹੈ ਜੀ, ਜਿਹੜੀ ਚਪੇੜਾ ਵਾਲੀ ਕਬੱਡੀ ਹੈ ਉਹਦਾ ਹੁਣ ਸਾਡੇ ਕੁਝ ਦੋਸਤਾਂ ਨੇ ਸਾਨੂੰ ਦੱਸਿਆ ਕਿ ਮਾਝੇ ਦੇ ਇਲਾਕੇ, ਜਿੱਦਾਂ ਅੰਮ੍ਰਿਤਸਰ, ਗੁਰਦਾਸਪੁਰ ਦੇ ਤਰਨਤਾਰਨ ਦੇ ਇਲਾਕੇ ਖੇਡੀ ਜਾਂਦੀ ਹੈ, ਪਰ ਉਹਦੀ ਕੋਈ ਉਸ ਲੈਵਲ ਦੀ ਜਿਹੜੀ ਜਿਸ ਤਰ੍ਹਾਂ ਬਾਕੀ ਸਰਕਲ ਕਬੱਡੀ ਦੀ ਐਵੇਂ ਤੇ ਉਸਦੇ ਟੂਰਨਾਮੈਂਟ ਹੁੰਦੇ ਨੇ, ਚਪੇੜਾ ਵਾਲੀ ਕਬੱਡੀ ਦੀ ਉਸ ਲੈਵਲ ਦੇ ਟੂਰਨਾਮੈਂਟ ਨਹੀਂ ਨੇ। ਪਹਿਲੀ ਗੱਲ ਤੇ ਦੂਸਰੀ ਜੀ, ਸਤਿ ਸ੍ਰੀ ਅਕਾਲ ਜੀ ਸਾਰੇ, ਸਤਿ ਸ੍ਰੀ ਅਕਾਲ ਜੀ ਨਾਸਿਰ ਢਿੱਲੋਂ ਸਾਹਿਬ ਤੇ ਸਤਿ ਸ੍ਰੀ ਅਕਾਲ ਸਾਹਿਬ ਸਿੰਘ ਅਰੋੜਾ ਜੀ, ਬੜੀ ਖੁਸ਼ੀ ਦੀ ਗੱਲ ਕਰਕੇ ਜੀ। ਜੀ ਮੈਂ ਗੱਲ ਕਰਨਾ ਚਾਹੁੰਦਾ, ਜਿਹੜਾ ਜੀ ਅਸੀਂ ਬੜੀ ਖੇਡ ਖੇਡੀ ਹੈ ਜੀ, ਉਹ ਗੜਿਆਂ ਗੜੁੱਪ ਕਹਿੰਦੇ ਸਾਂ ਅਸੀਂ ਉਹਨਾਂ ਨੂੰ ਉਦੋਂ, ਤੇ ਉਹ ਬੜੀ ਗੇਮ ਖੇਡੀ ਆ, ਤੇ ਮੈਂ ਜ਼ਰੂਰ ਦੱਸਣਾ ਚਾਹੂੰਗਾ ਕਿਸ ਤਰ੍ਹਾਂ ਖੇਡਦੇ ਸੀ। ਸ਼ਾਇਦ ਤੁਸੀਂ ਵੀ ਜਾਣਦੇ ਹੋ ਅਸੀਂ ਕਿੱਦਾਂ ਖੇਡਦੇ ਹੁੰਦੇ ਸੀ ਉਹ ਗੇਮ। ਉਹਦੇ ਵਿੱਚ ਅਸੀਂ ਹੱਥਾਂ ਨੂੰ ਨੀਚੇ ਦੀ ਤਰਫ ਪਹਿਲਾਂ ਜਿਵੇਂ ਅਸੀਂ ਕਟੋਰੀ ਹੱਥ ਦੇ ਵਿੱਚ ਫੜਦੇ ਹਾਂ, ਉਸ ਤਰ੍ਹਾਂ ਅਸੀਂ ਨੀਚੇ ਨੂੰ ਹੱਥਾਂ ਨੂੰ ਕਰਦੇ ਹੁੰਦੇ ਸੀਗੇ, ਪੰਜੇ ਉਂਗਲਾਂ ਨੂੰ ਦੋਵੇਂ ਹੱਥਾਂ ਦੀਆਂ ਪੰਜੇ ਉਂਗਲਾਂ ਨੂੰ ਅਸੀਂ ਨੀਚੇ ਨੂੰ ਮਾਰ ਕੇ ਕਹਿਣਾ ਕਿ ਗੜਿਆਂ ਗੜੁੱਪ। ਤੇ 4 ਬੰਦੇ ਸਾਂ, ਜੇ 2 ਖੇਡਦੇ ਤਾਂ 2 ਚ, 4 ਖੇਡਦੇ ਤਾਂ 4, ਤਾਂ ਉਹਨਾਂ ਨੇ ਜਾਂ ਤਾਂ ਉੱਪਰ ਨੂੰ ਕਰਨੀ ਤੇ ਜਾਂ ਤਾਂ ਥੱਲੇ ਨੂੰ ਹੀ ਰੱਖਣੀ। ਸੋ ਉਸ ਗੇਮ ਦੇ ਵਿੱਚ ਬਾਅਦ ਦੇ ਵਿੱਚ ਜਿਵੇਂ ਹੱਥਾਂ ਨੂੰ ਜੋੜ ਕੇ ਇੱਕ ਦੂਸਰੇ ਦੇ ਹੱਥਾਂ ਦੇ ਤੇ ਜ਼ੋਰ ਦੀ ਸਜ਼ਾ ਵੀ ਦਿੰਦੇ ਸਾਂ, ਤੇ ਉਹ ਬੜੀ ਗੇਮ ਖੇਡੀ ਜਾਂਦੀ ਆ ਜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਵੀ। ਤੇ ਬਾਕੀ ਸਾਰੀਆਂ ਖੇਡਾਂ ਬੜਾ ਖੁਸ਼ੀ ਹੋਈ ਸੁਣ ਕੇ, ਬਾਂਦਰ ਕੀਲਾ ਬੜੀ ਗੇਮ ਖੇਡੀ ਅਸੀਂ, ਤੇ ਪਿੱਠੂ ਗਰਮ ਬਹੁਤ ਸਾਰਾ, ਪੂਰੀ ਬਚਪਨ ਇਹਨਾਂ ਗੇਮਾਂ ਦੇ ਵਿੱਚ ਹੀ ਗਿਆ। ਤੇ ਮੈਂ ਹੈਗਾ 95 ਦਾ ਬੱਚ, ਤੇ ਅਸੀਂ ਕ੍ਰਿਕਟ ਵੀ ਬੜਾ ਖੇਡਿਆ, ਕ੍ਰਿਕਟ ਦੇ ਬਹੁਤ ਜ਼ਿਆਦਾ ਖੇਡਿਆ, ਤੇ ਉਸ ਤੋਂ ਬਾਅਦ ਕਾਲਜ ਦੇ ਵਿੱਚ ਆ ਕੇ ਅਸੀਂ ਵਾਲੀਬਾਲ। ਕ੍ਰਿਕਟ ਨੇ ਤੇ ਆ ਕੇ ਬੇੜਾ ਗਰਕਾਤਾ, ਸਾਰੀਆਂ ਗੇਮਾਂ ਜਾਂਦੀਆਂ ਰਹੀਆਂ। ਹਾਂ, ਇਹ ਬੜਾ ਬਹੁਤ ਮਿਹਰਬਾਨੀ ਤੁਹਾਡੀ, ਤੁਸੀਂ ਸਾਨੂੰ ਜੁਆਇਨ ਕੀਤਾ। ਤੁਹਾਡਾ ਨਾਂ ਤਾਂ ਨਹੀਂ ਮੈਂ ਪੜ ਸਕਦਾ, ਅਰੋੜਾ ਸਾਹਿਬ ਨਾਂ ਦੱਸਿਓ ਕੀ ਹੈ? ਜੀ ਰਮਨਪ੍ਰੀਤ ਸਿੰਘ ਹੈ ਜੀ ਇਹਨਾਂ ਦਾ ਨਾਮ। ਸ਼ੁਕਰੀਆ ਜੀ ਨਾਸਿਰ, ਸ਼ੁਕਰੀਆ। ਅੱਛਾ, ਇਮਤਿਆਜ਼ ਦਾ ਜਿਹੜਾ ਜਵਾਬ ਸੀ ਉਹ ਵਿੱਚ ਰਹਿ ਗਿਆ, ਤੁਸੀਂ ਉਹ ਜ਼ਰਾ ਦੇ ਦਿਓ ਜੀ। ਸੋ ਦੂਸਰਾ ਜਿਹੜਾ ਸਵਾਲ ਸੀਗਾ ਜੀ ਨੇਜ਼ੇਬਾਜ਼ੀ ਦਾ ਜਿਹੜਾ ਸਵਾਲ ਸੀ, ਨੇਜ਼ੇਬਾਜ਼ੀ ਜਿਹੜੀ ਜਿਸ ਤਰੀਕੇ ਨਾਲ ਸਰਗੋਧੇ ਦੇ ਇਲਾਕੇ ਵਿੱਚ ਮਸ਼ਹੂਰ ਹੈ, ਅੱਜ ਵੀ ਬੜਾ ਉਹਨੂੰ ਸਪੋਰਟ ਦੇ ਤੌਰ ਤੇ ਖੇਡਿਆ ਜਾਂਦਾ, ਜਿਹੜਾ ਉਸ ਲੈਵਲ ਤੇ ਨਹੀਂ ਹੈ ਚੜ੍ਹਦੇ ਪੰਜਾਬ ਵਿੱਚ। ਉਹ ਸ਼ੋਅ ਗੇਮ ਦੇ ਤੌਰ ਤੇ ਮੇਲਿਆਂ ਵਿੱਚ ਦਿਖਾਈ ਜ਼ਰੂਰ ਜਾਂਦੀ ਹੈ, ਪਰ ਜਿਸ ਤਰ੍ਹਾਂ ਸਰਗੋਧੇ ਵਿੱਚ, ਚਨਿਓਟ ਦੇ ਇਲਾਕੇ ਵਿੱਚ, ਜਿਸ ਤਰ੍ਹਾਂ ਅੱਜ ਵੀ ਹਰ ਪਿੰਡ ਵਿੱਚ 1 ਜਾਂ 2 ਐਸੇ ਪਰਿਵਾਰ ਨੇ ਜਿਹਨਾਂ ਨੇ ਘੋੜੀਆਂ ਰੱਖੀਆਂ ਨੇ ਤੇ ਉਹਨਾਂ ਦੀ ਟੀਮ ਦੇ ਤੌਰ ਤੇ ਖੇਡਦੇ ਨੇ, ਉਸ ਕਿਸਮ ਦੀ ਗੱਲ ਚੜ੍ਹਦੇ ਪੰਜਾਬ ਵਿੱਚ ਨਹੀਂ, ਸਿਰਫ ਸ਼ੋਅ ਦੇ ਤੌਰ ਤੇ ਇਹ ਕਿਤੇ ਦਿਖਾਈ ਜਾਂਦੀ ਹੈ, ਮੇਲਿਆਂ ਦੇ ਵਿੱਚ ਹੁੰਦੇ ਜੀ। ਸੋ ਬਹੁਤ ਸਾਰੀ ਹੋਰ ਬੜੀ ਸਾਰੀ ਗੇਮਸ ਗੱਲਾਂ ਕਰ ਰਹੇ ਨੇ ਜੀ ਸਾਡੇ ਮਿੱਤਰ ਕਿ ਇਹਨਾਂ ਗੇਮਸ ਬਾਰੇ ਦੱਸੋ। ਮੈਂ ਤੁਹਾਨੂੰ ਯਾਦ ਕਰਵਾ ਦਿਆਂ, ਇਹ ਪ੍ਰੋਗਰਾਮ ਕਰੀਬ 1.5 ਘੰਟੇ ਚੱਲ ਰਿਹਾ ਹੈ, ਤੇ 1.5 ਘੰਟੇ ਬਹੁਤ ਸਾਰੀ ਖੇਡਾਂ ਦੀ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਹਾਂਜੀ, ਬਹੁਤ ਸਾਰਾ ਜ਼ਿਕਰ ਹੋ ਗਿਆ, 1.5 ਘੰਟਾ ਚੱਲ ਗਿਆ, ਹੋਰ 5 ਮਿੰਟ ਅਸੀਂ ਇਹਨੂੰ ਕਲੋਜ਼ ਕਰ ਦੇਵਾਂਗੇ। ਪੂਰੇ 30 ਮਿੰਟਾਂ ਤੇ 7 ਮਿੰਟ ਹੋਰ ਕਰਾਂਗੇ, ਕਿਉਂਕਿ ਕਾਫੀ ਜ਼ਿਆਦਾ ਲੰਬਾ ਹੋ ਜਾਂਦਾ ਵਾ, ਲੈਂਥੀ ਹੋ ਜਾਂਦਾ ਪ੍ਰੋਗਰਾਮ। ਤੋ ਇਸ ਤੋਂ ਆਪਾਂ ਅਰੋੜਾ ਸਾਹਿਬ 7 ਮਿੰਟਾਂ ਦੇ ਵਿੱਚ ਸਮਾਪਤੀ ਵਾਲੇ ਦੀ ਐਂਡਿੰਗ ਵੱਲ ਜਾਣਾ। ਜਿੰਨੇ ਦੋਸਤਾਂ ਨੂੰ ਹੋਰ ਨਾਲ ਲੈ ਸਕੇ ਆਪਾਂ ਲੈ ਕੇ ਉਹਨਾਂ ਨਾਲ ਗੱਲ ਕਰ ਲੈਣੀ ਆ। ਅਹਿਮਦ ਅਲੀ ਬਹੁਤ ਮਜ਼ੇਦਾਰ ਗੱਲਾਂ ਕਰਦੇ ਹੁੰਦੇ, ਰੋਜ਼ ਹੀ ਆਉਂਦੇ ਸਾਡੇ ਨਾਲ ਜੀ। ਅਹਿਮਦ ਅਲੀ ਸਾਹਿਬ, ਮੈਂ ਤੁਹਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਸਿਰਫ ਇੱਕ ਰਿਕੁਐਸਟ ਹੋਰ ਕਰ ਲਾਣਾ ਜੀ, ਜੇ ਸਾਡੇ ਕੋਲ ਸਤਪਾਲ ਸਾਹਿਬ ਜੀ, ਤੁਹਾਡੀ ਗੱਲ ਤੁਹਾਡੇ ਨਾਲ ਹੋ ਸਕੇ ਤੁਹਾਨੂੰ ਬੜੀ ਖੁਸ਼ੀ ਹੋਈ। ਸਤਪਾਲ ਸਾਹਿਬ ਕਿਉਂਕਿ ਮੇਰੇ ਸਭ ਤੋਂ ਵੱਡੇ ਦੀ ਉਮਰ ਦੇ ਇੱਥੇ ਲੱਗ ਰਹੇ ਨੇ, ਤੇ ਉਹਨਾਂ ਨੇ ਆਪਣੀ ਉਮਰ ਵੀ ਦੱਸੀ ਕਿ 17 ਦੇ ਵਿੱਚ ਨੇ, ਸੋ ਉਹਨਾਂ ਦੀ ਖੇਡਾਂ ਸਾਨੂੰ ਮਿਲ ਜਾਣ, ਸਾਨੂੰ ਬੜੀ ਖੁਸ਼ੀ ਹੋਏਗੀ। ਸੋ ਖਾਸ ਤੌਰ ਤੇ ਸਤਪਾਲ ਭੱਲਾ ਜੀ ਤੇ ਤੁਹਾਡੇ ਨਾਲ ਸਾਡੀ ਗੱਲ ਹੋਈ ਜੀ, ਸਭ ਚੰਗਾ ਲੱਗੇਗਾ। ਅਹਿਮਦ ਅਲੀ ਸਾਹਿਬ, ਤੁਸੀਂ ਆਪਣੇ ਇਲਾਕੇ ਦੀ ਖੇਡਾਂ ਬਾਰੇ ਦੱਸੋ ਜੀ। ਜੀ ਮੈਂ ਸਭ ਤੋਂ ਪਹਿਲੇ ਤਾਂ ਇੱਕ ਖੇਡ ਨੇ ਦੱਸਣਾ ਜਿਹੜੀ ਕਿ ਮੇਲੇ ਨਾਲ ਜੁੜੀ हुई है, और मेले चूंकि ਹੁਣ ਅੱਜਕੱਲ ਸਿਕਿਉਰਿਟੀ ਰੀਜ਼ਨਸ ਦੀ ਵਜ੍ਹਾ ਤੋਂ ਖਤਮ ਹੋ ਗਏ ਨੇ, लेकिन उसने बावजूद ही कि वो बड़ी मशहूर है और मतलब ਪਿੰਡਾਂ ਚ ਨਾਸਿਰ ਭਾਈ ਉਹ ਡ੍ਰੌਪ ਹੋ ਗਈ ਜੀ ਉਹਨਾਂ ਦੀ ਕੱਲ। ਹਾਂਜੀ ਹਾਂਜੀ, ਅਹਿਮਦ ਸਾਹਿਬ ਤੁਸੀਂ ਵਾਪਸ ਆ ਚੁੱਕੇ, ਗੱਲ ਕਰੋ ਜੀ। हाँ जी, वो अड्डे पासे उस आखने दांदा ना जलसा, बेसिकली दांद जिसा तुसी बल्द आखने हो, अड्डे पासे दांद या वोड़ उस आखने, वो दांदे ने रेस होनी और फटवार रीजन नी और मीरपुर तक जेड़ा बड़ी मशहूर है, ते बड़ी मेहनत होनी। जेड़ा मतलब वो दांद रखे हुआ ना, उस दांदे मारे 2 मजियां रखने, उसने दूध पिवावना, मक्खन खवावने, बादाम गिरियां खवावनियां, जिस तरह समझो पहलवान तैयार करने, उससे तैयार करके फिर उस वाक शाक करावनी। और फतेहजंग ने दांद जेड़े बड़े मशहूर हैं इस मामले च, एक बड़े खूबसूरत मस्कुलर गुत्थे गत्थे और बड़े फुर्तीले होने। ਤੇ ਹੁਣ ਉਸ ਨਾਲ ਕਹਿੰਦੇ ਵੀ ਜੀ ਉਹ ਜੋੜ ਬਣਨਾ, ਇੱਕ ਮਤਲਬ ਮਾਲਕ ਨਾਲ ਜਿਹੜਾ ਦਾੰਦ ਹੋ ਸੀ, ਫਿਰ ਕਹਿ ਕੇ ਹੋਰੀ ਮਾਲਕ ਨਾਲ ਦਾੰਦ ਜੋੜੀ ਮਿਲਾ ਕੇ ਉਸਾਂ ਪੰਜਾਲੀ ਪੈਣੇ, ਜਿਸ ਤਰ੍ਹਾਂ ਕ੍ਰਿਕਟ ਦੀ ਪਿੱਚ ਬਣਾਣੇ ਨਾ, ਉਸ ਤਰ੍ਹਾਂ ਜਿਹੜਾ ਪੱਕਾ ਟਰੈਕ ਬਣਾ ਕੇ ਉਸ ਟਰੈਕ ਤੋਂ ਦੋਹਾਂ ਪਾਸੇ 15-20 ਫੁੱਟ ਛੋੜ ਕੇ ਜਿਹੜਾ ਆਵਾਮ ਸਾਰੀ ਖਲਵੇ ਨਹੀਂ ਜਿਹੜੀ ਤਮਾਸ਼ਾ ਤੱਕਣੇ ਵਾਲੀ, ਔਰ ਇੱਕ ਸਟਾਰਟਿੰਗ ਪੁਆਇੰਟ ਤੋਂ ਐਂਡਿੰਗ ਪੁਆਇੰਟ ਹੁੰਦਾ। ਪੰਜਾਲੀ ਨਾਲ ਪਿੱਛੇ ਪਈ ਹੋਈ ਨਹੀਂ ਰੱਸੀ,
और रस्सी पिछे होना वो जेड़ा तूत ना बने हुआ टोकरा बिल्कुल जेड़ा प्लेन होना छाबड़ी उस ते जेड़ा खलना ड्राइवर एक तरह ना उसा आने हैरा उसने हाथ चोना चुका जिसने आगे लगे होना सुआ उसने कमाल ये कि मतलब आगे बंदे 15-20 होने जेड़े दानन सामने खलवे जिस जी शुरू होना उस साइड ते हटने दांत भजना शुरू कर देने वो पिछे 25-60 के उसते खलना होना कई तो उथो ही रह बने खाली नहीं रखने जेड़े खलने नो अपना बैलेंस भी रखना एक हाथ से चुका भी ते दो दाना भी बैलेंस से रखना क्योंकि एक ही जगह दुए छिक गया ट्रैक तो लैगा तो रेस तो आउट हो जिस ट्रैक के तोड़ तक भजा खड़ा तो फिर उसने देखने टाइमिंग ने हिसाब ना भी केड़ा जितया केड़ा नहीं और जिस टाइम वो ट्रैक तो लै वंजे काबू ना होके तो वो बड़े हौलनाक मंजर होने लोग खले बने साइड ते जेड़े देखने वाले वंजे ना एड़ा रुमना है ना एड़ा ना उत्ते चढ़ना है एक ही गेम 'ਚ ਬਹੁਤ ਸਾਰੀਆਂ ਗੱਲਾਂ ਇਹਨਾਂ ਨੇ ਦੱਸੀਆਂ ਇੱਕ ਹੀ ਗੇਮ ਦੇ ਵਿੱਚ ਕੀ ਇਸਤੇਮਾਲ ਹੁੰਦਾ ਅਹਿਮਦ ਅਲੀ ਬਹੁਤ ਸੋਹਣੀ ਦੱਸਦੇ ਹੁੰਦੇ ਰੋਜ਼ਾਨਾ ਸਾਡੇ ਕੋਲ ਸਾਡੇ ਲਾਈਨ ਤੇ ਆ ਕੇ ਤੇ ਇੱਕ ਦੇ ਵਿੱਚ ਹੁਣ ਮੈਨੂੰ ਯਾਦ ਵੀ ਨਹੀਂ ਸਾਰੀਆਂ ਵੀ ਉਹਨੂੰ ਪੜਨ ਵਾਸਤੇ ਕੀ ਹੈ ਤੇ ਉਹਦੇ ਤੇ ਕੀ ਹੈ ਉਹ ਤੇ ਵਾਵਾ ਕੁਝ ਦੱਸਿਆ ਅਹਿਮਦ ਅਲੀ ਬਹੁਤ ਸ਼ੁਕਰੀਆ ਤੁਹਾਡਾ ਪੰਜਾਬੀ ਤੇ ਬਹੁਤ ਗੱਲ ਕੀਤੀ ਜੀ ਇਹ ਬਹੁਤ ਖੂਬ ਜੀ ਅਹਿਮਦ ਅਲੀ ਸਾਹਿਬ ਇਹ ਗੇਮ ਅਜੇ ਵੀ ਮਿਲਤ ਵੇਖਣ ਨੂੰ ਮਿਲਦੀ ਹੈ ਖਾਸ ਤੌਰ ਤੇ ਰਵਿੰਦਰਜੀਤ ਸਿੰਘ ਜੀ ਤੁਹਾਡਾ ਸਤਿ ਸ੍ਰੀ ਅਕਾਲ ਜੀ ਰੋੜਾ ਸਾਹਿਬ ਸਤਿ ਸ੍ਰੀ ਅਕਾਲ ਜੀ ਰੋੜਾ ਸਾਹਿਬ ਤੇ ਸਲਾਮ ਨਾਸਿਰ ਭਾਜੀ ਜੀ ਸਤਿ ਸ੍ਰੀ ਅਕਾਲ ਰਵਿੰਦਰ ਜੀ ਮੇਰੇ ਨਾਲ ਐਕਚੁਅਲੀ ਲਾਈਟ ਬੰਦ ਆ ਜੀ ਤੁਹਾਡਾ ਫੋਨ ਡਬਲ ਤੁਸੀਂ ਚਲਾਇਆ ਮੇਰਾ ਖਿਆਲ ਉਹਨਾਂ ਨੇ ਡਬਲ ਚਲਾਇਆ ਵਾ ਸੌਰੀ ਉਹਨਾਂ ਨੂੰ ਅਸੀਂ ਲਾਈਨ ਤੇ ਲਿਆ ਸੀ ਪਰ ਉਹਨਾਂ ਦਾ ਡਬਲ ਚੱਲ ਰਿਹਾ ਸੀ ਇਸ ਤੋਂ ਅਸੀਂ ਉਹਨਾਂ ਨੂੰ ਫਿਰ ਪਿੱਛੇ ਲੈ ਗਏ ਆ ਸਾਡੇ ਨਾਲ ਹੁਣ ਨੇ ਦਵਿੰਦਰ ਜੀ ਵੈਲਕਮ ਸਤਿ ਸ੍ਰੀ ਅਕਾਲ ਅਰੋੜਾ ਸਾਹਿਬ ਜੀ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਸਲਾਮ ਅਲੈਕੁਮ ਵਾਲੇਕੁਮ ਸਲਾਮ ਅੱਛਾ ਇੱਕ ਹੋਰ ਮੈਂ ਦਵਿੰਦਰ ਜੀ ਤੁਹਾਨੂੰ ਵੀ ਪੁੱਛਦਾ ਬਹੁਤ ਦੇਰ ਤੋਂ ਸਾਡੇ ਇੱਥੇ ਕੁੱਤਿਆਂ ਦੀਆਂ ਦੌੜਾਂ ਕੁੱਤਿਆਂ ਦੀਆਂ ਦੌੜਾਂ ਤੇ ਜਾਂ ਕੁੱਤਿਆਂ ਦੀਆਂ ਲੜਾਈਆਂ ਉਹ ਬਹੁਤ ਸਾਡੇ ਇੱਧਰ ਫੇਮਸ ਨੇ ਹੁਣ ਤੱਕ ਵੀ ਅਬ ਜਿੱਥੇ ਮੈਂ ਬੈਠਾ ਇੱਥੇ ਬਿਲਕੁਲ ਨਾਲ ਸਟੇਡੀਅਮ ਆ ਉਹਨਾਂ ਦਾ ਡਰਬੀ ਦਾ ਜਿੱਥੇ ਕੁੱਤੇ ਨਸਾਉਂਦੇ ਅੱਗੇ ਸਿਆ ਜਾਂ ਛੱਡ ਕੇ ਜਾਂ ਕੁੱਤਿਆਂ ਦੀਆਂ ਦੌੜਾਂ ਤੁਹਾਡੇ ਵਾਲੇ ਪਾਸੇ ਵੀ ਕੁੱਤਿਆਂ ਦੀਆਂ ਲੜਾਈਆਂ ਹਲੀ ਹੈ ਨੇ ਜਿਹੜੇ ਰੱਖੇ ਹੁੰਦੇ ਬੁਲੀ ਕੁੱਤੇ ਢਿੱਲੋਂ ਸਾਹਿਬ ਹਾਲੇ ਉਹ ਚੀਜ਼ਾਂ ਹੈਗੀਆਂ ਲੇਕਿਨ ਉਸ ਲੈਵਲ ਤੇ ਨਹੀਂ ਰਹਿ ਗਈਆਂ ਕਿਉਂਕਿ ਕਾਫੀ ਚੀਜ਼ਾਂ ਜੀ ਸੋ ਕੁੱਤਿਆਂ ਦੀ ਦੌੜ ਦੀ ਤੁਸੀਂ ਗੱਲ ਕੀਤੀ ਕੁੱਤੇ ਦੌੜ ਤਾਂ ਹਜੇ ਵੀ ਹੁੰਦੀ ਪਰ ਕੁੱਤੇ ਲੜਾਈਆਂ ਨਹੀਂ ਕੁੱਤੇ ਦੌੜ ਹਜੇ ਵੀ ਹੈ ਮੁਰਗਾ ਲੜਾਈ ਦੀ ਗੱਲ ਕੀਤੀ ਰਾਣਾ ਖਾਲਿਦ ਅਮੀਰ ਸਾਹਿਬ ਨੇ ਮੁਰਗਿਆਂ ਦੀ ਲੜਾਈਆਂ ਜਿਹੜੀਆਂ ਨੇ ਉਹ ਸਾਡੇ ਵਾਲੇ ਪਾਸੇ ਨਹੀਂ ਰਹਿ ਗਈਆਂ ਜੀ ਚੜ੍ਹਦੇ ਵਾਲੇ ਪਾਸੇ ਮੁਰਗਿਆਂ ਦੀ ਲੜਾਈਆਂ ਘੱਟੋ ਘੱਟ ਮੈਂ ਨਹੀਂ ਦੇਖਿਆ ਯਾਸਰ ਅਲੀ ਖੰਗੂੜਾ ਸਾਹਿਬ ਯਾਸਰ ਸਾਹਿਬ ਕੀ ਹਾਲ ਹੈ ਜੀ ਸਤਿ ਸ੍ਰੀ ਅਕਾਲ ਵਾਲੇਕੁਮ ਸਲਾਮ ਮੈਨੂੰ ਨਾ ਯਾਸਰ ਭਾਜੀ ਉਹ ਗੱਲ ਯਾਦ ਆ ਗਈ ਕੁੱਤਿਆਂ ਤੋਂ ਮੈਨੂੰ ਮੇਰੇ ਸਾਡੇ ਪਿੰਡ ਦਾ ਬਾਬਾ ਸੀ ਉਹਨੂੰ ਕੁੱਤਿਆਂ ਦਾ ਬਹੁਤ ਸ਼ੌਕ ਸੀ ਉਹਨੇ ਕੁੱਤੇ ਰੱਖੇ ਹੁੰਦੇ ਸੀ ਤੇ ਆਂਦਾ ਉਹਨੇ ਨਿਗਾਹ ਜਿਹਾ ਨਾ ਕਤੂਰਾ ਲੈ ਕੇ ਆਂਦਾ ਨਿੱਕਾ ਹੁਣ ਗੱਲ ਤੇ ਇਹ ਸੁਣਾਉਣੀ ਸੀ ਵੀ ਉਹ ਕੁੱਤਾ ਨਿਗਾਹ ਜਿਹਾ ਸੀ ਆਂਦਾ ਅਗਲੇ ਦਿਨ ਆਂਦਾ ਵੀ ਉਹ ਬਾਬਾ ਕੁੱਤਾ ਲਿਆਂਦਾ ਸੀ ਉਹਨੇ ਆਖਿਆ ਉਹ ਕੁੱਤਾ ਬੜਾ ਸੀ ਯਾਰ ਪਰ ਉਹ ਕਹਿੰਦਾ ਕੁੱਤਾ ਬੜਾ ਸੀ ਪਰ ਬਿੱਲੀ ਲੈ ਗਈ ਕੁੱਤਾ ਬੜਾ ਤਗੜਾ ਸੀ ਬਿੱਲੀ ਲੈ ਕੇ ਹੈਗਾ ਨਿੱਕਾ ਸੀ ਨਾ ਗੱਲ ਸੁਣਾਉਣ ਦਾ ਸਟਾਈਲ ਹੋਰ ਸੀ ਕਿ ਕੁੱਤਾ ਬੜਾ ਵਧੀਆ ਪਰ ਬਿੱਲੀ ਲੈ ਗਈ ਜੀ ਯਾਸਰ ਭਾਈ ਬਹੁਤ ਮਿਹਰਬਾਨੀ ਸ਼ੁਕਰੀਆ ਜਨਾਬ ਸਾਡਾ ਤੇ ਡਿਊਟੀ ਦੀ ਵਜ੍ਹਾ ਤੋਂ ਆਖਰੀ ਮਿੰਟਾਂ 'ਚ ਟਾਈਮ ਮਿਲਦਾ ਤੁਹਾਡੇ ਨਾਲ ਕੰਟੈਕਟ ਕਰਨ ਦਾ ਸਰ ਮਿਹਰਬਾਨੀ ਬਾਅਦ ਦੋਸਤ ਕਹਿੰਦੇ ਨੇ ਤੁਸੀਂ 9 ਵਜੇ ਸ਼ੁਰੂ ਕਰਿਆ ਕਰੋ ਲੇਟ ਹੋ ਜਾਂਦਾ ਤੇ ਇੱਥੇ ਵੀ ਸੋਚ ਵਿਚਾਰ ਕਰਨ ਡਿਆ ਸਰ ਵੀ ਸ਼ਾਇਦ ਹੋਰ ਐਡਵਾਂਸ ਕਰ ਲਈਏ ਫਿਰ ਤੁਸੀਂ ਤਾਂ ਬਹੁਤ ਲੇਟ ਹੋ ਜਾਓਗੇ ਮੈਂ ਗੱਲ ਇਹ ਕਰਨਾ ਚਾਹ ਰਿਹਾ ਸੀ ਕਿ ਵੀ ਜਿਹੜੀਆਂ ਗੇਮਾਂ ਖਤਮ ਹੋ ਗਈਆਂ ਨੇ ਹਾਂਜੀ ਉਹ ਕਿਸ ਇੱਕ ਇਰਤਕਾ ਦਾ ਅਮਲ ਜਿਹੜਾ ਨਾ ਹਰ ਚੀਜ਼ ਦੇ ਵਿੱਚ ਮਤਲਬ ਪਾਇਆ ਜਾਂਦਾ ਹਰ ਚੀਜ਼ ਆਪਣੇ ਟਾਈਮਲੀ ਤਰੱਕੀ ਦੀ ਤਰਫ ਜਾ ਰਹੀ ਹੈ ਕੁਝ ਖੇਡਾਂ ਦੇਸ਼ ਵਾਸਤੇ ਖਤਮ ਹੋ ਗਈਆਂ ਨੇ ਕਿ ਉਹਨਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਰੂਲ ਰੈਗੂਲੇਸ਼ਨ ਸਨ ਜਿਹੜੇ ਸਖਤ ਸਨ ਕਿਸੇ ਨੂੰ ਚੋਟ ਲੱਗਣ ਦਾ ਅਕਸਰ ਡਰ ਰਹਿੰਦਾ ਸੀ ਉਹਦੇ ਹਵਾਲੇ ਨਾਲ ਮੈਂ ਇੱਕ ਮਿਸਾਲ ਦੇਵਾਂ ਛੋਟੇ ਹੁੰਦੇ ਸਨ ਖਿੱਦੋ ਖੁੰਡੀ ਇੱਕ ਗੇਮ ਹਾਕੀ ਦੇ ਬਿਲਕੁਲ ਹਾਕੀ ਦੇ ਮੁਤਸ਼ਾਬਾ ਹੀ ਸੀ ਲੇਕਿਨ ਉਹਦੀ ਦਾਈ ਬੜੀ ਦੂਰ ਦੂਰ ਹੁੰਦੀ ਸੀ ਹਾਂਜੀ ਤੇ ਉਹਦੇ ਵਿੱਚ ਇੱਕ ਰੂਲ ਹੁੰਦਾ ਸੀ ਕਿ ਜਿਹੜਾ ਮਤਲਬ ਰਾਈਟ ਸਾਈਡ ਅਗਰ ਖੇਲ ਰਿਹਾ ਤੇ ਉਹ ਉਲਟੀ ਸਾਈਡ ਤੇ ਜਾ ਕੇ ਅਗਰ ਖੇਡੇਗਾ ਤਾਂ ਦੂਸਰਾ ਪਲੇਅਰ ਜਿਹੜਾ ਉਹਦੀ ਲੱਤ ਤੇ ਮਾਰ ਸਕਦਾ ਉਹ ਇੱਕ ਬੜਾ ਸਖਤ ਰੂਲ ਹੈਗਾ ਸੀ ਸਖਤ ਰੂਲ ਸੀ ਜੀ ਇਸ ਤੋਂ ਇਲਾਵਾ ਹੁਣ ਦੋ ਚਾਰ ਚੀਜ਼ਾਂ ਮੈਂ ਦੇਖ ਰਿਹਾ ਮੈਂ ਪ੍ਰੋਗਰਾਮ ਤੇ ਬਾਹਰ ਡਿਊਟੀ ਦੇ ਦੌਰਾਨ ਸੁਣਦਾ ਰਿਹਾ
ਤੇ ਇੱਕ ਦੋ ਚੀਜ਼ਾਂ ਜਿਹੜੀਆਂ ਡਿਸਕਸ ਨਹੀਂ ਹੋਈਆਂ ਮੈਂ ਉਹ ਦੱਸਣਾ ਚਾਹ ਰਿਹਾ ਸੀ। ਹਾਂਜੀ 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 ਜ਼ਰੂਰ। ਇੱਕ ਅਸੀਂ ਜਿਹੜਾ ਤੁਸੀਂ ਮਿੱਲ ਦਾ ਨਾਮ ਲੈ ਰਹੇ ਸੀ ਉਹਨੂੰ ਅਸੀਂ ਪਹਿਲੇ ਗਲਤਾਰਾ ਵੀ ਕਹਿੰਦੇ ਹੁੰਦੇ ਸਾਂ। ਗਲਤਾਰਾ, ਠੀਕ ਹੈ। ਠੀਕ ਹੈ ਜੀ। ਗਲਤਾਰਾ ਉਹ ਅੱਜ ਕੱਲ ਮਤਰੂਕ ਹੋ ਗਈ ਹੈ ਗੇਮ। ਉਹ ਬੇਸਬਾਲ ਉਹਦੀ ਮਤਲਬ ਕਹਿ ਲਓ ਕਿ ਵੀ ਉਹਦੀ ਉਹਦੀ ਸ਼ਕਲ ਚੇਂਜ ਹੋ ਗਈ, ਬੇਸਬਾਲ ਚ ਆ ਗਿਆ। ਬੇਸਬਾਲ ਦੀ ਸ਼ਕਲ ਚ ਉਹ ਗੇਮ ਆ ਗਈ ਹੈ। ਔਰ ਜਦੋਂ ਛੋਟੇ ਹੁੰਦੇ ਅਸੀਂ ਖੇਡਦੇ ਸੀ ਉਦੋਂ ਵਾਣਾ ਜੀ ਹੁੰਦੀ ਸੀ ਤੇ ਹੁਣ ਗਰਾਊਂਡਾਂ 'ਚ ਹੋਣ ਲੱਗ ਪਈ। ਹਾਂਜੀ, ਉਹਨੂੰ ਕਾਰਖਾਨਾ ਕਹਿੰਦੇ ਸੀ ਜਾਂ ਗਲਤਾਰਾ ਕਹਿੰਦੇ ਸੀ ਜਾਂ ਮਿਲ ਕਹਿੰਦੇ ਹੋ ਤੁਸੀਂ। ਠੀਕ ਹੈ। ਇਸ ਤੋਂ ਇਲਾਵਾ ਹੁਣ ਇੱਕ ਚੀਜ਼ ਮੈਂ ਵੇਖਿਆ ਕਿ ਇੱਥੇ ਜੈਂਡਰ ਡਿਸਕ੍ਰਿਮੀਨੇਸ਼ਨ ਰਹੀ ਹੈ ਥਰੂ ਆਊਟ ਪੂਰੀ ਡਿਸਕਸ਼ਨ ਦੇ ਵਿੱਚ। ਹਾਂਜੀ। ਕਿ ਕੁੜੀਆਂ ਦੀਆਂ ਜਿਹੜੀਆਂ ਗੇਮਾਂ ਨੇ ਛੋਟੇ ਹੁੰਦਿਆਂ ਜਿਹੜੀਆਂ ਖੇਡਦੇ ਰਹੇ, ਅਸੀਂ ਵੀ ਖੇਡਦੇ ਰਹੇ ਹਾਂ, ਉਹਨਾਂ ਦਾ ਜ਼ਿਕਰ ਬਹੁਤ ਘੱਟ ਹੋਇਆ। ਨਹੀਂ ਹੋਇਆ ਵਾ, ਲੇਕਿਨ ਘੱਟ ਹੋਇਆ, ਵਾਕਈ ਹੋਇਆ ਲੇਕਿਨ ਘੱਟ ਹੋਇਆ। ਹਾਂਜੀ, ਸਟਾਪੂ ਅਸੀਂ ਵੀ ਖੇਡਦੇ ਰਹੇ ਹਾਂ ਤੇ ਬੜੀ ਮਤਲਬ ਮਿਕਸ ਅਪ ਹੋ ਕੇ ਖੇਲਦੇ ਸਨ ਕੁੜੀਆਂ ਮੁੰਡੇ। ਕੋਕਲਾ ਛਪਾਕੀ ਇਕੱਠੇ ਖੇਡਦੇ ਰਹੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਆ ਜਾਓ ਤੇ ਇੱਕ ਚੁਗਾਣਾ ਗੇਮ ਅਸੀਂ ਖੇਡਦੇ ਰਹੇ ਹਾਂ, ਉਹਦਾ ਜ਼ਿਕਰ ਨਹੀਂ ਮੈਂ ਸੁਣਿਆ ਕਿਸੇ ਸ਼ਾਇਦ ਕੀਤਾ। ਚਗਾਣਾ ਬਿਲਕੁਲ 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 ਨਹੀਂ ਕੀਤਾ ਕਿਸੇ ਨੇ ਹਲੇ ਤੱਕ ਨਹੀਂ ਕੀਤਾ। ਕਾਨੇ ਅਰੋੜਾ ਸਾਹਿਬ ਪਤਾ ਤੁਹਾਨੂੰ ਚਗਾਣੇ ਦਾ? ਨਹੀਂ ਜੀ, ਮੈਨੂੰ ਨਹੀਂ ਪਤਾ। ਦੱਸੋ ਅਰੋੜਾ ਸਾਹਿਬ ਚਗਾਣੇ ਦਾ। ਇੱਕ ਖੇਡ ਜ਼ਮੀਨ ਦੇ ਉੱਤੇ ਡੱਬੇ ਵਾਹ ਕੇ ਤੇ ਪਾਸ਼ਾ ਦੇ ਨਾਂ ਤੋਂ ਇੱਕ ਖੇਡ ਹੈਗੀ। ਅੱਛਾ ਜੀ। ਉਹ ਪਾਸ਼ਾ ਦੀ ਤਰ੍ਹਾਂ ਦਾ ਹੀ ਚੁਗਾਣੇ ਦੀਆਂ ਜਿਹੜਾ ਮਤਲਬ ਥੱਲੇ ਗਰਾਊਂਡ ਅਸੀਂ ਬਣਾਉਂਦੇ ਆ ਨਾ ਆਪਣਾ ਡੱਬੀਆਂ, ਉਹ ਥੋੜੀਆਂ ਡਿਫਰੈਂਟ ਨੇ ਪਾਸ਼ੇ ਤੋਂ। ਅੱਛਾ ਜੀ। ਤੇ ਉਹਦੇ ਵਿੱਚ 4 ਕਾਨੇ ਲਈਦੇ ਨੇ, ਯਾਨੀ ਕਿ 2 ਕਾਨੇ ਲੈ ਕੇ ਉਹਨਾਂ ਨੂੰ ਚੀਰ ਕੇ ਉਹਦੇ 4 ਕਰੀਦੇ ਨੇ। ਅੱਛਾ ਜੀ। ਤੇ ਜਿਹੜਾ ਸਿੱਧਾ ਆ ਜੇ, ਸਿੱਧਾ ਪੁੱਠਾ ਆ ਜੇ, ਉਹ ਨੰਬਰ ਹੁੰਦੇ ਉਹਦੇ। ਹਵਾ 'ਚ ਉਛਾਲ ਕੇ ਥੱਲੇ ਸੁੱਟਣਾ। ਜੇ ਇੱਕ ਸਿੱਧਾ ਆ ਗਿਆ ਤੇ 1, ਜੇ 2 ਸਿੱਧੇ ਹੋ ਗਏ ਤੇ 2, ਜੇ 4 ਸਿੱਧੇ ਹੋ ਗਏ ਤੇ 4, ਜੇ 4 ਪੁੱਠੇ ਹੋ ਗਏ ਤੇ 8 ਨੰਬਰ। ਅੱਛਾ ਖੰਗੂਰਾ ਸਾਹਿਬ, ਉਹਦੀ ਸ਼ਕਲ ਜਿਹੜੀ ਹੁਣ ਲੁੱਡੋ ਨੇ ਲੈ ਲਈ ਮੇਰਾ ਖਿਆਲ। ਅੱਛਾ ਜੀ, ਮੈਂ ਇੱਕ ਮਿੰਟ ਜੀ, ਬਿਲਕੁਲ ਮੈਨੂੰ ਚੇਤੇ ਆ ਗਿਆ। ਮੈਂ ਖੇਡ ਖੇਡੀ, ਇਹ ਖੇਡ ਮੇਰੀ ਮਾਂ ਨੇ ਮੈਨੂੰ ਸਿਖਾਈ ਸੀ। ਮੇਰੀ ਮਾਂ ਦੀ ਉਮਰ ਇਸ ਵਕਤ ਕਰੀਬ, ਜੇ ਮੈਂ ਗਲਤ 76-77 ਸਾਲ ਦੀ। ਮੇਰੀ ਮਾਂ ਨੇ ਮੈਨੂੰ ਬਚਪਨ ਚ ਸਿਖਾਈ ਸੀ। ਮੇਰੀ ਮਾਂ, ਜਿਸ ਤਰ੍ਹਾਂ ਮੈਂ ਹਮੇਸ਼ਾ ਜ਼ਿਕਰ ਕਰਦਾ ਹਾਂ, ਮੇਰੀ ਮਾਂ ਫੈਸਲਾਬਾਦ ਦੀ ਹੈ ਤੇ ਉਹਨਾਂ ਅਸੀਂ ਬਜਾਏ ਕਾਨਿਆਂ ਦੇ ਇਮਲੀ ਦੀ ਗਿਟਕਾਂ ਜਿਹੜੀਆਂ ਹੁੰਦੀਆਂ ਨੇ, ਇਮਲੀ ਦੀ ਗਿਟਕਾਂ ਨੂੰ ਚੀਰ ਕੇ 2 ਘਰ ਲੈਣੀਆਂ, ਇੱਕ ਕਾਲਾ ਪਾਸਾ ਹੋ ਜਾਣਾ, ਇੱਕ ਚਿੱਟਾ ਪਾਸਾ ਹੋ ਜਾਣਾ, ਤੇ ਉਹ ਅਸੀਂ ਉਸ ਨਾਲ ਖੇਡੀਆਂ ਨੇ। ਮੈਂ ਇਮਲੀ ਦੀ ਗਿਟਕਾਂ ਨਾਲ ਇਹ ਖੇਡ ਖੇਡੀ ਹੈ ਜੀ। ਜੀ ਇਸ ਤੋਂ ਇਲਾਵਾ ਕੌਡੀਆਂ ਵੀ ਹੁੰਦੀਆਂ ਨੇ ਜੀ, ਉਹ ਆਪਣਾ ਛੋਟੀਆਂ ਸਿੱਪੀਆਂ ਜਿਹੜੀਆਂ ਹੁੰਦੀਆਂ ਨੇ ਉਹਦੇ ਨਾਲ ਵੀ ਖੇਡੀ ਜਾਂਦੀ ਸੀ। ਜੀ 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 ਜੀ। ਤੇ ਬਹੁਤ ਹੋਰ ਬਾਕੀ ਮੇਲੇ ਦੇ ਹਵਾਲੇ ਨਾਲ ਡਿਸਕਸ਼ਨ ਬੜੀ ਥੋੜੀ ਹੋਈ ਹੈ। ਹਾਂਜੀ ਹਾਂਜੀ ਹਾਂਜੀ। ਬਹੁਤ ਸਾਰੇ ਯਾਸਰ ਸਾਹਿਬ ਜੀ ਮੇਰੇ ਨਾਰੰਗ ਮੰਡੀ ਦੇ ਵਿੱਚ ਜੀ ਆਪਣਾ ਇੱਕ ਤੇ ਮੈਂ ਦੇਖਦਾ ਕਿ ਮੇਲਿਆਂ ਦਾ ਸੀਜ਼ਨ ਜਿਹੜਾ ਉਹ ਕਿਹੜਾ ਹੁੰਦਾ। ਮੈਂ ਜਿਹੜੀ ਜੱਜਮੈਂਟ ਮੇਰੀ ਹੈ ਉਹਦੇ ਮੁਤਾਬਕ ਮੈਂ ਇਹ ਦੇਖਿਆ ਕਿ ਜਦੋਂ ਜ਼ਿਮੀਂਦਾਰਾ ਕਾਸ਼ਤਕਾਰੀ ਕਹਿ ਲਓ ਕਿ ਵੀ ਹਾਰਵੈਸਟਿੰਗ ਸੀਜ਼ਨ ਜਿਹੜਾ ਉਹ ਐਂਡ ਹੁੰਦਾ ਤੇ ਉਸ ਤੋਂ ਬਾਅਦ ਜਿਹੜਾ ਵਿਚਲਾ ਦਰਮਿਆਨੀ ਵਕਫਾ ਹੁੰਦਾ, ਉਹਨਾਂ ਦਿਨਾਂ ਦੇ ਵਿੱਚ ਹੀ ਮੋਸਟਲੀ ਮੇਲੇ ਜਿਹੜੇ ਨੇ ਉਹ ਜ਼ਿਆਦਾ ਉਦੋਂ ਹੁੰਦੇ। ਠੀਕ ਹੈ ਜੀ। ਔਰ ਹਮੇਸ਼ਾ ਕਣਕ ਦੀ ਕਟਾਈ ਤੋਂ ਬਾਅਦ ਮੇਲੇ, ਤੇ ਜਾਂ ਫਿਰ ਮੁੰਜੀ ਦੀ ਜਿਹੜੀ ਕਾਸ਼ਤ ਤੋਂ ਬਾਅਦ ਸਾਉਣ ਭਾਦਰੋਂ ਦੇ ਦਿਨ ਹੁੰਦੇ ਨੇ, ਉਹਦੇ ਵਿੱਚ ਲੋਕਾਂ ਕੋਲ ਜਿਹੜਾ ਨਾ ਸਪੇਅਰ ਟਾਈਮ ਬਚਦਾ ਤੇ ਉਹਨਾਂ ਦਿਨਾਂ ਦੇ ਵਿੱਚ ਮੇਲੇ ਠੇਲੇ ਸਾਡੇ ਹੁੰਦੇ ਰਹੇ ਨੇ। ਮੇਲਿਆਂ ਦੇ ਵਿੱਚ ਚੀਜ਼ਾਂ ਜਿਹੜੀਆਂ ਨੇ ਕਾਮਨ, ਭੰਡਾਰਾ, ਉਹ ਚਾਹੇ ਜਲੇਬੀ ਦੀ ਸ਼ਕਲ 'ਚ ਹੋਏ ਤੇ ਚਾਹੇ ਸ਼ੱਕਰਪਾਰਿਆਂ ਦੀ ਸ਼ਕਲ 'ਚ ਹੋਏ, ਖੀਰ ਦੀ ਸ਼ਕਲ 'ਚ ਹੋਏ, ਤੇ ਅਹਿਮ ਚੀਜ਼ ਇਹ ਹੀ ਹੈ। ਉਸ ਤੋਂ ਬਾਅਦ ਕੋਈ ਨਾ ਕੋਈ ਕਾਮਨ ਜੀ ਖੇਡ, ਜਿਵੇਂ ਮੇਰੇ ਨਾਰੰਗ ਮੰਡੀ ਨਹਿਰਥੇ ਦਾ ਮੇਲਾ ਹੈ ਬੜਾ ਮਸ਼ਹੂਰ ਜੀ, ਤੇ ਉੱਥੇ ਕਬੱਡੀ ਦੀ ਗੇਮ ਜਿਹੜੀ ਇਹਨਾਂ ਦੀ ਅੱਛੀ ਕਬੱਡੀ, ਸਰਕਲ ਸਟਾਈਲ ਕਬੱਡੀ ਜਿਹੜੀ ਹੁੰਦੀ ਹੈ, ਅੱਛੇ ਪਲੇਅਰ ਜਿਹੜੇ ਨੇ ਉੱਥੇ ਪਾਰਟਿਸਿਪੇਟ ਕਰਦੇ ਨੇ। ਬਹੁਤ ਸ਼ੁਕਰੀਆ ਯਾਸਰ ਭਾਈ, ਤੁਸੀਂ ਅੱਜ ਫੇਰ ਸਾਨੂੰ ਟਾਈਮ ਦਿੱਤਾ, ਆਪਣੇ ਐਡੇ ਕੀਮਤੀ ਟਾਈਮ ਤੋਂ ਟਾਈਮ ਕੱਢ ਕੇ ਯਾਦ ਕਰਾਤਾ। ਮੇਰੀ ਮਾਂ ਦੀ ਸਿਖਾਈ ਖੇਡ ਮੈਨੂੰ ਯਾਦ ਕਰਾਤੀ ਤੁਹਾਡਾ, ਇਸ ਕਰਕੇ ਖਾਸ ਦਿਲੋਂ ਸ਼ੁਕਰੀਆ ਤੁਹਾਡਾ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ। ਅੱਛਾ ਜੀ, ਬਹੁਤ ਸਾਰੀ ਹੋਰ ਗੱਲਾਂ ਸਾਡੇ ਬਹੁਤ ਸਾਰੇ ਦੋਸਤਾਂ ਨੇ। ਨਾਸਰ ਭਾਈ ਮੈਂ ਕੁਇਕਲੀ ਉਹਨਾਂ ਦਾ ਜ਼ਿਕਰ ਕਰਦਾ ਚਲਾ। ਤੀਆਂ ਦੀ ਗੱਲ ਕੀਤੀ ਆ, ਧਰਮੇਸ਼ਵਰ ਸਤਪਾਲ ਭੱਲਾ ਸਾਹਿਬ ਕਹਿੰਦੇ ਮੈਂ 76 ਸਾਲਾਂ ਦਾ ਤਾਂ ਈਗਰ ਆ ਗੱਲ ਕਰਨੇ। ਸੋ ਭੱਲਾ ਸਾਹਿਬ, ਸਾਨੂੰ ਵੀ ਖੁਸ਼ੀ ਹੋਏਗੀ ਤੁਹਾਡਾ ਗੱਲ ਕਰਕੇ। ਇੱਕ ਵਾਰ ਲਿੰਕ ਮਿਲ ਜਾਏ ਤੇ ਸਾਨੂੰ ਨਜ਼ਰ ਆ ਜਾਏ, ਤੁਸੀਂ ਆਨਲਾਈਨ ਹੈਗੇ ਸਾਡੇ ਨਾਲ, ਅਸੀਂ ਬੇਸ਼ੱਕ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਾਂ। ਸਤਪਾਲ ਜੀ, ਕੌਡੀਆਂ ਇਮਲੀ ਦੀ ਗਿਟਕਾਂ ਨਾਲ ਵੀ ਖੇਡੀ ਜਾਂਦੀ, ਜਗਾੜਾ ਖੇਡੀ ਜਾਂਦੀ। ਨਰਿੰਦਰ ਸਿੰਘ ਜੀ ਗੱਲ ਕਹਿ ਰਹੇ ਨੇ ਜੀ, ਅੱਡਾ
ਖੱਡਾ ਮੀਆਂ ਅਨਵਰ ਸਾਹਿਬ ਕਹਿ ਰਹੇ ਗਰਮ ਪਿੱਠੂ ਵੀ ਹੈ ਜੀ। ਹਾਂਜੀ ਦੀ ਅਸੀਂ ਆਲਰੇਡੀ ਗੱਲ ਕਰ ਚੁੱਕੇ ਹਾਂ। ਅੱਛਾ ਜੀ, ਜਗਦੇਵ ਸਿੰਘ ਖੰਗੂਰਾ ਜੀ ਕਹਿੰਦੇ ਨੇ ਜੀ ਇਹ ਕਹਿੰਦੇ ਜੀ ਟਰੈਕਟਰਾਂ ਦੇ ਟੋਚਨ ਪਾਉਣਾ ਜਿਹੜਾ ਹੈ ਜੀ, ਪਹਿਲੇ ਤਾਂ ਟੋਚਨ ਸ਼ਬਦ ਆਇਆ ਕਿੱਥੋਂ ਇਹ ਦੱਸ। ਟੋਚਨ ਅੰਗਰੇਜ਼ੀ ਤੋਂ ਬਣਿਆ ਟੋ ਚੇਨ ਨਾਲ ਖਿੱਚਣਾ, ਟੋ ਕਰਨਾ, ਉਥੋਂ ਪੰਜਾਬੀਆਂ ਨੇ ਉਹਨੂੰ ਟੋਚਨ ਬਣਾ ਲਿਆ, ਟੋ ਚੇਨ ਨੂੰ। ਅੱਛਾ ਜੀ, ਹੁਣ ਟੋਚਨ ਪਾਉਣਾ ਜੇ ਟਰੈਕਟਰ ਦਾ ਬੜਾ, ਇਹਨੇ ਪੰਜਾਬ ਦੇ ਨੁਕਸਾਨ ਵੀ ਬੜਾ ਕੀਤਾ ਹੈ। ਇੰਡੀਆ ਸਾਡੇ ਵਾਲੇ ਪਾਸੇ ਨਹੀਂ ਹੈ ਜੀ ਇੱਕ ਟਰੈਕਟਰ ਖਿੱਚਣ ਵਾਲਾ। ਇਹ ਤੇ ਇੱਕ ਪੰਜਾਬੀ ਫਿਲਮ ਵੀ ਬਣੀ ਹੈ ਜੀ, ਬਿੰਨੂ ਢਿੱਲੋਂ ਦੀ ਫਿਲਮ ਬਣੀ ਬੇਲਾਰੂਸ ਦੇ ਨਾਂ ਨਾਲ। ਬੇਲਾਰੂਸ ਇੱਕ ਰਸ਼ੀਆ ਦਾ ਟਰੈਕਟਰ ਆਇਆ ਸੀ ਜਿਹਨੂੰ ਕਿ ਹਲਕਾ ਟਰੈਕਟਰ ਬਣਿਆ ਜਿਹਨੂੰ ਬੇਲਾਰਸ ਕੰਪਨੀ ਬਣਾਉਂਦੀ ਸੀ। ਸੋ ਇਸ ਕਰਕੇ ਉਸ ਦੇ ਨਾਂ ਤੇ ਫਿਲਮ ਵੀ ਪੰਜਾਬੀ ਫਿਲਮ ਬਣੀ ਬੇਲਾਰੂਸ ਸੀ। ਉਹ ਤੁਸੀਂ ਵੇਖੋ ਜੋ ਪੂਰੀ ਟੋਚਨ ਦੇ ਉੱਤੇ ਹੀ ਫਿਲਮ ਹੈ। ਟੋਚਨ ਚ ਕੀ ਸੀ ਕਿ ਦੋਨੋਂ ਟਰੈਕਟਰ ਬੈਕ ਟੂ ਬੈਕ ਖੜੇ ਕਰ ਲੈਂਦੇ, ਉਹਨਾਂ ਚੇਨ ਪਾ ਲਈ ਜਿਹਦੇ ਦੋਨੋਂ ਪਾਸੇ ਜ਼ੋਰ ਲੱਗਦਾ ਸੀ ਟਰੈਕਟਰਾਂ ਦਾ, ਜਿਹੜਾ ਖਿੱਚ ਧੂ ਕੇ ਲੈ ਜਾਵੇ ਉਹ ਜਿੱਤ ਜਾਂਦਾ ਸੀ। ਉਹਦੇ ਟਰੈਕਟਰਾਂ ਦਾ ਬੜਾ ਨੁਕਸਾਨ ਹੈ, ਲੋਕਾਂ ਨੇ ਲੱਖਾਂ ਰੁਪਇਆ ਇਸ ਵਿੱਚ ਬਰਬਾਦ ਕੀਤਾ ਹੈ। ਸੋ ਇਸ ਕਰਕੇ ਇਹ ਹੈ ਤਾਂ ਨੁਕਸਾਨ ਵਾਲੀ ਖੇਡ ਸੀ, ਇਹ 'ਚ ਲੋਕਾਂ ਦਾ ਨੁਕਸਾਨ ਵੀ ਬੜਾ ਹੈ ਜੀ ਲੋਕਾਂ ਦਾ ਹੋਇਆ। ਸੋ ਪੀਂਘਾਂ ਝੂਟਣੀਆਂ ਕੁੜੀਆਂ ਦੀਆਂ ਖੇਡਾਂ ਦੇ ਵਿੱਚ ਬਹੁਤ ਸਾਰੀ ਕੁੜੀਆਂ ਦੀ ਖੇਡਾਂ ਜਿਹਨਾਂ ਸਾਡੇ ਨਾਲ ਉਹ ਭੈਣਾਂ ਜਿਹੜੀ ਸਾਡੇ ਨਾਲ ਨਹੀਂ ਜੁੜ ਸਕੀਆਂ, ਮੈਂ ਉਹਨਾਂ ਤੋਂ ਮਾਫੀ ਚਾਹੁੰਦਾ ਜੀ। ਮੇਰੇ ਭੈਣੋ ਤੁਸੀਂ ਸਾਡੇ ਨਾਲ ਜੁੜੋ, ਸਾਡੇ ਨਾਲ ਆਪਣੀਆਂ ਖੇਡਾਂ ਦੀ ਵੀ ਗੱਲ ਪਾਓ, ਬਾਤ ਕਰੋ ਸਾਡੇ ਨਾਲ, ਸਾਨੂੰ ਖੁਸ਼ੀ ਹੋਏਗੀ। ਅਸੀਂ ਸਿਰਫ ਜਿੰਨੀਆਂ ਸਾਨੂੰ ਯਾਦ ਆਉਣੀ ਹੁੰਦੀਆਂ ਤਾਂ ਆਪਾਂ ਡਿਸਕਸ ਕੀਤੀਆਂ ਵਾ। ਬਾਕੀ ਤੁਸੀਂ ਜੇ ਆ ਸਕਦਾ ਕੋਈ ਤਾਂ ਜ਼ਰੂਰ ਆ ਕੇ ਸਾਡੇ ਨਾਲ ਕਰੋ ਇਸ ਤੇ ਗੱਲਬਾਤ। ਅੱਛਾ ਜੀ, ਅਜੇਪਾਲ ਸਿੰਘ ਜੀ ਇੰਗਲੈਂਡ ਤੋਂ ਕਹਿੰਦੇ ਅਸ਼ਟਾ ਚੌਕਾ, ਇਹਨੂੰ ਅਸ਼ਟਾ ਚੌਕਾ ਵੀ ਕਿਹਾ ਜਾਂਦਾ ਜੀ। ਜਿਹੜੀ ਖੇਡਦੀ ਕਹਿੰਦੇ ਇਮਲੀ ਗਿਟਕਾਂ ਨਾਲ ਖੇਡਦੇ, ਉਹਨਾਂ ਨੇ ਵੀ ਜ਼ਿਕਰ ਕੀਤਾ ਜੀ। ਬਿਲਕੁਲ ਜੀ, ਮੁਰਗੀਆਂ ਦੀ ਲੜਾਈ ਦੀ ਗੱਲ ਕੀਤੀ ਹੈ ਜੀ, ਇੱਕ ਵੀਰ ਨੇ ਕੀਤੀ ਹੈ ਜੀ, ਰਣਵੀਰ ਸਿੰਘ ਵਾਸੂ ਜੀ ਨੇ। ਮੁਰਗੀਆਂ ਦੀ ਲੜਾਈ पोषण पा डाकियों ने क्या किया, ये 100 रुपए की घड़ी चलाई, अब तो जेल में जाना पड़ेगा। ये भी गल कुड़ियां दी खेड हुंदी सी, क्योंकि कुड़ियां साडे नाल थोड़ियां जुड़ियां ने, सिर्फ 2-3 ने जो गल कर रहे हैं। निमेश्वर कौर दी मैं बार-बार जिक्र कर रहा, उन्होंने बहुत सारी सानू खेडां याद करवाई ने। निमेश्वर जी साडे नाल जे गल कर सको, अखीर दे 2-4 मिनट हैगे ने साडे कोल, तुसीं साडे नाल गल करो, कुड़ियां दी खेडां दी गल करो, ताकि सानू लगे कि ਅਸੀਂ प्रोग्राम ਦੇ ਵਿੱਚ बैलेंस बरकरार ਰੱਖਿਆ। ਸਾਡੇ ਇਲਜ਼ਾਮ ਨਾ ਆਵੇ ਕਿ ਤੁਹਾਡੀ ਗੱਲ ਨਹੀਂ ਕੀਤੀ। अहमद रजा साडे नाल ने, अहमद रजा अमर रजा पूछ रहे ने भी जुल्म है, ये जुल्म की करता जनाब जी, कोई आना चाहता तो जरूर साडे नाल। एक मिनट एहसन भाई, एक मिनट अहमद भाई, अमर भाई को आना चाहता जरूर आओ, कोई जुल्म वाली गल नहीं। ਅਸੀਂ ਲਿੰਕ ਬਾਰ-ਬਾਰ ਪੇਸਟ ਕਰ ਰਹੇ ਹਾਂ, ਤੁਹਾਨੂੰ ਤੁਸੀਂ ਆਉਣਾ ਚਾਹੁੰਦੇ ਤਾਂ ਸਾਡੇ ਨਾਲ ਜ਼ਰੂਰ ਆਓ। ਹਾਂਜੀ ਭਾਜੀ, ਆਵਾਜ਼ ਆ ਰਹੀ ਤੁਹਾਨੂੰ ਸਿੱਧੂ ਸਾਹਿਬ? ਹੈਲੋ, ਆਵਾਜ਼ ਆ ਰਹੀ ਤੁਹਾਨੂੰ? ਵਾਲੇਕੁਮ ਸਲਾਮ। ਚਲੋ ਸਾਹਿਬ, ਮੈਂ ਅਰੋੜਾ ਸਾਹਿਬ ਨੂੰ ਪੁੱਛਣਾ ਸੀ ਕਿ ਜਿਹੜੀ ਵਾਂਝੂ ਗੇਮ ਆ, ਇਹ ਤੁਹਾਡੇ ਚੜ੍ਹਦੇ ਪੰਜਾਬ 'ਚ ਵੀ ਖੇਲੀ ਜਾਂਦੀ ਹੈ ਕਿ ਨਹੀਂ? ਹਾਂਜੀ ਹਾਂਜੀ, ਇਹਦਾ ਜ਼ਿਕਰ ਹੋਇਆ ਜੀ, ਖੇਡੀ ਜਾਂਦੀ ਜੀ। ਅਸੀਂ ਦੱਸਿਆ ਜੀ ਇਹਦੇ ਨਾਲ ਅਲੱਗ-ਅਲੱਗ ਨਾਂ ਨਾਲ ਵੰਜੀ, ਤੇ ਮੈਂ ਗੈਲਰੀ ਵੀ ਇਸੇ ਦਾ ਨਾਮ ਜ਼ਿਕਰ ਕੀਤਾ ਜੀ। ਇਹ ਗੈਲਰੀ ਨਾਲ ਵੀ ਖੇਡਿਆ ਜਾਂਦਾ ਹੈ, ਇਹ ਜ਼ਰੂਰ ਖੇਡੀ ਜਾਂਦੀ ਹੈ ਜੀ। ਬਾਕੀ ਤੁਸੀਂ ਜਿਹੜੇ ਉਹ ਕਾਨੇ ਕੱਟਣ ਵਾਲੀ ਗੇਮ ਦਾ ਨਾਮ ਲੈ ਰਹੇ, ਉਹਨੂੰ ਸਾਡੇ ਫੈਸਲਾਬਾਦ ਦੇ ਵਿੱਚ ਉਹਨੂੰ ਝਾਣਾ ਕਹਿੰਦੇ ਆ। ਝਗਾਣਾ ਅੱਛਾ ਜੀ। ਅੱਛਾ, ਇੱਕ ਲੁਕਮਾਨ ਖਾਲਿਦ ਬਰਫ ਪਾਣੀ ਕਹਿੰਦੇ ਗੇਮ, ਕੋਈ ਬਰਫ ਪਾਣੀ ਜੇ ਕਿਸੇ ਨੂੰ ਪਤਾ ਹੋਵੇ। ਬਰਫ ਪਾਣੀ ਇਹ ਕਹਿ ਰਿਹਾ ਕੋਈ ਨਾ। ਅੱਛਾ ਜੀ, ਮੈਨੂੰ ਜੀ ਇਸ ਬਾਰੇ ਉਹ ਸਤਪਾਲ ਭੱਲਾ ਜੀ ਕਹਿੰਦੇ ਜੀ ਮੈਂ ਵੇਟ ਕਰ ਰਿਹਾ ਜੀ, ਪਰ ਹੁਣ ਭੱਲਾ ਸਾਹਿਬ ਲਿੰਕ ਤੇ ਤੁਹਾਨੂੰ ਕਲਿੱਕ ਕਰਨਾ ਪੈਣਾ ਜੀ। ਲਿੰਕ ਤੁਸੀਂ ਮੈਂ ਦੁਬਾਰਾ ਪੋਸਟ ਕਰ ਰਿਹਾ, ਤੁਹਾਨੂੰ ਬਾਰ-ਬਾਰ ਮੈਂ ਲਿੰਕ ਭੇਜ ਰਿਹਾ। ਮੈਂ ਤੁਹਾਨੂੰ ਪਰਸਨਲੀ ਮੈਂ ਫੇਸਬੁੱਕ ਦੇ ਜ਼ਰੀਏ ਤੁਹਾਨੂੰ ਮੈਸੇਜ ਕਰ ਰਿਹਾ। ਕਰਨਾਲ ਤੋਂ ਸਾਡੇ ਨਾਲ ਤੁਸੀਂ ਭੇਜੋ, ਉਹਨਾਂ ਨੂੰ ਲਿੰਕ ਭੇਜੋ। ਮੈਂ ਰਵਿੰਦਰਜੀਤ ਨਾਲ ਗੱਲ ਕਰਾਂ। ਰਵਿੰਦਰ ਜੀ, ਤੁਹਾਡੀ ਆਵਾਜ਼ ਡਬਲ ਹੁੰਦੀ, ਤੁਸੀਂ ਮੋਬਾਈਲ ਦੀ ਆਵਾਜ਼, ਦੂਜੇ ਮੋਬਾਈਲ ਦੀ ਆਵਾਜ਼ ਬੰਦ ਕਰੋ ਜਾਂ ਟੀਵੀ ਦੀ ਆਵਾਜ਼ ਬੰਦ ਕਰੋ। ਜਿਸ ਮੋਬਾਈਲ ਤੋਂ ਤੁਸੀਂ ਸਾਡੇ ਨਾਲ ਜੁੜੇ ਜੇ, ਉਸੇ ਮੋਬਾਈਲ ਦੀ ਜਿਹੜੀ ਆ ਆਵਾਜ਼ ਆਵੇ, ਫਿਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ। ਅਦਰਵਾਈਜ਼ ਇਕੋ ਆਉਂਦੀ ਆਵਾਜ਼ 'ਚ। ਹੈਲੋ, ਸਲਾਮ ਨਾਸਰ ਭਾਜੀ। ਵਾਲੇਕੁਮ ਸਲਾਮ। ਸਤਿ ਸ਼੍ਰੀ ਅਕਾਲ ਅਰੋੜਾ ਸਾਹਿਬ ਜੀ। ਸਤਿ ਸ਼੍ਰੀ ਅਕਾਲ ਰਵਿੰਦਰ ਸਿੰਘ ਸਿੰਘ ਜੀ। ਭਰਾ ਜੀ, ਮੈਂ ਇੱਕ ਗੇਮਾਂ ਦੀ ਤਾਂ ਲਗਭਗ ਸਾਰੀਆਂ ਦੀ ਗੱਲ ਹੋ ਚੁੱਕੀ ਆ। ਮੈਂ ਇੱਕ ਛੋਟੀ ਜਿਹੀ ਗੱਲ ਕਹਿਣੀ ਚਾਹੁੰਦਾ। ਅੱਗੇ ਮੌਸਮ ਤੇ ਰੁੱਤ ਦੇ ਹਿਸਾਬ ਨਾਲ ਖੇਡ ਚੇਂਜ ਹੋ ਜਾਂਦੀ ਸੀ ਜੀ। ਤੇ ਅਸੀਂ ਵੀ ਸਾਰੀਆਂ ਖੇਡਾਂ ਲਗਭਗ ਖੇਡੀਆਂ ਨੇ ਜੀ। ਤੇ ਹੁਣ ਤਾਂ ਚਲੋ ਕ੍ਰਿਕਟ ਰਹਿ ਗਿਆ, ਹੋਰ ਤਾਂ ਕੁਝ ਹੈ ਨਹੀਂ। ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਹੁਣ ਕ੍ਰਿਕਟ ਅੱਗੇ ਲੰਘ ਗਿਆ, ਬਾਕੀ ਸਾਰੀ ਗੇਮ ਤੇ ਮੌਸਮ ਦੇ ਹਿਸਾਬ ਨਾਲ। ਸੌਰੀ ਰਵਿੰਦਰ ਜੀ, ਤੁਹਾਡੀ ਆਵਾਜ਼ ਡਬਲ ਹੁੰਦੀ ਸੀ, ਇਸ ਤੋਂ ਡਿਸਟੋਰਸ਼ਨ ਹੁੰਦੀ ਸਾਰਿਆਂ ਦੀ। ਸੋ ਤੁਸੀਂ ਦੁਬਾਰਾ ਜੇ ਜੁਆਇਨ ਕਰ ਸਕਦੇ ਹੋ ਜ਼ਰੂਰ ਕਰਨਾ। ਅੱਗੇ ਵਧਦੇ ਆਪਾਂ। ਅੱਗੇ ਸਾਡੇ ਨਾਲ ਹੋਰ
ਜਿਹੜੇ ਦੋਸਤ। तो मेरा ख्याल काफी सारियां हो गईਆਂ। ਅਰੋੜਾ ਸਾਹਿਬ ਐਂਡ ਤੋਂ ਗੱਲ ਕਰਨਾ ਚਾਹੋ, ਉਸको ਮੈਸੇਜ ਜੀ ਦੇਣਾ ਚਾਹੋ, ਕੋਈ ਕੱਲ ਦੇ ਪ੍ਰੋਗਰਾਮ ਵੀ ਦੱਸਣਾ ਚਾਹੋ ਤੇ ਆਪਾਂ ਨੂੰ ਕਲੋਜ਼ ਕਰ ਦਿਓ। ਜੀ ਅੱਛਾ ਜੀ, ਜੋ ਬਸ ਕੁਇਕਲੀ ਤੁਹਾਡੇ ਨਾਲ 2 ਗੱਲਾਂ ਹੋਰ ਕਰ ਲੈਣੀ ਜੀ। ਬਰਫ ਪਾਣੀ ਦਾ ਮਾਡਰਨ ਸਟੈਚੂ ਹੈ ਜੀ, ਬਰਫ ਪਾਣੀ ਦਾ ਮਤਲਬ ਸਟੈਚੂ, ਜੇ ਇੱਕ ਮੈਨੂੰ ਕਹਿੰਦੇ ਸਟੈਚੂ ਕਹਿੰਦੇ, ਜਿੱਥੇ ਸਟੈਚੂ ਕਹਿੰਦੇ ਮੂਰਤ ਬਣ ਜਾਂਦੇ ਸਾਰੇ, ਫਿਰ ਕੋਈ ਹਿੱਲੇ ਨਾ, ਜਿਹੜਾ ਹਿਲਦਾ ਉਹ ਆਊਟ ਹੋ ਜਾਂਦਾ ਜੀ। ਇਹਨੂੰ ਬਰਫ ਪਾਣੀ ਇਹਨੂੰ ਕਹਿੰਦੇ ਆ ਜੀ। ਅੱਛਾ ਜੀ, ਇੰਡੀਆ ਚੂਚਲਾ ਕਹਿੰਦੇ ਨੇ। ਅੱਛਾ ਜੀ, ਬਹੁਤ ਸਾਰੇ ਹੋਰ ਸਾਡੇ ਨਾਲ ਅੱਕੜ ਬੱਕੜ ਬੰਬੇ ਬੋ ਦੀ ਗੱਲ ਕੀਤੀ ਸਾਡੇ ਇੱਕ ਹੋਰ ਦੋਸਤ ਨੇ, ਰਵਿੰਦਰ ਸਿੰਘ ਸੈਣੀ ਨੇ ਇਹ ਗੱਲ ਕਹੀ ਹੈ ਜੀ। ਸੋ ਬਹੁਤ ਸਾਰੀ ਮਿੱਟੀ ਦੇ ਲੱਟੂ ਨਰਿੰਦਰ ਸਿੰਘ ਜੀ ਗੱਲ ਕਰ ਰਹੇ ਹੈ। ਬਹੁਤ ਹੀ ਸਾਡੇ ਦੋਸਤਾਂ ਦਾ ਸ਼ੁਕਰੀਆ। ਨਾਸਰ ਭਾਈ, ਸਰਬਜੀਤ ਭਾਜੀ, ਪ੍ਰੋਗਰਾਮ ਬਹੁਤ ਅੱਛਾ ਜਾ ਰਿਹਾ ਹੈ। ਮੀਆਂ ਅਨਵਰ ਸਾਹਿਬ, ਤੁਹਾਡਾ ਵੀ ਬਹੁਤ ਸ਼ੁਕਰੀਆ। ਅਸੀਂ ਪ੍ਰੋਗਰਾਮ ਵਿੱਚ ਬਹੁਤ ਸਾਰੀ ਖੇਡਾਂ ਦੀ ਗੱਲ ਕਰਨਾ ਚਾਹੁੰਦੇ, ਸਾਰੀਆਂ ਹੀ ਖੇਡਾਂ ਦੀ ਗੱਲ ਕਰਨਾ ਚਾਹੁੰਦੇ, ਤੁਹਾਡੇ ਸਾਰਿਆਂ ਨਾਲ ਜੁੜਨਾ ਚਾਹੁੰਦੇ ਹਾਂ। ਅਸੀਂ ਇਸ ਲਈ ਬਾਰ ਲਿੰਕ ਸ਼ੇਅਰ ਕਰਦੇ ਹਾਂ। ਪ੍ਰੋਗਰਾਮ ਤੁਹਾਡਾ ਹੈ, ਸਾਡਾ ਨਹੀਂ ਹੈ। ਅਸੀਂ ਸਿਰਫ ਵਿੱਚ ਥੋੜੀ ਜਿਹੀ ਗੱਲਬਾਤ ਨੂੰ ਜੋੜਨ ਲਈ ਤਾਂ ਅਸੀਂ ਬਹਿੰਦੇ ਹਾਂ। ਅਸੀਂ ਕੁਝ ਗੱਲਾਂ ਜਿਹੜੀ ਸਾਡੇ ਕੋਲ ਹੈ ਅਸੀਂ ਉਹਦੀਆਂ ਗੱਲਾਂ ਕਰਨਾ ਚਾਹੁੰਦੇ। ਰਾਣਾ ਖਾਲਿਦ ਅਲੀ ਸਾਹਿਬ ਪੁੱਛ ਰਹੇ ਪਾਕਿਸਤਾਨ ਕਦੋਂ ਆਓਗੇ ਜੀ? ਪਹਿਲਾਂ ਤੇ ਲਾਕਡਾਊਨ ਖੋਲ ਲੈਣ ਜੀ, ਜਹਾਜ਼ ਫਲਾਈਟਸ ਦੁਬਾਰਾ ਸ਼ੁਰੂ ਹੋ ਜਾਣ, ਫਿਰ ਉਸ ਦੀ ਗੱਲ ਕਰਾਂਗੇ ਜੀ ਕਦੋਂ ਆਉਣਾ। ਪਰ ਮੈਂ ਜਿਹੜੀ ਗੱਲ ਕਰ ਰਿਹਾ ਸੀ ਜੀ ਕਿ ਖੇਡਾਂ ਜਿਹੜੀਆਂ ਨੇ, ਇਹ ਖੇਡਾਂ ਬਹੁਤ ਸਾਡੇ ਵਿਰਸੇ ਦਾ ਹਿੱਸਾ ਨੇ, ਸਾਡੇ ਪਿਛੋਕੜ ਦਾ ਹਿੱਸਾ ਨੇ। ਜੇ ਅਸੀਂ ਇਹਨਾਂ ਨੂੰ ਭੁੱਲ ਜਾਵਾਂਗੇ, ਅਸੀਂ ਆਪਣਾ ਪਿਛੋਕੜ ਭੁੱਲ ਜਾਵਾਂਗੇ। ਇਹਨਾਂ ਨੂੰ ਜਿਉਂਦਿਆਂ ਰੱਖੀਏ। ਕੁਝ ਖੇਡਾਂ ਅਸੀਂ ਬੱਚਿਆਂ ਨੂੰ ਸਿਖਾ ਸਕਦੇ ਹਾਂ, ਜ਼ਰੂਰ ਸਿਖਾਈਏ, ਆਪਣੇ ਨਾਲ ਜੋੜੀਏ। ਜਿਵੇਂ ਲੂਡੋ ਦੇ ਨਾਲ ਤੋਂ ਬਣੀ ਹੋਈ ਗੇਮ, ਚੈਸ ਤੋਂ ਬਣੀ ਹੋਈ ਗੇਮ, ਸੀਪ ਵਾਲੀ ਗੇਮ। ਸੀਪ ਤਾਂ ਅਸੀਂ ਅੱਜ ਵੀ ਅਸੀਂ ਘਰਾਂ ਵਿੱਚ ਬਹਿ ਕੇ ਖੇਡਦੇ ਹੁੰਦੇ ਹਾਂ, ਤੇ ਸ਼ਾਇਦ ਉਨੇ ਜ਼ੋਰ ਨਾਲ ਨਹੀਂ ਜਿਵੇਂ ਸਾਡੇ ਬਜ਼ੁਰਗ ਖੇਡਦੇ ਸੀ, ਪਰ ਖੇਡਦੇ ਅਸੀਂ ਹੁਣ ਵੀ ਹੈਗੇ ਆ। ਸੋ ਖੇਡਾਂ ਨੂੰ ਬਰਕਰਾਰ ਰੱਖੋ, ਕੋਈ ਥੋੜੀ ਜਿਹੀ ਗੱਲਬਾਤ ਕਰਦੇ ਰਹੋ, ਸਾਡੇ ਨਾਲ ਪ੍ਰੋਗਰਾਮ ਵਿੱਚ ਜੁੜੇ ਰਹੋ। ਕੱਲ ਦੇ ਪ੍ਰੋਗਰਾਮ ਲਈ ਮੈਂ ਕੱਲ ਦੇ ਵੈਸੇ ਨਾਸਰ ਸਾਹਿਬ ਚਾਹੁੰਦਾ ਕਿ ਇੱਕ ਦਿਨ ਸਾਨੂੰ ਚਲੋ ਹਫ਼ਤੇ ਰੋਜ਼ ਛੁੱਟੀ ਵੀ ਕਰ ਲੈਣੀ ਚਾਹੀਦੀ। ਸੰਡੇ ਨੂੰ, ਮੰਡੇ ਤੋਂ ਸ਼ੁਰੂ ਕਰਾਂਗੇ ਤੇ ਪ੍ਰੋਗਰਾਮ ਅਸੀਂ ਬੁਝਾਰਤਾਂ ਤੇ ਕਿਉਂ ਨਾ ਕਰੀਏ, ਬੁਝਾਰਤਾਂ ਕਰਦੇ ਆ, ਕਿਉਂਕਿ ਕੱਲ ਦਾ ਦਿਨ ਮੈਂ ਖਾਸਾ ਬਿਜ਼ੀ ਵੀ ਹੋਣਾ ਰੇਡੀਓ ਦੇ ਨਾਲ। ਕੋਈ ਗੱਲ ਨਹੀਂ, ਕੱਲ ਅਸੀਂ ਜੀ ਕੱਲ ਛੁੱਟੀ ਕਰ ਲੈਂਦੇ ਆ ਜੀ, ਆਪਾਂ ਪਰਸੋਂ ਮੰਡੇ ਨੂੰ ਕਰ ਲਾਂਗੇ। ਤੇ ਮੰਡੇ ਤੋਂ ਮੇਰਾ ਖਿਆਲ ਆਪਾਂ ਟਾਈਮ ਵੀ 9 ਵਜੇ ਕਰ ਲਈਏ, ਕੀ ਖਿਆਲ ਹੈ? ਅਰਲੀ ਕਰ ਲਾਂਗੇ ਟਾਈਮ ਦਾ, ਮੈਨੂੰ ਕੋਈ ਇਤਰਾਜ਼ ਨਹੀਂ। ਟਾਈਮ ਅਰਲੀ ਕਰ ਲੈਣੇ ਜੀ, ਇੱਕ ਘੰਟਾ ਅਰਲੀ ਕਰ ਲੈਣੇ ਆ ਮੰਡੇ ਤੋਂ। ਮੰਡੇ ਨੂੰ ਅਸੀਂ 9 ਵਜੇ ਪਾਕਿਸਤਾਨ ਦੇ ਵਕਤ, ਕੈਨੇਡਾ ਦਾ ਟੋਰਾਂਟੋ ਦਾ ਉਸ ਵਕਤ ਟਾਈਮ ਹੋਏਗਾ ਜੀ ਦੁਪਹਿਰ 12 ਵਜੇ, ਵੈਨਕੂਵਰ ਦਾ ਟਾਈਮ ਹੋਏਗਾ ਸਵੇਰ 9 ਵਜੇ। ਸੋ ਇਹ ਮੰਡੇ ਦਾ ਸਾਡਾ ਟਾਈਮ ਰਹੇਗਾ। ਸੋ ਵੈਨਕੂਵਰ ਸਵੇਰ 9 ਵਜੇ, ਟੋਰਾਂਟੋ ਟਾਈਮ 12 ਵਜੇ, ਪਾਕਿਸਤਾਨ ਟਾਈਮ 12 ਵਜੇ, ਇੰਡੀਆ ਟਾਈਮ ਦੁਪਹਿਰ ਇੰਡੀਆ ਦਾ ਰਾਤ ਦਾ 9:30 ਵਜੇ ਦਾ ਟਾਈਮ ਰਹੇਗਾ ਜੀ। ਇਸ ਟਾਈਮ ਤੁਸੀਂ ਗੱਲਬਾਤ ਪਾਕਿਸਤਾਨ 9, ਇੰਡੀਆ 9:30, ਤੇ ਪਰਸੋਂ ਆਪਾਂ ਮੰਡੇ ਨੂੰ ਜੁੜਾਂਗੇ। ਇਹਦੇ ਤੇ ਬੁਝਾਰਤਾਂ ਤੇ ਆਪਾਂ ਕਰਨਾ, ਬੁਝਾਰਤਾਂ ਤੇ ਗੱਲ ਕਰਾਂਗੇ ਜੀ। ਠੀਕ ਹੈ ਜੀ, ਬੁਝਾਰਤਾਂ ਤੇ ਵੀ ਹੈ। ਤੁਸੀਂ ਫਿਰ ਵੀ ਇਹਦੇ ਜੋ ਦੋਸਤ ਚਾਹੁੰਦੇ ਨੇ ਕਿ ਹੋਰ ਕਿਸੇ ਤੇ ਹੋਣਾ ਚਾਹੀਦਾ, ਮੇਰੇ ਜ਼ਿਹਨ 'ਚ ਇਸੇ ਹੋਰ 1-2 ਗੱਲਾਂ ਨੇ, ਉਹ ਵੀ ਮੈਂ ਸ਼ੇਅਰ ਕਰ ਰਹਾ ਵੀ ਕਿਉਂ ਨਾ ਲੋਕ ਜ਼ਿਆਦਾ ਮੈਸੇजेस ਕਰਦੇ ਆ ਕਿ ਇਹਦੇ ਵਿੱਚ ਵੀ ਆ ਕੇ ਵੀ ਮੇਰਾ ਪਿੰਡ ਫਲਾਣਾ, ਕਿ ਆਪਾਂ ਇੰਟਰੈਕਸ਼ਨ ਤੇ ਗੱਲ ਕਿਉਂ ਨਾ ਕਰ ਲਈਏ ਵੀ ਇੱਧਰ ਦੇ ਉੱਧਰ ਲੋਕਾਂ ਦਾ ਫੋਨ ਨੰਬਰ, WhatsApp ਨੰਬਰ ਐਕਸਚੇਂਜ ਕਿਉਂ ਨਾ ਕਰਵਾਈਏ। ਉਸ ਏਰੀਏ ਦੇ ਜਿੱਥੋਂ ਦਾ ਕਮੈਂਟ ਕਰਨ, ਇਹ ਮੈਸੇਜ ਕਰਨ, ਉਸ ਏਰੀਏ ਦੇ ਕੋਈ ਇੱਥੋਂ ਦੇ ਲੋਕ ਸਾਡੇ ਨਾਲ ਜੁੜੇ ਹੋਣ, ਉਹਨਾਂ ਤੱਕ ਉਹਨਾਂ ਦਾ ਮੈਸੇਜ ਪਾਸ ਆਊਟ ਕਰਨ, ਆਪਸ 'ਚ ਜਿਹੜੇ ਵਾ ਕੰਟੈਕਟ ਉਹਨਾਂ ਦੇ ਬਣ ਸਕਣ ਜੀ। ਇਸ ਤੇ ਵੀ ਹੋ ਸਕਦਾ। ਅਸੀਂ ਇਸ ਤੇ ਪ੍ਰੋਗਰਾਮ ਕਰਦੇ ਹਾਂ ਜੀ। ਅਸੀਂ 10 ਅਸੀਂ ਪੋਇਟਰੀ ਤੇ ਵੀ ਸਾਨੂੰ ਆਮਰ ਬਿਨ ਹਾਸਿਲ ਗਿਆ, ਸ਼ਾਇਰੀ ਤੇ ਕਰੋ ਜੀ, ਸ਼ਾਇਰੀ ਤੇ ਵੀ ਕਰਨਾ ਚਾਹੁੰਦੇ। ਬਹੁਤ ਹੀ ਵਧੀਆ ਸ਼ਾਇਰ ਸਾਡੇ ਨਾਲ ਅਸੀਂ ਜੋੜਾਂਗੇ ਨਾਲ, ਜਿਸ ਵੇਲੇ ਸ਼ਾਇਰੀ ਦੇ ਪ੍ਰੋਗਰਾਮ ਕੀਤਾ। ਸ਼ਾਇਰ ਲਿਟਰੇਚਰ ਤੇ ਰਸ਼ਪਾਲ ਔਲਖ ਸਾਹਿਬ ਨੇ ਲਿਟਰੇਚਰ ਤੇ ਕਰੋ, ਲਿਟਰੇਚਰ ਤੇ ਵੀ ਗੱਲ ਕਰਾਂਗੇ ਜੀ। ਬਿਲਕੁਲ ਬਰਕਤ ਦੀ ਬਣਦੀ ਹੈ ਜੀ। ਨਦੀਮ ਸੰਧੂ ਸਾਹਿਬ ਕਹਿੰਦੇ ਪਲੀਜ਼ ਸਿਲੈਕਟ ਅਨਦਰ ਟੌਪਿਕ ਜੀ ਜ਼ਰਾ, ਹੋਰ ਕੋਈ ਟੌਪਿਕ ਵੇਖ ਲਓ। ਅਸੀਂ ਕੋਸ਼ਿਸ਼ ਕਰਾਂਗੇ। ਬਹੁਤ ਸਾਰੇ ਟੌਪਿਕ ਮੈਂ ਮਾਫੀ ਚਾਹਨਾ ਜੀ। ਅੱਛਾ ਜੀ, ਅਜੇਪਾਲ ਜੀ ਕਹਿੰਦੇ ਯੂਕੇ ਦਾ ਟਾਈਮ ਹੋਏਗਾ ਜੀ ਬੁਝਾਰਤਾਂ ਦੇ ਉੱਤੇ 5 ਵਜੇ, ਯਾਨੀ ਮੰਡੇ ਦਾ ਟਾਈਮ ਜੋ ਸ਼ਾਮ ਦੇ 5 ਵਜੇ ਹੋ ਜਾਂਦਾ ਹੈ, ਜਿਹੜਾ ਸਵੇਰ ਰਾਤ 9 ਵਜੇ ਤੁਹਾਡਾ ਟਾਈਮ ਹੈ ਜੀ ਪਾਕਿਸਤਾਨ ਦਾ। ਅੱਛਾ ਜੀ, ਯਾਸਰ ਭਾਈ ਕਹਿੰਦੇ ਪੰਜਾਬੀ ਅਖਾਣ ਇੱਕ ਵਾਰ ਕਰ ਚੁੱਕੇ ਹਾਂ, ਦੁਬਾਰਾ ਕਰ ਲਵਾਂਗੇ ਜੀ, ਕੋਈ ਸਾਨੂੰ ਦਿੱਕਤ ਨਹੀਂ ਹੈ, ਜ਼ਰੂਰ ਕਰਾਂਗੇ ਜੀ। ਅਸੀਂ ਇਹ ਵੀ ਚਾਹਾਂਗੇ ਜਦੋਂ ਅਸੀਂ ਹਿੰਦੁਸਤਾਨ ਤੇ ਪਾਕਿਸਤਾਨ ਦੇ ਪੰਜਾਬਾਂ ਦੇ ਲੋਕਾਂ ਨੂੰ ਮਿਲਾਉਣ ਦੀ ਗੱਲ ਕਰੀਏ, ਅਸੀਂ ਚਾਹਾਂਗੇ ਕਿ 1-2 ਮਿੰਟ ਵਿੱਚ ਤੁਸੀਂ ਆਪਣੇ ਪਿਛੋਕੜ ਦੇ ਪਿੰਡ ਦੀ ਗੱਲ ਕਰੋ, ਆਪਣੇ ਨਵੇਂ ਪਿੰਡ ਦੀ ਗੱਲ ਕਰੋ, ਨਵੇਂ ਸ਼ਹਿਰ ਦੀ ਗੱਲ ਕਰੋ, ਉੱਥੇ ਤੁਸੀਂ ਕਿਸ ਪਿੰਡ ਦੇ ਲੋਕਾਂ ਨੂੰ ਜਾਣਦੇ ਹੋ। ਸੋ ਤਿਆਰੀ ਕਰਕੇ ਆਉਣਾ ਤਾਂ ਕਿ ਵਕਤ ਘੱਟ ਹੋਵੇ, ਗੱਲਾਂ ਜ਼ਿਆਦਾ ਹੋ ਸਕਣ। ਮੈਨੂੰ ਜ਼ਿਆਦਾ ਮੈਸੇजेस ਅਰੋੜਾ ਸਾਹਿਬ ਇਹਦੇ ਮਿਲ ਗਿਆ, ਜ਼ਿਆਦਾ ਮੈਸੇजेस ਆਪਾਂ ਨੂੰ ਮਿਲ ਗਿਆ WhatsApp ਨੰਬਰ ਐਕਸਚੇਂਜ ਕਰਨ ਦੇ। ਸੋ ਮੰਡੇ ਤੋਂ ਮੇਰਾ ਖਿਆਲ ਹੈ ਆਪਾਂ ਇਹਦੇ ਤੇ ਹੀ ਕਰ ਲਈਏ। ਤੁਸੀਂ ਤਿਆਰੀ ਕਰਕੇ ਆਉਣਾ, ਜਿੱਦਾਂ ਜਿੱਥੇ ਪਿੰਡ ਆ ਇਧਰਲੇ ਉਧਰ ਦਾ ਕਰਨ ਸੈਂਡ ਏਰੀਆ ਆਪਣੇ ਦਾ, ਉਧਰਲੇ ਇਧਰ ਦਾ 1-1 ਮਿੰਟ ਦੀ ਆਪਾਂ ਨੂੰ ਗੱਲ ਵੀ ਕਰ ਲਈਏ, ਵਿੱਚ ਨੰਬਰ ਵੀ ਐਕਸਚੇਂਜ ਹੋ ਜਾਣੇ, ਵਧੀਆ ਰਹੇਗਾ ਮੇਰਾ ਖਿਆਲ।
ਜੀ ਬਿਲਕੁਲ, ਉਹ ਤੁਹਾਡੀ ਗੱਲ ਸਹੀ ਹੈ ਜੀ, ਮੈਨੂੰ ਇਸ ਤੇ ਵੀ ਕੋਈ ਇਤਰਾਜ਼ ਨਹੀਂ ਹੈ, ਬਿਲਕੁਲ ਵੀ ਇਤਰਾਜ਼ ਨਹੀਂ ਹੈ। ਅਮਰ ਮਨਹਾਸ ਸਾਹਿਬ ਨੇ ਇੱਕ ਨਾ ਹੋਰ ਇਸ ਤਰ੍ਹਾਂ ਕਰ ਲੈਨੇ ਆ, ਨਾਲ ਪਹਿਨਾਵਾ ਕਰ ਲੈਨੇ ਆ, ਪਹਿਨਾਵੇ ਤੇ ਨਾਲ ਇਸੇ ਤੇ 2 ਟੌਪਿਕ ਲੈ ਲੈਨੇ ਜੀ ਬਿਲਕੁਲ ਜੀ, ਠੀਕ ਹੈ ਜੀ। ਸੋ ਅਮਰ ਮਨਹਾਸ ਸਾਹਿਬ ਕਹਿੰਦੇ ਪੰਜਾਬੀ ਮਹੀਨੇ ਦੇ ਨਾਂ ਤੇ ਗੱਲ ਕਰੋ ਜੀ, ਉਹ ਤਾਂ ਬੜਾ ਸੌਖਾ ਜਿਹਾ ਗੱਲ ਹੈ ਜੀ, ਉਹ ਤਾਂ ਮੈਂ 5 ਮਿੰਟ ਮੁਕਾ ਦਿੰਦਾ। ਚੇਤ ਵਿਸਾਖ ਜੇਠ ਹਾੜ ਸੌਣ ਭਾਦੋ ਅੱਸੂ ਕੱਤੇ ਮਗਰ ਕੋ ਇਹ ਜੀ ਸਾਡੇ ਮਹੀਨੇ ਹੋ ਗਏ ਜੀ, ਤੇ ਕੈਲੰਡਰ ਤੋਂ ਤੇ ਲੰਬਾ ਪ੍ਰੋਗਰਾਮ ਨਹੀਂ ਹੋ ਸਕਦਾ। ਸੋ ਅਸੀਂ ਚਾਹੁੰਦੇ, ਅਸੀਂ ਤੁਹਾਡੀ ਗੱਲ ਬਿਲਕੁਲ ਸਿਰ ਮੱਥੇ ਅਮਰ ਮਨਹਾਸ ਸਾਹਿਬ, ਪਰ ਅਸੀਂ ਪੋਇਟਰੀ ਤੇ ਜ਼ਰੂਰ ਗੱਲ ਕਰਾਂਗੇ। ਪੋਇਟਰੀ ਵਾਸਤੇ ਮੈਂ ਚਾਹਾਂਗਾ ਕਿ ਅਸੀਂ 2-4 ਪਾਕਿਸਤਾਨ ਤੋਂ ਵੀ ਅਸੀਂ 2-4 ਸਿਰਕੱਢ ਨਾਂ ਜਿਹੜੇ ਨੇ ਸ਼ਾਇਰੀ ਦੇ ਉਹ ਨਾਲ ਲੈ ਕੇ ਜੋੜੀਏ। ਮੈਂ 2-4 ਕੈਨੇਡਾ ਤੋਂ ਜੋੜਨ ਦੀ ਕੋਸ਼ਿਸ਼ ਕਰਾਂਗਾ, ਹਿੰਦੁਸਤਾਨ ਤੋਂ ਜੋੜਨ ਦੀ ਕੋਸ਼ਿਸ਼ ਕਰਾਂਗਾ, ਤਾਂ ਕਿ ਚੰਗੀ ਸ਼ਾਇਰੀ ਸਾਨੂੰ ਸੁਣਨ ਨੂੰ ਮਿਲ ਸਕੇ। ਅੱਛਾ ਜੀ, ਨਜ਼ੀਮ ਸਾਹਿਬ ਕਹਿੰਦੇ ਨੇ ਟੌਪਿਕ ਫਰੈਂਡਸ਼ਿਪ ਲੈਂਦਾ ਚੜਦਾ ਪੰਜਾਬ ਵਧੀਆ ਹੈ। ਚਲੋ ਜੀ, ਇੱਥੇ ਆਪਾਂ ਲਾਤਾ ਨਾਲ ਜਗਦੇਵ ਸਿੰਘ ਜੀ ਖੰਗੂੜਾ ਕਹਿੰਦੇ ਨੇ ਖੇਤੀਬਾੜੀ ਦੇ ਵੀ ਗੱਲ ਕਰੋ ਜੀ, ਖੇਤੀਬਾੜੀ ਦੇ ਵੀ ਗੱਲ ਕਰਾਂਗੇ, ਕਹਾਵਤਾਂ ਦੇ ਮਨੋਜ ਭੱਲਾ ਜੀ, ਸਾਰਿਆਂ ਦੇ ਭਲਵਾਨਾਂ ਦੇ ਅਸੀਂ ਕੱਲੇ ਟੌਪਿਕ ਦੇ ਉੱਤੇ ਗੱਲ ਕਰਾਂਗੇ। ਠੀਕ ਹੈ ਜੀ, ਮੰਡੇ ਤੱਕ ਲਈ ਸਾਨੂੰ ਹੁਣ ਇੱਥੇ ਇਜਾਜ਼ਤ ਦੇ ਦਿਓ ਜੀ। ਅੱਜ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਤੇ ਜ਼ਰੂਰ ਸ਼ੇਅਰ ਕਰਨਾ। ਪ੍ਰੋਗਰਾਮ ਦੇਖਣ ਤੋਂ ਬਾਅਦ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਇਹਨੂੰ, ਫੇਸਬੁੱਕ ਤੇ ਜ਼ਰੂਰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ, YouTube ਤੇ ਸ਼ੇਅਰ ਕਰੋ, ਤਾਂ ਕਿ ਹੋਰ ਦੋਸਤ ਜਿਹੜੇ ਅੱਜ ਮਿਸ ਕਰ ਗਏ ਲਾਈਵ ਪ੍ਰੋਗਰਾਮ ਨੂੰ, ਤਾਂ ਕਿ ਉਹ ਅੱਗੇ ਇਹਨੂੰ ਵੇਖ ਸਕਣ, ਸੁਣ ਸਕਣ। ਸੋ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਨਾਸਰ ਸਾਹਿਬ ਬਹੁਤ ਸ਼ੁਕਰੀਆ ਤੁਹਾਡਾ ਵੀ। ਤੇ ਮੰਡੇ ਨੂੰ 9 ਵਜੇ ਪਾਕਿਸਤਾਨੀ ਟਾਈਮ, ਇੰਡੀਆ ਟਾਈਮ 9:30। ਬਾਕੀ ਜਿਹੜਾ ਕੋ ਮੁਲਕ ਹੈ ਉਹਨੂੰ ਤੁਸੀਂ ਆਪਣਾ ਚੈੱਕ ਕਰ ਲਿਓ ਟਾਈਮ ਕੀ ਬਣਦਾ ਵਾ। ਉੱਥੇ ਚੜ੍ਹਦੇ ਲੈਂਦੇ ਪੰਜਾਬ ਫਰੈਂਡਸ਼ਿਪ ਇੰਟਰੈਕਸ਼ਨ ਨੂੰ ਲੈ ਕੇ, WhatsApp ਨੰਬਰ ਐਕਸਚੇਂਜ ਕਰਨ ਨੂੰ ਲੈ ਕੇ, ਇੱਕ ਅੱਧਾ ਨਾਲ ਟੌਪਿਕ ਹੋਰ ਰੱਖ ਲਾਂਗੇ, ਪਹਿਨਾਵਾ ਰੱਖ ਲਈਏ, ਕੁਝ ਵੀ ਰੱਖ ਲਈਏ, ਉਹਦੇ ਤੇ ਕਰ ਲਾਂਗੇ। ਤੇ ਇਸ ਵਾਰੀ ਬਹੁਤ ਵਧੀਆ ਰਹਿ ਜਾਏਗਾ। ਅਮੀਨ ਚੌਹਾਨ ਜੀ ਨੇ ਆਪਣਾ ਨੰਬਰ ਸ਼ੇਅਰ ਕੀਤਾ। ਅਮੀਨ ਜੀ, ਹੁਣ ਪ੍ਰੋਗਰਾਮ ਆਪਾਂ ਕਲੋਜ਼ ਕਰ ਰਹੇ ਹਾਂ, ਤੁਸੀਂ ਮੰਡੇ ਨੂੰ ਜ਼ਰੂਰ ਜੁੜਨਾ ਸਾਡੇ ਨਾਲ 9 ਵਜੇ ਪਾਕਿਸਤਾਨੀ ਟਾਈਮ। तो जिन्ने भी दोस्त जुड़े ने सब का बहुत शुक्रिया। जो साडा ये कोशिश लोगों नूं उधरले पंजाब ते इधरले पंजाब नूं किसी भी सूरत च जोड़न की कोशिश जिहड़ी है, जो वधिया लगदी होवे ते साडे वीडियो नूं शेयर जरूर कर दिओ। तो तुहाडी आवाज़ तक पहुंचेगी, दूजे होर लोकां दी आवाज़ तक पहुंचेगी, एक वधिया मैसेज जिहड़ा वा सारे लोगों तक पहुंचेगा। जिन्ने ज़्यादा लोगों तक पहुंचेगा, किते ना किते जिहड़े जिन्हां दे कोई जज्बात, जिन्हां दे ख्याल साडे नाल मिलदे, साडे नाल जरूर जुड़नगे। बहुत शुक्रिया सारे दोस्तां दा। रब रख।